ਦੇ ਕੇ ਦਿਲ ਦਾ ਟੁਕੜਾ ਹੁੰਦੇ ਨੇ ਪੁੱਤ। ਇੰਨਾ ਸਮਾਂ ਕਿਵੇਂ ਲੰਘਾਇਆ? ਲੰਘਾਇਆ ਤਾਂ ਕੋਈ ਉਹ ਨਹੀਂ, ਕੁੱਤਾ ਭੌਂਕਦਾ ਤਾਂ ਵੀ ਆਏ ਹੋਣਾ ਵੀ ਮੇਰਾ ਬੇਟਾ ਆਊਗਾ। ਬਾਹਰ ਖੜਕਾ ਹੋਣਾ ਫਿਰ ਵੀ ਉੱਠ ਕੇ ਰਾਤਾਂ ਨੂੰ ਦੇਖਣਾ ਵੀ ਮੇਰਾ ਬੇਟਾ ਆਊਗਾ। ਬਾਪੂ ਜੀ ਤੁਹਾਡੇ ਤੇ ਵੀ ਕਹਿੰਦੇ ਕਾਫੀ ਤਸ਼ੱਦਦ ਕੀਤਾ ਗਿਆ, ਕਿੰਨਾ ਕੁ ਤਸ਼ੱਦਦ ਹੋਇਆ ਉਦੋਂ? ਬਹੁਤ ਹੋਇਆ ਜੀ, ਜਿੰਨਾ ਵੀ ਕਹੀ ਉਨੀ ਥੋੜਾ ਸੀ। ਜੋ ਲੈ ਜਾਂਦੇ 2 ਮਹੀਨੇ ਨਾ ਛੱਡਦੇ, ਕਿਵੇਂ ਲੱਡੇ ਲੈ ਗਏ ਉੱਥੇ ਤੋਂ। ਤਵਾਰੀ ਤਾਂ ਇਹਨਾਂ ਦੀ ਹੁਣ ਵੀ ਨਹੀਂ ਹੈਗੀ, ਹੁਣ ਵੀ ਆਉਂਦੇ ਨੇ। ਕੋਈ 26 ਜਨਵਰੀ ਆ ਗਈ, ਕੋਈ 15 ਅਗਸਤ ਆ ਗਿਆ, ਕੋਈ ਵਾਰਦਾਤ ਹੋ ਗਈ, ਆਉਂਦੇ ਨੇ। 6 ਮਹੀਨੇ ਅਸੀਂ ਘਰੇ ਨਹੀਂ ਸੀ ਆਉਂਦੇ ਹੈਗੇ, ਸਾਨੂੰ ਹੁਣ ਵੜ ਨਹੀਂ ਸੀ ਦਿੰਦੇ ਬੇਟੇ। ਕਈ ਵਾਰ ਤਾਂ ਰੋਟੀ ਪੱਕੀ ਹੋਣੀ ਬੱਚਿਆਂ ਨੂੰ, ਕਈ ਵਾਰ ਵਾਏ ਵੀ ਅੱਜ ਘਰੇ ਨੇ ਵੀ ਚਲੋ ਘਰੇ ਰੋਟੀ ਪਕਾ ਲੈਂਦੇ, ਐਂ ਹੋ ਜਾਣਾ ਰੋਟੀ ਪਾਈ ਵੀ ਰਹਿ ਜਾਂਦੀ ਬੇਟੇ। ਤਸ਼ੱਦਦ ਕਿਸ ਤਰ੍ਹਾਂ ਦਾ ਕਰਦੀ ਸੀ ਪੁਲਿਸ ਉਦੋਂ, ਜਦੋਂ ਤੁਹਾਨੂੰ ਅੰਦਰ ਲੈ ਜਾਂਦੇ ਫੜ ਕੇ? ਤਸ਼ੱਦਦ ਕਿਸ ਤਰ੍ਹਾਂ ਦਾ ਹੁੰਦਾ? ਜਦੋਂ ਯਾਦ ਆਉਂਦਾ ਰੌਂਗਟੇ ਖੜੇ ਹੁੰਦੇ ਹੋਣੇ ਆ ਉਹ ਗੱਲਾਂ ਨੂੰ ਯਾਦ ਕਰਕੇ? ਤਸ਼ੱਦਦ ਦਾ ਹੀ ਘੋਟਾ ਲਾਉਣਾ ਉਹਨਾਂ ਨੇ, ਮਾਂਗਰ ਬਾਹਾਂ ਬੰਨ੍ਹ ਕੇ ਐਂ ਕਰਕੇ ਘੋਟਾ ਉੱਤੇ 2-3 ਜਣੇ ਚੜ੍ਹ ਜਾਂਦੇ। ਉਹ 2 ਜਣੇ ਨੇ ਫੇਰ ਹੀ ਜਾਣੇ, 2-3 ਜਣੇ ਉੱਤੇ ਹੁੰਦੇ। ਹੁਣ ਜਦੋਂ ਆਪਣੇ 'ਚ ਹੈ ਨਹੀਂ ਸੀ ਕੁਛ, ਮਨ ਬਣਾਈ ਵਾਲਾ ਤਾਂ ਹੈ ਹੀ ਨਹੀਂ ਸੀ ਕੰਮ। ਕਿਸੇ ਨਾਲ ਕੋਈ ਗਿਲਾ ਹੈ, ਕੋਈ ਸਿਕਵਾ ਹੋਵੇ ਕਿਸੇ ਸਰਕਾਰ ਪ੍ਰਤੀ ਜਾਂ ਕਿਸੇ ਲੋਕਾਂ ਪ੍ਰਤੀ? ਲੋਕਾਂ ਪ੍ਰਤੀ ਕੀ ਹੈ, ਜਦੋਂ ਹੁਣ ਇਹ ਜਿਹੇ ਰਾਹੀ ਉਹ ਪੈ ਗਏ ਨਾਲ ਭੁਗਤਣਾ ਸਾਨੂੰ ਪੈ ਗਿਆ ਜੀ ਬਸ। ਕੋਈ ਦਿਨ ਆਉਂਦਾ, ਦਿਹਾੜਾ ਆਉਂਦਾ, ਇਹਨਾਂ ਦਾ ਬਰਸੀ ਮਨਾਉਂਦੇ ਆ ਜਾਂ ਸ਼ਹੀਦੀ ਦਿਹਾੜਾ ਮਨਾਉਂਦੇ ਆ, ਉਦੋਂ ਪਿੰਡ ਦੇ ਵਿੱਚੋਂ ਕੋਈ ਅਲੌਸਮੈਂਟ ਹੁੰਦੀ ਹੋਣੀ ਹੈ? ਨਹੀਂ, ਕੋਈ ਨਹੀਂ ਹੁੰਦੀ ਬੇਟੇ, ਸਭ ਡਰਦੇ ਤੇ ਉਦੋਂ ਪੜਨ ਲੱਗੀ ਪੁਲਿਸ। ਮੈਨੂੰ ਐਂ ਲੈ ਜਾਂਦੀ ਸੀ, ਕਹਿੰਦੇ ਤੇ ਵੀ ਤੂੰ ਲੋਕਾਂ ਨੂੰ ਐਂ ਕਰਦੀਆਂ, ਲੋਕ ਤੇਰੇ ਮਾਂ ਕਰਨੇ। ਫਿਰ ਮੈਂ ਲੋਕਾਂ ਦਾ ਵੀ ਲੋਕ ਮੁਸ਼ਕਲ 'ਚ ਨਾ ਪੈ ਜਾਣ, ਫਿਰ ਬੇਟੇ ਮੈਂ ਬਸ ਗੁਪਤੀ ਆਪਦੀ। ਸੋ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਪੰਜਾਬ ਦੇ ਉਹਨਾਂ ਲੋਕਾਂ ਦੀ ਗੱਲ ਕਰਨੀ ਲਾਜ਼ਮੀ ਹੋ ਜਾਂਦੀ ਆ ਜਿਹੜੇ ਲੋਕਾਂ ਨੇ ਪੰਜਾਬ ਦੇ ਲਈ ਸੰਘਰਸ਼ ਕਰਿਆ, ਪੰਜਾਬ ਦੇ ਲਈ ਲੜੇ ਨੇ, ਪੰਜਾਬ ਦੇ ਲਈ ਜੂਝੇ ਨੇ। ਤਾਂ ਇੱਥੇ ਸਾਨੂੰ ਗੁਰਬਾਣੀ ਦੀਆਂ ਉਹ ਤੁਕਾਂ ਵੀ ਯਾਦ ਆ ਜਾਂਦੀਆਂ ਨੇ ਜਿਨ੍ਹਾਂ ਦੇ ਵਿੱਚ ਲਿਖਿਆ ਜਾਂਦਾ ਕਿ ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਹੂ ਨਾ ਛਾਡੇ ਖੇਤ। ਤਾਂ ਇਹ ਜਿਹੜੀਆਂ ਗੁਰਬਾਣੀ ਦੀਆਂ ਤੁਕਾਂ ਨੇ, ਇਹ ਤੁਕਾਂ ਉਹਨਾਂ ਯੋਧਿਆਂ ਲਈ, ਉਹਨਾਂ ਸੂਰਵੀਰਾਂ ਦੇ ਲਈ ਹਮੇਸ਼ਾ ਹੀ ਉਹਨਾਂ ਦੇ ਉੱਪਰ ਢੁੱਕਦੀਆਂ ਨੇ। ਜਦੋਂ ਜਿਹੜੇ ਸੂਰਵੀਰ, ਜਿਹੜੇ ਯੋਧੇ ਸੰਘਰਸ਼ ਦੇ ਰਾਹ 'ਤੇ ਤੁਰੇ ਨੇ, ਜਾਂ ਜਿਹੜੇ ਸੂਰਵੀਰ ਯੋਧਿਆਂ ਨੇ ਸੰਘਰਸ਼ ਕੀਤਾ ਹੈਗਾ, ਸ਼ਹੀਦੀਆਂ ਪ੍ਰਾਪਤ ਕੀਤੀਆਂ ਨੇ। ਤਾਂ ਸਾਡੇ ਨਾਲ ਅੱਜ ਭਾਈ ਸਾਹਿਬ ਭਾਈ ਨਰਿੰਦਰ ਸਿੰਘ ਜੀ ਦੇ ਮਾਤਾ ਪਿਤਾ ਮੌਜੂਦ ਨੇ। ਇੱਕ ਵਾਰ ਕੁਲਦੀਪ ਇਹ ਤਸਵੀਰ ਹੈ ਜਿਹੜੀ ਦਿਖਾ ਦਿੱਤੀ ਜਾਵੇ। ਇਹ ਤਸਵੀਰ ਜਿਹੜੀ ਕਿ ਮਾਤਾ ਜੀ ਦੇ ਹੱਥ ਦੇ ਵਿੱਚ ਫੜੀ ਹੋਈ ਆ, ਇਹ 16/9/1992 ਦੇ ਵਿੱਚ ਸ਼ਹੀਦ ਹੋ ਜਾਂਦੇ ਨੇ ਤੇ ਸਿਰਫ 14.5 ਸਾਲ ਦੀ ਉਮਰ ਹੁੰਦੀ ਆ। ਪਰਿਵਾਰ ਦੇ ਉੱਪਰ ਕਾਫੀ ਵੱਡਾ ਤਸ਼ੱਦਦ ਕਰਦੀ ਆ ਸਮੇਂ ਦੀ ਸਰਕਾਰ, ਸਮੇਂ ਦੀ ਹਕੂਮਤ। ਤਾਂ ਅੱਜ ਸਾਡਾ ਮੂਡ ਬਣਿਆ, ਸਾਡਾ ਆਉਣ ਦਾ ਸਬੱਬ ਬਣਿਆ ਇੱਥੇ। ਤਾਂ ਕੋਸ਼ਿਸ਼ ਕੀਤੀ ਕਿ ਅਸੀਂ ਥੋੜ੍ਹੇ ਬਹੁਤੇ ਦੁੱਖੜੇ ਆ ਜਿਹੜੇ ਉਹ ਦਰਸ਼ਕਾਂ ਤੱਕ ਪਹੁੰਚਦੇ ਕਰੀਏ, ਜਿਹੜੇ ਦਰਸ਼ਕ ਸਾਨੂੰ ਦੇਖਦੇ ਨੇ। ਤਾਂ ਜਦੋਂ ਅਸੀਂ ਪੜ੍ਹਦੇ ਹਾਂ ਪੰਜਾਬੀ ਦੀਆਂ ਕਹਾਵਤਾਂ ਕਿ ਮਿੱਟੀ ਨਾ ਫਰੋਲ ਜੋਗੀਆ ਨਹੀਂ ਉਹ ਲੱਭਣੇ ਲਾਲ ਗਵਾਚੇ, ਪਰ ਸਿੱਖ ਕੌਮ ਦੇ ਵਿੱਚ ਇੱਕ ਅਜਿਹਾ ਜਿਹੜਾ ਕਿ ਇਤਿਹਾਸਕ ਪੰਨਾ ਗਾ ਜਿਸ ਨੂੰ ਫਰੋਲਣਾ ਵਾਰ-ਵਾਰ ਬਣ ਜਾਂਦਾ, ਕਿਉਂਕਿ ਉਦੋਂ ਕਈ ਘਰ ਅਜਿਹੇ ਸੀ ਜਿਹੜੇ ਕਿ ਬਰਬਾਦ ਹੋ ਗਏ, ਕਈ ਘਰਾਂ ਨੂੰ ਜਿੰਦੇ ਲੱਗ ਗਏ, ਕਈ ਘਰਾਂ ਦੇ ਵਿੱਚੋਂ ਬਰਾਤਾਂ ਨਹੀਂ ਚੜ੍ਹੀਆਂ। ਤਾਂ ਸਾਡੇ ਨਾਲ ਬਾਪੂ ਬਲਦੇਵ ਸਿੰਘ ਵੀ ਮੌਜੂਦ ਰਹਿਣਗੇ ਅਤੇ ਸਾਡੇ ਨਾਲ ਭਾਈ ਸਾਹਿਬ ਭਾਈ ਨਰਿੰਦਰ ਸਿੰਘ ਜੀ ਦੇ ਮਾਤਾ ਵੀ ਮੌਜੂਦ ਰਹਿਣਗੇ। ਤਾਂ ਪਹਿਲਾਂ ਅਸੀਂ ਫਤਿਹ ਦੀ ਸਾਂਝ ਪਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਤਾ ਜੀ ਤੁਹਾਡੇ ਤੋਂ ਸ਼ੁਰੂ ਕਰ ਲੈਂਦੇ ਹਾਂ। ਕਹਿੰਦੇ ਕਿ ਦਿਲ ਦਾ ਟੁਕੜਾ ਹੁੰਦੇ ਨੇ ਪੁੱਤ, ਇੰਨਾ ਸਮਾਂ ਕਿਵੇਂ ਲੰਘਾਇਆ? ਬਹੁਤ ਮੁਸ਼ਕਿਲ ਨਾਲ ਬੇਟੇ ਲੰਘਾਇਆ। ਤਾਂ ਕੋਈ ਉਹ ਨਹੀਂ, ਕੁੱਤਾ ਭੌਂਕਦਾ ਤਾਂ ਵੀ ਆਏ ਹੋਣਾ ਵੀ ਮੇਰਾ ਬੇਟਾ ਆਊਗਾ।
ਹੂੰ ਬਾਹਰ ਖੜਕਾ ਹੋਣਾ, ਫਿਰ ਵੀ ਉੱਠ ਕੇ ਰਾਤਾਂ ਨੂੰ ਦੇਖਣਾ ਵੀ ਮੇਰਾ ਬੇਟਾ ਹੂੰ ਆਊਗਾ। ਹੂੰ। ਸੰਘਰਸ਼ ਦੇ ਵਿੱਚ ਜਾਣ ਦਾ ਕੀ ਸਬੱਬ ਬਣਿਆ ਇਹਨਾਂ ਦਾ? ਇਹ ਬੇਟੇ ਮੇਰੇ ਭਰਾ ਕਰਕੇ ਬਣਿਆ। ਹੂੰ ਮੇਰਾ ਭਰਾ ਫੌਜ ਚੋਂ ਭਗੌੜਾ ਹੋ ਗਿਆ ਹੂੰ 83 ਵੇਲੇ, ਜੀ 11ਵੀਂ ਫੌਜ 'ਚ। ਉੱਥੇ ਫਿਰ ਉਹ ਹਰਿਮੰਦਰ ਸਾਹਿਬ ਬੇਟੇ ਫੜਿਆ ਗਿਆ। ਹੂੰ ਹਰਿਮੰਦਰ ਸਾਹਿਬ ਫੜਿਆ ਗਿਆ। ਕੁਛ ਚਿਰ ਤਾਂ ਸਾਨੂੰ ਪਤਾ ਹੀ ਨਹੀਂ ਲੱਗਿਆ। ਫਿਰ ਕੁਛ ਚਿਰ ਨਾਭੇ ਜੇਲ੍ਹ ਤੋਂ ਫਿਰ ਉਹ ਜੋਧਪੁਰ ਭੇਜਤਾ। ਜੀ ਜੋਧਪੁਰ ਜਦੋਂ ਗਿਆ ਬੇਟੇ, ਫਿਰ ਅਸੀਂ ਜੋਧਪੁਰ ਉਹਦੀ ਮੁਲਾਕਾਤ ਕਰਨ ਗਏ, ਹੂੰ ਨਾਲ ਬੱਚੇ ਸੀ ਵੀ। ਬੱਚਿਆਂ ਦੇ ਫਿਰ ਮਨ ਤੇ ਆਸਰ ਹੋਇਆ, ਹੋ ਹੀ ਜਾਂਦਾ, ਸਾਨੂੰ ਪਤਾ ਹੀ ਹੈ, ਨਿੱਕੇ ਛੋਟੇ ਬੱਚੇ ਸੀ ਜਦੋਂ। ਜੀ ਹਾਂ, ਫਿਰ ਉਦੋਂ ਬਾਅਦ ਬੇਟੇ ਸਾਨੂੰ ਪੁਲਿਸ ਜਦੋਂ ਉਦੋਂ ਰਾਜੀਵ ਗਾਂਧੀ ਨੇ ਛੱਡੇ ਨੇ ਜੋਧਪੁਰ ਵਾਲੇ ਕੈਦੀ, ਹੂੰ ਫਿਰ ਭਰਾ ਮੇਰਾ ਆ ਗਿਆ। ਹੂੰ ਫਿਰ ਆ ਕੇ ਉੱਥੇ ਇੱਥੇ ਪੁਲਿਸ ਨੇ ਉਹਨੂੰ ਟਿਕਣ ਨਹੀਂ ਦਿੱਤਾ। ਜੀ ਉਹਨੂੰ ਹੈਰਾਨ ਕਰਦੀ ਰਹੀ ਵੀ ਤੁਸੀਂ ਪਹਿਲਾਂ ਭਗੌੜੇ ਹੋਏ, ਹੁਣ ਤੁਹਾਡੇ ਕਿਹਦੇ ਨਾਲ ਸੰਬੰਧ ਨੇ, ਕੌਣ ਤੁਹਾਡੇ ਕੋਲੇ ਆਉਂਦੇ ਨੇ। ਉਹ ਖੇਤੀ ਵੀ ਕਰਨ ਲੱਗਿਆ, ਉਹਨੇ ਗਾਈਆਂ ਗੂਈਆਂ ਵੀ ਰੱਖੀਆਂ ਵੀ ਮੈਂ ਦੁੱਧ ਪਾਉਣਾ ਸ਼ੁਰੂ, ਮੈਂ ਆਪਦੇ ਪਰਿਵਾਰ ਨੂੰ ਸਾਂਭਾਂ। ਜੀ ਪਰ ਉਹਨੂੰ ਟਿਕਣ ਨਾ ਦਿੱਤਾ ਪਤਾ ਹੂੰ ਪੁਲਿਸ ਵਾਲੇ ਨੇ। ਫਿਰ ਉਦੋਂ ਬਾਅਦ ਕਿਤੇ ਬਸ ਖੇਤ ਕਣਕ ਦਾ ਟੋਕਾ ਕਰਦੇ ਤੇ ਕਣਕ ਕੱਢ ਰਹੇ ਤੇ ਫਿਰ ਉਹਨਾਂ ਨਾਲ ਕੋਈ ਸਿੰਘਾਂ ਦਾ ਸੰਪਰਕ ਹੋ ਗਿਆ। ਜੀ ਕਾਸ਼ਤੀਵਾਲ ਸਮਧਰਨ ਸਿੰਘ ਕਾਸ਼ਤੀਵਾਲ, ਉਹਦੇ ਨਾਲ 2 ਸਿੰਘ ਹੋਰ ਉਹ ਫੜੇ ਗਏ। ਜੀ ਫਿਰ ਉਹਨੂੰ ਮਿਲੇ ਆ ਕੇ ਵੀ ਕਿਵੇਂ ਨਾ ਕਿਵੇਂ ਤੈਨੂੰ ਟੇਕਣ ਤਾਂ ਪੁਲਿਸ ਹੁਣ ਬਣੀ ਦਿੰਦੀ ਹੂੰ ਵੀ ਤੂੰ ਸਾਨੂੰ ਮਦਦ ਕਰ। ਚੱਲ ਉਹਨੂੰ ਰਾਤ ਨੂੰ ਉੱਥੋਂ ਬੇਟੇ ਲੈ ਗਏ। ਉਹ ਮਦਦ ਕਰੀ ਗਾਹਾਂ, ਕੋਈ ਨਾ ਕੋਈ ਪਰਿਵਾਰ ਕਿਸੇ ਦਾ ਚੱਕਿਆ, ਭਰਾ ਚੱਕਿਆ ਕੋਈ SSB ਦੀ ਖੇੜੀ ਦਾ, ਹੂੰ ਤੇ ਉਹਦੇ ਭਰਾ ਨੂੰ ਚੱਕ ਕੇ ਫਿਰ ਉਹ ਛੁਡਾਇਆ। ਜੀ ਮਹਾਰਾਜ ਸਿੰਘ ਜੀ ਇਹ ਕਾਸ਼ਤੀਵਾਲ ਇਹ ਸਿਰਾਏ ਵੇਲੇ। ਬਸ ਉਦੋਂ ਬਾਅਦ ਤਾਂ ਫਿਰ ਪੁੱਤ ਭਗੌੜਾ। ਬਾਪੂ ਜੀ ਤੁਹਾਡੇ ਤੇ ਵੀ ਕਹਿੰਦੇ ਕਾਫੀ ਤਸ਼ੱਦਦ ਕੀਤਾ ਗਿਆ, ਕਿੰਨਾ ਕੁ ਤਸ਼ੱਦਦ ਹੋਇਆ ਉਦੋਂ? ਬਹੁਤ ਹੋਇਆ ਜੀ, ਜਿੰਨਾ ਵੀ ਕਹਦੀ ਉਨੀ ਥੋੜ੍ਹਾ ਸੀ। ਹੂੰ ਜੋ ਲੈ ਜਾਂਦੇ 2 ਮਹੀਨੇ ਨਾ ਛੱਡਦੇ। ਕਿਵੇਂ ਲੱਡੇ ਲੈ ਗਏ ਉੱਥੇ 2 ਲੱਡੇ, ਮੈਂ ਆਪਦੇ ਆਪ ਹੀ ਪੇਸ਼ ਹੋ ਗਿਆ ਸੀ ਜੋ ਬਾਹਲਾ ਲੱਗ ਕੇ ਪਰਿਵਾਰ ਨੂੰ ਤੰਗ ਕਰਨ ਵੀ ਉਹਦਾ ਭਗੌੜਾ, ਇਹ ਤਾਂ ਨਹੀਂ ਭਗੌੜਾ, ਇਹ ਕਿਉਂ ਨਹੀਂ ਘਰੇ ਖੜ੍ਹਦਾ। ਚੱਲ ਅਖੀਰ ਨੂੰ ਫਿਰ ਮੈਨੂੰ ਹੀ ਹੋਣਾ ਪਏਗਾ ਵੀ ਚੱਲ ਹੋ ਜਾਂਦੇ ਪੇਸ਼। ਦੇਖੀਏ ਪੇਸ਼ ਵੀ ਹੋ ਗਏ ਬੰਦੇ ਦੇ ਰਾਹੀਂ, ਤਸ਼ੱਦਦ ਉਹਨਾਂ ਨੇ ਪੂਰਾ ਹੀ ਕਰਿਆ ਜਿੰਨਾ ਹੁੰਦਾ। 2 ਮਹੀਨੇ ਬਾਅਦ ਛੱਡਿਆ ਸੀ। ਫਿਰ ਉਸ ਤੋਂ ਬਾਅਦ ਕਿਤੇ ਕੋਈ ਥਾਣਾ ਆ ਗਿਆ, ਕਿਤੇ ਕੋਈ ਆ ਗਿਆ, 2 ਦਿਨ ਲੈ ਜਾਂਦੇ, ਰੱਖ ਜਾਂਦੇ, ਛੱਡ ਦਿੰਦੇ। ਫਿਰ ਇੱਕ ਵਾਰ ਖਾਸੀ ਸਿੰਘਾਂ ਦੀ ਆਸ ਵਿੱਚ ਹੋ ਗਈ, ਇੱਕ ਚਕਾਈਆਂ ਜ਼ਿਆਦਾ ਵੱਧ ਗਈਆਂ ਸੀ ਇਹਨਾਂ ਦੀਆਂ ਗਵਾਹ ਕਰਨੀ। ਫਿਰ ਉਦੋਂ ਇੱਧਰ ਅੰਮ੍ਰਿਤਸਰ ਦੀ ਪੁਲਿਸ ਲਈ ਸੀ, ਪਰਮਜੀਤ ਸੀਗਾ ਬਠਿੰਡੇ, ਉਹਦਾ ਭਰਾ ਚੱਕਿਆ ਗਿਆ ਸੀ। ਉਹਦਾ ਕਰਕੇ ਫਿਰ ਮੈਨੂੰ ਲੈ ਗਏ ਰਾਤ ਨੂੰ, ਘਰੇ ਹੀ ਪਏ ਸੀ, ਲੈ ਗਏ। ਫਿਰ 6 ਮਹੀਨੇ ਨਹੀਂ ਛੱਡੇ ਉਹਨਾਂ ਨੇ। ਹੋਰ ਕੋਈ ਰੋਟੀ ਟੁੱਕ ਦਾ ਕਿਹੜਾ ਉਹਨਾਂ ਨੇ ਦੇਣਾ ਸੀ, ਬਸ ਕਿਤੇ ਉਹ ਠਾਣੇ 'ਚ, ਕਿਤੇ ਉਹ ਠਾਣੇ 'ਚ। ਜਦੋਂ ਤੁਹਾਡੇ ਪੁੱਤਰ ਭਗੌੜੇ ਹੁੰਦੇ ਨੇ ਜਾਂ ਤੁਹਾਡੇ ਪੁੱਤਰ ਬਾਗੀ ਹੁੰਦੇ ਨੇ ਹਕੂਮਤ ਤੋਂ, ਤਾਂ ਫਿਰ ਉਦੋਂ ਤੁਹਾਨੂੰ ਪਤਾ ਹੁੰਦਾ ਕੁਛ ਇਹ ਗੱਲ ਦਾ? ਇਹ ਸਾਨੂੰ ਕੀ ਪਤਾ ਸੀਗਾ ਉਦੋਂ। ਇਹਦਾ ਮੁੰਡਾ ਉਦੋਂ ਜਦੋਂ ਉੱਥੇ 6 ਮਹੀਨਿਆਂ ਬਾਅਦ ਮੈਨੂੰ ਛੱਡਿਆ, ਉਦੋਂ ਬਾਅਦ ਆਏ ਤਾਂ ਉਹ ਚੱਕੇ ਇਹਨਾਂ ਨੂੰ ਇਹਨੂੰ ਸਾਨੂੰ ਤਾਂ ਹੀ ਰਹਿ ਗਏ ਵੀ ਉਹ ਅਫਸਰਾਂ ਦੀ ਚੱਕ ਚਕਾਈ ਸੀ ਜਿਹੜੀ ਵੀ, ਜੇ ਉਹਨੂੰ ਛੱਡਣਗੇ ਤਾਂ ਤੁਹਾਨੂੰ ਛੱਡਾਂਗੇ। ਚਲੋ ਜਿਹੜੇ ਸਿੰਘਾਂ ਨੇ ਬੰਦੇ ਛੱਡਤੇ, ਉਹਨਾਂ ਦੇ ਰਿਸ਼ਤੇਦਾਰਾਂ ਨੂੰ ਛੱਡਦਾ, ਬਹੁਤ ਫੜੇ ਹੋਏ ਸੀ। ਉਹ ਸਾਡੇ ਵਾਲੇ ਬੰਦੇ ਦਾ ਵੀ ਫੜਿਆ ਹੋਇਆ ਸੀ, ਉਹ ਸੁੱਟ ਗਿਆ। ਮੰਗਾਂ ਪੂਰੀਆਂ ਕਰਤੀਆਂ, ਛੱਡਤਾ। ਉਸ ਤੋਂ ਬਾਅਦ ਮੈਨੂੰ ਛੱਡਤਾ 6 ਮਹੀਨੇ ਬਾਅਦ। ਸਹੀ ਚੱਲਦਾ ਰਿਹਾ। ਤਵਾਰੀ ਤਾਂ ਇਹਨਾਂ ਦੀ ਹੁਣ ਵੀ ਨਹੀਂ ਹੈਗੀ, ਹੁਣ ਵੀ ਆਉਂਦੇ ਨੇ। ਕੋਈ 26 ਜਨਵਰੀ ਆ ਗਈ, ਕੋਈ 15 ਅਗਸਤ ਆ ਗਿਆ, ਕੋਈ ਵਾਰਦਾਤ ਹੋ ਗਈ, ਆਉਂਦੇ ਨੇ। ਕਿਤੇ ਲੈ ਵੀ ਜਾਂਦਾ ਕੋਈ, ਕਿਤੇ ਨਹੀਂ ਵੀ ਲੈ ਕੇ ਜਾਂਦਾ। ਮਾਤਾ ਜਦੋਂ ਜਿਵੇਂ ਇਹਨਾਂ ਨੇ ਦੱਸਿਆ ਕਿ ਕਾਫੀ ਤਸ਼ੱਦਦ ਕਰਦੇ ਰਹੇ ਨੇ, ਕਾਫੀ 6 ਮਹੀਨੇ ਅਸੀਂ ਘਰੇ ਨਹੀਂ ਸੀ ਆਉਂਦੇ ਹੈਗੇ, ਸਾਨੂੰ ਹੁਣ ਵੜ ਨਹੀਂ ਦਿੰਦੇ ਬੇਟੇ। ਕਈ ਵਾਰ ਤਾਂ ਰੋਟੀ ਪੱਕੀ ਹੋਣੀ ਬੱਚਿਆਂ ਨੂੰ, ਕਈ ਵਾਰ ਮੁੱਕਵਾਏ ਵੀ ਅੱਜ ਘਰੇ ਨੇ ਵੀ ਚਲੋ ਘਰੇ ਰੋਟੀ ਪਕਾ ਲੈਂਦੇ। ਐਂ ਹੋ ਜਾਣਾ, ਰੋਟੀ ਪਾਈ ਵੀ ਰਹਿ ਜਾਣੀ ਬੇਟੇ, ਬਸ ਉਹਦੀ ਆ ਜਾਣੀ, ਪੁਲਿਸ ਨੇ ਉਹਦੀ ਲੈ ਜਾਣੀ। ਕਈ ਵਾਰ ਕੋਈ ਇਹੋ ਜਿਹਾ ਵੀ ਹੁੰਦਾ ਸੀ, ਇੱਕ ਗੁਰਮੇਲ ਸਿੰਘ ਧਨੌਲੇ ਵਧੀਆ ਵੀ ਸੀ। ਫਿਰ ਉਹ ਕਹਿੰਦਾ ਵੀ ਬਲਦੇਵ ਸਿੰਘ ਤੂੰ ਥੋੜ੍ਹਾ ਜਿਹਾ ਮਾੜਾ ਜਿਹਾ ਬੱਚਿਆਂ ਤੋਂ ਬਚ ਕੇ ਰਿਹਾ ਕਰ, ਵੀ ਬੱਚੇ ਵੀ ਰੋਟੀ ਕਿੰਨੀ ਭੁੱਖੇ ਰਹਿ ਜਾਂਦੇ ਜਦੋਂ ਅਸੀਂ ਤੈਨੂੰ ਲੈ ਜਾਂਦੇ, ਵੀ ਤੂੰ ਮਾੜਾ ਮੋਟਾ ਆਪਦਾ ਪਾਸਾ ਅੱਛਾ ਕਰਕੇ ਰਿਹਾ ਕਰ। ਬੱਚੇ ਤਾਂ ਚੱਲ ਰੋਟੀ ਇੱਕ ਟਾਈਮ ਖਾ ਲੈਣਗੇ,
ਬਸ ਰੋਟੀ ਵੀ ਨਹੀਂ ਸੀ ਪਤਾ, ਕਈ ਵਾਰ ਪੱਕੀ ਰਹਿ ਜਾਂਦੀ, ਬਸ ਫਿਰ ਬੱਚੇ ਕਦੇ ਰਿਸ਼ਤੇਦਾਰੀ 'ਚ ਕਦੇ ਆਏ, ਫਿਰ ਆਏ ਭੇਜਦੇ ਸੀ ਡੋਡੀ ਵੰਡ ਤੇ ਬੱਚੇ। ਫਿਰ ਕੋਈ ਕਿਤੇ ਬੱਚਿਆਂ ਦੀ ਵੀ ਪੜ੍ਹਾਈ ਖਰਾਬ ਹੋਈ ਬੇਟੇ। ਛੋਟਾ ਬੱਚਾ ਸੀ ਇੱਕ ਜਮੀ ਛੋਟਾ ਸੀ, 3 ਸਾਲ ਦਾ ਸੀਗਾ, ਚੌਥਾ ਕੁ ਲੱਗਿਆ ਹੋਇਆ ਸੀ, ਉਹ ਵੀ ਲੱਗ ਰਿਹਾ ਮਾਂ ਤੋਂ। ਇਹਨਾਂ ਦਾ ਕਹਿੰਦੇ 6ਵੀਂ ਕਲਾਸ 'ਚ ਪੜ੍ਹਦੇ ਸੀ ਇਹ ਬੇਟੇ ਪਹਿਲਾਂ ਜਦੋਂ ਛੋਟਾ ਤੇ ਉਦੋਂ 6ਵੀਂ 'ਚ ਹਜੇ ਹੋਇਆ ਨਹੀਂ ਸੀਗਾ ਵੀ ਪਹਿਲਾਂ ਪੇਪਰ ਹੋਣੇ ਸੀ। ਇਹਨਾਂ ਨੂੰ ਘਰੋਂ ਹੀ ਲੈ ਗਏ ਬੇਟੇ, ਗੁਰਦੁਆਰਾ ਸਾਹਿਬ ਤੋਂ ਆਇਆ ਸੀ, ਇਹਨੂੰ ਥੋੜ੍ਹਾ ਜਿਹਾ ਸ਼ੌਂਕ ਪਹਿਲਾਂ ਹੀ ਪਾਰਟੀ ਪੂਰਟੀ ਦਾ ਪੜ੍ਹਨ ਦਾ, ਮਹਾਰਾਜ ਜੀ ਪੂਰੀ ਰੌਂਦਾ ਸੀਗਾ, ਅੰਮ੍ਰਿਤ ਧਾਰੀ ਸੀ। ਇਹਨੂੰ ਥੋੜ੍ਹਾ ਜਿਹਾ ਗਿਆਨ ਵੱਧ ਸੀ, ਜਦੋਂ ਗੁਰੂ ਘਰੋਂ ਰਸ ਵੇਵੇ ਮਾਤਾ ਮੈਂ ਰੋਟੀ ਖਾ ਕੇ ਪੈਂਦਾ ਤਾਂ ਹੈ ਹੀ ਨਹੀਂ ਸੀ, ਘਰੇ ਪਾਉਂਦੇ ਤਾਂ ਅਸੀਂ ਹੈ ਨਹੀਂ ਤੇ ਬੱਚਿਆਂ ਨੂੰ ਕਿਸੇ ਨੂੰ। ਜਦੋਂ ਮੈਂ ਕਿਹਾ ਚੱਲ ਰੋਟੀ ਖਾ ਲਾ ਬੇਟੇ ਵੀ, ਖਾ ਕੇ ਫਿਰ ਤੂੰ ਪਾਈ ਜੀ ਕਿਸੇ ਦੋਸਤ ਮਿੱਤਰ ਕੋਲ। ਇਹ ਵੀ ਰੋਟੀ ਖਾ ਰਹੇ ਤੇ ਰਹਿ ਰੱਖ ਤੋਂ ਬਾਅਦ ਤੁਹਾਨੂੰ ਪਤਾ ਹੀ ਵੀ ਕਿੰਨਾ ਟਾਈਮ ਥੋੜ੍ਹਾ ਜਿਹਾ ਮੂੰਹ ਨਹੀਂ ਰਾਜਾ ਹੋ ਜਾਂਦਾ। ਚੱਲ ਇਹ ਰੋਟੀ ਖਾ ਕੇ ਜਦੋਂ ਮੈਂ ਬਾਹਰ ਦੇ ਪਾਸੇ ਨਿਕਲੀ, ਇੱਥੇ ਸਾਡੇ ਪੁਰਾਣੀ ਜੀ ਰਸੋਈ ਸੀ, ਜਦੋਂ ਉੱਥੇ ਗੇਟ ਵੜੇ ਮੈਂ ਕਿਹਾ ਵੀ ਪੁਲਿਸ ਆ ਗਈ। ਸਿੰਘ ਸਜੇ ਹੋਏ, ਗਾਤਰੇ ਪਾਏ, ਮੂੰਹ ਬੰਨੇ, ਕੇਸ ਦੀ ਪੱਗਾਂ ਬੰਨੇ। ਇਹ ਮੈਨੂੰ ਕਹਿੰਦੇ ਵੀ ਤੈਨੂੰ ਪਤਾ? ਮੈਂ ਕਿਹਾ ਪੁਲਿਸ ਆ। ਇਹ ਤਾਂ ਚੜ੍ਹ ਗਏ ਦੇਖ ਕੇ, ਉਹ ਦਿਨ ਸਾਡੇ ਰਸੋਈ ਨੀਵੀਂ ਜੀ 'ਚ ਟੁੱਟੀ ਜੀ, ਉੱਤੋਂ ਚੜ੍ਹ ਗਈ, ਬੇਟੇ ਤੋਂ ਚੜ੍ਹਿਆ ਨਾ ਗਿਆ, ਛੋਟਾ ਸੀ। ਜਦੋਂ ਚੜ੍ਹਨ ਲੱਗੇ ਭੱਜ ਕੇ 2 ਜਣਿਆਂ ਨੇ ਖਿੱਚ ਲਿਆ ਥੱਲੇ। ਚਲੋ ਜਦੋਂ ਨਾ ਇੱਥੋਂ ਲੈ ਗਏ ਬੇਟੇ, ਜਿਵੇਂ ਉੱਥੋਂ ਪਰੇ ਮੈਂ ਤੁਹਾਨੂੰ ਲੈ ਕੇ ਆਈ ਹਾਂ, ਐਡੀ ਦੂਰ ਤੱਕ ਮੈਂ ਉਹਨਾਂ ਦਾ ਕਰਦੀ ਗਈ ਨਾਲ। ਉਹੀ ਗੱਲ ਮੁਕਾਬਲੇ ਵਾਲੀ ਗੱਲ ਵੀ ਦੋਨਾਂ ਸਿੰਘਾਂ ਦੇ ਇੱਧਰੋਂ ਵੀ ਉਹਨਾਂ ਦੀਆਂ ਰਫਲਾਂ ਫੜੀਆਂ ਹੋਈਆਂ, ਉਹਨਾਂ ਦੀ ਬਾਹਾਂ ਫੜੀਆਂ ਹੋਈਆਂ, ਮੈਂ ਇੱਧਰ ਦੇ ਹੱਥ 'ਚ ਵੀ ਘੜੀਸੀ ਤੁਰੇ ਗਏ 2 ਜਣੇ ਬੱਚੇ ਦੇ ਮੂਹਰੇ, ਤੇ ਮੈਂ ਰੌਲਾ ਪਾਉਂਦੀ ਗਈ ਮੇਰੇ ਬੱਚੇ ਨੂੰ ਛੱਡ ਦਿਓ। ਕਹਿੰਦੇ ਵੀ ਇਹਦੇ ਮਾਮੇ ਨੂੰ ਲਿਆ ਕੇ ਲਿਆਉਣੇ। ਮੈਂ ਕਿਹਾ ਵੀ ਮੈਨੂੰ ਪਤਾ ਵੀ ਮਾਮੇ ਨੂੰ ਨਹੀਂ, ਤੁਸੀਂ ਪੁਲਿਸ ਆ ਰਹੇ ਵੀ ਖਾਸੀ ਖਿੱਚਾ ਤੂੰ ਜਿੱਥੋਂ ਤੁਸੀਂ ਗੱਡੀ ਲੈ ਕੇ ਮੁੜਿਓ ਉੱਥੇ ਤੱਕ ਮੇਰੀ ਉਹਨਾਂ ਨਾਲ ਹੁੰਦੀ ਸੀ। ਫਿਰ ਉਹਨਾਂ ਨੇ ਫਾਇਰ ਫੂਰ ਵੀ ਕਰੇ ਵੀ ਜੇ ਡਰਦੀ ਸਾਡੇ ਲਈ, ਫਾਇਰ ਵੀ ਕਰੇ। ਫਿਰ ਮੇਰੇ ਹੱਥਾਂ ਤੇ ਵੀ ਵੱਜੇ ਹੋਏ ਨੇ ਬੇਟੇ ਨੇ, ਥੱਲੇ ਮੇਰੇ ਪੈਰਾਂ 'ਤੇ ਵੀ ਵੱਜੇ ਹੋਏ ਨੇ, ਪੈਰਾਂ ਤੋਂ ਮੈਨੂੰ ਬਹੁਤ ਤਕਲੀਫ ਆ, ਮੈਂ ਪੈ ਨਹੀਂ ਸਕਦੀ। ਅਤੇ ਫਿਰ ਮੈਂ ਉੱਥੇ ਰੱਖ ਕੇ ਜਦੋਂ ਫਿਰ ਮੈਨੂੰ ਉੱਥੇ ਖਿੱਚ ਕੇ ਛੱਡ ਗਈ, ਸਿੱਟ ਗਈ ਉੱਥੇ। ਫਿਰ ਇੰਨੇ ਕੋਈ ਹੋਰ ਉੱਠ ਖੜੇ ਫਾਇਰ ਸੁਣ ਕੇ, ਚੱਲ ਫਿਰ ਇਕੱਠੇ ਹੋ ਗਏ। ਫਿਰ ਸਾਨੂੰ ਇਹਨਾਂ ਨੇ 5 ਮਹੀਨੇ ਬੇਟੇ ਦੱਸਿਆ ਨਹੀਂ ਹੈਗਾ ਵੀ ਕਿੱਥੇ। ਅਸੀਂ ਬਹੁਤ ਫਿਰੇ, ਉਸੇ ਕਰਕੇ ਕਮਜ਼ੋਰ ਹੋ ਗਏ ਪੁੱਤ, ਪੈਸੇ ਲਾਉਣੇ, ਗੱਡੀਆਂ ਕਰਾਉਣੀਆਂ, ਜਿਹੜਾ ਜ਼ਮੀਨ ਦੀ ਮਾੜੀ ਮੋਟੀ ਉਹ ਵੀ ਵਿਕ ਗਈ, ਉੱਤੇ ਲਾਉਂਦੇ ਤੁਰੇ ਫਿਰੇ, ਸਾਨੂੰ ਕੋਈ ਪਤਾ ਨਹੀਂ ਲੱਗਿਆ। ਫਿਰ 5 ਮਹੀਨੇ ਤੋਂ ਬਾਅਦ ਜਦੋਂ ਬੱਚੇ ਨੂੰ ਐਂ ਲਈ ਤੁਰੇ ਫਿਰੇ, ਬੱਚੇ ਤੂੰ ਕੁਛ ਪੁੱਛਦੇ ਰਹੇ, ਕਹਿੰਦਾ ਮਾਤਾ ਜਦੋਂ ਮੈਂ ਤੋਂ ਕੁਛ ਪੁੱਛਦੇ ਤੇ ਮੈਨੂੰ ਪਤਾ ਹੀ ਨਹੀਂ ਕੁਛ। ਫਿਰ 5 ਮਹੀਨੇ ਤੋਂ ਬਾਅਦ ਬੇਟੇ ਫਿਰ ਇਹ ਮੇਰੇ ਪਿੰਡ ਛੱਡ ਕੇ ਘਨੌਰੀ ਕਲਾਂ ਰਾਤ ਨੂੰ 1 ਵਜੇ। ਬੱਚੇ ਨੂੰ ਐਂ ਨਾ ਪਤਾ ਲੱਗੇ ਰਾਤ ਨੂੰ ਵੀ ਮੇਰੇ ਨਾਨਕਿਆਂ ਦਾ ਘਰ ਕਿੱਧਰ ਆ, ਜਾਓ ਘਰੇ ਹੋਣਗੇ ਕਿ ਨਹੀਂ ਹੋਣਗੇ, ਵੀ ਮੈਂ ਜਾਵਾਂ ਕਿੱਥੇ। ਫਿਰ ਸਾਡੇ ਪੰਡਤਾਂ ਦਾ ਘਰ ਸੀ, ਉਹਨੇ ਉਹਨਾਂ ਨੇ ਬਾਹਰ ਖੜਕਾਇਆ, ਉਹਨਾਂ ਨੇ ਫਿਰ ਮੇਰੇ ਮਾਂ ਬਾਪ ਨੂੰ ਉਠਾਇਆ। ਫਿਰ ਮੇਰਾ ਬੱਚਾ ਰਾਤ ਉੱਠੇ ਰਿਹਾ ਤੜਕੇ ਨੂੰ ਸਾਡੇ ਕੋਲ ਛੱਡ ਕੇ। ਬਿਲਕੁਲ। ਤਾਂ ਸੋ ਇਹ ਕਹਾਣੀ ਹੈ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਅੱਜ, ਸਬੱਬ ਬਣਿਆ ਗਾ, ਜਿਵੇਂ ਪਹਿਲਾਂ ਦੱਸਿਆ ਕਿ ਉਹਨਾਂ ਮਾਵਾਂ ਦੇ ਕੋਲ ਬੈਠਣ ਦਾ ਜਿਨ੍ਹਾਂ ਨੇ ਉਸ ਵਕਤ ਕਾਫੀ ਤਸ਼ੱਦਦ ਚੱਲਿਆ। ਤਾਂ ਅੱਜ ਸਾਡੇ ਨਾਲ ਬਜ਼ੁਰਗ ਬਾਪੂ ਵੀ ਬੈਠੇ ਨੇ, ਇਹਨਾਂ ਦੇ ਨਾਲ ਵੀ ਅਸੀਂ ਥੋੜ੍ਹੀ ਬਹੁਤੀ ਗੱਲਬਾਤ ਹੈ ਜਿਹੜੀ ਉਹ ਕਰ ਰਹੇ ਹਾਂ। ਬਜ਼ੁਰਗੋ, ਤਸ਼ੱਦਦ ਕਿਸ ਤਰ੍ਹਾਂ ਦਾ ਕਰਦੀ ਸੀ ਪੁਲਿਸ ਉਦੋਂ, ਜਦੋਂ ਤੁਹਾਨੂੰ ਅੰਦਰ ਲੈ ਜਾਂਦੇ ਫੜ ਕੇ? ਤਸ਼ੱਦਦ ਕਿਸ ਤਰ੍ਹਾਂ ਦਾ ਹੁੰਦਾ, ਜਦੋਂ ਯਾਦ ਆਉਂਦਾ ਰੌਂਗਟੇ ਖੜੇ ਹੁੰਦੇ ਹੋਣੇ ਆ ਉਹ ਗੱਲਾਂ ਨੂੰ ਯਾਦ ਕਰਕੇ? ਤਸ਼ੱਦਦ ਦਾ ਹੀ ਘੋਟਾ ਰੋਣ, ਉਹਨਾਂ ਨੇ ਮਾਂਗਰ ਬਾਹਾਂ ਬੰਨ੍ਹ ਕੇ ਐਂ ਕਰਕੇ ਘੋਟਾ ਉੱਤੇ 2-3 ਜਣੇ ਚੜ੍ਹ ਜਾਂਦੇ। ਉਹ 2 ਜਣੇ ਨੇ ਫੇਰੀ ਜਾਣੇ, 2-3 ਜਣੇ ਉੱਤੇ ਹੁੰਦੇ। ਹੁਣ ਜਦੋਂ ਆਪਣੇ 'ਚ ਹੈ ਨਹੀਂ ਸੀ ਕੁਛ ਮਨ ਬਣਾਈ ਵਾਲਾ, ਤਾਂ ਹੈ ਹੀ ਨਹੀਂ ਸੀ ਕੰਮ। ਐਂ ਅੱਡੋ ਅੱਡ ਤੇ ਸੀ ਜੇ। ਫਿਰ ਇੱਕ ਤਾਹਾਂ ਸੀ ਉੱਚਾ ਜਿਹਾ 20-25 ਫੁੱਟ ਦਾ, ਉਹਨਾਂ ਗਾਡਰ ਜਿਹਾ ਪਾਇਆ ਹੋਇਆ ਥਾਮਲਿਆਂ ਦੇ, ਉਹਦੇ 'ਤੇ ਪਾਉਣੀ ਸੀ। ਫਿਰ ਮੰਗ ਦੀਆਂ ਬਾਹਾਂ ਬੰਨ੍ਹ ਕੇ ਫਿਰ ਉਹਦੇ 'ਤੇ ਤਾਹਾਂ ਲਏ। ਉਹ ਕਹਿੰਦੇ ਵੀ ਜੇ ਕੋਈ ਸਾਨੂੰ ਦੱਸਣਾ ਹੋਊ, ਤੂੰ ਆਪਦਾ ਪੈਰ ਪੂਰ ਹਿੱਲਿਆ ਦੀ, ਫਿਰ ਅਸੀਂ ਤੈਨੂੰ ਥੱਲੇ ਤਾਰ ਲਾਂਗੇ। ਕਦੋਂ ਮੈਂ ਨਾ ਵੀ ਜਦੋਂ ਹੈ ਹੀ ਨਹੀਂ ਸੀ, ਪਤਾ ਹੀ ਨਹੀਂ ਸੀ ਕਾਹਦਾ ਵੀ ਕਿੱਥੇ ਨੇ ਬੰਦੇ, ਕਿੱਥੇ ਕਾਹਦੇ ਪੈਰ ਹਿੱਲਾਉਣੇ ਸੀ। ਚੱਲ ਮੈਂ ਕਿਹਾ ਹੁਣ ਤਾਂ ਸਿਰੇ ਲੱਗੀ ਪਈ ਆ ਕਹਾਣੀ, ਬਸ ਉੱਥੇ ਖੜੇ। ਫਿਰ ਅੱਧੇ ਕੁ ਘੰਟੇ ਬਾਅਦ ਫਿਰ ਇਹਨਾਂ ਨੇ ਲਾਹ ਲੈਣਾ ਸੀ। ਲਾਹੇ ਹੋਏ 'ਤੇ ਵੀ ਬਹੁਤ ਕਰਨਾ, ਧੱਫਾ ਧੌਲ, ਮੁੱਕੇ ਮੱਕੇ ਮਾਰਨੀਆਂ ਲੱਤਾਂ ਦੇ ਪੱਟਾਂ ਦੇ, ਕਾਸਰ ਕੋਈ ਨਹੀਂ ਛੱਡੀ। ਇਹਨਾਂ ਨੇ ਪਾਣੀ ਵੀ ਪਾਇਆ ਮੂੰਹ 'ਚ ਵੀ ਪ੍ਰੈਸ਼ਰ ਨਾਲ, ਬਸ ਜਿੰਨੀ ਕੁ ਬਾਤ ਅਸੀਂ ਲਾਈ ਗਏ ਨੇ, ਉਹਨਾਂ ਨੇ ਕਸਰ ਨਹੀਂ ਛੱਡੀ ਕੋਈ। ਬਸ ਫਿਰ
ਪੰਚਾਇਤ ਦੀ ਪਿੰਡ ਆਪਣਾ ਦੀ ਜਾਂਦੀ ਸੀ ਪੰਚਾਇਤ, ਫਿਰ ਛੱਡ ਛੁੱਟ ਦਿੰਦੀ। ਕਿਤੇ 5 ਦਿਨ, ਕਿਤੇ 10 ਦਿਨ ਐਂ ਰੱਖਦੇ ਰਹੇ ਜੀ। ਘਰੇ ਰਹਿਣ ਨਾਲ ਤਾਂ ਸਬੱਬ ਹੀ ਨਹੀਂ ਸੀਗਾ। ਸਾਡਾ ਤਾਂ ਮਾਲ ਪਸ਼ੂ ਵਿਕ ਗਿਆ ਸੀ ਸਾਰਾ, ਵੇਚਣਾ ਹੀ ਪਿਆ ਜਦੋਂ ਨਾ ਸਰਿਆ ਜੀ। ਵਾਹਣ ਠੇਕੇ 'ਤੇ ਨਾ ਕੋਈ ਲਵੇ, ਨਾ ਹਿੱਸੇ 'ਤੇ ਲਵੇ। ਕਿਸੇ ਨਾਲ ਕੋਈ ਗਿਲਾ ਹੈ, ਕੋਈ ਸਿਕਵਾ ਹੋਵੇ ਕਿਸੇ ਸਰਕਾਰ ਪ੍ਰਤੀ ਜਾਂ ਕਿਸੇ ਲੋਕਾਂ ਪ੍ਰਤੀ? ਲੋਕਾਂ ਪ੍ਰਤੀ ਕੀ ਹੈ, ਜਦੋਂ ਹੁਣ ਇਹ ਜਿਹੇ ਰਾਹੀ ਹੋ ਪਾਏਗੀ ਨਾਲ ਭੁਗਤਣਾ ਸਾਨੂੰ ਪੈ ਗਿਆ ਜੀ। ਬਸ ਸਰਕਾਰਾਂ ਦੇ ਕੰਮ ਹੀ ਇਹੋ ਜਿਹੇ ਨੇ ਜਿਹੜਾ ਮਤਲਬ ਤੁਹਾਨੂੰ ਹੈ ਕਿਸੇ ਨਾਲ ਕੋਈ ਗਿਲਾ ਸ਼ਿਕਵਾ ਵੀ ਸਾਡੀ ਕਿਸੇ ਨੇ ਸਾਰ ਨਹੀਂ ਲਈ? ਲਈ ਵੀ ਨਹੀਂ ਬੇਟੇ ਕਿਸੇ ਨੇ, ਪੰਥਕ ਕਹਾਉਣ ਵਾਲੀਆਂ ਬੜੀਆਂ ਸਰਕਾਰਾਂ ਆਈਆਂ, ਕਿਸੇ ਨੇ ਨਹੀਂ ਪੁੱਛਿਆ ਸਾਨੂੰ। ਸਰਕਾਰ ਨੇ ਤਾਂ ਕਿਸੇ ਨੇ ਸਾਨੂੰ ਪੁੱਛਿਆ ਹੀ ਨਹੀਂ। ਸਾਡੇ ਮਾਗਲ ਵੀ ਨਹੀਂ ਆਏ, ਗਿਆ ਤੋਂ ਵੀ ਅੰਦਰ ਬਾਹਰ ਪੁੱਛਦੇ ਵੀ ਜੇ ਮਿਲਣ ਆਇਆ ਕਿਸੇ ਨੂੰ ਮਿਲਣਾ। ਇੱਕ ਕੱਲਾ ਸਾਡੇ ਨਾਲ ਗੋਬਿੰਦ ਕਾਂਝਲਾ ਉਹ ਖੜਿਆ ਬੇਟੇ, ਉਹ ਵੀ ਜਦੋਂ ਸਾਰਾ ਕੁਛ ਉਹ ਹੋ ਗਿਆ ਫਿਰ ਸਾਨੂੰ ਬਾਅਦ 'ਚ ਨਾ ਘਰੇ ਬੈਠਣ ਦਿੱਤਾ। ਬੱਚੇ ਦੇ ਸ਼ਹੀਦ ਹੋਏ ਤੋਂ ਬਾਅਦ ਵੀ ਸਾਨੂੰ ਤੰਗ ਪਰੇਸ਼ਾਨ ਕਰ ਭਗੌੜਾ ਕਰਾਰ ਦਿੱਤਾ ਨਾ ਵੀ ਸਾਨੂੰ ਬੱਚਾ ਵੀ ਇਹਨਾਂ ਦਾ ਭੱਜ ਗਿਆ ਗੱਡੀ 'ਚੋਂ ਜੀ। ਵੀ ਬਸ ਇੱਕ ਇਕੱਲਾ ਉਹ ਸਾਨੂੰ ਬਾਅਦ 'ਚ ਘਰੇ ਵਾਹਿਆ ਸਾਨੂੰ। ਬਸ ਹੋਰ ਸਾਡੀ ਕਿਸੇ ਨੇ ਬਾਂਹ ਨਹੀਂ ਪੁੱਛੀ। ਸਿਮਰਜੀਤ ਮਾਨ ਨਾਲ ਅਸੀਂ ਇੰਨੇ ਚਿਰ ਤੋਂ ਜੁੜੇ, ਕਿਸੇ ਸਾਡੇ ਕੋਲੋਂ ਮੁੜ ਜਾਂਦੇ ਨੇ ਬਿਲਕੁਲ ਇੱਥੋਂ ਪਿੰਡ 'ਚੋਂ ਆ ਕੇ ਸਾਡੇ ਘਰੇ ਆ ਕੇ ਕਦੇ ਕਿਸੇ ਨੇ ਸਾਰ ਨਹੀਂ ਲਈ। ਜੁੜਿਆ ਅਸੀਂ ਵੋਟ ਹਜੇ ਵੀ ਪਾਉਂਦੇ, ਅਸੀਂ ਹੋਰ ਕਿਸੇ ਨੂੰ ਪਾਈ ਨਹੀਂ ਕਦੇ ਵੀ ਕਿਹੜੇ ਨੂੰ ਪਾਈਏ, ਡਡੇਰਿਆਂ ਨੂੰ ਕਿਹਨੂੰ ਪਾਈਏ। ਵੀ ਚਲੋ ਪੰਥ ਦਾ ਇੱਕ ਸੱਚਾ ਇਨਸਾਨ ਤਾਂ ਹੈ, ਵੋਟ ਹਜੇ ਵੀ ਬਸ ਅਸੀਂ ਉੱਥੇ ਹੋਰ ਅਸੀਂ ਕਿਸੇ ਨੂੰ ਪਾਉਂਦੇ ਨਹੀਂ। ਪਰ ਪੁੱਛਿਆ ਸਾਨੂੰ ਕਿਸੇ ਨੇ ਨਹੀਂ, ਕਿਸੇ ਨੇ ਨਹੀਂ ਪੁੱਛਿਆ। ਕਿਸੇ ਨੇ ਨਹੀਂ ਪੁੱਛਿਆ ਕਿ ਕਦੇ। ਜਦੋਂ ਰਾਤ ਨੂੰ ਪਏ ਹੁੰਦੇ ਹੋ, ਗੱਲਾਂ ਕਰਦੇ ਹੁੰਦੇ ਹੋ, ਉਦੋਂ ਦਿਲ ਤੇ ਕੀ ਬੀਤਦਾ? ਬਹੁਤ ਆਏ ਹੁੰਦਾ ਤਾਂ ਵੀ ਇੰਨਾ ਵਧੀਆ ਪਰਿਵਾਰ 'ਚ ਬੈਠੇ ਤੇ ਵੀ ਹੁਣ ਖੇਲ ਬੱਚੇ ਵੀ ਅੱਡੋ ਅੱਡੀ ਹੋ ਪਏ ਨੇ। ਜਦੋਂ ਕਿਸੇ ਨੇ ਸਾਡੀ ਸਾਰ ਨਾ ਲਈ, ਬੱਚੇ ਕੋਲ ਕੁਛ ਰਿਹਾ ਨਾ, ਬੱਚੇ ਕੋਈ ਦਿਹਾੜੀ ਕਰਦਾ, ਕੋਈ ਠੇਕਿਆਂ ਦੇ ਵਾਹਨ ਪਾਉਂਦਾ, ਕੋਈ ਕੁਛ ਕਰਦਾ। ਯਾਰ ਤਾਂ ਕੱਢਣ ਨੇ ਪੈਣੇ ਬਹੁਤ ਕੁਛ ਆਉਂਦਾ ਬੇਟੇ, ਕੱਢਣ ਨੇ ਪੈਣੇ ਬਹੁਤ ਕੁਛ ਆਉਂਦਾ। ਮਾਣ ਵੀ ਮਹਿਸੂਸ ਹੁੰਦਾ ਉਹ ਵੀ ਸਾਡਾ ਪੁੱਤ ਇੱਕ ਮਾਣ ਮੇਰੇ ਬੇਟੇ ਤੇ ਹੁੰਦਾ ਵੀ ਹੁਣ ਆਹ ਪੋਤਾ ਵਗ ਗਿਆ ਵੀ ਉਹ ਵੀ ਫਿਰ ਜਾਰੀ ਗਿਆ ਬੇਟੇ ਵੀ ਇਹਦੇ ਤੇ ਮੈਨੂੰ ਮਾਣ ਆ ਵੀ ਮੇਰੇ ਪੁੱਤ ਨੇ ਕੁਛ ਤਾਂ ਕੁਛ ਦੁਨੀਆ ਤੇ ਖੱਟੇ ਹੀ ਆ। ਮਾਣ ਵੀ ਉਹ ਤਾਂ ਵੀ ਐਡੀ ਛੋਟੀ ਉਮਰ ਤੋਂ ਉਹਨੂੰ ਇੰਨੀ ਸਮਝ ਸੀ ਕੁਛ ਤਾਂ ਖੱਟੇ। ਮੇਰੇ ਪੁੱਤ ਅੱਜ ਦੁਨੀਆ ਤੇ ਜਿਉਂ ਸ਼ਹੀਦ ਨਹੀਂ ਹੈਗਾ, ਸ਼ਹੀਦ ਆ, ਆਮਰ ਸ਼ਹੀਦ ਆ, ਹਰ ਵਕਤ ਜਿਉਂਦਾ, ਲੋਕ ਯਾਦ ਕਰਦੇ ਨੇ ਬੇਟੇ। ਜਦੋਂ ਕੋਈ ਦਿਨ ਆਉਂਦਾ, ਦਿਹਾੜਾ ਆਉਂਦਾ, ਇਹਨਾਂ ਦਾ ਬਰਸੀ ਮਨਾਉਂਦੇ ਆ ਜਾਂ ਸ਼ਹੀਦੀ ਦਿਹਾੜਾ ਮਨਾਉਂਦੇ ਆ, ਉਦੋਂ ਪਿੰਡ ਦੇ ਵਿੱਚੋਂ ਕੋਈ ਅਲੌਸਮੈਂਟ ਹੁੰਦੀ ਹੋਣੀ? ਨਹੀਂ ਕੋਈ ਨਹੀਂ ਹੁੰਦੀ ਬੇਟੇ, ਸਭ ਡਰਦੇ ਤੇ ਉਦੋਂ ਪੜਨ ਲੱਗੀ ਪੁਲਿਸ। ਮੈਨੂੰ ਐ ਲੈ ਜਾਂਦੀ ਸੀ, ਕਹਿੰਦੇ ਤੇ ਵੀ ਤੂੰ ਲੋਕਾਂ ਨੂੰ ਐਂ ਕਰਦੀ ਆ, ਲੋਕ ਤੇਰੇ ਮਗਰ ਨੇ। ਫਿਰ ਮੈਂ ਲੋਕਾਂ ਦਾ ਵੀ ਲੋਕ ਮੁਸ਼ਕਲ 'ਚ ਨਾ ਪੈ ਜਾਣ, ਫਿਰ ਬੇਟੇ ਮੈਂ ਬਸ ਗੁਪਤੀ ਆਪਦੀ ਬਣਾ ਲੈਣੀ। ਤੁਹਾਡੇ ਤੇ ਵੀ ਤਸ਼ੱਦਦ ਹੋਇਆ? ਬਹੁਤ ਬੇਟੇ, ਮੈਨੂੰ ਬਹੁਤ ਤੰਗ ਪਰੇਸ਼ਾਨ ਕਰਿਆ। ਲੈ ਜਾਂਦੀ ਸੀ ਮੈਨੂੰ ਵੀ ਪੁਲਿਸ ਵਾਲੇ, ਮੇਰੇ ਛੋਟੇ ਛੋਟੇ ਬੱਚੇ ਸੀ। ਮੈਨੂੰ ਕਹਿੰਦੇ ਦੱਸ ਕਿੱਥੇ ਤੇਰਾ ਭਾਈ? ਮੈਨੂੰ ਕੀ ਪਤਾ ਕਿੱਥੇ। ਕਹਿੰਦੇ ਉਹੀ ਕਹਿੰਦੇ ਰਾਤ ਆਇਆ ਸੀ। ਮੈਂ ਕਿਹਾ ਜੋ ਤੁਹਾਨੂੰ ਇੰਨਾ ਪਤਾ ਵੀ ਰਾਤ ਆਇਆ ਸੀ ਤੁਸੀਂ ਪੜ੍ਹ ਲੈਂਦੇ। ਕਹਿੰਦੇ ਤੂੰ ਰੌਲਾ ਪਾਉਂਦੀ ਪਿੰਡ ਫੜ ਲੈਣਾ। ਮੈਂ ਪਿੰਡ ਮੈਂ ਮਰਵਾਉਣਾ ਵੀ ਪਿੰਡ ਮਰਵਾਉਣਾ। ਮੈਂ ਕਿਹਾ ਪਿੰਡ ਮੈਂ ਵੀ ਨਹੀਂ, ਮੈਂ ਪਿੰਡ ਨਾਲ ਨਹੀਂ ਧੋਖਾ ਕਰਨਾ ਹੈਗਾ। ਮੈਂ ਕਿਉਂ ਕਹਾਂ, ਜੇ ਤੁਹਾਨੂੰ ਪਤਾ ਸੀ ਤੁਸੀਂ ਆ ਕੇ ਫੜ ਲੈਂਦੇ। ਬਿਲਕੁਲ ਹਾਂ। ਫਿਰ ਜਦੋਂ ਮੈਨੂੰ ਲੈ ਕੇ ਜਾਂਦੇ ਫਿਰ ਮੈਨੂੰ ਕਹਿੰਦੇ ਵੀ ਰਾਹ 'ਚ ਲੈ ਕੇ ਗਏ। ਫਿਰ ਸਾਡੇ ਲਵੇ ਲਾਉਣੇ ਦੀ ਪਿੰਡਾਂ 'ਚੋਂ ਟਰਾਲੀਆਂ ਗਈਆਂ ਬਹੁਤ ਭਰ ਕੇ। ਫਿਰ ਵੀ ਮੈਨੂੰ ਕਹਿੰਦੇ ਵੀ ਤੂੰ ਐਂ ਕਰ ਵੀ ਚੱਲ ਅਸੀਂ ਤੈਨੂੰ ਉੱਥੇ ਲੈ ਚੱਲਦੇ ਹਾਂ, ਸੰਗਰੂਰ ਗੱਡੀ ਵਾਲੇ ਲੈ ਗਏ ਤੇ ਵੀ ਤੂੰ ਭੈਣੀ ਬੈਠਾ। ਮੈਂ ਕਿਹਾ ਭੈਣੀ ਬੈਠਾ, ਮੈਨੂੰ ਲੈ ਚੱਲੋ। ਕਹਿੰਦਾ ਮੈਂ ਮੂਹਰੇ ਲੱਗੂ, ਮੇਰੇ ਵੱਜੂ ਗੋਲੀ, ਤੁਹਾਡੇ ਤਾਂ ਨਹੀਂ ਵੱਜਦੀ ਵੀ ਚੱਲ ਮੈਂ ਲੈ ਕੇ ਚੱਲੋ। ਜੇ ਭੈਣੀ ਬੈਠਾ ਮੈਂ ਕਹਿ ਦਿੰਦੀ ਹਾਂ ਵੀ ਭਾਈ ਪੇਸ਼ ਹੋ ਜਾ, ਵੀ ਜੇ ਮੇਰੀ ਮੰਨ ਲੂ। ਪਰ ਤੁਸੀਂ ਤਾਂ ਸਾਨੂੰ ਊਂ ਇੱਕ ਖਿੱਚਦੇ ਹੋ ਵੀ ਭਗੌੜਾ ਬੰਦਾ ਹੋਇਆ ਨਹੀਂ ਵਾਪਸ ਆਉਂਦਾ। ਬਿਲਕੁਲ ਹਾਂ। ਮੈਂ ਕਿਹਾ ਵੀ ਜੇ ਤੁਹਾਨੂੰ ਐਂ ਲੱਗਦਾ ਚਲੋ ਮੈਨੂੰ ਲੈ ਕੇ ਚੱਲੋ, ਕਿੱਥੇ ਬੈਠਾ ਤੁਹਾਨੂੰ ਠਹਿਰ ਦਾ ਪਤਾ ਵੀ ਉੱਥੇ ਬੈਠਾ, ਚਲੋ ਮੈਨੂੰ ਲੈ ਚੱਲੋ। ਕਹਿੰਦੇ ਸਾਨੂੰ ਮਾਰ ਦੂ। ਮੈਂ ਕਿਹਾ ਫਿਰ ਮੈਂ ਵੀ ਨਾਲ ਹੀ ਮਰੂੰ ਤੁਹਾਡੇ। ਫਿਰ ਜਦੋਂ ਆਏ ਬਾਹਲਾ ਮੇਰੇ ਨਾਲ ਜਲਣ ਲੱਗ ਗਏ, ਫਿਰ ਮੈਂ ਕਿਹਾ ਵੀ ਮੈਂ ਤਾਂ ਤੜਕੇ SSB ਦੇ ਪੇਸ਼ ਹੂੰ ਸੰਗਰੂਰ। ਜਦੋਂ ਤੁਹਾਨੂੰ ਪਤਾ ਤੁਸੀਂ ਫੜ ਨਹੀਂ ਰਹੇ, ਤੁਸੀਂ ਕਹਿੰਦੇ ਵੀ ਪਿੰਡ ਦੇ ਲੋਕ ਫੜਨ, ਮੈਂ ਪਿੰਡ ਨੂੰ ਕਿਉਂ ਮਰਵਾਵਾਂ। ਮੈਂ ਵੀ ਮੈਂ ਤਾਂ ਤੜਕੇ SSB ਦੇ, ਮੈਂ ਦੂਜੇ ਦਿਨ ਫਿਰ SSB ਦੇ ਪੇਸ਼ ਹੋਈ। ਜਦੋਂ ਤੁਸੀਂ ਦੱਸ ਰਹੇ ਸੀ ਕਿ ਤੁਹਾਡੇ ਪੁੱਤਰ ਨੂੰ ਤੁਸੀਂ UP ਵੀ ਛੱਡਤਾ ਸੀ? ਮੈਂ UP ਛੱਡਤਾ ਬੇਟੀ। ਜਦੋਂ ਇਹ ਫਿਰ 2 ਮਹੀਨੇ ਤੋਂ ਫੇਰ ਪੁਲਿਸ ਲੈ ਗਈ ਇਹਨੂੰ ਜਾ ਕੇ।
ਪਹਿਲਾਂ 5 ਮਹੀਨੇ ਫਿਰ 3 ਮਹੀਨੇ ਰਹਿ ਕੇ ਫਿਰ ਬੱਚਾ ਸਕੂਲੋਂ ਆਉਂਦਾ ਇਹਨਾਂ ਨੇ ਬੇਟੇ ਫੇਰ ਚੱਕ ਲਿਆ। ਫਿਰ ਮੈਂ ਹੋਰ ਰਿਸ਼ਤੇਦਾਰੀਆਂ 'ਚ ਬੱਚੇ ਛੱਡੇ ਨੂੰ ਮੈਂ ਯੂਪੀ 'ਚ ਭੇਜਤਾ ਪੁੱਤ। ਸਾਡੇ ਬਾਬਾ ਜੀ ਰਹਿੰਦੇ ਨੇ ਬਜ਼ੁਰਗ ਸਾਡੇ ਆ ਇੱਥੋਂ ਹੀ ਤੇ ਸਾਡੇ ਬਾਪੂ ਜੀ ਦੇ ਚਾਚਾ ਜੀ। ਮੈਂ ਬਾਬਾ ਜੀ ਵੀ ਥੋੜ੍ਹਾ ਚਿਰ ਮੇਰੇ ਬੱਚੇ ਨੂੰ ਤੁਸੀਂ ਵੀ ਦੂਰ ਰੱਖੋ। ਚਲੋ ਉਹ ਲੈ ਗਏ। ਫਿਰ ਉੱਥੇ ਕਿਤੇ ਸਿੰਘਾਂ ਨਾਲ ਫੇਰ ਮੇਲ ਹੋ ਗਿਆ, ਸਿੰਘ ਉੱਥੇ ਵਗ ਗਏ। ਫਿਰ ਬੱਚਾ ਇਕੱਲਾ ਕਈ ਵਾਰ ਹੋ ਜਾਂਦਾ, ਮਾਂ ਬਾਪ ਤੋਂ ਅਲੱਗ, ਭੈਣਾਂ ਭਾਈਆਂ ਤੋਂ ਅਲੱਗ, ਬੱਚੇ ਦੇ ਮਨ 'ਚ ਕੁਛ ਸੌ ਕੁਛ ਜਾਂਦਾ। ਫਿਰ ਮੈਂ ਸਾਡੇ ਬਾਬਾ ਜੀ ਨੂੰ ਕਿਹਾ, ਬਾਬਾ ਜੀ ਮੇਰੇ ਨਾਲ ਫੋਨ 'ਤੇ ਗੱਲ ਕਹਿੰਦੇ ਉਹ ਤਾਂ 2 ਦਿਨ ਹੋ ਗਏ ਭਾਈ ਉਹਨਾਂ ਨਾਲ ਵਗ ਵੀ ਆਪਦੇ ਮਾਮੇ ਨਾਲ ਵਗ ਗਏ, ਬੰਦ ਕਰ ਦਿਓ ਮਾੜੀ ਜੀ ਗੱਲ ਤੁਸੀਂ। ਬਿਲਕੁਲ ਜੀ। ਮੈਂ ਫਿਰ ਕਹਿੰਦੇ ਵੀ ਨਹੀਂ ਉਹਦੀ ਬੈਡ ਬੰਦ ਕਰ। ਚਲੋ ਪੁੱਤ ਫਿਰ ਮੈਂ ਜਦੋਂ ਤੀਜੇ ਦਿਨ ਚੌਥੇ ਦਿਨ ਮੈਂ ਕਿਹਾ ਵੀ ਮੇਰੀ ਗੱਲ ਜ਼ਰੂਰ ਕਰਾਓ ਬਾਬਾ ਜੀ ਜਦੋਂ ਤੁਹਾਡੇ ਕੋਲ ਰਾਤ ਨੂੰ ਆਏ। ਸਾਰੇ ਸਿੰਘ ਜਦੋਂ ਫਿਰ ਮੈਂ ਬੇਟੇ ਨੂੰ ਪੁੱਛਿਆ ਫੋਨ 'ਤੇ ਗੱਲ ਹੋਈ, ਕਹਿੰਦਾ ਮਾਤਾ ਜੇ ਮੈਨੂੰ ਅੱਗੇ ਵਾਂਗੂ ਚੱਕ ਕੇ ਊਂ ਹੀ ਮਾਰ ਕੇ ਕਿਤੇ ਸਿੱਟ ਤੇ ਤੈਨੂੰ ਪਤਾ ਵੀ ਨਹੀਂ ਮੇਰਾ। ਬਿਲਕੁਲ ਵੀ ਜੇ ਮੈਨੂੰ ਥੋੜ੍ਹਾ ਚਿਰ ਕਰ ਲੈਂਦੇ ਸੇਵਾ ਜਿੰਨਾ ਚਿਰ ਮੇਰੇ ਤੋਂ ਹੁੰਦੀ। ਪਹਿਲਾਂ ਤਾਂ ਮੈਂ ਸਮਝਾਇਆ ਪੁੱਤ ਤੂੰ ਨਿਆਣਾ, ਤੂੰ ਸੇਵਾ ਵਾਲਾ ਹੈ ਨਹੀਂ ਗਾ। ਫਿਰ ਜਦੋਂ ਉਹ ਮੈਨੂੰ ਬਹੁਤ ਕਹਿਣ ਲੱਗ ਗਿਆ ਤੇ ਮੈਂ ਕਿਹਾ ਤਾਂ ਪੁੱਤ ਚੱਲ ਕੋਈ ਨਾ ਜਿਵੇਂ ਤੇਰੀ। ਮੈਨੂੰ ਵੀ ਪਈ ਨੂੰ ਸਾਥ ਹੋਇਆ ਵੀ ਮੈਂ ਉਹਨੂੰ 2 ਘੰਟਿਆਂ ਵਿੱਚ ਫੋਨ ਕਰਕੇ ਕਿਹਾ ਮੈਂ ਠੀਕ ਆ ਬੇਟੇ ਕੋਈ ਵੀ ਜੇ ਤੈਨੂੰ ਐਂ ਚੰਗਾ ਲੱਗਦਾ ਕਰ ਲਓ। ਆਪਦੇ ਹੱਥੀਂ ਤੋਰੇ ਗਿਆ ਸੀ ਬੇਟੇ ਪਹਿਲਾਂ ਇੱਥੋਂ ਹੱਥੀਂ ਤੋਰੇ ਤੀ। ਫਿਰ ਮੈਂ ਠੀਕ ਆ ਪੁੱਤ ਬਸ ਗੱਲ 'ਤੇ ਗੱਲ ਕਰਕੇ ਫੋਨ 'ਤੇ ਪੁੱਤ ਫਿਰ ਮੈਂ ਉਹਨੂੰ ਅਸ਼ੀਰਵਾਦ ਦਿੱਤਾ ਤੁਰ ਪੁੱਤ। ਫਿਰ ਕੋਈ ਹੈ ਜੀ ਨਾ ਹੋਵੇ ਸੱਚੀ ਗੱਲ ਆ ਬੇਟੇ, ਜੇ ਉੱਥੇ ਜੰਗਲ 'ਚ ਕਿਤੇ ਮਾਰ ਕੇ ਸਿੱਟ ਜਾਂਦੇ ਜਾਂ ਕਿਤੇ ਨਹਿਰ 'ਚ ਫਿਰ ਮੈਂ ਕੀ ਕਰ ਲੈਂਦੀ। ਹੁਣ ਮੈਨੂੰ ਹੌਸਲਾ ਤਾਂ ਹੈਗਾ ਮੇਰੇ ਪੁੱਤ ਜੂਝ ਕੇ ਮੈਂ ਸ਼ਹੀਦ ਹੋਏਗਾ। ਕਿੰਨਾ ਸਮਾਂ ਸੰਘਰਸ਼ ਦੇ ਵਿੱਚ ਰਹੇ ਨੇ ਇਹ 91 ਤੋਂ ਚੜ੍ਹਦੀ 'ਚ 91 2 ਸਾਲ ਜੀ ਹੈ 92 'ਚ ਸ਼ਹੀਦ ਹੋ ਗਏ, 90 ਦੇ ਆਖਰੀ ਜੀ 'ਚ 91 ਸਮਝ ਆਏ। ਬਿਲਕੁਲ। ਤਾਂ ਸੋ ਇਹ ਅਸੀਂ ਅੱਜ ਇੱਕ ਪਰ ਇਹ ਧਰਿਆ ਹੋਏ ਨੂੰ ਤਾਂ ਅਸੀਂ ਇੱਕ ਅੱਜ ਇਹ ਮੁਲਾਕਾਤ ਆ ਜਿਹੜੀ ਉਹ ਕੀਤੀ ਆ, ਜਿਹੜੀਆਂ ਗੱਲਾਂ ਬਾਤਾਂ ਨੇ ਉਹ ਅਸੀਂ ਕਰ ਰਹੇ ਹਾਂ। ਇੱਥੇ ਬੈਠੇ ਹਾਂ ਪਿੰਡ ਦਾਨਗੜ੍ਹ ਆ। ਤਾਂ ਦਾਨਗੜ੍ਹ ਪਿੰਡ ਦੇ ਵਿੱਚ ਅਸੀਂ ਪਹੁੰਚੇ ਤਾਂ ਜਦੋਂ ਸਾਨੂੰ ਕੁਝ ਕੁ ਲੋਕਾਂ ਦੁਆਰਾ ਦੱਸਿਆ ਗਿਆ ਕਿ ਇੱਕ 14.5 ਸਾਲ ਦੀ ਉਮਰ ਦੇ ਵਿੱਚ ਸ਼ਹੀਦ ਹੋਇਆ ਭਾਈ ਨਰਿੰਦਰ ਸਿੰਘ। ਤਾਂ ਉਹਨਾਂ ਦੇ ਮਾਤਾ ਪਿਤਾ 'ਤੇ ਵੀ ਕਾਫੀ ਤਸ਼ੱਦਦ ਹੋਇਆ ਜਿਹੜਾ ਕਿ ਅਸੀਂ ਤੁਹਾਡੇ ਰੂਬਰੂ ਕੀਤਾ ਗਾ। ਮਤਲਬ ਹੋਰ ਕੋਈ ਗੱਲ ਹੋਵੇ ਦਿਲ ਦੇ ਵਿੱਚ ਜਿਹੜੀ ਕਰਨੀ ਹੋਵੇ। ਹੁਣ ਬੱਚੇ ਮੇਰੇ ਬੱਚੇ ਵੀ ਬਹੁਤ ਬਾਹਰ ਅੰਦਰ ਲੋਕਾਂ ਦੇ ਅਸੀਂ ਛੱਡ ਕੇ ਰੱਖੇ ਵੀ ਲੋਕਾਂ ਨੇ ਮੇਰੇ ਬੱਚਿਆਂ ਨੂੰ ਵੀ ਬਹੁਤ ਉਹ ਕਰਿਆ ਵੀ ਕਦੇ ਕੰਮ ਕਰਾਉਣਾ ਬੱਚਿਆਂ ਨੂੰ ਜਾਂ ਰੋਟੀ ਪਾਣੀ ਨਾ ਦੇਣਾ ਵੀ ਦੂਰ ਦੇ ਵਿੱਚ ਮੇਰੇ ਬੱਚੇ ਪੜ੍ਹ ਵੀ ਨਹੀਂ ਸਕੇ ਜੀ। ਜੇ ਮੇਰੇ ਬੱਚੇ ਪੜ੍ਹੇ ਹੁੰਦੇ ਪਤਾ ਅੱਜ ਕੁਛ ਲਾਇਕ ਹੁੰਦੇ। ਬਿਲਕੁਲ ਲਾਇਕ ਹੁੰਦੇ ਅੱਜ ਮੇਰੇ ਬੱਚੇ ਉਹ ਗੱਲ ਅਨਪੜ੍ਹ ਬੱਚਿਆਂ ਦਾ ਬਣਦਾ ਕੁਛ ਨਹੀਂ। ਇੱਕ ਬੇਟੀ ਨੂੰ ਮੇਰੇ ਕੋਈ ਦੂਰ ਦਾ ਰਿਸ਼ਤੇਦਾਰ ਸੀ ਉਹ ਲੈ ਕੇ ਗਿਆ ਮੇਰੀ ਬੇਟੀ, ਉਹਨੇ ਮੇਰੇ ਦਾਤੀ ਬੇਟੀ ਉਹਨੇ ਪੜ੍ਹਾ। ਤਾਂ ਸੋ ਇਹ ਪੰਜਾਬ ਦਾ ਦਰਦ ਆ ਜਿਹੜਾ ਅਸੀਂ ਅੱਜ ਤੁਹਾਡੇ ਰੂਬਰੂ ਕਰ ਰਹੇ ਹਾਂ। ਤਾਂ ਇਸੇ ਤਰ੍ਹਾਂ ਅਸੀਂ ਕੋਸ਼ਿਸ਼ ਰੱਖਾਂਗੇ ਕਿ ਹੋਰ ਪਰਿਵਾਰਾਂ ਦੇ ਕੋਲ ਜਾ ਕੇ ਮਿਲਿਆ ਜਾਵੇ, ਉਹਨਾਂ ਪਰਿਵਾਰਾਂ ਨੂੰ ਜਿਹੜਾ ਕਿ ਮੁਲਾਕਾਤਾਂ ਕੀਤੀਆਂ ਜਾਣ ਜਿਹੜੇ ਪਰਿਵਾਰ ਕਿਸੇ ਵੀ ਸੰਘਰਸ਼ ਦੇ ਵਿੱਚ ਜੂਝੇ ਨੇ ਜਾਂ ਕਿਸੇ ਵੀ ਸੰਘਰਸ਼ ਦੇ ਵਿੱਚ ਸ਼ਹੀਦ ਹੋਏ ਨੇ। ਬੇਸ਼ੱਕ ਪੰਜਾਬ ਵਸਦਾ ਗੁਰਾਂ ਦੇ ਨਾਂ 'ਤੇ ਆ, ਪਰ ਪੰਜਾਬ ਦੇ ਵਿੱਚ ਜੋ ਹਾਲਾਤ ਸੀ ਇੱਕ ਸਮੇਂ ਦੇ ਲਈ ਉਹ ਹਾਲਾਤ ਅਸੀਂ ਅੱਜ ਤੁਹਾਡੇ ਸਾਹਮਣੇ ਬਿਆਨ ਕਰ ਰਹੇ ਹਾਂ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਕਹਿੰਦੇ ਕਿ ਦਿਲ ਦਾ ਟੁਕੜਾ ਹੁੰਦੇ ਨੇ ਪੁੱਤ, ਇੰਨਾ ਸਮਾਂ ਕਿਵੇਂ ਲੰਘਾਇਆ? ਲੰਘਾਇਆ ਤਾਂ ਕੋਈ ਉਹ ਨਹੀਂ, ਕੁੱਤਾ ਭੌਂਕਦਾ ਤਾਂ ਵੀ ਆਏ ਹੋਣਾ ਵੀ ਮੇਰਾ ਬੇਟਾ ਆਊਗਾ। ਬਾਹਰ ਖੜਕਾ ਹੋਣਾ ਫਿਰ ਵੀ ਉੱਠ ਕੇ ਰਾਤਾਂ ਨੂੰ ਦੇਖਣਾ ਵੀ ਮੇਰਾ ਬੇਟਾ ਆਊਗਾ। ਬਾਪੂ ਜੀ ਤੁਹਾਡੇ ਤੇ ਵੀ ਕਹਿੰਦੇ ਕਾਫੀ ਤਸ਼ੱਦਦ ਕੀਤਾ ਗਿਆ, ਕਿੰਨਾ ਕੁ ਤਸ਼ੱਦਦ ਹੋਇਆ ਉਦੋਂ? ਬਹੁਤ ਹੋਇਆ ਜੀ, ਜਿੰਨਾ ਵੀ ਕਹਿੰਦੀ ਉਨੀ ਥੋੜ੍ਹਾ ਸੀ। ਜੋ ਲੈ ਜਾਂਦੇ 2 ਮਹੀਨੇ ਨਾ ਛੱਡਦੇ, ਕਿਵੇਂ ਲੱਡੇ ਲੈ ਗਏ ਉੱਥੇ ਤੋਂ।
ਤਵਾਰੀ ਤਾਂ ਇਹਨਾਂ ਦੀ ਹੁਣ ਵੀ ਨਹੀਂ ਹੈਗੀ, ਹੁਣ ਵੀ ਆਉਂਦੇ ਨੇ। ਕੋਈ 26 ਜਨਵਰੀ ਆ ਗਈ, ਕੋਈ 15 ਅਗਸਤ ਆ ਗਿਆ, ਕੋਈ ਵਾਰਦਾਤ ਹੋ ਗਈ, ਆਉਂਦੇ ਨੇ। 6 ਮਹੀਨੇ ਅਸੀਂ ਘਰੇ ਨਹੀਂ ਸੀ ਆਉਂਦੇ ਹੈਗੇ, ਸਾਨੂੰ ਆਉਣ ਵੜ ਨਹੀਂ ਸੀ ਦਿੰਦੇ ਬੇਟੇ। ਕਈ ਵਾਰ ਤਾਂ ਰੋਟੀ ਪੱਕੀ ਹੋਣੀ ਬੱਚਿਆਂ ਨੂੰ, ਕਈ ਵਾਰ ਮੁੱਕਵਾਏ ਵੀ ਅੱਜ ਘਰੇ ਨੇ ਵੀ ਚਲੋ ਘਰੇ ਰੋਟੀ ਪਕਾ ਲੈਂਦੇ, ਆਏ ਹੋ ਜਾਣਾ ਰੋਟੀ ਪਾਈ ਵੀ ਰਹਿ ਜਾਂਦੀ ਬੇਟੇ। ਤਸ਼ੱਦਦ ਕਿਸ ਤਰ੍ਹਾਂ ਦਾ ਕਰਦੀ ਸੀ ਪੁਲਿਸ ਉਦੋਂ, ਜਦੋਂ ਤੁਹਾਨੂੰ ਅੰਦਰ ਲੈ ਜਾਂਦੇ ਫੜ ਕੇ? ਤਸ਼ੱਦਦ ਕਿਸ ਤਰ੍ਹਾਂ ਦਾ ਹੁੰਦਾ, ਜਦੋਂ ਯਾਦ ਆਉਂਦਾ ਰੌਂਗਟੇ ਖੜੇ ਹੁੰਦੇ ਹੋਣੇ ਆ ਉਹ ਗੱਲਾਂ ਨੂੰ ਯਾਦ ਕਰਕੇ? ਤਸ਼ੱਦਦ ਦਾ ਹੀ ਘੋਟਾ ਰੋਣਾ ਉਹਨਾਂ ਨੇ, ਮਗਰ ਬਾਹਾਂ ਬੰਨ੍ਹ ਕੇ ਐਂ ਕਰਕੇ ਘੋਟਾ ਉੱਤੇ ਦੋ ਤਿੰਨ ਜਣੇ ਚੜ੍ਹ ਜਾਂਦੇ। ਉਹ 2 ਜਣੇ ਨੇ ਫੇਰੀ ਜਾਣੇ, 2-3 ਜਣੇ ਉੱਤੇ ਹੁੰਦੇ। ਹੁਣ ਜਦੋਂ ਆਪਣੇ 'ਚ ਹੈ ਨਹੀਂ ਸੀ ਕੁਛ, ਮਨ ਬਣਾਈ ਵਾਲਾ ਤਾਂ ਹੈ ਹੀ ਨਹੀਂ ਸੀ ਕੰਮ। ਕਿਸੇ ਨਾਲ ਕੋਈ ਗਿਲਾ ਹੈ, ਕੋਈ ਸਿਕਵਾ ਹੋਵੇ ਕਿਸੇ ਸਰਕਾਰ ਪ੍ਰਤੀ ਜਾਂ ਕਿਸੇ ਲੋਕਾਂ ਪ੍ਰਤੀ? ਲੋਕਾਂ ਪ੍ਰਤੀ ਕੀ, ਜਦੋਂ ਹੁਣ ਇਹ ਜਿਹੇ ਰਾਹੀ ਉਹ ਪੈ ਗਏ, ਨਾਲ ਭੁਗਤਣਾ ਸਾਨੂੰ ਪੈ ਗਿਆ ਜੀ ਬਸ। ਕੋਈ ਦਿਨ ਆਉਂਦਾ, ਦਿਹਾੜਾ ਆਉਂਦਾ, ਇਹਨਾਂ ਦਾ ਬਰਸੀ ਮਨਾਉਂਦੇ ਆ ਜਾਂ ਸ਼ਹੀਦੀ ਦਿਹਾੜਾ ਮਨਾਉਂਦੇ ਆ, ਉਦੋਂ ਪਿੰਡ ਦੇ ਵਿੱਚੋਂ ਕੋਈ ਅਲੌਸਮੈਂਟ ਹੁੰਦੀ ਹੋਣੀ ਆ? ਨਹੀਂ, ਕੋਈ ਨਹੀਂ ਹੁੰਦੀ ਬੇਟੇ, ਸਭ ਡਰਦੇ ਤੇ ਉਦੋਂ ਪੜਨ ਲੱਗੀ ਪੁਲਿਸ, ਮੈਨੂੰ ਐ ਲੈ ਜਾਂਦੀ ਸੀ, ਕਹਿੰਦੇ ਤੇ ਵੀ ਤੂੰ ਲੋਕਾਂ ਨੂੰ ਐਂ ਕਰਦੀਆਂ, ਲੋਕ ਤੇਰੇ ਮਗਰ ਨੇ। ਫਿਰ ਮੈਂ ਲੋਕਾਂ ਦਾ ਵੀ ਲੋਕ ਮੁਸ਼ਕਲ 'ਚ ਨਾ ਪੈ ਜਾਣ, ਫਿਰ ਬੇਟੇ ਮੈਂ ਬਸ ਗੁਪਤੀ ਆਪਦੀ। ਸੋ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਪੰਜਾਬ ਦੇ ਉਹਨਾਂ ਲੋਕਾਂ ਦੀ ਗੱਲ ਕਰਨੀ ਲਾਜ਼ਮੀ ਹੋ ਜਾਂਦੀ ਆ ਜਿਹੜੇ ਲੋਕਾਂ ਨੇ ਪੰਜਾਬ ਦੇ ਲਈ ਸੰਘਰਸ਼ ਕਰਿਆ, ਪੰਜਾਬ ਦੇ ਲਈ ਲੜੇ ਨੇ, ਪੰਜਾਬ ਦੇ ਲਈ ਜੂਝੇ ਨੇ। ਤਾਂ ਇੱਥੇ ਸਾਨੂੰ ਗੁਰਬਾਣੀ ਦੀਆਂ ਉਹ ਤੁਕਾਂ ਵੀ ਯਾਦ ਆ ਜਾਂਦੀਆਂ ਨੇ ਜਿਨ੍ਹਾਂ ਦੇ ਵਿੱਚ ਲਿਖਿਆ ਜਾਂਦਾ ਕਿ ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਹੂ ਨਾ ਛਾਡੇ ਖੇਤ। ਤਾਂ ਇਹ ਜਿਹੜੀਆਂ ਗੁਰਬਾਣੀ ਦੀਆਂ ਤੁਕਾਂ ਨੇ, ਇਹ ਤੁਕਾਂ ਉਹਨਾਂ ਯੋਧਿਆਂ ਲਈ, ਉਹਨਾਂ ਸੂਰਵੀਰਾਂ ਦੇ ਲਈ ਹਮੇਸ਼ਾ ਹੀ ਉਹਨਾਂ ਦੇ ਉੱਪਰ ਢੁੱਕਦੀਆਂ ਨੇ। ਜਦੋਂ ਜਿਹੜੇ ਸੂਰਵੀਰ, ਜਿਹੜੇ ਯੋਧੇ ਸੰਘਰਸ਼ ਦੇ ਰਾਹ 'ਤੇ ਤੁਰੇ ਨੇ, ਜਾਂ ਜਿਹੜੇ ਸੂਰਵੀਰ ਯੋਧਿਆਂ ਨੇ ਸੰਘਰਸ਼ ਕੀਤਾ ਹੈਗਾ, ਸ਼ਹੀਦੀਆਂ ਪ੍ਰਾਪਤ ਕੀਤੀਆਂ ਨੇ। ਤਾਂ ਸਾਡੇ ਨਾਲ ਅੱਜ ਭਾਈ ਸਾਹਿਬ ਭਾਈ ਨਰਿੰਦਰ ਸਿੰਘ ਜੀ ਦੇ ਮਾਤਾ ਪਿਤਾ ਮੌਜੂਦ ਨੇ। ਇੱਕ ਵਾਰ ਕੁਲਦੀਪ ਇਹ ਤਸਵੀਰ ਆ ਜਿਹੜੀ ਦਿਖਾ ਦਿੱਤੀ ਜਾਵੇ। ਇਹ ਤਸਵੀਰ ਜਿਹੜੀ ਕਿ ਮਾਤਾ ਜੀ ਦੇ ਹੱਥ ਦੇ ਵਿੱਚ ਫੜੀ ਹੋਈ ਆ, ਇਹ 16/9/1992 ਦੇ ਵਿੱਚ ਸ਼ਹੀਦ ਹੋ ਜਾਂਦੇ ਨੇ ਤੇ ਸਿਰਫ 14.5 ਸਾਲ ਦੀ ਉਮਰ ਹੁੰਦੀ ਆ। ਪਰਿਵਾਰ ਦੇ ਉੱਪਰ ਕਾਫੀ ਵੱਡਾ ਤਸ਼ੱਦਦ ਕਰਦੀ ਆ ਸਮੇਂ ਦੀ ਸਰਕਾਰ, ਸਮੇਂ ਦੀ ਹਕੂਮਤ। ਤਾਂ ਅੱਜ ਸਾਡਾ ਮੂਡ ਬਣਿਆ, ਸਾਡਾ ਆਉਣ ਦਾ ਸਬੱਬ ਬਣਿਆ ਇੱਥੇ। ਤਾਂ ਕੋਸ਼ਿਸ਼ ਕੀਤੀ ਕਿ ਅਸੀਂ ਥੋੜ੍ਹੇ ਬਹੁਤੇ ਦੁੱਖੜੇ ਆ ਜਿਹੜੇ ਉਹ ਦਰਸ਼ਕਾਂ ਤੱਕ ਪਹੁੰਚਦੇ ਕਰੀਏ, ਜਿਹੜੇ ਦਰਸ਼ਕ ਸਾਨੂੰ ਦੇਖਦੇ ਨੇ। ਤਾਂ ਜਦੋਂ ਅਸੀਂ ਪੜ੍ਹਦੇ ਹਾਂ ਪੰਜਾਬੀ ਦੀਆਂ ਕਹਾਵਤਾਂ ਕਿ ਮਿੱਟੀ ਨਾ ਫਰੋਲ ਜੋਗੀਆ ਨਹੀਂ ਉਹ ਲੱਭਣੇ ਲਾਲ ਗਵਾਚੇ, ਪਰ ਸਿੱਖ ਕੌਮ ਦੇ ਵਿੱਚ ਇੱਕ ਅਜਿਹਾ ਜਿਹੜਾ ਕਿ ਇਤਿਹਾਸਕ ਪੰਨਾ ਗਾ ਜਿਸ ਨੂੰ ਫਰੋਲਣਾ ਵਾਰ-ਵਾਰ ਬਣ ਜਾਂਦਾ, ਕਿਉਂਕਿ ਉਦੋਂ ਕਈ ਘਰ ਅਜਿਹੇ ਸੀ ਜਿਹੜੇ ਕਿ ਬਰਬਾਦ ਹੋ ਗਏ, ਕਈ ਘਰਾਂ ਨੂੰ ਜਿੰਦੇ ਲੱਗ ਗਏ, ਕਈ ਘਰਾਂ ਦੇ ਵਿੱਚੋਂ ਬਰਾਤਾਂ ਨਹੀਂ ਚੜ੍ਹੀਆਂ। ਤਾਂ ਸਾਡੇ ਨਾਲ ਬਾਪੂ ਬਲਦੇਵ ਸਿੰਘ ਵੀ ਮੌਜੂਦ ਰਹਿਣਗੇ ਅਤੇ ਸਾਡੇ ਨਾਲ ਭਾਈ ਸਾਹਿਬ ਭਾਈ ਨਰਿੰਦਰ ਸਿੰਘ ਜੀ ਦੇ ਮਾਤਾ ਵੀ ਮੌਜੂਦ ਰਹਿਣਗੇ। ਤਾਂ ਪਹਿਲਾਂ ਅਸੀਂ ਫਤਿਹ ਦੀ ਸਾਂਝ ਪਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਤਾ ਜੀ ਤੁਹਾਡੇ ਤੋਂ ਸ਼ੁਰੂ ਕਰ ਲੈਂਦੇ ਹਾਂ। ਕਹਿੰਦੇ ਕਿ ਦਿਲ ਦਾ ਟੁਕੜਾ ਹੁੰਦੇ ਨੇ ਪੁੱਤ, ਇੰਨਾ ਸਮਾਂ ਕਿਵੇਂ ਲੰਘਾਇਆ? ਬਹੁਤ ਮੁਸ਼ਕਲ ਨਾਲ ਬੇਟੇ ਲੰਘਾਇਆ। ਤਾਂ ਕੋਈ ਉਹ ਨਹੀਂ, ਕੁੱਤਾ ਭੌਂਕਦਾ ਤਾਂ ਵੀ ਆਏ ਹੋਣਾ ਵੀ ਮੇਰਾ ਬੇਟਾ ਆਊਗਾ, ਬਾਹਰ ਖੜਕਾ ਹੋਣਾ ਫਿਰ ਵੀ ਉੱਠ ਕੇ ਰਾਤਾਂ ਨੂੰ ਦੇਖਣਾ ਵੀ ਮੇਰਾ ਬੇਟਾ ਆਊਗਾ। ਸੰਘਰਸ਼ ਦੇ ਵਿੱਚ ਜਾਣ ਦਾ ਕੀ ਸਬੱਬ ਬਣਿਆ ਇਹਨਾਂ ਦਾ? ਇਹ ਬੇਟੇ ਮੇਰੇ ਭਰਾ ਕਰਕੇ ਬਣਿਆ। ਮੇਰਾ ਭਰਾ ਫੌਜ ਚੋਂ ਭਗੌੜਾ ਹੋ ਗਿਆ 83 ਵੇਲੇ ਜੀ, 12ਵੀਂ ਫੌਜ 'ਚ। ਉੱਥੇ ਫਿਰ ਉਹ ਹਰਿਮੰਦਰ ਸਾਹਿਬ ਬੇਟੇ ਫੜਿਆ ਗਿਆ। ਹਰਿਮੰਦਰ ਸਾਹਿਬ ਫੜਿਆ ਗਿਆ। ਕੁਛ ਚਿਰ ਤਾਂ ਸਾਨੂੰ ਪਤਾ ਹੀ ਨਹੀਂ ਲੱਗਿਆ। ਫਿਰ ਕੁਛ ਚਿਰ ਨਾਭੇ ਜੇਲ੍ਹ ਤੋਂ ਫਿਰ ਉਹ ਜੋਧਪੁਰ ਭੇਜਤਾ ਜੀ। ਜੋਧਪੁਰ ਜਦੋਂ ਗਿਆ ਬੇਟੇ, ਫਿਰ ਅਸੀਂ ਜੋਧਪੁਰ ਉਹਦੀ ਮੁਲਾਕਾਤ ਕਰਨ ਗਏ ਨਾਲ ਬੱਚੇ ਤੇ ਵੀ ਬੱਚਿਆਂ ਦੇ ਫਿਰ ਮਨ 'ਤੇ ਅਸਰ ਹੋਇਆ, ਹੋ ਹੀ ਜਾਂਦਾ, ਸਾਨੂੰ ਪਤਾ ਹੀ ਹੈ, ਨਿੱਕੇ ਛੋਟੇ ਬੱਚੇ ਤੇ ਜਦੋਂ ਜੀ। ਹਾਂ, ਫਿਰ ਉਦੋਂ ਬਾਅਦ ਬੇਟੇ ਸਾਨੂੰ ਪੁਲਿਸ ਜਦੋਂ ਉਦੋਂ ਰਾਜੀਵ ਗਾਂਧੀ ਨੇ ਛੱਡੇ ਨੇ ਜੋਧਪੁਰ ਵਾਲੇ ਕੈਦੀ, ਫਿਰ ਭਰਾ ਮੇਰਾ ਆ ਗਿਆ।
ਫਿਰ ਆ ਕੇ ਪੁੱਤ ਇੱਥੇ ਪੁਲਿਸ ਨੇ ਉਹਨੂੰ ਟਿਕਣ ਨਹੀਂ ਦਿੱਤਾ। ਜੀ ਉਹਨੂੰ ਹੈਰਾਨ ਕਰਦੀ ਰਹੀ ਵੀ ਤੁਸੀਂ ਪਹਿਲਾਂ ਭਗੌੜੇ ਹੋਏ, ਹੁਣ ਤੁਹਾਡੇ ਕਿਹਦੇ ਨਾਲ ਸੰਬੰਧ ਨੇ, ਕੌਣ ਤੁਹਾਡੇ ਕੋਲੇ ਆਉਂਦੇ ਨੇ। ਉਹ ਖੇਤੀ ਵੀ ਕਰਨ ਲੱਗਿਆ, ਉਹਨੇ ਗਾਈਆਂ ਗੂਈਆਂ ਵੀ ਰੱਖੀਆਂ ਵੀ ਮੈਂ ਦੁੱਧ ਪਾਉਣਾ ਸ਼ੁਰੂ, ਮੈਂ ਆਪਦੇ ਪਰਿਵਾਰ ਨੂੰ ਸਾਂਭਾਂ, ਜੀ ਪਰ ਉਹਨੂੰ ਟਿਕਣ ਨਾ ਦਿੱਤਾ ਪਤਾ ਪੁਲਿਸ ਵਾਲੇ ਨੇ। ਫਿਰ ਉਦੋਂ ਬਾਅਦ ਕਿਤੇ ਬਸ ਖੇਤ ਕਣਕ ਦਾ ਟੋਕਾ ਕਰਦੇ ਤੇ ਕਣਕ ਕੱਢ ਰਹੇ ਤੇ ਫਿਰ ਉਹਨਾਂ ਨਾਲ ਕੋਈ ਸਿੰਘਾਂ ਨਾਲ ਸੰਪਰਕ ਹੋ ਗਿਆ। ਜੀ ਕਾਸ਼ਤੀਆਲ ਸਮਤਰਨ ਸਿੰਘ ਕਾਸ਼ਤੀਆਲ, ਉਹਦੇ ਨਾਲ 2 ਸਿੰਘ ਹੋਰ ਉਹ ਫੜੇ ਗਏ। ਜੀ ਫਿਰ ਉਹਨੂੰ ਮਿਲੇ ਆ ਕੇ ਵੀ ਕਿਵੇਂ ਨਾ ਕਿਵੇਂ ਤੈਨੂੰ ਟੇਕਣ ਤਾਂ ਪੁਲਿਸ ਹੁਣ ਵੀ ਨਹੀਂ ਦਿੰਦੀ, ਵੀ ਤੂੰ ਸਾਨੂੰ ਮਦਦ ਕਰ। ਚੱਲ ਉਹਨੂੰ ਰਾਤ ਨੂੰ ਉੱਥੋਂ ਬੇਟੇ ਲੈ ਗਏ, ਉਹ ਮਦਦ ਕਰੀ ਗਾਹਾਂ, ਕੋਈ ਨਾ ਕੋਈ ਪਰਿਵਾਰ ਕਿਸੇ ਦਾ ਚੱਕਿਆ, ਭਰਾ ਚੱਕਿਆ ਕੋਈ SSB ਦੀ ਖੇੜੀ ਦਾ, ਤੇ ਉਹਦੇ ਭਰਾ ਨੂੰ ਚੱਕ ਕੇ ਫਿਰ ਉਹ ਛੁਡਾਇਆ। ਜੀ ਮਹਾਰਾਜ ਸਿੰਘ ਜੀ ਇਹ ਕਾਸ਼ਤੀਵਾਲ ਇਹ ਸਿਰਾਏ ਵੇਲੇ ਬਸ ਉਦੋਂ ਬਾਅਦ ਤਾਂ ਫਿਰ ਪੁੱਤ ਭਗੌੜਾ ਹੋ ਗਿਆ। ਬਾਪੂ ਜੀ ਤੁਹਾਡੇ ਤੇ ਵੀ ਕਹਿੰਦੇ ਕਾਫੀ ਤਸ਼ੱਦਦ ਕੀਤਾ ਗਿਆ, ਕਿੰਨਾ ਕੁ ਤਸ਼ੱਦਦ ਹੋਇਆ ਉਦੋਂ? ਬਹੁਤ ਹੋਇਆ ਜੀ, ਜਿੰਨਾ ਵੀ ਕਹਦੀ ਉਨੀ ਥੋੜ੍ਹਾ ਸੀ। ਜੋ ਲੈ ਜਾਂਦੇ 2 ਮਹੀਨੇ ਨਾ ਛੱਡਦੇ, ਕਿਵੇਂ ਲੱਡੇ ਲੈ ਗਏ ਉੱਥੇ 2 ਲੱਡੇ, ਮੈਂ ਆਪਦੇ ਆਪ ਹੀ ਪੇਸ਼ ਹੋ ਗਿਆ ਸੀ ਜੋ ਬਾਹਲਾ ਲੱਗ ਗਿਆ ਪਰਿਵਾਰ ਨੂੰ ਤੰਗ ਕਰਨ ਵੀ ਉਹਦਾ ਭਗੌੜਾ ਇਹ ਤਾਂ ਨਹੀਂ ਭਗੌੜਾ, ਇਹ ਕਿਉਂ ਨਹੀਂ ਘਰੇ ਖੜ੍ਹਦਾ। ਚੱਲ ਅਖੀਰ ਨੂੰ ਫਿਰ ਮੈਨੂੰ ਹੀ ਹੋਣਾ ਪਏਗਾ ਵੀ ਚੱਲ ਹੋ ਜਾਂਦੇ ਪੇਸ਼, ਦੇਖੀਏ ਪੇਸ਼ ਵੀ ਹੋ ਗਏ ਬੰਦੇ ਦੇ ਰਾਹੀਂ, ਤਸ਼ੱਦਦ ਉਹਨਾਂ ਨੇ ਪੂਰਾ ਹੀ ਕਰਿਆ ਜਿੰਨਾ ਹੁੰਦਾ। 2 ਮਹੀਨੇ ਬਾਅਦ ਛੱਡਿਆ ਫਿਰ ਉਸ ਤੋਂ ਬਾਅਦ ਕਿਤੇ ਕੋਈ ਥਾਣਾ ਆ ਗਿਆ, ਕਿਤੇ ਕੋਈ ਆ ਗਿਆ, 2 ਦਿਨ ਲੈ ਜਾਂਦੇ, ਰੱਖ ਜਾਂਦੇ, ਛੱਡ ਦਿੰਦੇ। ਫਿਰ ਇੱਕ ਵਾਰ ਉਹ ਖਾਸੀ ਸਿੰਘਾਂ ਦੀ ਆਸ ਵਿੱਚ ਹੋ ਗਈ, ਇੱਕ ਚੱਕਣ ਚਕਾਈਆਂ ਜ਼ਿਆਦਾ ਵੱਧ ਗਈਆਂ ਸੀ ਇਹਨਾਂ ਦੀਆਂ ਗਵਾਹ ਕਰਨੇ। ਫਿਰ ਉਦੋਂ ਇੱਧਰ ਅੰਮ੍ਰਿਤਸਰ ਦੀ ਪੁਲਿਸ ਲਈ ਪਰਮਜੀਤ ਸੀਗਾ ਬਠਿੰਡੇ, ਉਹਦਾ ਭਰਾ ਚੱਕਿਆ ਗਿਆ ਸੀ, ਉਹਦਾ ਕਰਕੇ ਫਿਰ ਮੈਨੂੰ ਲੈ ਗਏ ਰਾਤ ਨੂੰ, ਘਰੇ ਹੀ ਪਏ ਸੀ, ਲੈ ਗਏ। ਫਿਰ 6 ਮਹੀਨੇ ਨਹੀਂ ਛੱਡੇ ਉਹਨਾਂ ਨੇ। ਹੋਰ ਕੋਈ ਰੋਟੀ ਟੁੱਕ ਦਾ ਕਿਹੜਾ ਉਹਨਾਂ ਨੇ ਦੇਣਾ ਸੀ, ਬਸ ਕਿਤੇ ਉਹ ਠਾਣੇ 'ਚ ਕਿਤੇ ਉਹ ਠਾਣੇ 'ਚ। ਜਦੋਂ ਤੁਹਾਡੇ ਪੁੱਤਰ ਭਗੌੜੇ ਹੁੰਦੇ ਨੇ ਜਾਂ ਤੁਹਾਡੇ ਪੁੱਤਰ ਬਾਗੀ ਹੁੰਦੇ ਨੇ ਹਕੂਮਤ ਤੋਂ, ਤਾਂ ਫਿਰ ਉਦੋਂ ਤੁਹਾਨੂੰ ਪਤਾ ਹੁੰਦਾ ਕੁਛ ਇਹ ਗੱਲ ਦਾ? ਇਹ ਸਾਨੂੰ ਕੀ ਪਤਾ ਸੀਗਾ ਉਦੋਂ, ਇਹਦਾ ਮੁੰਡਾ ਉਦੋਂ ਜਦੋਂ ਉੱਥੇ 6 ਮਹੀਨਿਆਂ ਬਾਅਦ ਮੈਨੂੰ ਛੱਡਿਆ, ਉਦੋਂ ਬਾਅਦ ਆਏ ਤਾਂ ਉਹ ਚੱਕੇ ਇਹਨਾਂ ਨੂੰ, ਇਹਨੂੰ ਸਾਨੂੰ ਤਾਂ ਹੀ ਰਹਿ ਗਏ ਵੀ ਉਹ ਅਫਸਰਾਂ ਦੀ ਚੱਕ ਚਕਾਈ ਸੀ ਜਿਹੜੀ ਵੀ, ਜੇ ਉਹਨੂੰ ਛੱਡਣਗੇ ਤਾਂ ਤੁਹਾਨੂੰ ਛੱਡਾਂਗੇ। ਚਲੋ ਜਿਹੜੇ ਸਿੰਘਾਂ ਨੇ ਬੰਦੇ ਛੱਡਤੇ, ਉਹਨਾਂ ਦੇ ਰਿਸ਼ਤੇਦਾਰਾਂ ਨੂੰ ਛੱਡਦਾ, ਬਹੁਤ ਫੜੇ ਹੋਏ ਸੀ। ਉਹ ਸਾਡੇ ਵਾਲੇ ਬੰਦੇ ਦਾ ਹੀ ਫੜਿਆ ਹੋਇਆ ਸੀ, ਉਹ ਸੁੱਟ ਗਿਆ, ਮੰਗਾਂ ਪੂਰੀਆਂ ਕਰਤੀਆਂ, ਛੱਡਤਾ। ਉਸ ਤੋਂ ਬਾਅਦ ਮੈਨੂੰ ਛੱਡਤਾ 6 ਮਹੀਨੇ ਬਾਅਦ। ਸਹੀ ਚੱਲਦਾ ਰਿਹਾ। ਤਵਾਰੀ ਤਾਂ ਇਹਨਾਂ ਦੀ ਹੁਣ ਵੀ ਨਹੀਂ ਹੈਗੀ, ਹੁਣ ਵੀ ਆਉਂਦੇ ਨੇ, ਕੋਈ 26 ਜਨਵਰੀ ਆ ਗਈ, ਕੋਈ 15 ਅਗਸਤ ਆ ਗਿਆ, ਕੋਈ ਵਾਰਦਾਤ ਹੋ ਗਈ, ਆਉਂਦੇ ਨੇ। ਕਿਤੇ ਲੈ ਵੀ ਜਾਂਦਾ ਕੋਈ, ਕਿਤੇ ਨਹੀਂ ਵੀ ਲੈ ਕੇ ਜਾਂਦਾ। ਮਾਤਾ ਜਦੋਂ ਜਿਵੇਂ ਇਹਨਾਂ ਨੇ ਦੱਸਿਆ ਕਿ ਕਾਫੀ ਤਸ਼ੱਦਦ ਕਰਦੇ ਰਹੇ ਨੇ, ਕਾਫੀ 6 ਮਹੀਨੇ ਅਸੀਂ ਘਰੇ ਨਹੀਂ ਸੀ ਆਉਂਦੇ ਹੈਗੇ, ਸਾਨੂੰ ਆਉਣ ਵੜ ਨਹੀਂ ਸੀ ਦਿੰਦੇ ਬੇਟੇ। ਕਈ ਵਾਰ ਤਾਂ ਰੋਟੀ ਪੱਕੀ ਹੋਣੀ ਬੱਚਿਆਂ ਨੂੰ, ਕਈ ਵਾਰ ਵਾਏ ਵੀ ਅੱਜ ਘਰੇ ਨੇ ਵੀ ਚਲੋ ਘਰੇ ਰੋਟੀ ਪਕਾ ਲੈਂਦੇ, ਐਂ ਹੋ ਜਾਣਾ ਰੋਟੀ ਪਾਈ ਵੀ ਰਹਿ ਜਾਣੀ ਬੇਟੇ, ਬਸ ਉਹਦੀ ਆ ਜਾਣੀ ਪੁਲਿਸ ਨੇ, ਉਹਦੀ ਲੈ ਜਾਣੀ। ਕਈ ਵਾਰ ਕੋਈ ਇਹੋ ਜਿਹਾ ਵੀ ਹੁੰਦਾ ਸੀ, ਇੱਕ ਗੁਰਮੇਲ ਸਿੰਘ ਧਨੌਲੇ ਵਧੀਆ ਵੀ ਸੀ, ਫਿਰ ਉਹ ਕਹਿੰਦਾ ਵੀ ਬਲਦੇਵ ਸਿੰਘ ਤੂੰ ਥੋੜ੍ਹਾ ਜਿਹਾ ਮਾੜਾ ਜਿਹਾ ਬੱਚਿਆਂ ਤੋਂ ਬਚ ਕੇ ਰਿਹਾ ਕਰ, ਵੀ ਬੱਚੇ ਵੀ ਰੋਟੀ ਕਿੰਨੀ ਭੁੱਖੇ ਰਹਿ ਜਾਂਦੇ ਜਦੋਂ ਅਸੀਂ ਤੈਨੂੰ ਲੈ ਜਾਂਦੇ, ਵੀ ਤੂੰ ਮਾੜਾ ਮੋਟਾ ਆਪਦਾ ਪਾਸਾ ਅੱਛਾ ਕਰਕੇ ਕਰ, ਬੱਚੇ ਤਾਂ ਚੱਲ ਰੋਟੀ ਇੱਕ ਟਾਈਮ ਖਾ ਲੈਣਗੇ, ਬਸ ਰੋਟੀ ਵੀ ਨਹੀਂ ਸੀ ਪਤਾ, ਕਈ ਵਾਰ ਪੱਕੀ ਰਹਿ ਜਾਂਦੀ। ਬਸ ਫਿਰ ਬੱਚੇ ਕਦੇ ਰਿਸ਼ਤੇਦਾਰੀ 'ਚ ਕਦੇ ਆਏ, ਫਿਰ ਆਏ ਭੇਜਦੇ ਸੀ ਅੱਡੋ ਵੰਡ ਤੇ ਬੱਚੇ। ਫਿਰ ਕੋਈ ਕਿਤੇ ਬੱਚਿਆਂ ਦੀ ਵੀ ਪੜ੍ਹਾਈ ਖਰਾਬ ਹੋਈ ਬੇਟੇ। ਛੋਟਾ ਬੱਚਾ ਸੀ, ਇੱਕ ਜਮੀ ਛੋਟਾ ਸੀ, 3 ਸਾਲ ਦਾ ਸੀਗਾ, 4 ਕੁ ਲੱਗਿਆ ਹੋਇਆ ਸੀ, ਉਹ ਵੀ ਲੱਗ ਰਿਹਾ ਮਾਂ ਤੋਂ। ਇਹਨਾਂ ਦਾ ਕਹਿੰਦੇ 6ਵੀਂ ਕਲਾਸ 'ਚ ਪੜ੍ਹਦੇ ਸੀ ਇਹ ਬੇਟੇ ਪਹਿਲਾਂ ਜਦੋਂ ਛੋਟਾ ਤੇ ਉਦੋਂ 6ਵੀਂ 'ਚ ਹਜੇ ਹੋਇਆ ਨਹੀਂ ਸੀਗਾ ਵੀ ਪਹਿਲਾਂ ਪੇਪਰ ਹੋਣੇ ਸੀ। ਇਹਨਾਂ ਨੂੰ ਘਰੋਂ ਹੀ ਲੈ ਗਏ ਬੇਟੇ, ਗੁਰਦੁਆਰਾ ਸਾਹਿਬ ਤੋਂ ਆਇਆ ਸੀ, ਇਹਨੂੰ ਥੋੜ੍ਹਾ ਜਿਹਾ ਸ਼ੌਂਕ ਪਹਿਲਾਂ ਹੀ ਪਾਰਟੀ ਪੂਰਟੀ ਦਾ ਪੜ੍ਹਨ ਦਾ, ਮਹਾਰਾਜ ਜੀ ਪੂਰੀ ਰੋ ਰੋਂਦਾ ਸੀਗਾ, ਅੰਮ੍ਰਿਤ ਧਾਰੀ ਸੀ।
ਇਹਨੂੰ ਥੋੜ੍ਹਾ ਜਿਹਾ ਗਿਆਨ ਵੱਧ ਤੀ ਜਦੋਂ ਗੁਰੂ ਘਰੋਂ ਰਸ ਵੇਵੇ ਮਾਤਾ ਮੈਂ ਰੋਟੀ ਖਾ ਕੇ ਪੈਂਦਾ ਤਾਂ ਹੈ ਹੀ ਨਹੀਂ ਜੀ ਘਰੇ ਪਾਉਂਦੇ ਤਾਂ ਅਸੀਂ ਇਹ ਨਹੀਂ ਤੇ ਬੱਚਿਆਂ ਨੂੰ ਕਿਸੇ ਨੂੰ ਜਦੋਂ ਮੈਂ ਕਿਹਾ ਚੱਲ ਰੋਟੀ ਖਾ ਲਾ ਬੇਟੇ ਵੀ ਖਾ ਕੇ ਫਿਰ ਤੂੰ ਭਾਈ ਜੀ ਕਿਸੇ ਦੋਸਤ ਮਿੱਤਰ ਕੋਲ ਇਹ ਵੀ ਰੋਟੀ ਖਾ ਰਹੇ ਤੇ ਰਹਿ ਰੱਖ ਤੋਂ ਬਾਅਦ ਤੁਹਾਨੂੰ ਪਤਾ ਹੀ ਵੀ ਕਿੰਨਾ ਟਾਈਮ ਥੋੜ੍ਹਾ ਜਿਹਾ ਮੂੰਹ ਹਨੇਰਾ ਜਿਹਾ ਹੋ ਜਾਂਦਾ। ਚਲ ਇਹ ਰੋਟੀ ਖਾ ਕੇ ਜਦੋਂ ਮੈਂ ਬਾਹਰ ਦੇ ਪਾਸੇ ਨਿਕਲੀ ਇੱਥੇ ਸਾਡੇ ਪੁਰਾਣੀ ਜੀ ਰਸੋਈ ਸੀ ਜਦੋਂ ਉੱਥੇ ਗੇਟ ਵੜੇ ਮੈਂ ਕਿਹਾ ਵੀ ਪੁਲਿਸ ਆ ਗਈ। ਸਿੰਘ ਸਜੇ ਹੋਏ ਗਾਤਰੇ ਪਾਏ ਮੂੰਹ ਬੰਨੇ ਕੇਸ ਜੀ ਪੱਗਾਂ ਬੰਨੇ ਇਹ ਮੈਨੂੰ ਕਹਿੰਦੇ ਵੀ ਤੈਨੂੰ ਪਤਾ ਮੈਂ ਕਿਹਾ ਪੁਲਿਸ ਆ ਇਹ ਤਾਂ ਚੜ੍ਹ ਗਏ ਦੇਖ ਕੇ ਉਹਦੀ ਸਾਡੇ ਰਸੋਈ ਨੀਵੀਂ ਜੀ ਟੁੱਟੀ ਜੀ ਉੱਤੋਂ ਚੜ੍ਹ ਗਈ ਬੇਟੇ ਤੋਂ ਚੜਿਆ ਨਾ ਛੋਟਾ ਸੀ ਜਦੋਂ ਚੜ੍ਹਨ ਲੱਗੇ ਭੱਜ ਕੇ 2 ਜਣਿਆਂ ਨੇ ਖਿੱਚ ਲਿਆ ਸਾਡੇ। ਚਲੋ ਜਦੋਂ ਨਾ ਇੱਥੋਂ ਲੈ ਗਏ ਬੇਟੇ ਜਿਵੇਂ ਉੱਥੋਂ ਪਰੇ ਮੈਂ ਤੁਹਾਨੂੰ ਲੈ ਕੇ ਆਈ ਹਾਂ ਐਡੀ ਦੂਰ ਤੱਕ ਮੈਂ ਉਹਨਾਂ ਦਾ ਕਰਦੀ ਗਈ ਨਾਲ ਉਹੀ ਗੱਲ ਮੁਕਾਬਲੇ ਵਾਲੀ ਗੱਲ ਵੀ ਦੋਨਾਂ ਸਿੰਘਾਂ ਨੇ ਇੱਧਰੋਂ ਵੀ ਉਹਨਾਂ ਦੀਆਂ ਰਫਲਾਂ ਫੜੀਆਂ ਹੋਈਆਂ ਉਹਨਾਂ ਦੀ ਬਾਹਾਂ ਫੜੀਆਂ ਹੋਈਆਂ ਮੈਂ ਇੱਧਰਲੇ ਹੱਥ 'ਚ ਵੀ ਮੈਂ ਉਕੜੀ ਸੀ ਤੁਰੇ ਗਏ 2 ਜਣੇ ਬੱਚੇ ਦੇ ਮੂਹਰੇ 'ਤੇ ਮੈਂ ਰੌਲਾ ਪਾਉਂਦੀ ਗਈ ਮੇਰੇ ਬੱਚੇ ਨੂੰ ਛੱਡ ਦਿਓ ਕਹਿੰਦੇ ਵੀ ਇਹਦੇ ਮਾਮੇ ਨੂੰ ਲਿਆ ਕੇ ਲਿਆਉਣੇ ਮੈਂ ਕਿਹਾ ਵੀ ਮੈਨੂੰ ਪਤਾ ਵੀ ਮਾਮੇ ਨੂੰ ਨਹੀਂ ਤੁਸੀਂ ਪੁਲਿਸ ਆ ਰਹੀ ਵੀ ਖਾਸੀ ਖਿੱਚਾ ਤੂੰ ਜਿੱਥੋਂ ਤੁਸੀਂ ਗੱਡੀ ਲੈ ਕੇ ਮੁੜਿਓ ਉੱਥੇ ਤੱਕ ਮੇਰੀ ਉਹਨਾਂ ਨਾਲ ਹੁੰਦੀ ਗਈ ਫਿਰ ਉਹਨਾਂ ਨੇ ਫੈਰ ਫੂਰ ਵੀ ਕਰੀ ਵੀ ਜੇ ਡਰਦੀ ਛੱਡ ਲਈ ਫੈਰ ਵੀ ਕਰੇ ਫਿਰ ਮੇਰੇ ਹੱਥਾਂ 'ਤੇ ਵੀ ਵੱਜੇ ਹੋਏ ਨੇ ਬੇਟਿਆਂ ਨੇ ਹਰਲੇ ਮੇਰੇ ਪੈਰਾਂ 'ਤੇ ਵੀ ਵੱਜੇ ਹੋਏ ਨੇ ਪੈਰਾਂ ਤੋਂ ਮੈਨੂੰ ਬਹੁਤ ਤਕਲੀਫ ਆ ਮੈਂ ਪੈ ਨਹੀਂ ਸਕਦੀ ਅਤੇ ਫਿਰ ਮੈਂ ਉੱਥੇ ਰੱਖ ਕੇ ਜਦੋਂ ਫਿਰ ਮੈਨੂੰ ਉੱਥੇ ਖਿੱਚ ਗਈ ਛੱਡ ਗਈ ਸਿੱਟ ਗਈ ਉੱਥੇ ਫਿਰ ਇੰਨੇ ਕੋਈ ਹੋਰ ਉੱਠ ਖੜੇ ਫੈਰ ਸੁਣ ਕੇ ਚੱਲ ਫਿਰ ਇਕੱਠੇ ਹੋ ਗਏ ਫਿਰ ਸਾਨੂੰ ਇਹਨਾਂ ਨੇ 5 ਮਹੀਨੇ ਬੇਟੇ ਦੱਸਿਆ ਨਹੀਂ ਹੈਗਾ ਵੀ ਕਿੱਥੇ ਅਸੀਂ ਬਹੁਤ ਫਿਰੇ ਉਸੇ ਕਰਕੇ ਕਮਜ਼ੋਰ ਹੋ ਗਏ ਪੁੱਤ ਪੈਸੇ ਲਾਉਣੇ ਗੱਡੀਆਂ ਕਰਾਉਣੀਆਂ ਜਿਹੜਾ ਜ਼ਮੀਨ ਦੀ ਮਾੜੀ ਮੋਟੀ ਉਹ ਵੀ ਵਿਕ ਗਈ ਉੱਤੇ ਲਾਉਂਦੇ ਤੁਰੇ ਫਿਰੇ ਸਾਨੂੰ ਕੋਈ ਪਤਾ ਨਹੀਂ ਲੱਗਿਆ। ਫਿਰ 5 ਮਹੀਨੇ ਤੋਂ ਬਾਅਦ ਜਦੋਂ ਬੱਚੇ ਨੂੰ ਐਂ ਲਈ ਤੁਰੇ ਫਿਰੇ ਬੱਚੇ ਤੋਂ ਕੁਛ ਪੁੱਛਦੇ ਰਹੇ ਕਹਿੰਦਾ ਮਾਤਾ ਜਦੋਂ ਮੈਂ ਤੋਂ ਕੁਛ ਪੁੱਛਦੇ ਤੇ ਮੈਨੂੰ ਪਤਾ ਹੀ ਨਹੀਂ ਕੁਛ। ਫਿਰ 5 ਮਹੀਨੇ ਤੋਂ ਬਾਅਦ ਬੇਟੇ ਫਿਰ ਇਹ ਮੇਰੇ ਪਿੰਡ ਛੱਡ ਕੇ ਘਨੌਰੀ ਕਲਾਂ ਰਾਤ ਨੂੰ 1 ਵਜੇ ਬੱਚੇ ਨੂੰ ਆਏ ਨਾ ਪਤਾ ਲੱਗੇ ਰਾਤ ਨੂੰ ਵੀ ਮੇਰੇ ਨਾਨਕਿਆਂ ਦਾ ਘਰ ਕਿੱਧਰ ਆ ਜਾਓ ਘਰੇ ਹੋਣਗੇ ਕਿ ਨਹੀਂ ਹੋਣਗੇ ਵੀ ਮੈਂ ਜਾਵਾਂ ਕਿੱਥੇ। ਫਿਰ ਸਾਡੇ ਪੰਡਤਾਂ ਦਾ ਘਰ ਸੀ ਉਹਨੇ ਉਹਨਾਂ ਨੇ ਬਾਹਰ ਖੜਕਾਇਆ ਉਹਨਾਂ ਨੇ ਫਿਰ ਮੇਰੇ ਮਾਂ ਬਾਪ ਨੂੰ ਉਠਾਇਆ ਫਿਰ ਮੇਰੇ ਬੱਚੇ ਰਾਤ ਉੱਠੇ ਰਿਹਾ ਤੜਕੇ ਨੂੰ ਸਾਡੇ ਕੋਲ ਛੱਡ ਕੇ। ਬਿਲਕੁਲ ਤਾਂ ਸੋ ਇਹ ਕਹਾਣੀ ਹੈ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਅੱਜ ਸਬੱਬ ਬਣਿਆ ਗਾ ਜਿਵੇਂ ਪਹਿਲਾਂ ਦੱਸਿਆ ਕਿ ਉਹਨਾਂ ਮਾਵਾਂ ਦੇ ਕੋਲ ਬੈਠਣ ਦਾ ਜਿਨ੍ਹਾਂ ਨੇ ਉਸ ਵਕਤ ਕਾਫੀ ਤਸ਼ੱਦਦ ਚੱਲਿਆ ਤਾਂ ਅੱਜ ਸਾਡੇ ਨਾਲ ਬਜ਼ੁਰਗ ਬਾਪੂ ਵੀ ਬੈਠੇ ਨੇ ਇਹਨਾਂ ਦੇ ਨਾਲ ਵੀ ਅਸੀਂ ਥੋੜ੍ਹੀ ਬਹੁਤੀ ਗੱਲਬਾਤ ਹੈ ਜਿਹੜੀ ਉਹ ਕਰ ਰਹੇ ਹਾਂ। ਬਜ਼ੁਰਗੋ ਤਸ਼ੱਦਦ ਕਿਸ ਤਰ੍ਹਾਂ ਦਾ ਕਰਦੀ ਸੀ ਪੁਲਿਸ ਉਦੋਂ ਜਦੋਂ ਤੁਹਾਨੂੰ ਅੰਦਰ ਲੈ ਜਾਂਦੇ ਫੜ ਕੇ ਤਸ਼ੱਦਦ ਕਿਸ ਤਰ੍ਹਾਂ ਦਾ ਹੁੰਦਾ ਜਦੋਂ ਯਾਦ ਆਉਂਦਾ ਰੌਂਗਟੇ ਖੜੇ ਹੁੰਦੇ ਹੋਣੇ ਆ ਉਹ ਗੱਲਾਂ ਨੂੰ ਯਾਦ ਕਰਕੇ। ਤਸ਼ੱਦਦ ਦਾ ਹੀ ਘੋਟਾ ਲਾਉਣਾ ਉਹਨਾਂ ਨੇ ਮਗਰ ਬਾਹਾਂ ਬੰਨ੍ਹ ਕੇ ਐਂ ਕਰਕੇ ਘੋਟਾ ਉੱਤੇ 2-3 ਜਣੇ ਚੜ੍ਹ ਜਾਂਦੇ ਉਹ 2 ਜਣੇ ਨੇ ਫੇਰੀ ਜਾਣੇ 2-3 ਜਣੇ ਉੱਤੇ ਹੁੰਦੇ। ਹੁਣ ਜਦੋਂ ਆਪਣੇ 'ਚ ਹੈ ਨਹੀਂ ਸੀ ਕੁਛ ਮਨ ਬਣਾਈ ਵਾਲਾ ਤਾਂ ਹੈ ਹੀ ਨਹੀਂ ਸੀ ਕੰਮ ਐਂ ਅੱਡੋ ਅੱਡ ਤੇ ਸੀ ਜੇ ਫਿਰ ਇੱਕ ਤਾਹਾਂ ਸੀ ਉੱਚਾ ਜਿਹਾ ਉਹਨਾਂ ਦੇ 20-25 ਫੁੱਟ ਦਾ ਉਹਨਾਂ ਗਾਡਰ ਜਿਹਾ ਪਾਇਆ ਹੋਇਆ ਥਾਵਣਿਆਂ ਦੇ ਉਹਦੇ 'ਤੇ ਪਾਉਣੀ ਸੀ ਫਿਰ ਮਗਰ ਦੀਆਂ ਬਾਹਾਂ ਬੰਨ੍ਹ ਕੇ ਫਿਰ ਉਹਦੇ 'ਤੇ ਤਾਹਾਂ ਲਏ। ਉਹ ਕਹਿੰਦੇ ਵੀ ਜੇ ਕੋਈ ਸਾਨੂੰ ਦੱਸਣਾ ਹੋਊ ਤੂੰ ਆਪਦਾ ਪੈਰ ਪੂਰ ਹਿੱਲਿਆ ਦੀ ਫਿਰ ਅਸੀਂ ਤੈਨੂੰ ਥੱਲੇ ਤਾਰ ਲਾਂਗੇ। ਕਦੋਂ ਮੈਂ ਨਾ ਵੀ ਜਦੋਂ ਹੈ ਹੀ ਨਹੀਂ ਸੀ ਪਤਾ ਹੀ ਨਹੀਂ ਸੀ ਕਾਹਦਾ ਵੀ ਕਿੱਥੇ ਨੇ ਬੰਦੇ ਕਿੱਥੇ ਕਾਹਦੇ ਪੈਰ ਹਿੱਲਿਆਉਣੇ ਸੀ। ਚੱਲ ਮੈਂ ਕਿਹਾ ਹੁਣ ਤਾਂ ਸਿਰੇ ਲੱਗੀ ਪਈ ਆ ਕਹਾਣੀ ਬਸ ਉੱਥੇ ਖੜੇ ਫਿਰ ਅੱਧੇ ਕੁ ਘੰਟੇ ਬਾਅਦ ਫਿਰ ਇਹਨਾਂ ਨੇ ਲਾਹ ਲੈਣਾ ਸੀ ਲਾਹੇ ਹੋਏ 'ਤੇ ਵੀ ਬਹੁਤ ਕਰਨਾ ਧੱਫਾ ਧੌਲ ਮੁੱਕੇ ਮੱਕੇ ਮਾਰਨੀਆਂ ਲੱਤਾਂ ਦੇ ਪੱਟਾਂ ਦੇ ਕਾਸਰ ਕੋਈ ਨਹੀਂ ਛੱਡੀ ਇਹਨਾਂ ਨੇ ਪਾਣੀ ਵੀ ਪਾਇਆ ਮੂੰਹ 'ਚ ਵੀ ਪ੍ਰੈਸ਼ਰ ਨਾਲ ਬਸ ਜਿੰਨੀ ਕੁ ਬਾਤ ਆ ਅਸੀਂ ਲਾਈ ਗਏ ਨੇ ਉਹਨਾਂ ਨੇ ਕਸਰ ਨਹੀਂ ਛੱਡੀ ਕੋਈ। ਬਸ ਫਿਰ ਪੰਚਾਇਤ ਦੀ ਪਿੰਡ ਆਪਣਾ ਦੀ ਜਾਂਦੀ ਸੀ ਪੰਚਾਇਤ ਫਿਰ ਛੱਡ ਦਿੰਦੀ ਕਿਸੇ 5 ਦਿਨ ਕਿਸੇ 10 ਦਿਨ ਇਹ ਰੱਖਦੇ ਰਹੇ ਜੀ। ਘਰੇ ਰਹਿਣ ਨਾਲ ਤਾਂ ਸਬੱਬ ਹੀ ਨਹੀਂ ਸੀਗਾ ਸਾਡਾ ਤਾਂ ਮਾਲ ਪਸ਼ੂ ਵਿਕ ਗਿਆ ਸੀ ਸਾਰਾ ਵੇਚਣਾ ਹੀ ਪਿਆ ਜਦੋਂ ਨਾ ਸਰਿਆ ਜੀ ਵਾਹਣ ਠੇਕੇ 'ਤੇ ਨਾ ਕੋਈ ਲਵੇ ਨਾ ਹਿੱਸੇ 'ਤੇ ਲਵੇ। ਕਿਸੇ ਨਾਲ ਕੋਈ ਗਿਲਾ ਹੈ ਕੋਈ ਸ਼ਿਕਵਾ ਹੋਵੇ ਕਿਸੇ ਸਰਕਾਰ ਪ੍ਰਤੀ ਜਾਂ ਕਿਸੇ ਲੋਕਾਂ ਪ੍ਰਤੀ ਕੀ ਜਦੋਂ ਹੁਣ ਇਹ ਜਿਹੇ ਰਾਹੀ ਉਹ ਪੈ ਗਏ ਨਾਲ ਭੁਗਤਣਾ ਸਾਨੂੰ ਪੈ ਗਿਆ ਜੀ ਬਸ ਸਰਕਾਰਾਂ ਦੇ ਕੰਮ ਹੀ ਇਹੋ ਜਿਹੇ ਨੇ ਕਿਹੜਾ ਮਤਲਬ ਤੁਹਾਨੂੰ ਹੈ ਕਿਸੇ ਨਾਲ ਕੋਈ ਗਿਲਾ ਸ਼ਿਕਵਾ
ਵੀ ਸਾਡੀ ਕਿਸੇ ਨੇ ਸਾਰ ਨਹੀਂ ਲਈ। ਲਈ ਵੀ ਨਹੀਂ ਬੇਟੇ ਕਿਸੇ ਨੇ, ਪੰਥਕ ਕਹਾਉਣ ਵਾਲੀਆਂ ਬੜੀਆਂ ਸਰਕਾਰਾਂ ਆਈਆਂ, ਕਿਸੇ ਨੇ ਨਹੀਂ ਪੁੱਛਿਆ ਸਾਨੂੰ। ਸਰਕਾਰ ਨੇ ਤਾਂ ਕਿਸੇ ਨੇ ਸਾਨੂੰ ਪੁੱਛਿਆ ਹੀ ਨਹੀਂ। ਸਾਡੇ ਮਗਰ ਵੀ ਨਹੀਂ ਆਏ, ਗਿਆ ਤੋਂ ਵੀ ਅੰਦਰ ਬਾਹਰ ਪੁੱਛਦੇ ਵੀ ਜੇ ਮਿਲਣ ਆਇਆ ਕਿਸੇ ਨੂੰ ਮਿਲਣਾ। ਇੱਕ ਕੱਲਾ ਸਾਡੇ ਨਾਲ ਗੋਬਿੰਦ ਕਾਂਝਲਾ ਉਹ ਖੜਿਆ ਬੇਟੇ, ਉਹ ਵੀ ਜਦੋਂ ਸਾਰਾ ਕੁਛ ਉਹ ਹੋ ਗਿਆ ਫਿਰ ਸਾਨੂੰ ਬਾਅਦ 'ਚ ਵੀ ਨਾ ਘਰੇ ਬੈਠਣ ਦਿੱਤਾ। ਬੱਚੇ ਦੇ ਸ਼ਹੀਦ ਹੋਏ ਤੋਂ ਬਾਅਦ ਵੀ ਸਾਨੂੰ ਤੰਗ ਪਰੇਸ਼ਾਨ ਕਰ ਭਗੌੜਾ ਕਰਾਰ ਦਿੱਤਾ ਨਾ ਵੀ ਸਾਨੂੰ ਬੱਚਾ ਵੀ ਇਹਨਾਂ ਦਾ ਭੱਜ ਗਿਆ ਗੱਡੀ 'ਚੋਂ ਜੀ। ਵੀ ਬਸ ਇੱਕ ਇਕੱਲਾ ਉਹ ਸਾਨੂੰ ਬਾਅਦ 'ਚ ਘਰੇ ਬਾਹਿਆ ਸਾਨੂੰ। ਬਸ ਹੋਰ ਸਾਡੀ ਕਿਸੇ ਨੇ ਬਾਂਹ ਨਹੀਂ ਪੁੱਛੀ। ਸਿਮਰਜੀਤ ਮਾਨ ਨਾਲ ਇਸੇ ਇੰਨੇ ਚਿਰ ਤੋਂ ਜੁੜੇ, ਕਿਸੇ ਸਾਡੇ ਕੋਲੋਂ ਮੁੜ ਜਾਂਦੇ ਨੇ ਬਿਲਕੁਲ ਇੱਥੋਂ ਪਿੰਡ 'ਚੋਂ ਆ ਕੇ ਸਾਡੇ ਘਰੇ ਆ ਕੇ ਕਦੇ ਕਿਸੇ ਨੇ ਸਾਰ ਨਹੀਂ ਲਈ। ਜੁੜਿਆ ਅਸੀਂ ਵੋਟ ਹਜੇ ਵੀ ਪਾਉਂਦੇ, ਅਸੀਂ ਹੋਰ ਕਿਸੇ ਨੂੰ ਪਾਈ ਨਹੀਂ ਕਦੇ ਵੀ ਕਿਹੜੇ ਨੂੰ ਪਾਈਏ, ਡਡੇਰੇ ਨੂੰ ਕਿਹਨੂੰ ਪਾਈਏ। ਵੀ ਚਲੋ ਪੰਥ ਦਾ ਇੱਕ ਸੱਚਾ ਇਨਸਾਨ ਤਾਂ ਹੈ, ਵੋਟ ਹਜੇ ਵੀ ਬਸ ਅਸੀਂ ਉੱਥੇ ਪਾਉਂਦੇ, ਹੋਰ ਅਸੀਂ ਕਿਸੇ ਨੂੰ ਪਾਉਂਦੇ ਨਹੀਂ। ਪਰ ਪੁੱਛਿਆ ਸਾਨੂੰ ਕਿਸੇ ਨੇ ਨਹੀਂ, ਕਿਸੇ ਨੇ ਨਹੀਂ ਪੁੱਛਿਆ। ਕਿਸੇ ਨੇ ਨਹੀਂ ਪੁੱਛਿਆ ਕਿ ਕਦੇ। ਜਦੋਂ ਰਾਤ ਨੂੰ ਪਏ ਹੁੰਦੇ ਹੋ, ਗੱਲਾਂ ਕਰਦੇ ਹੁੰਦੇ ਹੋ, ਉਦੋਂ ਦਿਲ ਤੇ ਕੀ ਬੀਤਦਾ? ਬਹੁਤ ਆਏ ਹੁੰਦਾ ਪੁੱਤ ਵੀ ਇੰਨਾ ਵਧੀਆ ਪਰਿਵਾਰ 'ਚ ਬੈਠੇ ਤੇ ਵੀ ਹੁਣ ਖੇਲ ਬੱਚੇ ਵੀ ਅੱਡੋ ਅੱਡੀ ਹੋ ਪਏ ਨੇ। ਜਦੋਂ ਕਿਸੇ ਨੇ ਸਾਡੀ ਸਾਰ ਨਾ ਲਈ, ਬੱਚਾ ਕੋਲ ਕੁਛ ਰਿਹਾ ਨਾ, ਬੱਚੇ ਕੋਈ ਦਿਹਾੜੀ ਕਰਦਾ, ਕੋਈ ਠੇਕਿਆਂ ਦੇ ਵਾਹਨ ਪਾਉਂਦਾ, ਕੋਈ ਕੁਛ ਕਰਦਾ। ਯਾਰ ਤਾਂ ਕੱਢਣੇ ਪੈਣੇ ਬਹੁਤ ਕੁਛ ਆਉਂਦਾ ਬੇਟੇ, ਕੱਢਣੇ ਪੈਣੇ ਬਹੁਤ ਕੁਛ ਆਉਂਦਾ। ਮਾਣ ਵੀ ਮਹਿਸੂਸ ਹੁੰਦਾ ਉਹ ਵੀ ਸਾਡਾ ਪੁੱਤ ਇੱਕ ਮਾਣ ਮੇਰੇ ਬੇਟੇ ਤੇ ਹੁੰਦਾ ਵੀ ਹੁਣ ਆਹ ਪੋਤਾ ਵਗ ਗਿਆ ਵੀ ਉਹ ਵੀ ਫਿਰ ਜਾਰੀ ਗਿਆ ਬੇਟੇ ਵੀ ਇਹਦੇ ਤੇ ਮੈਨੂੰ ਮਾਣ ਆ ਵੀ ਮੇਰੇ ਪੁੱਤ ਨੇ ਕੁਛ ਤਾਂ ਕੁਛ ਦੁਨੀਆ ਤੇ ਖੱਟੇ ਹੀ ਆ। ਮਾਣ ਵੀ ਉਹ ਤਾਂ ਵੀ ਐਡੀ ਛੋਟੀ ਉਮਰ ਤੋਂ ਉਹਨੂੰ ਇੰਨੀ ਸਮਝ ਸੀ ਕੁਛ ਤਾਂ ਖੱਟੇ। ਮੇਰੇ ਪੁੱਤ ਅੱਜ ਦੁਨੀਆ ਤੇ ਜਿਉਂ ਸ਼ਹੀਦ ਨਹੀਂ ਹੈਗਾ, ਸ਼ਹੀਦ ਆ, ਆਵਰ ਸ਼ਹੀਦ ਆ, ਹਰ ਵਕਤ ਜਿਉਂਦਾ, ਲੋਕ ਯਾਦ ਕਰਦੇ ਨੇ ਬੇਟੇ। ਜਦੋਂ ਕੋਈ ਦਿਨ ਆਉਂਦਾ, ਦਿਹਾੜਾ ਆਉਂਦਾ, ਇਹਨਾਂ ਦਾ ਬਰਸੀ ਮਨਾਉਂਦੇ ਆ ਜਾਂ ਸ਼ਹੀਦੀ ਦਿਹਾੜਾ ਮਨਾਉਂਦੇ ਆ, ਉਦੋਂ ਪਿੰਡ ਦੇ ਵਿੱਚੋਂ ਕੋਈ ਅਲੌਸਮੈਂਟ ਹੁੰਦੀ ਹੋਣੀ ਆ? ਨਹੀਂ ਕੋਈ ਨਹੀਂ ਹੁੰਦੀ ਬੇਟੇ, ਸਭ ਡਰਦੇ ਤੇ ਉਦੋਂ ਪੜਨ ਲੱਗੀ ਪੁਲਿਸ, ਮੈਨੂੰ ਐ ਲੈ ਜਾਂਦੀ ਸੀ ਕਹਿੰਦੇ ਤੇ ਵੀ ਤੂੰ ਲੋਕਾਂ ਨੂੰ ਐਂ ਕਰਦੀ ਆ, ਲੋਕ ਤੇਰੇ ਮਾਂ ਕਰਨੀ। ਫਿਰ ਮੈਂ ਲੋਕਾਂ ਦਾ ਵੀ ਲੋਕ ਮੁਸ਼ਕਲ 'ਚ ਨਾ ਪੈ ਜਾਣ, ਫਿਰ ਬੇਟੇ ਮੈਂ ਬਸ ਗੁਪਤੀ ਆਪਦੀ ਬਣਾ ਲੈਣੀ। ਤੁਹਾਡੇ ਤੇ ਵੀ ਤਸ਼ੱਦਦ ਹੋਇਆ? ਬਹੁਤ ਬੇਟੇ ਮੈਨੂੰ ਬਹੁਤ ਤੰਗ ਪਰੇਸ਼ਾਨ ਕਰਿਆ। ਲੈ ਜਾਂਦੀ ਸੀ ਮੈਨੂੰ ਵੀ ਪੁਲਿਸ ਵਾਲੇ, ਮੇਰੇ ਛੋਟੇ ਛੋਟੇ ਬੱਚੇ ਸੀ। ਮੈਨੂੰ ਕਹਿੰਦੇ ਦੱਸ ਕਿੱਥੇ ਤੇਰਾ ਭਾਈ, ਮੈਨੂੰ ਕੀ ਪਤਾ ਕਿੱਥੇ। ਕਹਿੰਦੇ ਉਹੀ ਕਹਿੰਦੇ ਰਾਤ ਆਇਆ ਸੀ। ਮੈਂ ਕਿਹਾ ਜੋ ਤੁਹਾਨੂੰ ਇੰਨਾ ਪਤਾ ਵੀ ਰਾਤ ਆਇਆ ਸੀ ਤੁਸੀਂ ਪੜ੍ਹ ਲੈਂਦੇ। ਕਹਿੰਦੇ ਤੂੰ ਰੌਲਾ ਪਾਉਂਦੀ ਪਿੰਡ ਫੜ ਲੈਣਾ। ਮੈਂ ਪਿੰਡ ਮੈਂ ਮਰਵਾਉਣਾ ਵੀ ਪਿੰਡ ਮਰਵਾਉਣਾ। ਮੈਂ ਕਿਹਾ ਪਿੰਡ ਵੀ ਨਹੀਂ, ਮੈਂ ਪਿੰਡ ਨਾਲ ਨਹੀਂ ਧੋਖਾ ਕਰਨਾ ਹੈਗਾ। ਮੈਂ ਕਿਉਂ ਕਹਾਂ, ਜੇ ਤੁਹਾਨੂੰ ਪਤਾ ਸੀ ਤੁਸੀਂ ਆ ਕੇ ਫੜ ਲੈਂਦੇ। ਬਿਲਕੁਲ ਹਾਂ। ਫਿਰ ਜਦੋਂ ਮੈਨੂੰ ਲੈ ਕੇ ਜਾਂਦੇ ਫਿਰ ਮੈਨੂੰ ਕਹਿੰਦੇ ਵੀ ਰਾਹ 'ਚ ਲੈ ਕੇ ਗਏ। ਫਿਰ ਸਾਡੇ ਲਵੇ ਲਾਉਣੇ ਦੀ ਪਿੰਡਾਂ 'ਚੋਂ ਟਰਾਲੀਆਂ ਗਈਆਂ ਬਹੁਤ ਭਰ ਕੇ। ਫਿਰ ਜੇ ਮੈਨੂੰ ਕਹਿੰਦੇ ਵੀ ਤੂੰ ਐਂ ਕਰ ਵੀ ਚੱਲ ਅਸੀਂ ਤੈਨੂੰ ਉੱਥੇ ਲੈ ਚੱਲਦੇ ਹਾਂ, ਸੰਗਰੂਰ ਲੱਡੇ ਵਾਲੇ ਲੈ ਗਏ ਤੇ ਵੀ ਤੂੰ ਭੈਣੀ ਬੈਠਾ। ਮੈਂ ਕਿਹਾ ਭੈਣੀ ਬੈਠਾ ਮੈਨੂੰ ਲੈ ਚੱਲੋ। ਕਹਿੰਦਾ ਮੈਂ ਮੂਹਰੇ ਲੱਗੂ, ਮੇਰੇ ਵੱਜੂ ਗੋਲੀ, ਤੁਹਾਡੇ ਤਾਂ ਨਹੀਂ ਵੱਜਦੀ। ਵੀ ਚੱਲ ਮੈਨੂੰ ਲੈ ਕੇ ਚੱਲੋ, ਜੇ ਭੈਣੀ ਬੈਠਾ ਮੈਂ ਕਹਿ ਦਿੰਦੀ ਹਾਂ ਵੀ ਭਾਈ ਪੇਸ਼ ਹੋ ਜਾ, ਵੀ ਜੇ ਮੇਰੀ ਮੰਨ ਲੂ। ਪਰ ਤੁਸੀਂ ਤਾਂ ਸਾਨੂੰ ਊਂ ਇੱਕ ਖਿੱਚਦੇ ਹੋ ਵੀ ਭਗੌੜਾ ਬੰਦਾ ਹੋਇਆ ਨਹੀਂ ਵਾਪਸ ਆਉਂਦਾ। ਬਿਲਕੁਲ ਹਾਂ। ਮੈਂ ਕਿਹਾ ਵੀ ਜੇ ਤੁਹਾਨੂੰ ਐਂ ਲੱਗਦਾ ਚਲੋ ਮੈਨੂੰ ਲੈ ਕੇ ਚੱਲੋ, ਕਿੱਥੇ ਬੈਠਾ ਤੁਹਾਨੂੰ ਠਹਿਰ ਦਾ ਪਤਾ ਵੀ ਉੱਥੇ ਬੈਠਾ, ਚਲੋ ਮੈਨੂੰ ਲੈ ਚੱਲੋ। ਕਹਿੰਦੇ ਸਾਨੂੰ ਮਾਰ ਦੂ। ਮੈਂ ਕਿਹਾ ਫਿਰ ਮੈਂ ਵੀ ਨਾਲ ਹੀ ਮਰੂੰ ਤੁਹਾਡੇ। ਫਿਰ ਜਦੋਂ ਆਏ ਬਾਹਲਾ ਮੇਰੇ ਨਾਲ ਚੱਲਣ ਲੱਗ ਗਏ, ਫਿਰ ਮੈਂ ਕਿਹਾ ਵੀ ਮੈਂ ਤਾਂ ਤੜਕੇ SSB ਦੇ ਪੇਸ਼ ਹੋਂ ਸੰਗਰੂਰ। ਜਦੋਂ ਤੁਹਾਨੂੰ ਪਤਾ ਤੁਸੀਂ ਫੜ ਨਹੀਂ ਰਹੇ, ਤੁਸੀਂ ਕਹਿੰਦੇ ਵੀ ਪਿੰਡ ਦੇ ਲੋਕ ਫੜਨ, ਮੈਂ ਪਿੰਡ ਨੂੰ ਕਿਉਂ ਮਰਵਾਵਾਂ। ਮੈਂ ਤਾਂ ਤੜਕੇ SSB ਦੇ, ਮੈਂ ਦੂਜੇ ਦਿਨ ਫਿਰ SSB ਦੇ ਪੇਸ਼ ਹੋਈ। ਜਦੋਂ ਤੁਸੀਂ ਦੱਸ ਰਹੇ ਸੀ ਕਿ ਤੁਹਾਡੇ ਪੁੱਤਰ ਨੂੰ ਤੁਸੀਂ ਯੂਪੀ ਵੀ ਛੱਡਤਾ ਸੀ? ਮੈਂ ਯੂਪੀ ਛੱਡਤਾ ਬੇਟੀ। ਜਦੋਂ ਇਹ ਫਿਰ 2 ਮਹੀਨੇ ਤੋਂ ਫਿਰ ਪੁਲਿਸ ਲੈ ਗਈ ਇਹਨੂੰ ਜਾ ਕੇ। ਪਹਿਲਾਂ 5 ਮਹੀਨੇ ਤੋਂ ਫਿਰ 3 ਮਹੀਨੇ ਰਹਿ ਕੇ ਫਿਰ ਬੱਚਾ ਸਕੂਲੋਂ ਆਉਂਦਾ ਇਹਨਾਂ ਨੇ ਬੇਟੇ ਫਿਰ ਚੱਕ ਲਿਆ। ਫਿਰ ਮੈਂ ਹੋਰ ਰਿਸ਼ਤੇਦਾਰੀਆਂ 'ਚ ਬੱਚੇ ਛੱਡੇ ਨੂੰ ਮੈਂ ਯੂਪੀ 'ਚ ਭੇਜਤਾ। ਸਾਡੇ ਬਾਬਾ ਜੀ ਰਹਿੰਦੇ ਨੇ ਬਜ਼ੁਰਗ ਸਾਡੇ ਆ ਇੱਥੋਂ ਦੇ, ਸਾਡੇ ਬਾਪੂ ਜੀ ਦੇ ਚਾਚਾ ਜੀ। ਮੈਂ ਬਾਬਾ ਜੀ ਵੀ ਥੋੜ੍ਹਾ ਚਿਰ ਮੇਰੇ ਬੱਚੇ ਨੂੰ ਤੁਸੀਂ ਵੀ ਦੂਰ ਰੱਖੋ। ਚਲੋ ਉਹ ਲੈ ਗਏ। ਫਿਰ ਉੱਥੇ ਕਿਤੇ ਸਿੰਘਾਂ ਨਾਲ ਫੇਰ ਮੇਲ ਹੋ ਗਿਆ, ਸਿੰਘ ਉੱਥੇ ਵਗ ਗਏ। ਫਿਰ ਬੱਚਾ ਇਕੱਲਾ ਕਈ ਵਾਰ ਹੋ ਜਾਂਦਾ, ਮਾਂ ਬਾਪ ਤੋਂ ਅਲੱਗ, ਭੈਣਾਂ ਭਾਈਆਂ ਤੋਂ ਅਲੱਗ, ਬੱਚੇ ਦੇ ਮਨ 'ਚ ਕੁਛ ਸੌ ਕੁਛ ਜਾਂਦਾ। ਫਿਰ ਮੈਂ ਸਾਡੇ ਬਾਬਾ ਜੀ ਨੂੰ ਕਿਹਾ, ਬਾਬਾ ਜੀ ਮੇਰੇ ਨਾਲ ਫੋਨ 'ਤੇ ਗੱਲ, ਕਹਿੰਦੇ ਉਹ ਤਾਂ 2 ਦਿਨ ਹੋ ਗਏ ਭਾਈ ਉਹਨਾਂ ਨਾਲ ਵਗ ਵੀ ਆਪਦੇ ਮਾਮੇ ਨਾਲ ਵਗ ਗਏ, ਬੰਦ ਕਰ ਦਿਓ ਮਾੜੀ
ਉਹਦੀ ਬੈੱਡ ਜੀ ਤੁਸੀਂ ਬਿਲਕੁਲ ਜੀ। ਮੈਂ ਫਿਰ ਕਹਿੰਦੇ ਵੀ ਨਹੀਂ ਹੂੰ ਉਹਦੀ ਬੈੱਡ ਬੰਦ ਕਰ। ਹੂੰ ਚਲੋ ਪੁੱਤ ਫਿਰ ਮੈਂ ਜਦੋਂ ਤੀਜੇ ਦਿਨ ਚੌਥੇ ਦਿਨ ਮੈਂ ਕਿਹਾ ਵੀ ਮੇਰੀ ਗੱਲ ਜ਼ਰੂਰ ਕਰਾਓ ਬਾਬਾ ਜੀ ਜਦੋਂ ਤੁਹਾਡੇ ਕੋਲ ਰਾਤ ਨੂੰ ਆਏ ਸਾਰੀ ਸੰਗਤ ਜਦੋਂ ਫਿਰ ਮੈਂ ਬੇਟੇ ਨੂੰ ਪੁੱਛਿਆ ਹੂੰ ਫੋਨ 'ਤੇ ਗੱਲ ਹੋਈ ਕਹਿੰਦਾ ਮਾਤਾ ਜੇ ਮੈਨੂੰ ਅੱਗੇ ਵਾਂਗੂ ਚੱਕ ਕੇ ਊਂ ਹੀ ਮਾਰ ਕੇ ਕਿਤੇ ਸਿੱਟ ਤੇ ਹੂੰ ਤੈਨੂੰ ਪਤਾ ਵੀ ਨਹੀਂ ਮੇਰਾ ਬਿਲਕੁਲ ਵੀ ਜੇ ਮੈਨੂੰ ਥੋੜ੍ਹੇ ਚਿਰ ਕਰ ਲੈਂਦੇ ਸੇਵਾ ਜਿੰਨਾ ਚਿਰ ਮੇਰੇ ਤੋਂ ਹੁੰਦੀ ਹੂੰ ਪਹਿਲਾਂ ਤਾਂ ਮੈਂ ਸਮਝਾਇਆ ਪੁੱਤ ਤੂੰ ਨਿਆਣਾ ਤੂੰ ਸੇਵਾ ਵਾਲਾ ਹੈ ਨਹੀਂ ਗਾ। ਹੂੰ ਫਿਰ ਜਦੋਂ ਉਹ ਮੈਨੂੰ ਬਹੁਤ ਕਹਿਣ ਲੱਗ ਗਿਆ ਤੇ ਜੀ। ਮੈਂ ਕਹਤਾ ਪੁੱਤ ਚੱਲ ਕੋਈ ਨਾ ਜਿਵੇਂ ਤੇਰੀ ਵੀ ਮੈਨੂੰ ਵੀ ਪਈ ਨੂੰ ਸਾਥ ਹੋਇਆ ਵੀ ਮੈਂ ਉਹਨੂੰ 2 ਘੰਟੇ ਵਿੱਚ ਫੋਨ ਕਰਕੇ ਕਿਹਾ ਮੈਂ ਠੀਕ ਆ ਬੇਟਾ ਕੋਈ ਨਾ। ਹੂੰ ਵੀ ਜੇ ਤੈਨੂੰ ਐਂ ਚੰਗਾ ਲੱਗਦਾ ਕਰ ਲਓ। ਆਪਦੇ ਹੱਥੀਂ ਤੋਰੇ। ਗਿਆ ਨਹੀਂ ਸੀ ਬੇਟਾ ਪਹਿਲਾਂ ਹੀ ਇੱਥੋਂ ਸੀ ਤੋਰੇ ਤੀ ਹੂੰ ਤੇ ਮੈਂ ਠੀਕ ਆ ਪੁੱਤ ਬਸ ਗੱਲ ਤੇ ਗੱਲ ਕਰਕੇ ਫੋਨ ਤੇ ਪੁੱਤ ਫਿਰ ਮੈਂ ਉਹਨੂੰ ਸੀ ਵੱਢ ਦਿੱਤਾ ਤੁਰ ਪੁੱਤ ਫਿਰ ਹੂੰ ਕੋਈ ਹੈ ਜੀ ਨਾ ਹੋਵੇ ਸੱਚੀ ਗੱਲ ਆ ਬੇਟੇ ਜੇ ਉੱਥੇ ਜੰਗਲ 'ਚ ਕਿਤੇ ਮਾਰ ਕੇ ਸਿੱਟ ਜਾਂਦੇ ਜਾਂ ਕਿਤੇ ਨਹਿਰ 'ਚ ਫਿਰ ਮੈਂ ਕੀ ਕਰ ਲੈਂਦੀ ਹੁਣ ਮੈਨੂੰ ਹੌਸਲਾ ਤਾਂ ਹੈਗਾ ਮੇਰੇ ਪੁੱਤ ਜੂਝ ਕੇ ਮੈਂ ਹੂੰ ਸ਼ਹੀਦ ਹੋਏਗਾ। ਕਿੰਨਾ ਸਮਾਂ ਸੰਘਰਸ਼ ਦੇ ਵਿੱਚ ਰਹੇ ਨੇ? ਇਹ 91 ਤੋਂ ਚੜ੍ਹਦੀ ਚ 91 2 ਸਾਲ ਜੀ ਹੈ 92 ਚ ਸ਼ਹੀਦ ਹੋ ਗਏ 90 ਦੇ ਆਖਰੀ ਜੀ ਚ 91 ਸਮਝ ਆਏ ਜੀ, ਬਿਲਕੁਲ। ਤਾਂ ਸੋ ਇਹ ਅਸੀਂ ਅੱਜ ਇੱਕ ਪਰ ਇਹ ਧਰਿਆ ਹੋਏ ਨੂੰ ਤਾਂ ਅਸੀਂ ਇੱਕ ਅੱਜ ਇਹ ਮੁਲਾਕਾਤ ਆ ਜਿਹੜੀ ਉਹ ਕੀਤੀ ਆ, ਜਿਹੜੀਆਂ ਗੱਲਾਂ ਬਾਤਾਂ ਨੇ ਉਹ ਅਸੀਂ ਕਰ ਰਹੇ ਹਾਂ। ਇੱਥੇ ਬੈਠੇ ਹਾਂ ਪਿੰਡ ਦਾਨਗੜ੍ਹ ਆ। ਤਾਂ ਦਾਨਗੜ੍ਹ ਪਿੰਡ ਦੇ ਵਿੱਚ ਅਸੀਂ ਪਹੁੰਚੇ ਤਾਂ ਜਦੋਂ ਸਾਨੂੰ ਕੁਝ ਕੁ ਲੋਕਾਂ ਦੁਆਰਾ ਦੱਸਿਆ ਗਿਆ ਕਿ ਇੱਕ 14.5 ਸਾਲ ਦੀ ਉਮਰ ਦੇ ਵਿੱਚ ਸ਼ਹੀਦ ਹੋਇਆ ਭਾਈ ਨਰਿੰਦਰ ਸਿੰਘ। ਤਾਂ ਉਹਨਾਂ ਦੇ ਮਾਤਾ ਪਿਤਾ 'ਤੇ ਵੀ ਕਾਫੀ ਤਸ਼ੱਦਦ ਹੋਇਆ ਜਿਹੜਾ ਕਿ ਅਸੀਂ ਤੁਹਾਡੇ ਰੂਬਰੂ ਕੀਤਾ ਗਾ। ਮੈਂ ਤਾਂ ਹੋਰ ਕੋਈ ਗੱਲ ਹੋਵੇ ਦਿਲ ਦੇ ਵਿੱਚ ਜਿਹੜੀ ਕਰਨੀ ਹੋਵੇ। ਹੁਣ ਬੱਚੇ ਮੇਰੇ ਬੱਚੇ ਵੀ ਬਹੁਤ ਬਾਹਰ ਅੰਦਰ ਲੋਕਾਂ ਦੇ ਅਸੀਂ ਛੱਡ ਕੇ ਰੱਖੇ ਵੀ ਲੋਕਾਂ ਨੇ ਮੇਰੇ ਬੱਚਿਆਂ ਨੂੰ ਵੀ ਬਹੁਤ ਉਹ ਕਰਿਆ ਵੀ ਕਦੇ ਕੰਮ ਕਰਾਉਣਾ ਬੱਚਿਆਂ ਨੂੰ ਜਾਨੀ ਰੋਟੀ ਪਾਣੀ ਨਾ ਦੇਣਾ ਵੀ ਦੂਰ ਦੇ ਵਿੱਚ ਮੇਰੇ ਬੱਚੇ ਪੜ੍ਹ ਵੀ ਨਹੀਂ ਸਕੇ ਜੀ ਜੇ ਮੇਰੇ ਬੱਚੇ ਪੜ੍ਹੇ ਹੁੰਦੇ ਪਤਾ ਚ ਕੁਛ ਲਾਇਕ ਬਿਲਕੁਲ ਲਾਇਕ ਹੁੰਦੇ ਅੱਜ ਮੇਰੇ ਬੱਚੇ ਉਹ ਗੱਲ ਅਨਪੜ੍ਹ ਬੱਚਿਆਂ ਦਾ ਬਣਦਾ ਕੁਛ ਨਹੀਂ। ਇੱਕ ਬੇਟੀ ਨੂੰ ਮੇਰੇ ਕੋਈ ਦੂਰ ਦਾ ਰਿਸ਼ਤੇਦਾਰ ਸੀ ਉਹ ਲੈ ਕੇ ਗਿਆ ਮੇਰੀ ਬੇਟੀ ਉਹਨੇ ਬਿਲੇ ਦਿੱਤੀ ਬੇਟੀ ਉਹਨੇ ਪੜ੍ਹਾ। ਤਾਂ ਸੋ ਇਹ ਪੰਜਾਬ ਦਾ ਦਰਦ ਆ ਜਿਹੜਾ ਅਸੀਂ ਅੱਜ ਤੁਹਾਡੇ ਰੂਬਰੂ ਕਰ ਰਹੇ ਹਾਂ। ਤਾਂ ਇਸੇ ਤਰ੍ਹਾਂ ਅਸੀਂ ਕੋਸ਼ਿਸ਼ ਰੱਖਾਂਗੇ ਕਿ ਹੋਰ ਪਰਿਵਾਰਾਂ ਦੇ ਕੋਲ ਜਾ ਕੇ ਮਿਲਿਆ ਜਾਵੇ, ਉਹਨਾਂ ਪਰਿਵਾਰਾਂ ਨੂੰ ਜਿਹੜਾ ਕਿ ਮੁਲਾਕਾਤਾਂ ਕੀਤੀਆਂ ਜਾਣ ਜਿਹੜੇ ਪਰਿਵਾਰ ਕਿਸੇ ਵੀ ਸੰਘਰਸ਼ ਦੇ ਵਿੱਚ ਜੂਝੇ ਨੇ ਜਾਂ ਕਿਸੇ ਵੀ ਸੰਘਰਸ਼ ਦੇ ਵਿੱਚ ਸ਼ਹੀਦ ਹੋਏ ਨੇ। ਬੇਸ਼ੱਕ ਪੰਜਾਬ ਵੱਸਦਾ ਗੁਰਾਂ ਦੇ ਨਾਂ 'ਤੇ ਆ, ਪਰ ਪੰਜਾਬ ਦੇ ਵਿੱਚ ਜੋ ਹਾਲਾਤ ਸੀ ਇੱਕ ਸਮੇਂ ਦੇ ਲਈ ਉਹ ਹਾਲਾਤ ਅਸੀਂ ਅੱਜ ਤੁਹਾਡੇ ਸਾਹਮਣੇ ਬਿਆਨ ਕਰ ਰਹੇ ਹਾਂ। ਤੁਸੀਂ ਜੁੜੇ ਰਹਿਣਾ ਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਦਿਓ ਜੀ ਇਜਾਜ਼ਤ। ਧੰਨਵਾਦ। ਕਹਿੰਦੇ ਕਿ ਦਿਲ ਦਾ ਟੁਕੜਾ ਹੁੰਦੇ ਨੇ ਪੁੱਤ, ਇੰਨਾ ਸਮਾਂ ਕਿਵੇਂ ਲੰਘਾਇਆ? ਲੰਘਾਇਆ ਤਾਂ ਕੋਈ ਉਹ ਨਹੀਂ ਕੁੱਤਾ ਭੌਂਕਦਾ ਤਾਂ ਵੀ ਆਏ ਹੋਣਾ ਵੀ ਮੇਰਾ ਬੇਟਾ ਆਊਗਾ ਬਾਹਰ ਖੜਕਾ ਹੋਣਾ ਫਿਰ ਵੀ ਉੱਠ ਕੇ ਰਾਤਾਂ ਨੂੰ ਦੇਖਣਾ ਵੀ ਮੇਰਾ ਬੇਟਾ ਆਊਗਾ। ਬਾਪੂ ਜੀ ਤੁਹਾਡੇ ਤੇ ਵੀ ਕਹਿੰਦੇ ਕਾਫੀ ਤਸ਼ੱਦਦ ਕੀਤਾ ਗਿਆ, ਕਿੰਨਾ ਕੁ ਤਸ਼ੱਦਦ ਹੋਇਆ ਉਦੋਂ? ਬਹੁਤ ਹੋਇਆ ਜੀ, ਜਿੰਨਾ ਵੀ ਕਹੀ ਉਨੀ ਥੋੜਾ ਸੀ। ਜੋ ਲੈ ਜਾਂਦੇ 2 ਮਹੀਨੇ ਨਾ ਛੱਡਦੇ, ਕਿਵੇਂ ਲੱਡੇ ਲੈ ਗਏ ਉੱਥੇ ਤੋਂ। ਤਵਾਰੀ ਤਾਂ ਇਹਨਾਂ ਦੀ ਹੁਣ ਵੀ ਨਹੀਂ ਹੈਗੀ, ਹੁਣ ਵੀ ਆਉਂਦੇ ਨੇ। ਕੋਈ 26 ਜਨਵਰੀ ਆ ਗਈ, ਕੋਈ 15 ਅਗਸਤ ਆ ਗਿਆ, ਕੋਈ ਵਾਰਦਾਤ ਹੋ ਗਈ, ਆਉਂਦੇ ਨੇ। 6 ਮਹੀਨੇ ਅਸੀਂ ਘਰੇ ਨਹੀਂ ਸੀ ਆਉਂਦੇ ਹੈਗੇ ਸਾਨੂੰ। ਹੁਣ ਵੜ ਨਹੀਂ ਦਿੰਦੇ ਬੇਟੇ। ਕਈ ਵਾਰ ਤਾਂ ਰੋਟੀ ਪੱਕੀ ਹੋਣੀ ਬੱਚਿਆਂ ਨੂੰ, ਕਈ ਵਾਰ ਮੁੱਕਵਾਏ ਵੀ ਅੱਜ ਘਰੇ ਨੇ ਵੀ ਚਲੋ ਘਰੇ ਰੋਟੀ ਪਕਾ ਲੈਂਦੇ ਐ ਹੋ ਜਾਣਾ, ਰੋਟੀ ਪਾਈ ਵੀ ਰਹਿ ਜਾਂਦੀ ਬੇਟੇ। ਤਸ਼ੱਦਦ ਕਿਸ ਤਰ੍ਹਾਂ ਦਾ ਕਰਦੀ ਸੀ ਪੁਲਿਸ ਉਦੋਂ ਜਦੋਂ ਤੁਹਾਨੂੰ ਅੰਦਰ ਲੈ ਜਾਂਦੇ ਫੜ ਕੇ? ਤਸ਼ੱਦਦ ਕਿਸ ਤਰ੍ਹਾਂ ਦਾ ਹੁੰਦਾ ਜਦੋਂ ਯਾਦ ਆਉਂਦਾ ਰੌਂਗਟੇ ਖੜੇ ਹੁੰਦੇ ਹੋਣੇ ਆ ਉਹ ਗੱਲਾਂ ਨੂੰ ਯਾਦ ਕਰਕੇ?
ਤਸ਼ੱਦਦ ਦਾ ਹੀ ਘੋਟਾ ਰੋਣ ਉਹਨਾਂ ਨੇ ਮਗਰ ਬਾਹਾਂ ਬੰਨ੍ਹ ਕੇ ਐਂ ਕਰਕੇ ਘੋਟਾ ਉੱਤੇ ਦੋ ਦੋ ਤਿੰਨ ਤਿੰਨ ਜਣੇ ਚੜ੍ਹ ਜਾਂਦੇ। ਉਹ ਦੋ ਜਣੇ ਨੇ ਫੇਰੀ ਜਾਣੇ, ਦੋ ਤਿੰਨ ਜਣੇ ਉੱਤੇ ਹੁੰਦੇ। ਹੁਣ ਜਦੋਂ ਆਪਣੇ 'ਚ ਹੈ ਨਹੀਂ ਸੀ ਕੁਛ ਮਨ ਬਣਾਈ ਵਾਲਾ ਤਾਂ ਹੈ ਹੀ ਨਹੀਂ ਸੀ ਕੰਮ। ਕਿਸੇ ਨਾਲ ਕੋਈ ਗਿਲਾ ਹੈ, ਕੋਈ ਸ਼ਿਕਵਾ ਹੋਵੇ ਕਿਸੇ ਸਰਕਾਰ ਪ੍ਰਤੀ ਜਾਂ ਕਿਸੇ ਲੋਕਾਂ ਪ੍ਰਤੀ? ਲੋਕਾਂ ਪ੍ਰਤੀ ਕੀ ਹੈ, ਜਦੋਂ ਹੁਣ ਇਹ ਜਿਹੇ ਰਾਹੀ ਉਹ ਪੈ ਗਏ ਨਾਲ ਭੁਗਤਣਾ ਸਾਨੂੰ ਪੈ ਗਿਆ ਜੀ ਬਸ। ਕੋਈ ਦਿਨ ਆਉਂਦਾ, ਦਿਹਾੜਾ ਆਉਂਦਾ, ਇਹਨਾਂ ਦਾ ਬਰਸੀ ਮਨਾਉਂਦੇ ਆ ਜਾਂ ਸ਼ਹੀਦੀ ਦਿਹਾੜਾ ਮਨਾਉਂਦੇ ਆ, ਉਦੋਂ ਪਿੰਡ ਦੇ ਵਿੱਚੋਂ ਕੋਈ ਅਲੌਸਮੈਂਟ ਹੁੰਦੀ ਹੋਣੀ ਆ? ਨਹੀਂ, ਕੋਈ ਨਹੀਂ ਹੁੰਦੀ ਬੇਟੇ, ਸਭ ਡਰਦੇ ਤੇ ਉਦੋਂ ਪੜਨ ਲੱਗੀ ਪੁਲਿਸ, ਮੈਨੂੰ ਐ ਲੈ ਜਾਂਦੀ ਸੀ ਕਹਿੰਦੇ ਤੇ ਵੀ ਤੂੰ ਲੋਕਾਂ ਨੂੰ ਐਂ ਕਰਦੀਆਂ, ਲੋਕ ਤੇਰੇ ਮਗਰ ਨੇ। ਫਿਰ ਮੈਂ ਲੋਕਾਂ ਦਾ ਵੀ ਲੋਕ ਮੁਸ਼ਕਲ 'ਚ ਨਾ ਪੈ ਜਾਣ, ਫਿਰ ਬੇਟੇ ਮੈਂ ਬਸ ਗੁਪਤੀ ਆਪਦੀ ਸੋ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਪੰਜਾਬ ਦੇ ਉਹਨਾਂ ਲੋਕਾਂ ਦੀ ਗੱਲ ਕਰਨੀ ਲਾਜ਼ਮੀ ਹੋ ਜਾਂਦੀ ਆ ਜਿਹੜੇ ਲੋਕਾਂ ਨੇ ਪੰਜਾਬ ਦੇ ਲਈ ਸੰਘਰਸ਼ ਕਰਿਆ, ਪੰਜਾਬ ਦੇ ਲਈ ਲੜੇ ਨੇ, ਪੰਜਾਬ ਦੇ ਲਈ ਜੂਝੇ ਨੇ। ਤਾਂ ਇੱਥੇ ਸਾਨੂੰ ਗੁਰਬਾਣੀ ਦੀਆਂ ਉਹ ਤੁਕਾਂ ਵੀ ਯਾਦ ਆ ਜਾਂਦੀਆਂ ਨੇ ਜਿਨ੍ਹਾਂ ਦੇ ਵਿੱਚ ਲਿਖਿਆ ਜਾਂਦਾ ਕਿ ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਹੂ ਨਾ ਛਾਡੇ ਖੇਤ। ਤਾਂ ਇਹ ਜਿਹੜੀਆਂ ਗੁਰਬਾਣੀ ਦੀਆਂ ਤੁਕਾਂ ਨੇ, ਇਹ ਤੁਕਾਂ ਉਹਨਾਂ ਯੋਧਿਆਂ ਲਈ, ਉਹਨਾਂ ਸੂਰਵੀਰਾਂ ਦੇ ਲਈ ਹਮੇਸ਼ਾ ਹੀ ਉਹਨਾਂ ਦੇ ਉੱਪਰ ਢੁੱਕਦੀਆਂ ਨੇ। ਜਦੋਂ ਜਿਹੜੇ ਸੂਰਵੀਰ, ਜਿਹੜੇ ਯੋਧੇ ਸੰਘਰਸ਼ ਦੇ ਰਾਹ 'ਤੇ ਤੁਰੇ ਨੇ ਜਾਂ ਜਿਹੜੇ ਸੂਰਵੀਰ ਯੋਧਿਆਂ ਨੇ ਸੰਘਰਸ਼ ਕੀਤਾ ਹੈਗਾ, ਸ਼ਹੀਦੀਆਂ ਪ੍ਰਾਪਤ ਕੀਤੀਆਂ ਨੇ। ਤਾਂ ਸਾਡੇ ਨਾਲ ਅੱਜ ਭਾਈ ਸਾਹਿਬ ਭਾਈ ਨਰਿੰਦਰ ਸਿੰਘ ਜੀ ਦੇ ਮਾਤਾ ਪਿਤਾ ਮੌਜੂਦ ਨੇ। ਇੱਕ ਵਾਰ ਕੁਲਦੀਪ ਇਹ ਤਸਵੀਰ ਹੈ ਜਿਹੜੀ ਦਿਖਾ ਦਿੱਤੀ ਜਾਵੇ। ਇਹ ਤਸਵੀਰ ਜਿਹੜੀ ਕਿ ਮਾਤਾ ਜੀ ਦੇ ਹੱਥ ਦੇ ਵਿੱਚ ਫੜੀ ਹੋਈ ਆ, ਇਹ 16/9/1992 ਦੇ ਵਿੱਚ ਸ਼ਹੀਦ ਹੋ ਜਾਂਦੇ ਨੇ ਤੇ ਸਿਰਫ 14.5 ਸਾਲ ਦੀ ਉਮਰ ਹੁੰਦੀ ਆ। ਪਰਿਵਾਰ ਦੇ ਉੱਪਰ ਕਾਫੀ ਵੱਡਾ ਤਸ਼ੱਦਦ ਕਰਦੀ ਆ ਸਮੇਂ ਦੀ ਸਰਕਾਰ, ਸਮੇਂ ਦੀ ਹਕੂਮਤ। ਤਾਂ ਅੱਜ ਸਾਡਾ ਮੂਡ ਬਣਿਆ, ਸਾਡਾ ਆਉਣ ਦਾ ਸਬੱਬ ਬਣਿਆ ਇੱਥੇ। ਤਾਂ ਕੋਸ਼ਿਸ਼ ਕੀਤੀ ਕਿ ਅਸੀਂ ਥੋੜ੍ਹੇ ਬਹੁਤੇ ਦੁੱਖੜੇ ਆ ਜਿਹੜੇ ਉਹ ਦਰਸ਼ਕਾਂ ਤੱਕ ਪਹੁੰਚਦੇ ਕਰੀਏ, ਜਿਹੜੇ ਦਰਸ਼ਕ ਸਾਨੂੰ ਦੇਖਦੇ ਨੇ। ਤਾਂ ਜਦੋਂ ਅਸੀਂ ਪੜ੍ਹਦੇ ਹਾਂ ਪੰਜਾਬੀ ਦੀਆਂ ਕਹਾਵਤਾਂ ਕਿ ਮਿੱਟੀ ਨਾ ਫਰੋਲ ਜੋਗੀਆ ਨਹੀਂ ਉਹ ਲੱਭਣੇ ਲਾਲ ਗਵਾਚੇ, ਪਰ ਸਿੱਖ ਕੌਮ ਦੇ ਵਿੱਚ ਇੱਕ ਅਜਿਹਾ ਜਿਹੜਾ ਕਿ ਇਤਿਹਾਸਕ ਪੰਨਾ ਗਾ ਜਿਸ ਨੂੰ ਫਰੋਲਣਾ ਵਾਰ-ਵਾਰ ਬਣ ਜਾਂਦਾ, ਕਿਉਂਕਿ ਉਦੋਂ ਕਈ ਘਰ ਅਜਿਹੇ ਸੀ ਜਿਹੜੇ ਕਿ ਬਰਬਾਦ ਹੋ ਗਏ, ਕਈ ਘਰਾਂ ਨੂੰ ਜਿੰਦੇ ਲੱਗ ਗਏ, ਕਈ ਘਰਾਂ ਦੇ ਵਿੱਚੋਂ ਬਰਾਤਾਂ ਨਹੀਂ ਚੜ੍ਹੀਆਂ। ਤਾਂ ਸਾਡੇ ਨਾਲ ਬਾਪੂ ਬਲਦੇਵ ਸਿੰਘ ਵੀ ਮੌਜੂਦ ਰਹਿਣਗੇ ਅਤੇ ਸਾਡੇ ਨਾਲ ਭਾਈ ਸਾਹਿਬ ਭਾਈ ਨਰਿੰਦਰ ਸਿੰਘ ਜੀ ਦੇ ਮਾਤਾ ਵੀ ਮੌਜੂਦ ਰਹਿਣਗੇ। ਤਾਂ ਪਹਿਲਾਂ ਅਸੀਂ ਫਤਿਹ ਦੀ ਸਾਂਝ ਪਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਤਾ ਜੀ ਤੁਹਾਡੇ ਤੋਂ ਸ਼ੁਰੂ ਕਰ ਲੈਂਦੇ ਹਾਂ। ਕਹਿੰਦੇ ਕਿ ਦਿਲ ਦਾ ਟੁਕੜਾ ਹੁੰਦੇ ਨੇ ਪੁੱਤ, ਇੰਨਾ ਸਮਾਂ ਕਿਵੇਂ ਲੰਘਾਇਆ? ਬਹੁਤ ਮੁਸ਼ਕਲ ਨਾਲ ਬੇਟੇ ਲੰਘਾਇਆ। ਤਾਂ ਕੋਈ ਉਹ ਨਹੀਂ, ਕੁੱਤਾ ਭੌਂਕਦਾ ਤਾਂ ਵੀ ਆਏ ਹੋਣਾ ਵੀ ਮੇਰਾ ਬੇਟਾ ਆਊਗਾ, ਬਾਹਰ ਖੜਕਾ ਹੋਣਾ ਫਿਰ ਵੀ ਉੱਠ ਕੇ ਰਾਤਾਂ ਨੂੰ ਦੇਖਣਾ ਵੀ ਮੇਰਾ ਬੇਟਾ ਆਊਗਾ। ਸੰਘਰਸ਼ ਦੇ ਵਿੱਚ ਜਾਣ ਦਾ ਕੀ ਸਬੱਬ ਬਣਿਆ ਇਹਨਾਂ ਦਾ? ਇਹ ਬੇਟੇ ਮੇਰੇ ਭਰਾ ਕਰਕੇ ਬਣਿਆ। ਮੇਰਾ ਭਰਾ ਫੌਜ ਚੋਂ ਭਗੌੜਾ ਹੋ ਗਿਆ 83 ਵੇਲੇ ਜੀ, 12ਵੀਂ ਫੌਜ 'ਚ। ਉੱਥੇ ਫਿਰ ਉਹ ਹਰਿਮੰਦਰ ਸਾਹਿਬ ਬੇਟੇ ਫੜਿਆ ਗਿਆ। ਹਰਿਮੰਦਰ ਸਾਹਿਬ ਫੜਿਆ ਗਿਆ। ਕੁਛ ਚਿਰ ਤਾਂ ਸਾਨੂੰ ਪਤਾ ਹੀ ਨਹੀਂ ਲੱਗਿਆ। ਫਿਰ ਕੁਛ ਚਿਰ ਨਾਭੇ ਜੇਲ੍ਹ ਤੋਂ ਫਿਰ ਉਹ ਜੋਧਪੁਰ ਭੇਜਤਾ ਜੀ। ਜੋਧਪੁਰ ਜਦੋਂ ਗਿਆ ਬੇਟੇ, ਫਿਰ ਅਸੀਂ ਜੋਧਪੁਰ ਉਹਦੀ ਮੁਲਾਕਾਤ ਕਰਨ ਗਏ ਨਾਲ ਬੱਚੇ ਸੀ ਵੀ ਬੱਚਿਆਂ ਦੇ ਫਿਰ ਮਨ 'ਤੇ ਅਸਰ ਹੋਇਆ, ਹੋ ਹੀ ਜਾਂਦਾ, ਸਾਨੂੰ ਪਤਾ ਹੀ ਹੈ, ਨਿੱਕੇ ਛੋਟੇ ਬੱਚੇ ਸੀ ਜਦੋਂ। ਹਾਂ, ਫਿਰ ਉਦੋਂ ਬਾਅਦ ਬੇਟੇ ਸਾਨੂੰ ਪੁਲਿਸ ਜਦੋਂ ਉਦੋਂ ਰਾਜੀਵ ਗਾਂਧੀ ਨੇ ਛੱਡੇ ਨੇ ਜੋਧਪੁਰ ਵਾਲੇ ਕੈਦੀ, ਫਿਰ ਭਰਾ ਮੇਰਾ ਆ ਗਿਆ। ਫਿਰ ਆ ਕੇ ਉੱਥੇ ਇੱਥੇ ਪੁਲਿਸ ਨੇ ਉਹਨੂੰ ਟਿਕਣ ਨਹੀਂ ਦਿੱਤਾ ਜੀ। ਉਹਨੂੰ ਹੈਰਾਨ ਕਰਦੀ ਰਹੀ ਵੀ ਤੁਸੀਂ ਪਹਿਲਾਂ ਭਗੌੜੇ ਹੋਏ, ਹੁਣ ਤੁਹਾਡੇ ਕਿਹਦੇ ਨਾਲ ਸੰਬੰਧ ਨੇ, ਕੌਣ ਤੁਹਾਡੇ ਕੋਲ ਆਉਂਦੇ ਨੇ। ਉਹ ਖੇਤੀ ਵੀ ਕਰਨ ਲੱਗਿਆ, ਉਹਨੇ ਗਾਈਆਂ ਗੂਈਆਂ ਵੀ ਰੱਖੀਆਂ ਵੀ ਮੈਂ ਦੁੱਧ ਪਾਉਣਾ ਸ਼ੁਰੂ, ਮੈਂ ਆਪਦੇ ਪਰਿਵਾਰ ਨੂੰ ਸਾਂਭਾਂ ਜੀ, ਪਰ ਉਹਨੂੰ ਟਿਕਣ ਨਾ ਦਿੱਤਾ ਪਤਾ ਪੁਲਿਸ ਵਾਲੇ। ਫਿਰ ਉਦੋਂ ਬਾਅਦ ਕਿਤੇ ਬਸ ਖੇਤ ਕਣਕ ਦਾ ਟੋਕਾ ਕਰਦੇ ਤੇ ਕਣਕ ਕੱਢ ਰਹੇ ਤੇ ਫਿਰ ਉਹਨਾਂ ਨਾਲ ਕੋਈ ਸਿੰਘਾਂ ਦਾ ਸੰਪਰਕ ਹੋ ਗਿਆ ਜੀ। ਕਾਸ਼ਤੀਆਲ, ਸਮਧਰਨ ਸਿੰਘ ਕਾਸ਼ਤੀਆਲ, ਉਹਦੇ ਨਾਲ 2 ਸਿੰਘ ਹੋਰ ਉਹ ਫੜੇ ਗਏ ਜੀ।
ਫਿਰ ਉਹਨੂੰ ਮਿਲੇ ਆ ਕੇ ਵੀ ਕਿਵੇਂ ਨਾ ਕਿਵੇਂ ਤੈਨੂੰ ਟੇਕਣ ਤਾਂ ਪੁਲਿਸ ਹੁਣ ਵੀ ਨਹੀਂ ਦਿੰਦੀ ਵੀ ਤੂੰ ਸਾਨੂੰ ਮਦਦ ਕਰ। ਚੱਲ ਉਹਨੂੰ ਰਾਤ ਨੂੰ ਉੱਥੋਂ ਬੇਟੇ ਲੈ ਗਏ, ਉਹ ਮਦਦ ਕਰੀ ਗਾਹਾਂ ਕੋਈ ਨਾ ਕੋਈ ਪਰਿਵਾਰ ਕਿਸੇ ਦਾ ਚੱਕਿਆ, ਭਰਾ ਚੱਕਿਆ ਕੋਈ SSB ਦੀ ਖੇੜੀ ਦਾ, ਤੇ ਉਹਦੇ ਭਰਾ ਨੂੰ ਚੱਕ ਕੇ ਫਿਰ ਉਹ ਛੁਡਾਇਆ ਜੀ। ਮਹਾਰਾਜ ਸਿੰਘ ਜੀ ਇਹ ਕਾਰਤੀ ਵਾਰ ਇਹ ਸਿਰਾਏ ਵੇਲੇ ਬਸ ਉਦੋਂ ਬਾਅਦ ਤਾਂ ਫਿਰ ਪੁੱਤ ਪਵਾੜਾ। ਬਾਪੂ ਜੀ ਤੁਹਾਡੇ ਤੇ ਵੀ ਕਹਿੰਦੇ ਕਾਫੀ ਤਸ਼ੱਦਦ ਕੀਤਾ ਗਿਆ, ਕਿੰਨਾ ਕੁ ਤਸ਼ੱਦਦ ਹੋਇਆ ਉਦੋਂ? ਬਹੁਤ ਹੋਇਆ ਜੀ, ਜਿੰਨਾ ਵੀ ਕਹਿਦੀ ਉਨੀ ਥੋੜਾ ਸੀ। ਜੋ ਲੈ ਜਾਂਦੇ 2 ਮਹੀਨੇ ਨਾ ਛੱਡਦੇ, ਕਿਵੇਂ ਲੱਡੇ ਲੈ ਗਏ ਉੱਥੇ 2 ਲੱਡੇ ਮੈਂ ਆਪਦੇ ਆਪ ਹੀ ਪੇਸ਼ ਹੋ ਗਿਆ ਸੀ, ਜੋ ਬਾਹਲਾ ਲੱਗ ਗਿਆ ਪਰਿਵਾਰ ਨੂੰ ਤੰਗ ਕਰਨ ਵੀ ਉਹਦਾ ਭਗੌੜਾ ਇਹ ਤਾਂ ਨਹੀਂ ਭਗੌੜਾ, ਇਹ ਕਿਉਂ ਨਹੀਂ ਘਰੇ ਖੜ੍ਹਦਾ। ਚੱਲ ਅਖੀਰ ਨੂੰ ਫਿਰ ਮੈਨੂੰ ਹੀ ਹੋਣਾ ਪਏਗਾ ਵੀ ਚੱਲ ਹੋ ਜਾਂਦੇ ਪੇਸ਼ ਦੇਖੀਏ। ਪੇਸ਼ ਵੀ ਹੋ ਗਏ ਬੰਦੇ ਦੇ ਰਾਹੀਂ, ਤਸ਼ੱਦਦ ਉਹਨਾਂ ਨੇ ਪੂਰਾ ਹੀ ਕਰਿਆ ਜਿੰਨਾ ਹੁੰਦਾ। 2 ਮਹੀਨੇ ਬਾਅਦ ਛੱਡਿਆ ਫਿਰ ਉਸ ਤੋਂ ਬਾਅਦ ਕਿਤੇ ਕੋਈ ਥਾਣਾ ਆ ਗਿਆ, ਕਿਤੇ ਕੋਈ ਆ ਗਿਆ, 2 ਦਿਨ ਲੈ ਜਾਂਦੇ, ਰੱਖ ਜਾਂਦੇ, ਛੱਡ ਦਿੰਦੇ। ਫਿਰ ਇੱਕ ਵਾਰ ਉਹ ਖਾਸੀ ਸਿੰਘਾਂ ਦੀ ਆਸ ਵਿੱਚ ਹੋ ਗਈ, ਇੱਕ ਚੱਕਣ ਚਕਾਈਆਂ ਜ਼ਿਆਦਾ ਵੱਧ ਗਈਆਂ ਸੀ ਇਹਨਾਂ ਦੀਆਂ ਗਵਾਹ ਕਰਨੇ। ਫਿਰ ਉਦੋਂ ਇੱਧਰ ਅੰਮ੍ਰਿਤਸਰ ਦੀ ਪੁਲਿਸ ਲਈ ਪਰਮਜੀਤ ਸੀਗਾ ਬਠਿੰਡੇ, ਉਹਦਾ ਭਰਾ ਚੱਕਿਆ ਗਿਆ ਸੀ, ਉਹਦਾ ਕਰਕੇ ਫਿਰ ਮੈਨੂੰ ਲੈ ਗਏ ਰਾਤ ਨੂੰ, ਘਰੇ ਹੀ ਪਏ ਸੀ, ਲੈ ਗਏ। ਫਿਰ 6 ਮਹੀਨੇ ਨਹੀਂ ਛੱਡੇ ਉਹਨਾਂ ਨੇ। ਹੋਰ ਕੋਈ ਰੋਟੀ ਟੁੱਕ ਦਾ ਕਿਹੜਾ ਉਹਨਾਂ ਨੇ ਦੇਣਾ ਸੀ, ਬਸ ਕਿਤੇ ਉਹ ਠਾਣੇ 'ਚ ਕਿਤੇ ਉਹ ਠਾਣੇ 'ਚ। ਜਦੋਂ ਤੁਹਾਡੇ ਪੁੱਤਰ ਭਗੌੜੇ ਹੁੰਦੇ ਨੇ ਜਾਂ ਤੁਹਾਡੇ ਪੁੱਤਰ ਬਾਗੀ ਹੁੰਦੇ ਨੇ ਹਕੂਮਤ ਤੋਂ, ਤਾਂ ਫਿਰ ਉਦੋਂ ਤੁਹਾਨੂੰ ਪਤਾ ਹੁੰਦਾ ਕੁਛ ਇਹ ਗੱਲ ਦਾ? ਇਹ ਸਾਨੂੰ ਕੀ ਪਤਾ ਸੀਗਾ ਉਦੋਂ। ਇਹਦਾ ਮੁੰਡਾ ਉਦੋਂ ਜਦੋਂ ਉੱਥੇ 6 ਮਹੀਨਿਆਂ ਬਾਅਦ ਮੈਨੂੰ ਛੱਡਿਆ, ਉਦੋਂ ਬਾਅਦ ਆਏ ਤਾਂ ਉਹ ਚੱਕੇ ਇਹਨਾਂ ਨੂੰ ਇਹਨੂੰ ਸਾਨੂੰ ਤਾਂ ਹੀ ਰਹਿ ਗਏ ਵੀ ਉਹ ਅਫਸਰਾਂ ਦੀ ਚੱਕ ਚਕਾਈ ਸੀ ਜਿਹੜੀ ਵੀ, ਜੇ ਉਹਨੂੰ ਛੱਡਣਗੇ ਤਾਂ ਤੁਹਾਨੂੰ ਛੱਡਾਂਗੇ। ਚਲੋ ਜਿਹੜੇ ਸਿੰਘਾਂ ਨੇ ਬੰਦੇ ਛੱਡਤੇ, ਉਹਨਾਂ ਦੇ ਰਿਸ਼ਤੇਦਾਰਾਂ ਨੂੰ ਛੱਡਦਾ, ਬਹੁਤ ਫੜੇ ਹੋਏ ਸੀ। ਉਹ ਸਾਡੇ ਵਾਲੇ ਬੰਦੇ ਦਾ ਵੀ ਫੜਿਆ ਹੋਇਆ ਸੀ, ਉਹ ਸੁੱਟ ਗਿਆ, ਮੰਗਾਂ ਪੂਰੀਆਂ ਕਰਤੀਆਂ, ਛੱਡਤਾ। ਉਸ ਤੋਂ ਬਾਅਦ ਮੈਨੂੰ ਛੱਡਤਾ 6 ਮਹੀਨੇ ਬਾਅਦ। ਸਹੀ ਚੱਲਦਾ ਰਿਹਾ। ਤਵਾਰੀ ਤਾਂ ਇਹਨਾਂ ਦੀ ਹੁਣ ਵੀ ਨਹੀਂ ਹੈਗੀ, ਹੁਣ ਵੀ ਆਉਂਦੇ ਨੇ। ਕੋਈ 26 ਜਨਵਰੀ ਆ ਗਈ, ਕੋਈ 15 ਅਗਸਤ ਆ ਗਿਆ, ਕੋਈ ਵਾਰਦਾਤ ਹੋ ਗਈ, ਆਉਂਦੇ ਨੇ। ਕਿਤੇ ਲੈ ਵੀ ਜਾਂਦਾ ਕੋਈ, ਕਿਤੇ ਨਹੀਂ ਵੀ ਲੈ ਕੇ ਜਾਂਦਾ। ਮਾਤਾ ਜਦੋਂ ਜਿਵੇਂ ਇਹਨਾਂ ਨੇ ਦੱਸਿਆ ਕਿ ਕਾਫੀ ਤਸ਼ੱਦਦ ਕਰਦੇ ਰਹੇ ਨੇ, ਕਾਫੀ 6 ਮਹੀਨੇ ਅਸੀਂ ਘਰੇ ਨਹੀਂ ਸੀ ਆਉਂਦੇ ਹੈਗੇ, ਸਾਨੂੰ ਹੁਣ ਵੜ ਨਹੀਂ ਸੀ ਦਿੰਦੇ ਬੇਟੇ। ਕਈ ਵਾਰ ਤਾਂ ਰੋਟੀ ਪੱਕੀ ਹੋਣੀ ਬੱਚਿਆਂ ਨੂੰ, ਕਈ ਵਾਰ ਵਾਏ ਵੀ ਅੱਜ ਘਰੇ ਨੇ ਵੀ ਚਲੋ ਘਰੇ ਰੋਟੀ ਪਕਾ ਲੈਂਦੇ, ਐਂ ਹੋ ਜਾਣਾ ਰੋਟੀ ਪਾਈ ਵੀ ਰਹਿ ਜਾਣੀ ਬੇਟੇ, ਬਸ ਉਹਦੀ ਆ ਜਾਣੀ ਪੁਲਿਸ ਨੇ, ਉਹਦੀ ਲੈ ਜਾਣੀ। ਕਈ ਵਾਰ ਕੋਈ ਇਹੋ ਜਿਹਾ ਵੀ ਹੁੰਦਾ ਸੀ, ਇੱਕ ਗੁਰਮੇਲ ਸਿੰਘ ਧਨੌਲੇ ਵਧੀਆ ਵੀ ਸੀ, ਫਿਰ ਉਹ ਕਹਿੰਦਾ ਵੀ ਬਲਦੇਵ ਸਿੰਘ ਤੂੰ ਥੋੜ੍ਹਾ ਜਿਹਾ ਮਾੜਾ ਜਿਹਾ ਬੱਚਿਆਂ ਤੋਂ ਬਚ ਕੇ ਰਿਹਾ ਕਰ, ਵੀ ਬੱਚੇ ਵੀ ਰੋਟੀ ਕਿੰਨੀ ਭੁੱਖੇ ਰਹਿ ਜਾਂਦੇ ਜਦੋਂ ਅਸੀਂ ਤੈਨੂੰ ਲੈ ਜਾਂਦੇ, ਵੀ ਤੂੰ ਮਾੜਾ ਮੋਟਾ ਆਪਦਾ ਪਾਸਾ ਅੱਛਾ ਕਰਕੇ ਰਿਹਾ ਕਰ, ਬੱਚੇ ਤਾਂ ਚੱਲ ਰੋਟੀ ਇੱਕ ਟਾਈਮ ਖਾ ਲੈਣਗੇ, ਬਸ ਰੋਟੀ ਵੀ ਨਹੀਂ ਸੀ ਪਤਾ, ਕਈ ਵਾਰ ਪੱਕੀ ਰਹਿ ਜਾਂਦੀ। ਬਸ ਫਿਰ ਬੱਚੇ ਕਦੇ ਰਿਸ਼ਤੇਦਾਰੀ 'ਚ ਕਦੇ ਆਏ, ਫਿਰ ਆਏ ਭੇਜਦੇ ਸੀ ਡੋਡੀ ਵੰਡ ਤੇ ਬੱਚੇ। ਫਿਰ ਕੋਈ ਕਿਤੇ ਬੱਚਿਆਂ ਦੀ ਵੀ ਪੜ੍ਹਾਈ ਖਰਾਬ ਹੋਈ ਬੇਟੇ। ਛੋਟਾ ਬੱਚਾ ਸੀ, ਇੱਕ ਜਮੀ ਛੋਟਾ ਸੀ, 3 ਸਾਲ ਦਾ ਸੀ, 4 ਕੁ ਲੱਗਿਆ ਹੋਇਆ ਸੀ, ਉਹ ਵੀ ਲੱਗ ਰਿਹਾ ਮਾਂ ਤੋਂ। ਇਹਨਾਂ ਦਾ ਕਹਿੰਦੇ 6ਵੀਂ ਕਲਾਸ 'ਚ ਪੜ੍ਹਦੇ ਸੀ ਇਹ ਬੇਟੇ ਪਹਿਲਾਂ ਜਦੋਂ ਛੋਟਾ ਤੇ ਉਦੋਂ 6ਵੀਂ 'ਚ ਹਜੇ ਹੋਇਆ ਨਹੀਂ ਸੀਗਾ ਵੀ ਪਹਿਲਾਂ ਪੇਪਰ ਹੋਣੇ ਸੀ। ਇਹਨਾਂ ਨੂੰ ਘਰੋਂ ਹੀ ਲੈ ਗਏ ਬੇਟੇ, ਗੁਰਦੁਆਰਾ ਸਾਹਿਬ ਤੋਂ ਆਇਆ ਸੀ, ਇਹਨੂੰ ਥੋੜ੍ਹਾ ਜਿਹਾ ਸ਼ੌਂਕ ਪਹਿਲਾਂ ਹੀ ਪਾਰਟੀ ਪੂਰਟੀ ਦਾ ਪੜ੍ਹਨ ਦਾ, ਮਹਾਰਾਜ ਜੀ ਪੂਰੀ ਰੌਂਦਾ ਸੀਗਾ, ਅੰਮ੍ਰਿਤ ਧਾਰੀ ਸੀ। ਇਹਨੂੰ ਥੋੜ੍ਹਾ ਜਿਹਾ ਗਿਆਨ ਵੱਧ ਸੀ, ਜਦੋਂ ਗੁਰੂ ਘਰੋਂ ਰਸ ਵੇਵੇ ਮਾਤਾ ਮੈਂ ਰੋਟੀ ਖਾ ਕੇ ਪੈਂਦਾ ਤਾਂ ਹੈ ਹੀ ਨਹੀਂ ਜੀ, ਘਰੇ ਪਾਉਂਦੇ ਤਾਂ ਅਸੀਂ ਹੈ ਹੀ ਨਹੀਂ ਤੇ ਬੱਚਿਆਂ ਨੂੰ ਕਿਸੇ ਨੂੰ। ਜਦੋਂ ਮੈਂ ਕਿਹਾ ਚੱਲ ਰੋਟੀ ਖਾ ਲਾ ਬੇਟੇ, ਵੀ ਖਾ ਕੇ ਫਿਰ ਤੂੰ ਪਾਈ ਜੀ ਕਿਸੇ ਦੋਸਤ ਮਿੱਤਰ ਕੋਲ। ਇਹ ਵੀ ਰੋਟੀ ਖਾ ਰਹੇ ਤੇ ਰਹਿ ਰੱਖ ਤੋਂ ਬਾਅਦ ਤੁਹਾਨੂੰ ਪਤਾ ਹੀ ਵੀ ਕਿੰਨਾ ਟਾਈਮ ਥੋੜ੍ਹਾ ਜਿਹਾ ਮੂੰਹ ਨਹੀਂ ਰਾਜਾ ਹੋ ਜਾਂਦਾ। ਚੱਲ ਇਹ ਰੋਟੀ ਖਾ ਕੇ ਜਦੋਂ ਮੈਂ ਬਾਹਰ ਦੇ ਪਾਸੇ ਨਿਕਲੀ, ਇੱਥੇ ਸਾਡੇ ਪੁਰਾਣੀ ਜੀ ਰਸੋਈ ਸੀ, ਜਦੋਂ ਉੱਥੇ ਗੇਟ ਵੜੇ ਮੈਂ ਕਿਹਾ ਵੀ ਪੁਲਿਸ ਆ ਗਈ। ਸਿੰਘ ਸਜੇ ਹੋਏ, ਗਾਤਰੇ ਪਾਏ, ਮੂੰਹ ਬੰਨੇ, ਕੇਸ ਜੀ ਪੱਗਾਂ ਬੰਨੇ। ਇਹ ਮੈਨੂੰ ਕਹਿੰਦੇ ਵੀ ਤੈਨੂੰ ਪਤਾ? ਮੈਂ ਕਿਹਾ ਪੁਲਿਸ ਆ। ਇਹ ਤਾਂ ਚੜ੍ਹ ਗਈ ਦੇਖ ਕੇ, ਉਹਦੀ ਸਾਡੇ ਰਸੋਈ ਨੀਵੀਂ ਜੀ 'ਚ ਟੁੱਟੀ ਜੀ, ਉੱਤੋਂ ਚੜ੍ਹ ਗਈ, ਬੇਟੇ ਤੋਂ ਚੜਿਆ ਨਾ ਗਿਆ, ਛੋਟਾ ਸੀ।
ਜਦੋਂ ਚੜ੍ਹਨ ਲੱਗੇ ਭੱਜ ਕੇ 2 ਜਣਿਆਂ ਨੇ ਖਿੱਚ ਲਿਆ ਥੱਲੇ। ਚਲੋ ਜਦੋਂ ਨਾ ਇੱਥੋਂ ਲੈ ਗਏ ਬੇਟੇ, ਜਿਵੇਂ ਉੱਥੋਂ ਪਰੇ ਮੈਂ ਤੁਹਾਨੂੰ ਲੈ ਕੇ ਆਈ ਹਾਂ, ਐਡੀ ਦੂਰ ਤੱਕ ਮੈਂ ਉਹਨਾਂ ਦਾ ਕਰਦੀ ਗਈ ਨਾਲ। ਉਹੀ ਗੱਲ ਮੁਕਾਬਲੇ ਵਾਲੀ ਗੱਲ ਵੀ ਦੋਨਾਂ ਸਿੰਘਾਂ ਦੇ ਇੱਧਰੋਂ ਵੀ ਉਹਨਾਂ ਦੀਆਂ ਰਫਲਾਂ ਫੜੀਆਂ ਹੋਈਆਂ, ਉਹਨਾਂ ਦੀ ਬਾਹਾਂ ਫੜੀਆਂ ਹੋਈਆਂ, ਮੈਂ ਇੱਧਰ ਦੇ ਹੱਥ 'ਚ ਵੀ ਘੜੀਸੀ ਤੁਰੇ ਗਏ 2 ਜਣੇ ਬੱਚੇ ਦੇ ਮੂਹਰੇ, ਤੇ ਮੈਂ ਰੌਲਾ ਪਾਉਂਦੀ ਗਈ ਮੇਰੇ ਬੱਚੇ ਨੂੰ ਛੱਡ ਦਿਓ। ਕਹਿੰਦੇ ਵੀ ਇਹਦੇ ਮਾਮੇ ਨੂੰ ਲਿਆ ਕੇ ਲਿਆਉਣਾ। ਮੈਂ ਕਿਹਾ ਵੀ ਮੈਨੂੰ ਪਤਾ ਵੀ ਮਾਮੇ ਨੂੰ ਨਹੀਂ ਤੁਸੀਂ ਪੁਲਿਸ ਆ ਰਹੇ ਵੀ ਖਾਸੀ ਖਿੱਚਾ ਤੂੰ ਜਿੱਥੋਂ ਤੁਸੀਂ ਗੱਡੀ ਲੈ ਕੇ ਮੁੜਿਓ ਉੱਥੇ ਤੱਕ ਮੇਰੀ ਉਹਨਾਂ ਨਾਲ ਹੁੰਦੀ ਗਈ। ਫਿਰ ਉਹਨਾਂ ਨੇ ਫਾਇਰ ਫੂਰ ਵੀ ਕਰੇ ਵੀ ਜੇ ਡਰਦੀ ਸਾਡੇ ਲਈ, ਫਾਇਰ ਵੀ ਕਰੇ। ਫਿਰ ਮੇਰੇ ਹੱਥਾਂ 'ਤੇ ਵੀ ਵੱਜੇ ਹੋਏ ਨੇ ਬੇਟਿਆਂ ਨੇ, ਹਰਲੇ ਮੇਰੇ ਪੈਰਾਂ 'ਤੇ ਵੀ ਵੱਜੇ ਹੋਏ ਨੇ। ਪੈਰਾਂ ਤੋਂ ਮੈਨੂੰ ਬਹੁਤ ਤਕਲੀਫ ਆ, ਮੈਂ ਪੈ ਨਹੀਂ ਸਕਦੀ। ਅਤੇ ਫਿਰ ਮੈਂ ਉੱਥੇ ਰੱਖ ਕੇ ਜਦੋਂ ਫਿਰ ਮੈਨੂੰ ਉੱਥੇ ਖਿੱਚ ਕੇ ਛੱਡ ਗਈ, ਸਿੱਟ ਗਈ ਉੱਥੇ। ਫਿਰ ਇੰਨੇ ਕੋਈ ਹੋਰ ਉੱਠ ਖੜੇ ਫਾਇਰ ਸੁਣ ਕੇ, ਚੱਲ ਫਿਰ ਇਕੱਠੇ ਹੋ ਗਏ। ਫਿਰ ਸਾਨੂੰ ਇਹਨਾਂ ਨੇ 5 ਮਹੀਨੇ ਬੇਟੇ ਦੱਸਿਆ ਨਹੀਂ ਹੈਗਾ ਵੀ ਕਿੱਥੇ। ਅਸੀਂ ਬਹੁਤ ਫਿਰੇ, ਉਸੇ ਕਰਕੇ ਕਮਜ਼ੋਰ ਹੋ ਗਏ ਪੁੱਤ, ਪੈਸੇ ਲਾਉਣੇ, ਗੱਡੀਆਂ ਕਰਾਉਣੀਆਂ, ਜਿਹੜਾ ਜ਼ਮੀਨ ਦੀ ਮਾੜੀ ਮੋਟੀ ਉਹ ਵੀ ਵਿਕ ਗਈ, ਉੱਤੇ ਲਾਉਂਦੇ ਤੁਰੇ ਫਿਰੇ, ਸਾਨੂੰ ਕੋਈ ਪਤਾ ਨਹੀਂ ਲੱਗਿਆ। ਫਿਰ 5 ਮਹੀਨੇ ਤੋਂ ਬਾਅਦ ਜਦੋਂ ਬੱਚੇ ਨੂੰ ਐਂ ਲਈ ਤੁਰੇ ਫਿਰੇ, ਬੱਚੇ ਤੋਂ ਕੁਛ ਪੁੱਛਦੇ ਰਹੇ, ਕਹਿੰਦਾ ਮਾਤਾ ਜਦੋਂ ਮੈਂ ਤੋਂ ਕੁਛ ਪੁੱਛਦੇ ਤਾਂ ਮੈਨੂੰ ਪਤਾ ਹੀ ਨਹੀਂ ਕੁਛ। ਫਿਰ 5 ਮਹੀਨੇ ਤੋਂ ਬਾਅਦ ਬੇਟੇ ਫਿਰ ਇਹ ਮੇਰੇ ਪਿੰਡ ਛੱਡ ਕੇ ਘਨੌਰੀ ਕਲਾਂ ਰਾਤ ਨੂੰ 1 ਵਜੇ। ਬੱਚੇ ਨੂੰ ਐਂ ਨਾ ਪਤਾ ਲੱਗੇ ਰਾਤ ਨੂੰ ਵੀ ਮੇਰੇ ਨਾਨਕਿਆਂ ਦਾ ਘਰ ਕਿੱਧਰ ਆ, ਜਾਓ ਘਰੇ ਹੋਣਗੇ ਕਿ ਨਹੀਂ ਹੋਣਗੇ, ਵੀ ਮੈਂ ਜਾਵਾਂ ਕਿੱਥੇ। ਫਿਰ ਸਾਡੇ ਪੰਡਤਾਂ ਦਾ ਘਰ ਸੀ, ਉਹਨੇ ਉਹਨਾਂ ਦੇ ਬਾਹਰ ਖੜਕਾਇਆ, ਉਹਨਾਂ ਨੇ ਫਿਰ ਮੇਰੇ ਮਾਂ ਬਾਪ ਨੂੰ ਉਠਾਇਆ। ਫਿਰ ਮੇਰਾ ਬੱਚਾ ਰਾਤ ਉੱਠੇ ਰਿਹਾ ਤੜਕੇ ਨੂੰ ਸਾਡੇ ਕੋਲ ਛੱਡ ਕੇ। ਬਿਲਕੁਲ। ਤਾਂ ਸੋ ਇਹ ਕਹਾਣੀ ਹੈ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਅੱਜ। ਸਬੱਬ ਬਣਿਆ ਗਾ, ਜਿਵੇਂ ਪਹਿਲਾਂ ਦੱਸਿਆ ਕਿ ਉਹਨਾਂ ਮਾਵਾਂ ਦੇ ਕੋਲ ਬੈਠਣ ਦਾ ਜਿਨ੍ਹਾਂ ਨੇ ਉਸ ਵਕਤ ਕਾਫੀ ਤਸ਼ੱਦਦ ਚੱਲਿਆ। ਤਾਂ ਅੱਜ ਸਾਡੇ ਨਾਲ ਬਜ਼ੁਰਗ ਬਾਪੂ ਵੀ ਬੈਠੇ ਨੇ, ਇਹਨਾਂ ਦੇ ਨਾਲ ਵੀ ਅਸੀਂ ਥੋੜ੍ਹੀ ਬਹੁਤੀ ਗੱਲਬਾਤ ਹੈ ਜਿਹੜੀ ਉਹ ਕਰ ਰਹੇ ਹਾਂ। ਬਜ਼ੁਰਗੋ, ਤਸ਼ੱਦਦ ਕਿਸ ਤਰ੍ਹਾਂ ਦਾ ਕਰਦੀ ਸੀ ਪੁਲਿਸ ਉਦੋਂ ਜਦੋਂ ਤੁਹਾਨੂੰ ਅੰਦਰ ਲੈ ਜਾਂਦੇ ਫੜ ਕੇ? ਤਸ਼ੱਦਦ ਕਿਸ ਤਰ੍ਹਾਂ ਦਾ ਹੁੰਦਾ ਜਦੋਂ ਯਾਦ ਆਉਂਦਾ ਰੌਂਗਟੇ ਖੜੇ ਹੁੰਦੇ ਹੋਣੇ ਆ ਉਹ ਗੱਲਾਂ ਨੂੰ ਯਾਦ ਕਰਕੇ? ਤਸ਼ੱਦਦ ਦਾ ਹੀ ਘੋਟਾ ਲਾਉਣਾ ਉਹਨਾਂ ਨੇ, ਮਾਂਗਰ ਬਾਹਾਂ ਬੰਨ੍ਹ ਕੇ ਐਂ ਕਰਕੇ ਘੋਟਾ ਉੱਤੇ 2-3 ਜਣੇ ਚੜ੍ਹ ਜਾਂਦੇ। ਉਹ 2 ਜਣੇ ਨੇ ਫੇਰੀ ਜਾਣੇ, 2-3 ਜਣੇ ਉੱਤੇ ਹੁੰਦੇ। ਹੁਣ ਜਦੋਂ ਆਪਣੇ 'ਚ ਹੈ ਨਹੀਂ ਸੀ ਕੁਛ, ਮਨ ਬਣਾਈ ਵਾਲਾ ਤਾਂ ਹੈ ਹੀ ਨਹੀਂ ਸੀ ਕੰਮ। ਐਂ ਅੱਡੋ ਅੱਡ ਤੇ ਸੀ ਜੇ। ਫਿਰ ਇੱਕ ਤਾਹਾਂ ਸੀ ਉੱਚਾ ਜਿਹਾ, 20-25 ਫੁੱਟ ਦਾ, ਉਹਨਾਂ ਗਾਡਰ ਜਿਹਾ ਪਾਇਆ ਹੋਇਆ ਥਾਮਲਿਆਂ ਦੇ, ਉਹਦੇ 'ਤੇ ਪਾਉਣੀ ਸੀ। ਫਿਰ ਮਗਰ ਦੀਆਂ ਬਾਹਾਂ ਬੰਨ੍ਹ ਕੇ ਫਿਰ ਉਹਦੇ 'ਤੇ ਤਾਹਾਂ ਲਏ। ਉਹ ਕਹਿੰਦੇ ਵੀ ਜੇ ਕੋਈ ਸਾਨੂੰ ਦੱਸਣਾ ਹੋਊ, ਤੂੰ ਆਪਦਾ ਪੈਰ ਪੂਰ ਹਿੱਲਿਆ ਦੀ, ਫਿਰ ਅਸੀਂ ਤੈਨੂੰ ਥੱਲੇ ਉਤਾਰ ਲਾਂਗੇ। ਕਦੋਂ ਮੈਂ ਨਾ ਵੀ ਜਦੋਂ ਹੈ ਹੀ ਨਹੀਂ ਸੀ, ਪਤਾ ਹੀ ਨਹੀਂ ਸੀ ਕਾਹਦਾ ਵੀ ਕਿੱਥੇ ਨੇ ਬੰਦੇ, ਕਿੱਥੇ ਕਾਹਦੇ ਪੈਰ ਹਿੱਲਾਉਣੇ ਸੀ। ਚੱਲ ਮੈਂ ਕਿਹਾ ਹੁਣ ਤਾਂ ਸਿਰੇ ਲੱਗੀ ਪਈ ਆ ਕਹਾਣੀ, ਬਸ ਉੱਥੇ ਖੜੇ। ਫਿਰ ਅੱਧੇ ਕੁ ਘੰਟੇ ਬਾਅਦ ਫਿਰ ਇਹਨਾਂ ਨੇ ਲਾਹ ਲੈਣਾ ਸੀ। ਲਾਹੇ ਹੋਏ ਤੇ ਵੀ ਬਹੁਤ ਕਰਨਾ ਧੱਫਾ ਧੌਲ, ਮੁੱਕੇ ਮੱਕੇ ਮਾਰਨੀਆਂ ਲੱਤਾਂ ਦੇ ਪੱਟਾਂ ਦੇ, ਕਾਸਰ ਕੋਈ ਨਹੀਂ ਛੱਡੀ। ਉਹਨਾਂ ਨੇ ਪਾਣੀ ਵੀ ਪਾਇਆ ਮੂੰਹ 'ਚ ਵੀ ਪ੍ਰੈਸ਼ਰ ਨਾਲ, ਬਸ ਜਿੰਨੀ ਕੁ ਬਾਤ ਤਾਂ ਅਸੀਂ ਲਾਈ ਗਏ ਨੇ, ਉਹਨਾਂ ਨੇ ਕਸਰ ਨਹੀਂ ਛੱਡੀ ਕੋਈ। ਬਸ ਫਿਰ ਪੰਚਾਇਤ ਦੀ ਪਿੰਡ ਉਹਨਾਂ ਦੀ ਜਾਂਦੀ ਸੀ ਪੰਚਾਇਤ, ਫਿਰ ਛੱਡ ਦਿੰਦੇ। ਕਿਤੇ 5 ਦਿਨ, ਕਿਤੇ 10 ਦਿਨ ਐਂ ਰੱਖਦੇ ਰਹੇ ਜੀ। ਘਰੇ ਰਹਿਣ ਨਾਲ ਤਾਂ ਸਬੱਬ ਹੀ ਨਹੀਂ ਸੀਗਾ। ਸਾਡਾ ਤਾਂ ਮਾਲ ਪਸ਼ੂ ਵਿਕ ਗਿਆ ਸੀ ਸਾਰਾ, ਵੇਚਣਾ ਹੀ ਪਿਆ ਜਦੋਂ ਨਾ ਸਰਿਆ ਜੀ। ਵਾਹਣ ਠੇਕੇ 'ਤੇ ਨਾ ਕੋਈ ਲਵੇ, ਨਾ ਹਿੱਸੇ 'ਤੇ ਲਵੇ। ਕਿਸੇ ਨਾਲ ਕੋਈ ਗਿਲਾ ਹੈ, ਕੋਈ ਸਿਕਵਾ ਹੋਵੇ ਕਿਸੇ ਸਰਕਾਰ ਪ੍ਰਤੀ ਜਾਂ ਕਿਸੇ ਲੋਕਾਂ ਪ੍ਰਤੀ? ਲੋਕਾਂ ਪ੍ਰਤੀ ਕੀ, ਜਦੋਂ ਹੁਣ ਇਹ ਜਿਹੇ ਰਾਹੀ ਉਹ ਪੈ ਗਏ, ਨਾਲ ਭੁਗਤਣਾ ਸਾਨੂੰ ਪੈ ਗਿਆ ਜੀ। ਬਸ ਸਰਕਾਰਾਂ ਦੇ ਕੰਮ ਹੀ ਇਹੋ ਜਿਹੇ ਨੇ ਜਿਹੜਾ। ਮਤਲਬ ਤੁਹਾਨੂੰ ਹੈ ਕਿਸੇ ਨਾਲ ਕੋਈ ਗਿਲਾ ਸ਼ਿਕਵਾ ਵੀ ਸਾਡੀ ਕਿਸੇ ਨੇ ਸਾਰ ਨਹੀਂ ਲਈ ਵੀ ਨਹੀਂ ਬੈਠੇ ਕਿਸੇ ਨੇ? ਪੰਥਕ ਕਹਾਉਣ ਵਾਲੀਆਂ ਬੜੀਆਂ ਸਰਕਾਰਾਂ ਆਈਆਂ, ਕਿਸੇ ਨੇ ਨਹੀਂ ਪੁੱਛਿਆ ਸਾਨੂੰ। ਸਰਕਾਰ ਨੇ ਤਾਂ ਕਿਸੇ ਨੇ ਸਾਨੂੰ ਪੁੱਛਿਆ ਹੀ ਨਹੀਂ। ਸਾਡੇ ਮਾਗਰ ਵੀ ਨਹੀਂ ਆਏ, ਗਿਆ ਤੋਂ ਵੀ ਅੰਦਰ ਬਾਹਰ ਪੁੱਛਦੇ ਵੀ ਜੇ ਮਿਲਣ ਆਇਆ ਕਿਸੇ ਨੂੰ ਮਿਲਣਾ। ਇੱਕ ਕੱਲਾ ਸਾਡੇ ਨਾਲ ਗੋਬਿੰਦ ਕਾਂਝ ਵਾਲਾ ਉਹ ਖੜਿਆ ਬੇਟੇ, ਉਹ ਵੀ ਜਦੋਂ ਸਾਰਾ ਕੁਛ ਉਹ ਹੋ ਗਿਆ ਫਿਰ ਸਾਨੂੰ ਬਾਅਦ 'ਚ ਬਿਨਾਂ ਘਰੇ ਬੈਠਣ ਦਿੱਤਾ। ਬੱਚੇ ਦੇ ਸ਼ਹੀਦ ਹੋਏ ਤੋਂ ਬਾਅਦ ਵੀ ਸਾਨੂੰ ਤੰਗ ਪਰੇਸ਼ਾਨ ਕਰ ਭਗੌੜਾ ਕਰਾਰ ਦਿੱਤਾ ਨਾ ਵੀ ਸਾਨੂੰ ਬੱਚਾ ਵੀ ਇਹਨਾਂ ਦਾ ਭੱਜ ਗਿਆ ਗੱਡੀ 'ਚੋਂ ਜੀ। ਬਸ ਇੱਕ ਇਕੱਲਾ ਉਹ ਸਾਨੂੰ ਬਾਅਦ 'ਚ ਘਰੇ ਬਾਹ ਆਇਆ ਸਾਨੂੰ। ਹੋਰ ਸਾਡੀ ਕਿਸੇ ਨੇ ਬਾਹ ਨਹੀਂ ਪੁੱਛੀ। ਸਿਮਰਜੀਤ ਮਾਨ ਨਾਲ ਅਸੀਂ ਇੰਨੇ ਚਿਰ ਤੋਂ ਜੁੜੇ, ਕਿਸੇ ਸਾਡੇ ਕੋਲੋਂ ਮੁੜ ਜਾਂਦੇ ਨੇ
ਬਿਲਕੁਲ। ਇੱਥੋਂ ਪਿੰਡ ਚੋਂ ਆ ਕੇ ਸਾਡੇ ਘਰੇ ਆ ਕੇ ਕਦੇ ਕਿਸੇ ਨੇ ਸਾਰ ਨਹੀਂ ਲਈ ਜੁੜਿਆ। ਅਸੀਂ ਵੋਟ ਹਜੇ ਵੀ ਪਾਉਂਦੇ ਹੂੰ ਅਸੀਂ ਹੋਰ ਕਿਸੇ ਨੂੰ ਪਾਈ ਨਹੀਂ ਕਦੇ ਵੀ ਕਿਹੜੇ ਨੂੰ ਪਾਈਏ, ਲਡੇਰਿਆਂ ਨੂੰ ਕਿਹਨੂੰ ਪਾਈਏ ਹੂੰ ਵੀ ਚਲੋ ਪੰਥ ਦਾ ਇੱਕ ਸੱਚਾ ਇਨਸਾਨ ਤਾਂ ਹੈ। ਹੂੰ ਵੋਟ ਹਜੇ ਵੀ ਬਸ ਅਸੀਂ ਉੱਥੇ ਪਾਉਂਦੇ, ਹੂੰ। ਹੋਰ ਅਸੀਂ ਕਿਸੇ ਨੂੰ ਪਾਉਂਦੇ ਨਹੀਂ ਬੇਟੇ। ਪਰ ਬਿਲਕੁਲ। ਪੁੱਛਿਆ ਸਾਨੂੰ ਕਿਸੇ ਨੇ ਨਹੀਂ, ਕਿਸੇ ਨੇ ਨਹੀਂ ਪੁੱਛਿਆ। ਕਿਸੇ ਨੇ ਨਹੀਂ ਪੁੱਛਿਆ ਕਿ ਕਦੇ। ਜਦੋਂ ਰਾਤ ਨੂੰ ਪਏ ਹੁੰਦੇ ਹੋ, ਗੱਲਾਂ ਕਰਦੇ ਹੁੰਦੇ ਹੋ, ਉਦੋਂ ਦਿਲ ਤੇ ਕੀ ਬੀਤਦੀ? ਬਹੁਤ ਬਹੁਤ ਆਏ ਹੁੰਦਾ ਮਤਲਬ ਵੀ ਇੰਨਾ ਵਧੀਆ ਪਰਿਵਾਰ 'ਚ ਬੈਠੇ ਤੇ ਵੀ ਹੁਣ ਖੇਲ ਹੋਏ ਪਏ। ਹੂੰ ਬੱਚੇ ਵੀ ਅੱਡੋ ਅੱਡੀ ਹੋ ਪਏ ਨੇ, ਜਦੋਂ ਕਿਸੇ ਨੇ ਸਾਡੀ ਸਾਰ ਨਾ ਲਈ। ਬੱਚਾ ਕੋਲ ਕੁਛ ਰਿਹਾ ਨਾ, ਹੂੰ ਬੱਚੇ ਕੋਈ ਦਿਹਾੜੀ ਕਰਦਾ, ਕੋਈ ਠੇਕਿਆਂ ਦੇ ਵਾਹਨ ਪਾਉਂਦਾ, ਕੋਈ ਕੁਛ ਕਰਦਾ। ਹੂੰ ਯਾਰ ਤਾਂ ਕੱਢਣ ਨਹੀਂ ਪਿਆ ਨੇ, ਬਹੁਤ ਕੁਛ ਆਉਂਦਾ ਬੇਟੇ, ਹੂੰ। ਕੱਢਣ ਨਹੀਂ ਪਿਆ ਨੇ, ਬਹੁਤ ਕੁਛ ਆਉਂਦਾ। ਮਾਣ ਵੀ ਮਹਿਸੂਸ ਹੁੰਦਾ ਉਹ ਵੀ ਸਾਡਾ ਪੁੱਤ ਇੱਕ ਮਾਣ ਮੇਰੇ ਬੇਟੇ ਤੇ ਹੁੰਦਾ ਵੀ ਹੁਣ ਆਹ ਪੋਤਾ ਵਗ ਗਿਆ, ਵੀ ਉਹ ਵੀ ਫਿਰ ਜਾਰੀ ਗਿਆ ਬੇਟੇ ਵੀ ਇਹਦੇ ਤੇ ਮੈਨੂੰ ਮਾਣ ਆ ਵੀ ਮੇਰੇ ਪੁੱਤ ਨੇ ਕੁਛ ਤਾਂ ਕੁਛ ਦੁਨੀਆ ਤੇ ਖੱਟੇ ਹੀ ਆ। ਹੂੰ ਮਾਣ ਵੀ ਉਹ ਤਾਂ ਵੀ ਐਡੀ ਛੋਟੀ ਉਮਰ 'ਚ ਉਹਨੂੰ ਇੰਨੀ ਸਮਝ ਸੀ ਕੁਛ ਤਾਂ ਖੱਟੇ ਮੇਰੇ ਪੁੱਤ ਅੱਜ ਦੁਨੀਆ ਤੇ ਜਿਉਂ ਸ਼ਹੀਦ ਨਹੀਂ ਹੈਗਾ, ਸ਼ਹੀਦ ਆ, ਆਮਰ ਸ਼ਹੀਦ ਆ, ਹੂੰ। ਹਰ ਵਕਤ ਜਿਉਂਦਾ, ਲੋਕ ਯਾਦ ਕਰਦੇ ਨੇ ਬੇਟੇ। ਜਦੋਂ ਕੋਈ ਦਿਨ ਆਉਂਦਾ, ਦਿਹਾੜਾ ਆਉਂਦਾ, ਇਹਨਾਂ ਦਾ ਬਰਸੀ ਮਨਾਉਂਦੇ ਆ ਜਾਂ ਸ਼ਹੀਦੀ ਦਿਹਾੜਾ ਮਨਾਉਂਦੇ ਆ, ਉਦੋਂ ਪਿੰਡ ਦੇ ਵਿੱਚੋਂ ਕੋਈ ਅਲੌਸਮੈਂਟ ਹੁੰਦੀ ਹੋਣੀ ਆ? ਨਹੀਂ ਕੋਈ ਨਹੀਂ ਹੁੰਦੀ ਬੇਟੇ, ਸਭ ਡਰਦੇ ਤੇ ਉਦੋਂ ਪੜਨ ਲੱਗੀ ਪੁਲਿਸ, ਮੈਨੂੰ ਐ ਲੈ ਜਾਂਦੀ ਸੀ ਕਹਿੰਦੇ ਤੇ ਵੀ ਤੂੰ ਲੋਕਾਂ ਨੂੰ ਐਂ ਕਰਦੀ ਆ, ਲੋਕ ਤੇਰੇ ਮਗਰ ਨੇ। ਫਿਰ ਮੈਂ ਲੋਕਾਂ ਦਾ ਵੀ ਲੋਕ ਮੁਸ਼ਕਲ 'ਚ ਨਾ ਪੈ ਜਾਣ, ਫਿਰ ਬੇਟੇ ਮੈਂ ਬਸ ਗੁਪਤੀ ਆਪਦੀ ਬਣਾ ਲੈਣੀ। ਤੁਹਾਡੇ ਤੇ ਵੀ ਤਸ਼ੱਦਦ ਹੋਇਆ? ਬਹੁਤ ਬੇਟੇ ਮੈਨੂੰ ਬਹੁਤ ਤੰਗ ਪਰੇਸ਼ਾਨ ਕਰਿਆ, ਲੈ ਜਾਂਦੀ ਸੀ ਮੈਨੂੰ ਵੀ ਪੁਲਿਸ ਵਾਲੇ। ਹੂੰ ਮੇਰੇ ਛੋਟੇ ਛੋਟੇ ਬੱਚੇ ਸੀ, ਮੈਨੂੰ ਕਹਿੰਦੇ ਦੱਸ ਕਿੱਥੇ ਤੇਰਾ ਭਾਈ, ਮੈਨੂੰ ਕੀ ਪਤਾ ਕਿੱਥੇ। ਕਹਿੰਦੇ ਉਹੀ ਕਹਿੰਦੇ ਰਾਤ ਆਇਆ ਸੀ। ਮੈਂ ਕਿਹਾ ਜੋ ਤੁਹਾਨੂੰ ਇੰਨਾ ਪਤਾ ਵੀ ਰਾਤ ਆਇਆ ਸੀ ਤੁਸੀਂ ਪੜ੍ਹ ਲੈਂਦੇ। ਹੂੰ ਕਹਿੰਦੇ ਤੂੰ ਰੌਲਾ ਪਾਉਂਦੀ ਪਿੰਡ ਫੜ ਲੈਣਾ। ਮੈਂ ਪਿੰਡ ਮੈਂ ਮਰਵਾਉਣਾ ਹੂੰ ਵੀ ਪਿੰਡ ਮਰਵਾਉਣਾ। ਮੈਂ ਕਿਹਾ ਪਿੰਡ ਮੈਂ ਹੂੰ ਵੀ ਨਹੀਂ, ਮੈਂ ਪਿੰਡ ਨਾਲ ਨਹੀਂ ਧੋਖਾ ਕਰਨਾ ਹੈਗਾ। ਹੂੰ। ਮੈਂ ਕਿਉਂ ਕਹਾਂ, ਜੇ ਤੁਹਾਨੂੰ ਪਤਾ ਸੀ ਤੁਸੀਂ ਆ ਕੇ ਫੜ ਲੈਂਦੇ। ਬਿਲਕੁਲ। ਹਾਂ ਫਿਰ ਜਦੋਂ ਮੈਨੂੰ ਲੈ ਕੇ ਜਾਂਦੇ ਫਿਰ ਮੈਨੂੰ ਕਹਿੰਦੇ ਵੀ ਰਾਹ 'ਚ ਲੈ ਕੇ ਗਏ, ਫਿਰ ਸਾਡੇ ਲਵੇ ਲਾਉਣੇ ਦੀ ਪਿੰਡਾਂ 'ਚੋਂ ਟਰਾਲੀਆਂ ਗਈਆਂ ਬਹੁਤ ਭਰ ਕੇ। ਹੂੰ ਫਿਰ ਵੀ ਮੈਨੂੰ ਕਹਿੰਦੇ ਵੀ ਤੂੰ ਐਂ ਕਰ ਵੀ ਚੱਲ ਅਸੀਂ ਤੈਨੂੰ ਉੱਥੇ ਲੈ ਚੱਲਦੇ ਹਾਂ, ਸੰਗਰੂਰ ਲੱਡੇ ਵਾਲੇ ਲੈ ਗਏ ਤੇ ਵੀ ਤੂੰ ਭੈਣੀ ਬੈਠਾ। ਹੂੰ ਮੈਂ ਕਿਹਾ ਭੈਣੀ ਬੈਠਾ ਮੈਨੂੰ ਲੈ ਚੱਲੋ। ਹੂੰ ਕਹਿੰਦਾ ਮੈਂ ਮੂਹਰੇ ਲੱਗੂ, ਮੇਰੇ ਵੱਜੂ ਗੋਲੀ, ਤੁਹਾਡੇ ਤਾਂ ਨਹੀਂ ਵੱਜਦੀ। ਹੂੰ ਵੀ ਚੱਲ ਮੈਂ ਲੈ ਕੇ ਚੱਲੋ, ਜੇ ਭੈਣੀ ਬੈਠਾ ਮੈਂ ਕਹਿ ਦਿੰਦੀ ਹਾਂ ਹੂੰ ਵੀ ਭਾਈ ਪੇਸ਼ ਹੋ ਜਾ, ਵੀ ਜੇ ਮੇਰੀ ਮੰਨ ਲੂ। ਪਰ ਤੁਸੀਂ ਤਾਂ ਸਾਨੂੰ ਊਂ ਇੱਕ ਖਿੱਚਦੇ ਹੋ ਵੀ ਭਗੌੜਾ ਬੰਦਾ ਹੋਇਆ ਨਹੀਂ ਵਾਪਸ ਆਉਂਦਾ। ਬਿਲਕੁਲ। ਹਾਂ ਮੈਂ ਕਿਹਾ ਵੀ ਜੇ ਤੁਹਾਨੂੰ ਐਂ ਲੱਗਦਾ ਚਲੋ ਮੈਨੂੰ ਲੈ ਕੇ ਚੱਲੋ, ਕਿੱਥੇ ਬੈਠਾ ਤੁਹਾਨੂੰ ਠਹਿਰ ਦਾ ਪਤਾ ਵੀ ਉੱਥੇ ਬੈਠਾ, ਚਲੋ ਮੈਨੂੰ ਲੈ ਚੱਲੋ। ਹੂੰ ਕਹਿੰਦੇ ਸਾਨੂੰ ਮਾਰ ਦੂ। ਮੈਂ ਕਿਹਾ ਫਿਰ ਮੈਂ ਵੀ ਨਾਲ ਹੀ ਮਰੂੰ ਤੁਹਾਡੇ। ਹੂੰ ਫਿਰ ਜਦੋਂ ਆਏ ਵਾਲਾ ਮੇਰੇ ਨਾਲ ਜਲਣ ਲੱਗ ਗਈ, ਫਿਰ ਮੈਂ ਕਿਹਾ ਵੀ ਮੈਂ ਤਾਂ ਤੜਕੇ SSB ਦੇ ਪੇਸ਼ ਹੂੰ ਸੰਗਰੂਰ। ਹੂੰ ਜਦੋਂ ਤੁਹਾਨੂੰ ਪਤਾ ਤੁਸੀਂ ਫੜ ਨਹੀਂ ਰਹੇ, ਤੁਸੀਂ ਕਹਿੰਦੇ ਵੀ ਪਿੰਡ ਦੇ ਲੋਕ ਫੜਨ, ਮੈਂ ਪਿੰਡ ਨੂੰ ਕਿਉਂ ਮਰਵਾਵਾਂ। ਹੂੰ। ਮੈਂ ਵੀ ਮੈਂ ਤਾਂ ਤੜਕੇ SSB ਦੇ, ਮੈਂ ਦੂਜੇ ਦਿਨ ਫਿਰ SSB ਦੇ ਪੇਸ਼ ਹੋਈ। ਜਦੋਂ ਤੁਸੀਂ ਦੱਸ ਰਹੇ ਸੀ ਕਿ ਤੁਹਾਡੇ ਪੁੱਤਰ ਨੂੰ ਤੁਸੀਂ ਯੂਪੀ ਵੀ ਛੱਡਤਾ ਸੀ? ਮੈਂ ਯੂਪੀ ਛੱਡਤਾ ਬੇਟੀ, ਜਦੋਂ ਇਹ ਫਿਰ 2 ਮਹੀਨੇ ਤੋਂ ਫਿਰ ਪੁਲਿਸ ਲੈ ਗਈ ਇਹਨੂੰ ਜਾ ਕੇ। ਹੂੰ ਪਹਿਲਾਂ 5 ਮਹੀਨੇ ਤੋਂ ਫਿਰ 3 ਕੁ ਮਹੀਨੇ ਰਹਿ ਕੇ ਫਿਰ ਬੱਚਾ ਸਕੂਲੋਂ ਆਉਂਦਾ, ਇਹਨਾਂ ਨੇ ਬੇਟੇ ਫੇਰ ਚੱਕ ਲਿਆ। ਹੂੰ ਫਿਰ ਮੈਂ ਹੋਰ ਰਿਸ਼ਤੇਦਾਰੀਆਂ 'ਚ ਬੱਚੇ ਛੱਡੇ ਨੂੰ ਮੈਂ ਯੂਪੀ 'ਚ ਭੇਜਤਾ ਪੁੱਤ। ਹੂੰ ਸਾਡੇ ਬਾਬਾ ਜੀ ਰਹਿੰਦੇ ਨੇ ਬਜ਼ੁਰਗ ਸਾਡੇ ਆ ਇੱਥੋਂ ਦੇ, ਸਾਡੇ ਬਾਪੂ ਜੀ ਦੇ ਚਾਚਾ ਜੀ। ਮੈਂ ਬਾਬਾ ਜੀ ਵੀ ਥੋੜ੍ਹਾ ਚਿਰ ਮੇਰੇ ਬੱਚੇ ਨੂੰ ਤੁਸੀਂ ਵੀ ਦੂਰ ਰੱਖੋ। ਹੂੰ ਚਲੋ ਉਹ ਲੈ ਗਏ। ਫਿਰ ਉੱਥੇ ਕਿਤੇ ਸਿੰਘਾਂ ਨਾਲ ਫੇਰ ਮੇਲ ਹੋ ਗਿਆ, ਸਿੰਘ ਉੱਥੇ ਵਗ ਗਏ। ਹੂੰ ਪਰ ਬੱਚਾ ਇਕੱਲਾ ਕਈ ਵਾਰ ਹੋ ਜਾਂਦਾ, ਮਾਂ ਬਾਪ ਤੋਂ ਅਲੱਗ, ਭੈਣਾਂ ਭਾਈਆਂ ਤੋਂ ਅਲੱਗ, ਬੱਚੇ ਦੇ ਮਨ 'ਚ ਕੁਛ ਸੌ ਕੁਛ ਜਾਂਦਾ। ਬਿਲਕੁਲ। ਫਿਰ ਮੈਂ ਸਾਡੇ ਬਾਬਾ ਜੀ ਨੂੰ ਕਿਹਾ, ਬਾਬਾ ਜੀ ਮੇਰੇ ਨਾਲ ਫੋਨ 'ਤੇ ਗੱਲ, ਕਹਿੰਦੇ ਉਹ ਤਾਂ 2 ਦਿਨ ਹੋ ਗਏ ਭਾਈ ਉਹਨਾਂ ਨਾਲ ਵਗ ਹੂੰ ਵੀ ਆਪਦੇ ਮਾਮੇ ਨਾਲ ਵਗ ਗਏ, ਬੰਦ ਕਰ ਦਿਓ ਮਾੜੀ ਜੀ ਬੈਠ ਜੀ ਤੁਸੀਂ। ਬਿਲਕੁਲ ਜੀ। ਮੈਂ ਕਿਹਾ ਕਹਿੰਦੇ ਵੀ ਨਹੀਂ, ਹੂੰ ਉਹਦੀ ਬੈਡ ਬੰਦ ਕਰ। ਹੂੰ ਹੂੰ ਚਲੋ ਪੁੱਤ ਫਿਰ ਮੈਂ ਜਦੋਂ ਤੀਜੇ ਦਿਨ ਚੌਥੇ ਦਿਨ ਮੈਂ ਕਿਹਾ ਵੀ ਮੇਰੀ ਗੱਲ ਜ਼ਰੂਰ ਕਰਾਓ ਬਾਬਾ ਜੀ, ਜਦੋਂ ਤੁਹਾਡੇ ਕੋਲ ਰਾਤ ਨੂੰ ਆਏ ਸਾਰੇ ਸਿੰਘ 'ਚ। ਜਦੋਂ ਫਿਰ ਮੈਂ ਬੇਟੇ ਨੂੰ ਪੁੱਛਿਆ, ਹੂੰ ਫੋਨ 'ਤੇ ਗੱਲ ਹੋਈ, ਕਹਿੰਦਾ ਮਾਤਾ ਜੇ ਮੈਨੂੰ ਅੱਗੇ ਵਾਂਗੂ ਚੱਕ ਕੇ ਊਂ ਮਾਰ ਕੇ ਕਿਤੇ ਸਿੱਟ ਤੇ ਹੂੰ ਤੈਨੂੰ ਪਤਾ ਵੀ ਨਹੀਂ ਮੇਰਾ। ਬਿਲਕੁਲ। ਵੀ ਜੇ ਮੈਨੂੰ ਥੋੜ੍ਹਾ ਚਿਰ ਕਰ ਲੈਂਦੇ ਸੇਵਾ, ਜਿੰਨਾ ਚਿਰ ਮੇਰੇ ਤੋਂ ਹੁੰਦੀ। ਹੂੰ ਪਹਿਲਾਂ ਤਾਂ ਮੈਂ ਸਮਝਾਇਆ ਪੁੱਤ ਤੂੰ ਨਿਆਣਾ, ਤੂੰ ਸੇਵਾ ਵਾਲਾ ਹੈ ਨਹੀਂ ਗਾ। ਹੂੰ ਫਿਰ ਜਦੋਂ ਉਹ ਮੈਨੂੰ ਬਹੁਤ ਕਹਿਣ ਲੱਗ ਗਿਆ, ਤੇ ਮੈਂ ਕਿਹਾ ਤਾਂ ਪੁੱਤ ਚੱਲ ਕੋਈ ਨਾ,
ਜਿਵੇਂ ਤੇਰੀ ਵੀ ਮੈਨੂੰ ਵੀ ਪਈ ਨੂੰ ਸਾਥ ਹੋਇਆ ਵੀ ਮੈਂ ਉਹਨੂੰ 2 ਘੰਟੇ ਵਿੱਚ ਫੋਨ ਕਰਕੇ ਕਿਹਾ ਮੈਂ ਠੀਕ ਆ ਬੇਟੇ ਕੋਈ ਵੀ ਜੇ ਤੈਨੂੰ ਐਂ ਚੰਗਾ ਲੱਗਦਾ ਕਰ ਲੈ। ਆਪਦੇ ਹੱਥੀਂ ਤੋਰੇ ਹਾਂ ਗਿਆ ਨਹੀਂ ਕਿ ਬੇਟੇ ਪਹਿਲਾਂ ਇੱਥੋਂ ਹੱਥੀਂ ਤੋਰੇ ਤੀ ਤੇ ਮੈਂ ਠੀਕ ਆ ਪੁੱਤ ਬਸ ਗੱਲ ਤੇ ਗੱਲ ਕਰਕੇ ਫੋਨ ਤੇ ਪੁੱਤ ਫਿਰ ਮੈਂ ਉਹਨੂੰ ਅਸ਼ੀਰਵਾਦ ਦਿੱਤਾ ਤੁਰ ਪੁੱਤ ਫਿਰ ਕੋਈ ਹੈਗੀ ਨਾ ਹੋਵੇ ਸੱਚੀ ਗੱਲ ਆ ਬੇਟੇ ਜੇ ਉੱਥੇ ਜੰਗਲ 'ਚ ਕਿਤੇ ਮਾਰ ਕੇ ਸਿੱਟ ਜਾਂਦੇ ਜਾਂ ਕਿਤੇ ਨਹਿਰ 'ਚ ਫਿਰ ਮੈਂ ਕੀ ਕਰ ਲੈਂਦੀ ਹੁਣ ਮੈਨੂੰ ਹੌਸਲਾ ਤਾਂ ਹੈਗਾ ਮੇਰੇ ਪੁੱਤ ਜੂਝ ਕੇ ਮੈਂ ਸ਼ਹੀਦ ਹੋਇਆ ਨਾ। ਕਿੰਨਾ ਸਮਾਂ ਸੰਘਰਸ਼ ਦੇ ਵਿੱਚ ਰਹੇ ਨੇ? ਇਹ 91 ਤੋਂ ਚੜ੍ਹਦੀ 'ਚ 91 2 ਸਾਲ ਜੀ ਹੈ 92 ਚ ਸ਼ਹੀਦ ਹੋ ਗਏ 90 ਦੇ ਆਖਰੀ ਜੇ 91 ਸਮਝ ਆਏ ਬਿਲਕੁਲ। ਤਾਂ ਸੋ ਇਹ ਅਸੀਂ ਅੱਜ ਇੱਕ ਪਰ ਇੱਧਰ ਆਓ ਇਹਨੂੰ ਤਾਂ ਅਸੀਂ ਇੱਕ ਅੱਜ ਇਹ ਮੁਲਾਕਾਤ ਆ ਜਿਹੜੀ ਉਹ ਕੀਤੀ ਆ, ਜਿਹੜੀਆਂ ਗੱਲਾਂ ਬਾਤਾਂ ਨੇ ਉਹ ਅਸੀਂ ਕਰ ਰਹੇ ਹਾਂ। ਇੱਥੇ ਬੈਠੇ ਹਾਂ ਪਿੰਡ ਦਾਨਗੜ੍ਹ ਆ, ਤਾਂ ਦਾਨਗੜ੍ਹ ਪਿੰਡ ਦੇ ਵਿੱਚ ਅਸੀਂ ਪਹੁੰਚੇ ਤਾਂ ਜਦੋਂ ਸਾਨੂੰ ਕੁਝ ਕੁ ਲੋਕਾਂ ਦੁਆਰਾ ਦੱਸਿਆ ਗਿਆ ਕਿ ਇੱਕ 14.5 ਸਾਲ ਦੀ ਉਮਰ ਦੇ ਵਿੱਚ ਸ਼ਹੀਦ ਹੋਇਆ ਭਾਈ ਨਰਿੰਦਰ ਸਿੰਘ, ਤਾਂ ਉਹਨਾਂ ਦੇ ਮਾਤਾ ਪਿਤਾ 'ਤੇ ਵੀ ਕਾਫੀ ਤਸ਼ੱਦਦ ਹੋਇਆ ਜਿਹੜਾ ਕਿ ਅਸੀਂ ਤੁਹਾਡੇ ਰੂਬਰੂ ਕੀਤਾ ਗਾ। ਮੈਂ ਤਾਂ ਹੋਰ ਕੋਈ ਗੱਲ ਹੋਵੇ ਦਿਲ ਦੇ ਵਿੱਚ ਜਿਹੜੀ ਕਰਨੀ ਹੋਵੇ। ਹੁਣ ਬੱਚੇ ਮੇਰੇ ਬੱਚੇ ਵੀ ਬਹੁਤ ਬਾਹਰ ਅੰਦਰ ਲੋਕਾਂ ਦੇ ਅਸੀਂ ਛੱਡ ਕੇ ਰੱਖੇ ਵੀ ਲੋਕਾਂ ਨੇ ਮੇਰੇ ਬੱਚਿਆਂ ਨੂੰ ਵੀ ਬਹੁਤ ਉਹ ਕਰਿਆ ਵੀ ਕਦੇ ਕੰਮ ਕਰਾਉਣਾ ਬੱਚਿਆਂ ਨੂੰ ਜਾਂ ਰੋਟੀ ਪਾਣੀ ਨਾ ਦੇਣਾ ਵੀ ਦੂਰ ਦੇ ਵਿੱਚ ਮੇਰੇ ਬੱਚੇ ਪੜ੍ਹ ਵੀ ਨਹੀਂ ਸਕੇ ਜੀ। ਜੇ ਮੇਰੇ ਬੱਚੇ ਪੜ੍ਹੇ ਹੁੰਦੇ ਪਤਾ ਅੱਜ ਕੁਛ ਲਾਇਕ ਬਿਲਕੁਲ ਲਾਇਕ ਹੁੰਦੇ ਅੱਜ ਮੇਰੇ ਬੱਚੇ ਉਹ ਗੱਲ ਪੜ੍ਹ ਬੱਚਿਆਂ ਦਾ ਬਣਦਾ ਕੁਛ ਨਹੀਂ। ਇੱਕ ਬੇਟੀ ਨੂੰ ਮੇਰੇ ਕੋਈ ਦੂਰ ਦਾ ਰਿਸ਼ਤੇਦਾਰ ਸੀ ਉਹ ਲੈ ਕੇ ਗਿਆ ਮੇਰੀ ਬੇਟੀ ਉਹਨੇ ਮਿਲੇ ਦਾਤੀ ਬੇਟੀ ਉਹਨੇ ਪੜ੍ਹਾ। ਤਾਂ ਸੋ ਇਹ ਪੰਜਾਬ ਦਾ ਦਰਦ ਆ ਜਿਹੜਾ ਅਸੀਂ ਅੱਜ ਤੁਹਾਡੇ ਰੂਬਰੂ ਕਰ ਰਹੇ ਹਾਂ। ਤਾਂ ਇਸੇ ਤਰ੍ਹਾਂ ਅਸੀਂ ਕੋਸ਼ਿਸ਼ ਰੱਖਾਂਗੇ ਕਿ ਹੋਰ ਪਰਿਵਾਰਾਂ ਦੇ ਕੋਲ ਜਾ ਕੇ ਮਿਲਿਆ ਜਾਵੇ, ਉਹਨਾਂ ਪਰਿਵਾਰਾਂ ਨੂੰ ਜਿਹੜਾ ਕਿ ਮੁਲਾਕਾਤਾਂ ਕੀਤੀਆਂ ਜਾਣ ਜਿਹੜੇ ਪਰਿਵਾਰ ਕਿਸੇ ਵੀ ਸੰਘਰਸ਼ ਦੇ ਵਿੱਚ ਜੂਝੇ ਨੇ ਜਾਂ ਕਿਸੇ ਵੀ ਸੰਘਰਸ਼ ਦੇ ਵਿੱਚ ਸ਼ਹੀਦ ਹੋਏ ਨੇ। ਬੇਸ਼ੱਕ ਪੰਜਾਬ ਵੱਸਦਾ ਗੁਰਾਂ ਦੇ ਨਾਂ 'ਤੇ ਆ, ਪਰ ਪੰਜਾਬ ਦੇ ਵਿੱਚ ਜੋ ਹਾਲਾਤ ਸੀ ਇੱਕ ਸਮੇਂ ਦੇ ਲਈ ਉਹ ਹਾਲਾਤ ਅਸੀਂ ਅੱਜ ਤੁਹਾਡੇ ਸਾਹਮਣੇ ਬਿਆਨ ਕਰ ਰਹੇ ਹਾਂ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਕਹਿੰਦੇ ਕਿ ਦਿਲ ਦਾ ਟੁਕੜਾ ਹੁੰਦੇ ਨੇ ਪੁੱਤ, ਇੰਨਾ ਸਮਾਂ ਕਿਵੇਂ ਲੰਘਾਇਆ? ਲੰਘਾਇਆ ਤਾਂ ਕੋਈ ਉਹ ਨਹੀਂ ਕੁੱਤਾ ਭੌਂਕਦਾ ਤਾਂ ਵੀ ਆਏ ਹੋਣਾ ਵੀ ਮੇਰਾ ਬੇਟਾ ਆਊਗਾ ਬਾਹਰ ਖੜਕਾ ਹੋਣਾ ਫਿਰ ਵੀ ਉੱਠ ਕੇ ਰਾਤਾਂ ਨੂੰ ਦੇਖਣਾ ਵੀ ਮੇਰਾ ਬੇਟਾ ਆਊਗਾ। ਬਾਪੂ ਜੀ ਤੁਹਾਡੇ ਤੇ ਵੀ ਕਹਿੰਦੇ ਕਾਫੀ ਤਸ਼ੱਦਦ ਕੀਤਾ ਗਿਆ, ਕਿੰਨਾ ਕੁ ਤਸ਼ੱਦਦ ਹੋਇਆ ਉਦੋਂ? ਬਹੁਤ ਹੋਇਆ ਜੀ, ਜਿੰਨਾ ਵੀ ਕਹੀ ਉਨੀ ਥੋੜਾ ਸੀ। ਜੋ ਲੈ ਜਾਂਦੇ 2 ਮਹੀਨੇ ਨਾ ਛੱਡਦੇ, ਕਿਵੇਂ ਲੱਡੇ ਲੈ ਗਏ ਉੱਥੇ ਤੋਂ। ਤਵਾਰੀ ਤਾਂ ਇਹਨਾਂ ਦੀ ਹੁਣ ਵੀ ਨਹੀਂ ਹੈਗੀ, ਹੁਣ ਵੀ ਆਉਂਦੇ ਨੇ। ਕੋਈ 26 ਜਨਵਰੀ ਆ ਗਈ, ਕੋਈ 15 ਅਗਸਤ ਆ ਗਿਆ, ਕੋਈ ਵਾਰਦਾਤ ਹੋ ਗਈ, ਆਉਂਦੇ ਨੇ। 6 ਮਹੀਨੇ ਅਸੀਂ ਘਰੇ ਨਹੀਂ ਸੀ ਆਉਂਦੇ ਹੈਗੇ, ਸਾਨੂੰ ਹੁਣ ਵੜ ਨਹੀਂ ਸੀ ਦਿੰਦੇ ਬੇਟੇ। ਕਈ ਵਾਰ ਤਾਂ ਰੋਟੀ ਪੱਕੀ ਹੋਣੀ ਬੱਚਿਆਂ ਨੂੰ, ਕਈ ਵਾਰ ਮੁੱਕਵਾਏ ਵੀ ਅੱਜ ਘਰੇ ਨੇ ਵੀ ਚਲੋ ਘਰੇ ਰੋਟੀ ਪਕਾ ਲੈਂਦੇ ਆਏ ਹੋ ਜਾਣਾ, ਰੋਟੀ ਪਾਈ ਵੀ ਰਹਿ ਜਾਂਦੀ ਬੇਟੇ। ਤਸ਼ੱਦਦ ਕਿਸ ਤਰ੍ਹਾਂ ਦਾ ਕਰਦੀ ਸੀ ਪੁਲਿਸ ਉਦੋਂ ਜਦੋਂ ਤੁਹਾਨੂੰ ਅੰਦਰ ਲੈ ਜਾਂਦੇ ਫੜ ਕੇ? ਤਸ਼ੱਦਦ ਕਿਸ ਤਰ੍ਹਾਂ ਦਾ ਹੁੰਦਾ ਜਦੋਂ ਯਾਦ ਆਉਂਦਾ ਰੌਂਗਟੇ ਖੜੇ ਹੁੰਦੇ ਹੋਣੇ ਆ ਉਹ ਗੱਲਾਂ ਨੂੰ ਯਾਦ ਕਰਕੇ? ਤਸ਼ੱਦਦ ਦਾ ਹੀ ਘੋਟਾ ਲਾਉਣਾ ਉਹਨਾਂ ਨੇ, ਮਾਂਗਰ ਬਾਹਾਂ ਬੰਨ੍ਹ ਕੇ ਐਂ ਕਰਕੇ ਘੋਟਾ ਉੱਤੇ 2-3 ਜਣੇ ਚੜ੍ਹ ਜਾਂਦੇ। ਉਹ 2 ਜਣੇ ਨੇ ਫੇਰੀ ਜਾਣੇ, 2-3 ਜਣੇ ਉੱਤੇ ਹੁੰਦੇ। ਹੁਣ ਜਦੋਂ ਆਪਣੇ 'ਚ ਹੈ ਨਹੀਂ ਸੀ ਕੁਛ ਮਨ ਬਣਾਈ ਵਾਲਾ ਤਾਂ ਹੈ ਹੀ ਨਹੀਂ ਸੀ ਕੰਮ। ਕਿਸੇ ਨਾਲ ਕੋਈ ਗਿਲਾ ਹੈ, ਕੋਈ ਸਿਕਵਾ ਹੋਵੇ ਕਿਸੇ ਸਰਕਾਰ ਪ੍ਰਤੀ ਜਾਂ ਕਿਸੇ ਲੋਕਾਂ ਪ੍ਰਤੀ? ਲੋਕਾਂ ਪ੍ਰਤੀ ਕੀ ਜਦੋਂ ਹੁਣ ਇਹ ਜਿਹੇ ਰਾਹੀ ਉਹ ਪੈ ਗਏ ਨਾਲ ਭੁਗਤਣਾ ਸਾਨੂੰ ਪੈ ਗਿਆ ਜੀ ਬਸ। ਕੋਈ ਦਿਨ ਆਉਂਦਾ ਦਿਹਾੜਾ ਆਉਂਦਾ, ਇਹਨਾਂ ਦਾ ਬਰਸੀ ਮਨਾਉਂਦੇ ਆ ਜਾਂ ਸ਼ਹੀਦੀ ਦਿਹਾੜਾ ਮਨਾਉਂਦੇ ਆ, ਉਦੋਂ ਪਿੰਡ ਦੇ ਵਿੱਚੋਂ ਕੋਈ ਅਲੌਸਮੈਂਟ ਹੁੰਦੀ ਹੋਣੀ ਆ? ਨਹੀਂ ਕੋਈ ਨਹੀਂ ਹੁੰਦੀ ਬੇਟੇ, ਸਭ ਡਰਦੇ ਤੇ ਉਹਨੂੰ ਪੜਨ ਲੱਗੀ ਪੁਲਿਸ ਮੈਨੂੰ ਐ ਲੈ ਜਾਂਦੀ ਸੀ ਕਹਿੰਦੇ ਤੇ
ਵੀ ਤੂੰ ਲੋਕਾਂ ਨੂੰ ਐਂ ਕਰਦੀਆਂ, ਲੋਕ ਤੇਰੇ ਮਗਰ ਨੇ। ਫਿਰ ਮੈਂ ਲੋਕਾਂ ਦਾ ਵੀ ਲੋਕ ਮੁਸ਼ਕਲ 'ਚ ਨਾ ਪੈ ਜਾਣ, ਫਿਰ ਬੇਟੇ ਮੈਂ ਬਸ ਗੁਪਤੀ ਆਪਦੀ ਸੋ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਪੰਜਾਬ ਦੇ ਉਹਨਾਂ ਲੋਕਾਂ ਦੀ ਗੱਲ ਕਰਨੀ ਲਾਜ਼ਮੀ ਹੋ ਜਾਂਦੀ ਆ ਜਿਹੜੇ ਲੋਕਾਂ ਨੇ ਪੰਜਾਬ ਦੇ ਲਈ ਸੰਘਰਸ਼ ਕਰਿਆ, ਪੰਜਾਬ ਦੇ ਲਈ ਲੜੇ ਨੇ, ਪੰਜਾਬ ਦੇ ਲਈ ਜੂਝੇ ਨੇ। ਤਾਂ ਇੱਥੇ ਸਾਨੂੰ ਗੁਰਬਾਣੀ ਦੀਆਂ ਉਹ ਤੁਕਾਂ ਵੀ ਯਾਦ ਆ ਜਾਂਦੀਆਂ ਨੇ ਜਿਨ੍ਹਾਂ ਦੇ ਵਿੱਚ ਲਿਖਿਆ ਜਾਂਦਾ ਕਿ ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਹੂ ਨਾ ਛਾਡੇ ਖੇਤ। ਤਾਂ ਇਹ ਜਿਹੜੀਆਂ ਗੁਰਬਾਣੀ ਦੀਆਂ ਤੁਕਾਂ ਨੇ, ਇਹ ਤੁਕਾਂ ਉਹਨਾਂ ਯੋਧਿਆਂ ਲਈ, ਉਹਨਾਂ ਸੂਰਵੀਰਾਂ ਦੇ ਲਈ ਹਮੇਸ਼ਾ ਹੀ ਉਹਨਾਂ ਦੇ ਉੱਪਰ ਢੁੱਕਦੀਆਂ ਨੇ। ਜਦੋਂ ਜਿਹੜੇ ਸੂਰਵੀਰ, ਜਿਹੜੇ ਯੋਧੇ ਸੰਘਰਸ਼ ਦੇ ਰਾਹ 'ਤੇ ਤੁਰੇ ਨੇ, ਜਾਂ ਜਿਹੜੇ ਸੂਰਵੀਰ ਯੋਧਿਆਂ ਨੇ ਸੰਘਰਸ਼ ਕੀਤਾ ਹੈਗਾ, ਸ਼ਹੀਦੀਆਂ ਪ੍ਰਾਪਤ ਕੀਤੀਆਂ ਨੇ। ਤਾਂ ਸਾਡੇ ਨਾਲ ਅੱਜ ਭਾਈ ਸਾਹਿਬ ਭਾਈ ਨਰਿੰਦਰ ਸਿੰਘ ਜੀ ਦੇ ਮਾਤਾ ਪਿਤਾ ਮੌਜੂਦ ਨੇ। ਇੱਕ ਵਾਰ ਕੁਲਦੀਪ ਇਹ ਤਸਵੀਰ ਹੈ ਜਿਹੜੀ ਦਿਖਾ ਦਿੱਤੀ ਜਾਵੇ। ਇਹ ਤਸਵੀਰ ਜਿਹੜੀ ਕਿ ਮਾਤਾ ਜੀ ਦੇ ਹੱਥ ਦੇ ਵਿੱਚ ਫੜੀ ਹੋਈ ਆ, ਇਹ 16/9/1992 ਦੇ ਵਿੱਚ ਸ਼ਹੀਦ ਹੋ ਜਾਂਦੇ ਨੇ ਤੇ ਸਿਰਫ 14.5 ਸਾਲ ਦੀ ਉਮਰ ਹੁੰਦੀ ਆ। ਪਰਿਵਾਰ ਦੇ ਉੱਪਰ ਕਾਫੀ ਵੱਡਾ ਤਸ਼ੱਦਦ ਕਰਦੀ ਆ ਸਮੇਂ ਦੀ ਸਰਕਾਰ, ਸਮੇਂ ਦੀ ਹਕੂਮਤ। ਤਾਂ ਅੱਜ ਸਾਡਾ ਮੂਡ ਬਣਿਆ, ਸਾਡਾ ਆਉਣ ਦਾ ਸਬੱਬ ਬਣਿਆ ਇੱਥੇ। ਤਾਂ ਕੋਸ਼ਿਸ਼ ਕੀਤੀ ਕਿ ਅਸੀਂ ਥੋੜ੍ਹੇ ਬਹੁਤੇ ਦੁੱਖੜੇ ਆ ਜਿਹੜੇ ਉਹ ਦਰਸ਼ਕਾਂ ਤੱਕ ਪਹੁੰਚਦੇ ਕਰੀਏ, ਜਿਹੜੇ ਦਰਸ਼ਕ ਸਾਨੂੰ ਦੇਖਦੇ ਨੇ। ਤਾਂ ਜਦੋਂ ਅਸੀਂ ਪੜ੍ਹਦੇ ਹਾਂ ਪੰਜਾਬੀ ਦੀਆਂ ਕਹਾਵਤਾਂ ਕਿ ਮਿੱਟੀ ਨਾ ਫਰੋਲ ਜੋਗੀਆ, ਨਹੀਂ ਉਹ ਲੱਭਣੇ ਲਾਲ ਗਵਾਚੇ, ਪਰ ਸਿੱਖ ਕੌਮ ਦੇ ਵਿੱਚ ਇੱਕ ਅਜਿਹਾ ਜਿਹੜਾ ਕਿ ਇਤਿਹਾਸਕ ਪੰਨਾ ਗਾ ਜਿਸ ਨੂੰ ਫਰੋਲਣਾ ਵਾਰ-ਵਾਰ ਬਣ ਜਾਂਦਾ, ਕਿਉਂਕਿ ਉਦੋਂ ਕਈ ਘਰ ਅਜਿਹੇ ਸੀ ਜਿਹੜੇ ਕਿ ਬਰਬਾਦ ਹੋ ਗਏ, ਕਈ ਘਰਾਂ ਨੂੰ ਜਿੰਦੇ ਲੱਗ ਗਏ, ਕਈ ਘਰਾਂ ਦੇ ਵਿੱਚੋਂ ਬਰਾਤਾਂ ਨਹੀਂ ਚੜ੍ਹੀਆਂ। ਤਾਂ ਸਾਡੇ ਨਾਲ ਬਾਪੂ ਬਲਦੇਵ ਸਿੰਘ ਵੀ ਮੌਜੂਦ ਰਹਿਣਗੇ ਅਤੇ ਸਾਡੇ ਨਾਲ ਭਾਈ ਸਾਹਿਬ ਭਾਈ ਨਰਿੰਦਰ ਸਿੰਘ ਜੀ ਦੇ ਮਾਤਾ ਵੀ ਮੌਜੂਦ ਰਹਿਣਗੇ। ਤਾਂ ਪਹਿਲਾਂ ਅਸੀਂ ਫਤਿਹ ਦੀ ਸਾਂਝ ਪਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਤਾ ਜੀ ਤੁਹਾਡੇ ਤੋਂ ਸ਼ੁਰੂ ਕਰ ਲੈਂਦੇ ਹਾਂ। ਕਹਿੰਦੇ ਕਿ ਦਿਲ ਦਾ ਟੁਕੜਾ ਹੁੰਦੇ ਨੇ ਪੁੱਤ, ਇੰਨਾ ਸਮਾਂ ਕਿਵੇਂ ਲੰਘਾਇਆ ਫਿਰ? ਬਹੁਤ ਮੁਸ਼ਕਲ ਨਾਲ ਬੇਟੇ ਲੰਘਾਇਆ। ਤਾਂ ਕੋਈ ਉਹ ਨਹੀਂ, ਕੁੱਤਾ ਭੌਂਕਦਾ ਤਾਂ ਵੀ ਐਂ ਹੋਣਾ ਵੀ ਮੇਰਾ ਬੇਟਾ ਆਊਗਾ। ਬਾਹਰ ਖੜਕਾ ਹੋਣਾ, ਫਿਰ ਵੀ ਉੱਠ ਕੇ ਰਾਤਾਂ ਨੂੰ ਦੇਖਣਾ ਵੀ ਮੇਰਾ ਬੇਟਾ ਆਊਗਾ। ਸੰਘਰਸ਼ ਦੇ ਵਿੱਚ ਜਾਣ ਦਾ ਕੀ ਸਬੱਬ ਬਣਿਆ ਇਹਨਾਂ ਦਾ? ਇਹ ਬੇਟੇ ਮੇਰੇ ਭਰਾ ਕਰਕੇ ਬਣਿਆ। ਮੇਰਾ ਭਰਾ ਫੌਜ 'ਚੋਂ ਭਗੌੜਾ ਹੋ ਗਿਆ 83 ਵੇਲੇ ਜੀ, 11ਵੀਂ ਫੌਜ 'ਚ। ਉੱਥੇ ਫਿਰ ਉਹ ਹਰਿਮੰਦਰ ਸਾਹਿਬ ਬੇਟੇ ਫੜਿਆ ਗਿਆ। ਹਰਿਮੰਦਰ ਸਾਹਿਬ ਫੜਿਆ ਗਿਆ। ਕੁਛ ਤਾਂ ਸਾਨੂੰ ਪਤਾ ਹੀ ਨਹੀਂ ਲੱਗਿਆ। ਫਿਰ ਕੁਛ ਨਾਭੇ ਜੇਲ੍ਹ ਤੋਂ ਫਿਰ ਉਹ ਜੋਧਪੁਰ ਭੇਜਤਾ ਜੀ। ਜੋਧਪੁਰ ਜਦੋਂ ਗਿਆ ਬੇਟੇ, ਫਿਰ ਅਸੀਂ ਜੋਧਪੁਰ ਉਹਦੀ ਮੁਲਾਕਾਤ ਕਰਨ ਗਏ ਨਾਲ ਬੱਚੇ ਸੀ। ਵੀ ਬੱਚਿਆਂ ਦੇ ਫਿਰ ਮਨ 'ਤੇ ਅਸਰ ਹੋਇਆ, ਹੋ ਹੀ ਜਾਂਦਾ, ਸਾਨੂੰ ਪਤਾ ਹੀ ਹੈ, ਨਿੱਕੇ ਛੋਟੇ ਬੱਚੇ ਸੀ ਜਦੋਂ। ਹਾਂ, ਫਿਰ ਉਦੋਂ ਬਾਅਦ ਬੇਟੇ ਸਾਨੂੰ ਪੁਲਿਸ ਜਦੋਂ ਉਦੋਂ ਰਾਜੀਵ ਗਾਂਧੀ ਨੇ ਛੱਡੇ ਨੇ ਜੋਧਪੁਰ ਵਾਲੇ ਕੈਦੀ, ਫਿਰ ਭਰਾ ਮੇਰਾ ਆ ਗਿਆ। ਫਿਰ ਆ ਕੇ ਉੱਥੇ ਇੱਥੇ ਪੁਲਿਸ ਨੇ ਉਹਨੂੰ ਟਿਕਣ ਨਹੀਂ ਦਿੱਤਾ ਜੀ। ਉਹਨੂੰ ਹੈਰਾਨ ਕਰਦੀ ਰਹੀ ਵੀ ਤੁਸੀਂ ਪਹਿਲਾਂ ਭਗੌੜੇ ਹੋਏ, ਹੁਣ ਤੁਹਾਡੇ ਕਿਹਦੇ ਨਾਲ ਸੰਬੰਧ ਨੇ, ਕੌਣ ਤੁਹਾਡੇ ਕੋਲ ਆਉਂਦੇ ਨੇ। ਉਹ ਖੇਤੀ ਵੀ ਕਰਨ ਲੱਗਿਆ, ਉਹਨੇ ਗਾਈਆਂ ਗੂਈਆਂ ਵੀ ਰੱਖੀਆਂ ਵੀ ਮੈਂ ਦੁੱਧ ਪਾਉਣਾ ਸ਼ੁਰੂ, ਮੈਂ ਆਪਦੇ ਪਰਿਵਾਰ ਨੂੰ ਸਾਂਭਾਂ ਜੀ। ਪਰ ਉਹਨੂੰ ਟਿਕਣ ਨਾ ਦਿੱਤਾ ਪਤਾ ਪੁਲਿਸ ਵਾਲੇ। ਫਿਰ ਉਦੋਂ ਬਾਅਦ ਕਿਤੇ ਬਸ ਖੇਤ ਕਣਕ ਦਾ ਟੋਕਾ ਕਰਦੇ ਤੇ ਕਣਕ ਕੱਢ ਰਹੇ ਤੇ ਫਿਰ ਉਹਨਾਂ ਨਾਲ ਕੋਈ ਸਿੰਘਾਂ ਨਾਲ ਸੰਪਰਕ ਹੋ ਗਿਆ ਜੀ। ਕਾਸ਼ਤੀਆਲ ਧਰਮ ਸਿੰਘ ਕਾਸ਼ਤੀਆਲ, ਉਹਦੇ ਨਾਲ 2 ਸਿੰਘ ਹੋਰ ਉਹ ਫੜੇ ਗਏ ਜੀ। ਫਿਰ ਉਹਨੂੰ ਮਿਲੇ ਆ ਕੇ ਵੀ ਕਿਵੇਂ ਨਾ ਕਿਵੇਂ ਤੈਨੂੰ ਟੇਕਣ ਤਾਂ ਪੁਲਿਸ ਹੁਣ ਵੀ ਨਹੀਂ ਦਿੰਦੀ, ਵੀ ਤੂੰ ਸਾਨੂੰ ਮਦਦ ਕਰ। ਚੱਲ ਉਹਨੂੰ ਰਾਤ ਨੂੰ ਉੱਥੋਂ ਬੇਟੇ ਲੈ ਗਏ। ਉਹ ਮਦਦ ਕਰੀ ਗਾਹਾਂ, ਕੋਈ ਨਾ ਕੋਈ ਪਰਿਵਾਰ ਕਿਸੇ ਦਾ ਚੱਕਿਆ, ਭਰਾ ਚੱਕਿਆ ਕੋਈ SSB ਦੀ ਖੇੜੀ ਦਾ, ਅਤੇ ਉਹਦੇ ਭਰਾ ਨੂੰ ਚੱਕ ਕੇ ਫਿਰ ਉਹ ਛੁਡਾਇਆ ਜੀ। ਮਹਾਰਾਜ ਸਿੰਘ ਜੀ ਇਹ ਕਾਸ਼ਤੀਵਾਲ ਇਹ ਛੁਡਾਏ ਵੇਲੇ। ਬਸ ਉਦੋਂ ਬਾਅਦ ਤਾਂ ਫਿਰ ਪੁੱਤ ਭਗੌੜਾ ਹੋ ਗਿਆ। ਬਾਪੂ ਜੀ ਤੁਹਾਡੇ 'ਤੇ ਵੀ ਕਹਿੰਦੇ ਕਾਫੀ ਤਸ਼ੱਦਦ ਕੀਤਾ ਗਿਆ, ਕਿੰਨਾ ਕੁ ਤਸ਼ੱਦਦ ਹੋਇਆ ਉਦੋਂ? ਬਹੁਤ ਹੋਇਆ ਜੀ, ਜਿੰਨਾ ਵੀ ਕਹੀ ਉਨੀ ਥੋੜ੍ਹਾ ਸੀ। ਜੋ ਲੈ ਜਾਂਦੇ 2 ਮਹੀਨੇ ਨਾ ਛੱਡਦੇ, ਕਿਵੇਂ ਲੱਡੇ ਲੈ ਗਏ ਉੱਥੇ 2
ਲੱਡੇ ਮੈਂ ਆਪਦੇ ਆਪ ਹੀ ਪੇਸ਼ ਹੋ ਗਿਆ ਸੀ ਜੋ ਬਾਹਲਾ ਲੱਗ ਗਿਆ ਪਰਿਵਾਰ ਨੂੰ ਤੰਗ ਕਰਨ ਵੀ ਉਹਦਾ ਭਗੌੜਾ ਇਹ ਤਾਂ ਨਹੀਂ ਭਗੌੜਾ, ਇਹ ਕਿਉਂ ਨਹੀਂ ਘਰੇ ਖੜ੍ਹਦਾ। ਚੱਲ ਅਖੀਰ ਨੂੰ ਫਿਰ ਮੈਨੂੰ ਹੀ ਹੋਣਾ ਪਏਗਾ ਵੀ ਚੱਲ ਹੋ ਜਾਂਦੇ ਪੇਸ਼ ਦੇਖੀਏ। ਪੇਸ਼ ਵੀ ਹੋ ਗਏ ਬੰਦੇ ਦੇ ਰਾਹੀਂ, ਤਸੱਦਦ ਉਹਨਾਂ ਨੇ ਪੂਰਾ ਹੀ ਕਰਿਆ ਜਿੰਨਾ ਹੁੰਦਾ, 2 ਮਹੀਨੇ ਬਾਅਦ ਛੱਡਿਆ ਸੀ। ਫਿਰ ਉਸ ਤੋਂ ਬਾਅਦ ਕਿਤੇ ਕੋਈ ਥਾਣਾ ਆ ਗਿਆ, ਕਿਤੇ ਕੋਈ ਆ ਗਿਆ, 2 ਦਿਨ ਲੈ ਜਾਂਦੇ, ਰੱਖ ਜਾਂਦੇ, ਛੱਡ ਦਿੰਦੇ। ਫਿਰ ਇੱਕ ਵਾਰ ਖਾਸੀ ਸਿੰਘਾਂ ਦੀ ਆਸ ਵਿੱਚ ਹੋ ਗਈ, ਇੱਕ ਚੱਕਣ ਚਕਾਈਆਂ ਜ਼ਿਆਦਾ ਵੱਧ ਗਈਆਂ ਸੀ ਇਹਨਾਂ ਦੀਆਂ ਗਵਾਹ ਕਰਨੇ। ਫਿਰ ਉਦੋਂ ਇੱਧਰ ਅੰਮ੍ਰਿਤਸਰ ਦੀ ਪੁਲਿਸ ਲਈ ਸੀ, ਪਰਮਜੀਤ ਸੀਗਾ ਬਠਿੰਡੇ, ਉਹਦਾ ਭਰਾ ਚੱਕਿਆ ਗਿਆ ਸੀ, ਉਹਦਾ ਕਰਕੇ ਫਿਰ ਮੈਨੂੰ ਲੈ ਗਏ। ਰਾਤ ਨੂੰ ਘਰੇ ਹੀ ਪਏ ਸੀ, ਲੈ ਗਏ। ਫਿਰ 6 ਮਹੀਨੇ ਨਹੀਂ ਛੱਡੇ ਉਹਨਾਂ ਨੇ। ਹੋਰ ਕੋਈ ਰੋਟੀ ਟੁੱਕ ਦਾ ਕਿਹੜਾ ਉਹਨਾਂ ਨੇ ਦੇਣਾ ਸੀ, ਬਸ ਕਿਤੇ ਉਹ ਠਾਣੇ 'ਚ, ਕਿਤੇ ਉਹ ਠਾਣੇ 'ਚ। ਜਦੋਂ ਤੁਹਾਡੇ ਪੁੱਤਰ ਭਗੌੜੇ ਹੁੰਦੇ ਨੇ ਜਾਂ ਤੁਹਾਡੇ ਪੁੱਤਰ ਬਾਗੀ ਹੁੰਦੇ ਨੇ ਹਕੂਮਤ ਤੋਂ, ਤਾਂ ਫਿਰ ਉਦੋਂ ਤੁਹਾਨੂੰ ਪਤਾ ਹੁੰਦਾ ਕੁਛ ਇਹ ਗੱਲ ਦਾ? ਇਹ ਸਾਨੂੰ ਕੀ ਪਤਾ ਸੀਗਾ ਉਦੋਂ। ਇਹਦਾ ਮੁੰਡਾ ਉਦੋਂ ਜਦੋਂ ਉੱਥੇ 6 ਮਹੀਨਿਆਂ ਬਾਅਦ ਮੈਨੂੰ ਛੱਡਿਆ, ਉਦੋਂ ਬਾਅਦ ਆਏ ਤਾਂ ਉਹ ਚੱਕੇ ਇਹਨਾਂ ਨੂੰ ਇਹਨੂੰ ਸਾਨੂੰ ਤਾਂ ਹੀ ਰਹਿ ਗਏ ਵੀ ਉਹ ਅਫਸਰਾਂ ਦੀ ਚੱਕ ਚਕਾਈ ਸੀ ਜਿਹੜੀ ਵੀ, ਜੇ ਉਹਨੂੰ ਛੱਡਣਗੇ ਤਾਂ ਤੁਹਾਨੂੰ ਛੱਡਾਂਗੇ। ਚਲੋ ਜਿਹੜੇ ਸਿੰਘਾਂ ਨੇ ਬੰਦੇ ਛੱਡਤੇ, ਉਹਨਾਂ ਦੇ ਰਿਸ਼ਤੇਦਾਰਾਂ ਨੂੰ ਛੱਡਦਾ, ਬਹੁਤ ਫੜੇ ਹੋਏ ਸੀ। ਉਹ ਸਾਡੇ ਵਾਲੇ ਬੰਦੇ ਦਾ ਵੀ ਫੜਿਆ ਹੋਇਆ ਸੀ, ਉਹ ਸੁੱਟ ਗਿਆ, ਮੰਗਾਂ ਪੂਰੀਆਂ ਕਰਤੀਆਂ, ਛੱਡਤਾ। ਉਸ ਤੋਂ ਬਾਅਦ ਮੈਨੂੰ ਛੱਡਤਾ 6 ਮਹੀਨੇ ਬਾਅਦ। ਸਹੀ ਚੱਲਦਾ ਰਿਹਾ। ਤਵਾਰੀ ਤਾਂ ਇਹਨਾਂ ਦੀ ਹੁਣ ਵੀ ਨਹੀਂ ਹੈਗੀ, ਹੁਣ ਵੀ ਆਉਂਦੇ ਨੇ। ਕੋਈ 26 ਜਨਵਰੀ ਆ ਗਈ, ਕੋਈ 15 ਅਗਸਤ ਆ ਗਿਆ, ਕੋਈ ਵਾਰਦਾਤ ਹੋ ਗਈ, ਆਉਂਦੇ ਨੇ। ਕਿਤੇ ਲੈ ਵੀ ਜਾਂਦਾ ਕੋਈ, ਕਿਤੇ ਨਹੀਂ ਵੀ ਲੈ ਕੇ ਜਾਂਦਾ। ਮਾਤਾ ਜਦੋਂ ਜਿਵੇਂ ਇਹਨਾਂ ਨੇ ਦੱਸਿਆ ਕਿ ਕਾਫੀ ਤਸ਼ੱਦਦ ਕਰਦੇ ਰਹੇ ਨੇ, ਕਾਫੀ 6 ਮਹੀਨੇ ਅਸੀਂ ਘਰੇ ਨਹੀਂ ਸੀ ਆਉਂਦੇ ਹੈਗੇ, ਸਾਨੂੰ ਹੁਣ ਵੜ ਨਹੀਂ ਸੀ ਦਿੰਦੇ ਬੇਟੇ। ਕਈ ਵਾਰ ਤਾਂ ਰੋਟੀ ਪੱਕੀ ਹੋਣੀ ਬੱਚਿਆਂ ਨੂੰ, ਕਈ ਵਾਰ ਮੁੱਕਵਾਏ ਵੀ ਅੱਜ ਘਰੇ ਨੇ ਵੀ ਚਲੋ ਘਰੇ ਰੋਟੀ ਪਕਾ ਲੈਂਦੇ, ਐਂ ਹੋ ਜਾਣਾ। ਰੋਟੀ ਪਾਈ ਵੀ ਰਹਿ ਜਾਣੀ ਬੇਟੇ, ਬਸ ਉਹਦੀ ਆ ਜਾਣੀ, ਪੁਲਿਸ ਨੇ ਉਹਦੀ ਲੈ ਜਾਣੀ। ਕਈ ਵਾਰ ਕੋਈ ਇਹੋ ਜਿਹਾ ਵੀ ਹੁੰਦਾ ਸੀ, ਇੱਕ ਗੁਰਮੇਲ ਸਿੰਘ ਧਨੌਲੇ ਵਧੀਆ ਵੀ ਸੀ। ਫਿਰ ਉਹ ਕਹਿੰਦਾ ਵੀ ਬਲਦੇਵ ਸਿੰਘ ਤੂੰ ਥੋੜ੍ਹਾ ਜਿਹਾ ਮਾੜਾ ਜਿਹਾ ਬੱਚਿਆਂ ਤੋਂ ਬਚ ਕੇ ਰਿਹਾ ਕਰ, ਵੀ ਬੱਚੇ ਵੀ ਰੋਟੀ ਕਿੰਨੀ ਭੁੱਖੇ ਰਹਿ ਜਾਂਦੇ ਜਦੋਂ ਅਸੀਂ ਤੈਨੂੰ ਲੈ ਜਾਂਦੇ, ਵੀ ਤੂੰ ਮਾੜਾ ਮੋਟਾ ਆਪਦਾ ਪਾਸਾ ਅੱਛਾ ਕਰਕੇ ਰਿਹਾ ਕਰ। ਬੱਚੇ ਤਾਂ ਚੱਲ ਰੋਟੀ ਇੱਕ ਟਾਈਮ ਖਾ ਲੈਣਗੇ, ਬਸ ਰੋਟੀ ਵੀ ਨਹੀਂ ਸੀ ਪਤਾ, ਕਈ ਵਾਰ ਪੱਕੀ ਰਹਿ ਜਾਂਦੀ। ਬਸ ਫਿਰ ਬੱਚੇ ਕਦੇ ਰਿਸ਼ਤੇਦਾਰੀ 'ਚ ਕਦੇ ਆਏ, ਫਿਰ ਆਏ ਭੇਜਦੇ ਸੀ ਡੋਡੀ ਵੰਡ ਤੇ ਬੱਚੇ। ਫਿਰ ਕੋਈ ਕਿਤੇ ਬੱਚਿਆਂ ਦੀ ਵੀ ਪੜ੍ਹਾਈ ਖਰਾਬ ਹੋਈ ਬੇਟੇ। ਛੋਟਾ ਬੱਚਾ ਸੀ, ਇੱਕ ਜਮੀ ਛੋਟਾ ਸੀ, 3 ਸਾਲ ਦਾ ਸੀ, 4 ਕੁ ਲੱਗਿਆ ਹੋਇਆ ਸੀ, ਉਹ ਵੀ ਲੱਗ ਰਿਹਾ ਮਾਂ ਤੋਂ। ਇਹਨਾਂ ਦਾ ਕਹਿੰਦੇ 6ਵੀਂ ਕਲਾਸ 'ਚ ਪੜ੍ਹਦੇ ਸੀ ਇਹ ਬੇਟੇ ਪਹਿਲਾਂ ਜਦੋਂ ਛੋਟਾ ਤੇ ਉਦੋਂ 6ਵੀਂ 'ਚ ਹਜੇ ਹੋਇਆ ਨਹੀਂ ਸੀਗਾ ਵੀ ਪਹਿਲਾਂ ਪੇਪਰ ਹੋਣੇ ਸੀ। ਇਹਨਾਂ ਨੂੰ ਘਰੋਂ ਹੀ ਲੈ ਗਏ ਬੇਟੇ, ਗੁਰਦੁਆਰਾ ਸਾਹਿਬ ਤੋਂ ਆਇਆ ਸੀ। ਇਹਨੂੰ ਥੋੜ੍ਹਾ ਜਿਹਾ ਸ਼ੌਂਕ ਪਹਿਲਾਂ ਹੀ ਪਾਰਟੀ ਪੂਰਟੀ ਦਾ ਪੜ੍ਹਨ ਦਾ, ਮਹਾਰਾਜ ਜੀ ਪੂਰੀ ਰੌਂਦਾ ਸੀਗਾ, ਅੰਮ੍ਰਿਤਧਾਰੀ ਸੀ। ਇਹਨੂੰ ਥੋੜ੍ਹਾ ਜਿਹਾ ਗਿਆਨ ਵੱਧ ਸੀ। ਜਦੋਂ ਗੁਰੂ ਘਰੋਂ ਰਸ ਵੇ ਮਾਤਾ ਮੈਂ ਰੋਟੀ ਖਾ ਕੇ ਪੈਂਦਾ ਤਾਂ ਹੈ ਹੀ ਨਹੀਂ ਜੀ, ਘਰੇ ਪਾਉਂਦੇ ਤਾਂ ਅਸੀਂ ਇਹ ਨਹੀਂ ਤੇ ਬੱਚਿਆਂ ਨੂੰ ਕਿਸੇ ਨੂੰ। ਜਦੋਂ ਮੈਂ ਕਿਹਾ ਚੱਲ ਰੋਟੀ ਖਾ ਲਾ ਬੇਟੇ, ਵੀ ਖਾ ਕੇ ਫਿਰ ਤੂੰ ਪਾਈ ਜੀ ਕਿਸੇ ਦੋਸਤ ਮਿੱਤਰ ਕੋਲ। ਇਹ ਵੀ ਰੋਟੀ ਖਾ ਰਹੇ ਤੇ ਰਹਿ ਰੱਖ ਤੋਂ ਬਾਅਦ ਤੁਹਾਨੂੰ ਪਤਾ ਹੀ ਵੀ ਕਿੰਨਾ ਟਾਈਮ ਥੋੜ੍ਹਾ ਜਿਹਾ ਮੂੰਹ ਨਹੀਂ ਰਾਜਾ ਹੋ ਜਾਂਦਾ। ਚੱਲ ਇਹ ਰੋਟੀ ਖਾ ਕੇ ਜਦੋਂ ਮੈਂ ਬਾਹਰਲੇ ਪਾਸੇ ਨਿਕਲੀ, ਇੱਥੇ ਸਾਡੇ ਪੁਰਾਣੀ ਜੀ ਰਸੋਈ ਸੀ, ਜਦੋਂ ਉੱਥੇ ਗੇਟ ਵੜੇ ਮੈਂ ਕਿਹਾ ਵੀ ਪੁਲਿਸ ਆ ਗਈ। ਸਿੰਘ ਸਜੇ ਹੋਏ, ਗਾਤਰੇ ਪਾਏ, ਮੂੰਹ ਬੰਨੇ, ਕੇਸ ਜੀ ਪੱਗਾਂ ਬੰਨੇ। ਇਹ ਮੈਨੂੰ ਕਹਿੰਦੇ ਵੀ ਤੈਨੂੰ ਪਤਾ? ਮੈਂ ਕਿਹਾ ਪੁਲਿਸ ਆ। ਇਹ ਤਾਂ ਚੜ੍ਹ ਗਈ ਦੇਖ ਕੇ, ਉਹਦੀ ਸਾਡੇ ਰਸੋਈ ਨੀਵੀਂ ਜੀ 'ਚ ਟੁੱਟੀ ਜੀ, ਉੱਤੋਂ ਚੜ੍ਹ ਗਈ। ਬੇਟੇ ਤੋਂ ਚੜਿਆ ਨਾ ਗਿਆ, ਛੋਟਾ ਸੀ। ਜਦੋਂ ਚੜ੍ਹਨ ਲੱਗੇ ਭੱਜ ਕੇ 2 ਜਣਿਆਂ ਨੇ ਖਿੱਚ ਲਿਆ ਥੱਲੇ। ਚਲੋ ਜਦੋਂ ਨਾ ਇੱਥੋਂ ਲੈ ਗਏ ਬੇਟੇ, ਜਿਵੇਂ ਉੱਥੋਂ ਪੜੇ ਮੈਂ ਤੁਹਾਨੂੰ ਲੈ ਕੇ ਆਈ ਹਾਂ, ਐਡੀ ਦੂਰ ਤੱਕ ਮੈਂ ਉਹਨਾਂ ਦਾ ਕਰਦੀ ਗਈ ਨਾਲ। ਉਹੀ ਗੱਲ ਮੁਕਾਬਲੇ ਵਾਲੀ ਗੱਲ ਵੀ ਦੋਨਾਂ ਸਿੰਘਾਂ ਦੇ ਇੱਧਰੋਂ ਵੀ ਉਹਨਾਂ ਦੀਆਂ ਰਫਲਾਂ ਫੜੀਆਂ ਹੋਈਆਂ, ਉਹਨਾਂ ਦੀ ਬਾਹਾਂ ਫੜੀਆਂ ਹੋਈਆਂ। ਮੈਂ ਇੱਧਰ ਦੇ ਹੱਥ 'ਚ ਵੀ ਘੜੀਸੀ ਤੁਰੇ ਗਏ 2 ਜਣੇ ਬੱਚੇ ਦੇ ਮੂਹਰੇ, ਤੇ ਮੈਂ ਰੌਲਾ ਪਾਉਂਦੀ ਗਈ ਮੇਰੇ ਬੱਚੇ ਨੂੰ ਛੱਡ ਦਿਓ। ਕਹਿੰਦੇ ਵੀ ਇਹਦੇ ਮਾਮੇ ਨੂੰ ਲਿਆ ਕੇ ਲਿਆਉਣੇ। ਮੈਂ ਕਿਹਾ ਵੀ ਮੈਨੂੰ ਪਤਾ ਵੀ ਮਾਮੇ ਨੂੰ ਨਹੀਂ, ਤੁਸੀਂ ਪੁਲਿਸ ਆ ਰਹੀ ਵੀ ਖਾਸੀ ਖਿੱਚਾ ਤੂੰ ਜਿੱਥੋਂ ਤੁਸੀਂ ਗੱਡੀ ਲੈ ਕੇ ਮੁੜਿਓ ਉੱਥੇ ਤੱਕ ਮੇਰੀ ਉਹਨਾਂ ਨਾਲ ਹੁੰਦੀ ਗਈ। ਫਿਰ ਉਹਨਾਂ ਨੇ ਫਾਇਰ ਫੂਰ ਵੀ ਕਰੀ ਵੀ ਜੇ ਡਰਦੀ ਛੱਡ ਲਈ।
ਫਾਇਰ ਵੀ ਕਰੇ। ਫਿਰ ਮੇਰੇ ਹੱਥਾਂ ਹੁੱਥਾਂ 'ਤੇ ਵੀ ਵੱਜੇ ਹੋਏ ਨੇ ਬੇਟਿਆਂ ਨੇ, ਹਰਲੇ ਮੇਰੇ ਪੈਰਾਂ 'ਤੇ ਵੀ ਵੱਜੇ ਹੋਏ ਨੇ। ਪੈਰਾਂ ਤੋਂ ਮੈਨੂੰ ਬਹੁਤ ਤਕਲੀਫ ਆ, ਮੈਂ ਪੈ ਨਹੀਂ ਸਕਦੀ। ਅਤੇ ਫਿਰ ਮੈਂ ਉੱਥੇ ਰੱਖ ਕੇ ਜਦੋਂ ਫਿਰ ਮੈਨੂੰ ਉੱਥੇ ਖਿੱਚ ਗਈ, ਛੱਡ ਗਈ, ਸਿੱਟ ਗਈ ਉੱਥੇ। ਫਿਰ ਇੰਨੇ ਕੋਈ ਹੋਰ ਉੱਠ ਖੜੇ ਫਾਇਰ ਸੁਣ ਕੇ, ਚੱਲ ਫਿਰ ਇਕੱਠੇ ਹੋ ਗਏ। ਫਿਰ ਸਾਨੂੰ ਇਹਨਾਂ ਨੇ 5 ਮਹੀਨੇ ਬੇਟੇ ਦੱਸਿਆ ਨਹੀਂ ਹੈਗਾ ਵੀ ਕਿੱਥੇ। ਅਸੀਂ ਬਹੁਤ ਫਿਰੇ, ਉਸੇ ਕਰਕੇ ਕਮਜ਼ੋਰ ਹੋ ਗਏ ਪੁੱਤ। ਪੈਸੇ ਲਾਉਣੇ, ਗੱਡੀਆਂ ਕਰਾਉਣੀਆਂ, ਜਿਹੜਾ ਜ਼ਮੀਨ ਦੀ ਮਾੜੀ ਮੋਟੀ ਉਹ ਵੀ ਵਿਕ ਗਈ, ਉੱਤੇ ਲਾਉਂਦੇ ਤੁਰੇ ਫਿਰੇ, ਸਾਨੂੰ ਕੋਈ ਪਤਾ ਨਹੀਂ ਲੱਗਿਆ। ਫਿਰ 5 ਮਹੀਨੇ ਤੋਂ ਬਾਅਦ ਜਦੋਂ ਬੱਚੇ ਨੂੰ ਐਂ ਲਈ ਤੁਰੇ ਫਿਰੇ, ਬੱਚੇ ਤੂੰ ਕੁਛ ਪੁੱਛਦੇ ਰਹੇ, ਕਹਿੰਦਾ ਮਾਤਾ ਜਦੋਂ ਮੈਂ ਤੋਂ ਕੁਛ ਪੁੱਛਦੇ ਤਾਂ ਮੈਨੂੰ ਪਤਾ ਹੀ ਨਹੀਂ ਕੁਛ। ਫਿਰ 5 ਮਹੀਨੇ ਤੋਂ ਬਾਅਦ ਬੇਟੇ ਫਿਰ ਇਹ ਮੇਰੇ ਪਿੰਡ ਛੱਡ ਗਏ, ਘਨੌਰੀ ਕਲਾਂ, ਰਾਤ ਨੂੰ 1 ਵਜੇ। ਬੱਚੇ ਨੂੰ ਐਂ ਨਾ ਪਤਾ ਲੱਗੇ ਰਾਤ ਨੂੰ ਵੀ ਮੇਰੇ ਨਾਨਕਿਆਂ ਦਾ ਘਰ ਕਿੱਧਰ ਆ, ਜਾਓ ਘਰੇ ਹੋਣਗੇ ਕਿ ਨਹੀਂ ਹੋਣਗੇ, ਵੀ ਮੈਂ ਜਾਵਾਂ ਕਿੱਥੇ। ਫਿਰ ਸਾਡੇ ਪੰਡਤਾਂ ਦਾ ਘਰ ਸੀ, ਉਹਨੇ ਉਹਨਾਂ ਦੇ ਬਾਹਰ ਖੜਕਾਇਆ, ਉਹਨਾਂ ਨੇ ਫਿਰ ਮੇਰੇ ਮਾਂ ਬਾਪ ਨੂੰ ਉਠਾਇਆ। ਫਿਰ ਮੇਰਾ ਬੱਚਾ ਰਾਤ ਉੱਠੇ ਰਿਹਾ, ਤੜਕੇ ਨੂੰ ਸਾਡੇ ਕੋਲ ਛੱਡ ਕੇ। ਬਿਲਕੁਲ। ਤਾਂ ਸੋ ਇਹ ਕਹਾਣੀ ਹੈ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਅੱਜ। ਸਬੱਬ ਬਣਿਆ ਗਾ, ਜਿਵੇਂ ਪਹਿਲਾਂ ਦੱਸਿਆ ਕਿ ਉਹਨਾਂ ਮਾਵਾਂ ਦੇ ਕੋਲ ਬੈਠਣ ਦਾ ਜਿਨ੍ਹਾਂ ਨੇ ਉਸ ਵਕਤ ਕਾਫੀ ਤਸ਼ੱਦਦ ਚੱਲਿਆ। ਤਾਂ ਅੱਜ ਸਾਡੇ ਨਾਲ ਬਜ਼ੁਰਗ ਬਾਪੂ ਵੀ ਬੈਠੇ ਨੇ, ਇਹਨਾਂ ਦੇ ਨਾਲ ਵੀ ਅਸੀਂ ਥੋੜ੍ਹੀ ਬਹੁਤੀ ਗੱਲਬਾਤ ਹੈ ਜਿਹੜੀ ਉਹ ਕਰ ਰਹੇ ਹਾਂ। ਬਜ਼ੁਰਗੋ, ਤਸ਼ੱਦਦ ਕਿਸ ਤਰ੍ਹਾਂ ਦਾ ਕਰਦੀ ਸੀ ਪੁਲਿਸ ਉਦੋਂ, ਜਦੋਂ ਤੁਹਾਨੂੰ ਅੰਦਰ ਲੈ ਜਾਂਦੇ ਫੜ ਕੇ? ਤਸ਼ੱਦਦ ਕਿਸ ਤਰ੍ਹਾਂ ਦਾ ਹੁੰਦਾ? ਜਦੋਂ ਯਾਦ ਆਉਂਦਾ ਰੌਂਗਟੇ ਖੜੇ ਹੁੰਦੇ ਹੋਣੇ ਆ ਉਹ ਗੱਲਾਂ ਨੂੰ ਯਾਦ ਕਰਕੇ। ਤਸ਼ੱਦਦ ਦਾ ਹੀ ਘੋਟਾ ਲਾਉਣਾ ਉਹਨਾਂ ਨੇ, ਮਗਰ ਬਾਹਾਂ ਬੰਨ੍ਹ ਕੇ ਐਂ ਕਰਕੇ। ਘੋਟਾ ਉੱਤੇ 2-3 ਜਣੇ ਚੜ੍ਹ ਜਾਂਦੇ, ਉਹ 2 ਜਣੇ ਨੇ ਫੇਰੀ ਜਾਣੇ, 2-3 ਜਣੇ ਉੱਤੇ ਹੁੰਦੇ। ਹੁਣ ਜਦੋਂ ਆਪਣੇ 'ਚ ਹੈ ਨਹੀਂ ਸੀ ਕੁਛ, ਮਨ ਬਣਾਈ ਵਾਲਾ ਤਾਂ ਹੈ ਹੀ ਨਹੀਂ ਸੀ ਕੰਮ। ਐਂ ਅੱਡੋ ਅੱਡ ਸੀ ਜੇ। ਫਿਰ ਇੱਕ ਤਾਹਾਂ ਸੀ ਉੱਚਾ ਜਿਹਾ, ਉਹਨਾਂ 20-25 ਫੁੱਟ ਦਾ, ਉਹਨਾਂ ਗਾਡਰ ਜਿਹਾ ਪਾਇਆ ਹੋਇਆ ਥਾਮਲਿਆਂ ਦੇ, ਉਹਦੇ 'ਤੇ ਪਾਉਣੀ ਸੀ। ਫਿਰ ਮਗਰ ਦੀਆਂ ਬਾਹਾਂ ਬੰਨ੍ਹ ਕੇ ਫਿਰ ਉਹਦੇ 'ਤੇ ਤਾਹਾਂ ਲਏ। ਉਹ ਕਹਿੰਦੇ ਵੀ ਜੇ ਕੋਈ ਸਾਨੂੰ ਦੱਸਣਾ ਹੋਊ, ਤੂੰ ਆਪਦਾ ਪੈਰ ਪੂਰ ਹਿੱਲਿਆ ਦੀ, ਫਿਰ ਅਸੀਂ ਤੈਨੂੰ ਥੱਲੇ ਉਤਾਰ ਲਾਂਗੇ। ਕਦੋਂ ਮੈਂ ਨਾ ਵੀ ਜਦੋਂ ਹੈ ਹੀ ਨਹੀਂ ਸੀ, ਪਤਾ ਹੀ ਨਹੀਂ ਸੀ ਕਾਹਦਾ ਵੀ ਕਿੱਥੇ ਨੇ ਬੰਦੇ, ਕਿੱਥੇ ਕਾਹਦੇ ਪੈਰ ਹਿੱਲਾਉਣੇ ਸੀ। ਚੱਲ ਮੈਂ ਕਿਹਾ ਹੁਣ ਤਾਂ ਸਿਰੇ ਲੱਗੀ ਪਈ ਆ ਕਹਾਣੀ, ਬਸ ਉੱਥੇ ਖੜੇ। ਫਿਰ ਅੱਧੇ ਕੁ ਘੰਟੇ ਬਾਅਦ ਫਿਰ ਇਹਨਾਂ ਨੇ ਲਾਹ ਲੈਣਾ ਸੀ। ਲਾਹੇ ਹੋਏ 'ਤੇ ਵੀ ਬਹੁਤ ਕਰਨਾ, ਧੱਫਾ ਧੌਲ, ਮੁੱਕੇ ਮਾਕੇ ਮਾਰਨੀਆਂ ਲੱਤਾਂ 'ਤੇ ਪੱਟਾਂ 'ਤੇ, ਕਾਸਰ ਕੋਈ ਨਹੀਂ ਛੱਡੀ। ਇਹਨਾਂ ਨੇ ਪਾਣੀ ਵੀ ਪਾਇਆ ਮੂੰਹ 'ਚ ਵੀ ਪ੍ਰੈਸ਼ਰ ਨਾਲ, ਬਸ ਜਿੰਨੀ ਕੁ ਬਾਤ ਆ ਅਸੀਂ ਲਾਈ ਗਏ ਨੇ, ਉਹਨਾਂ ਨੇ ਕਸਰ ਨਹੀਂ ਛੱਡੀ ਕੋਈ। ਬਸ ਫਿਰ ਪੰਚਾਇਤ ਦੀ ਪਿੰਡ ਆਪਣਾ ਦੀ ਜਾਂਦੀ ਸੀ ਪੰਚਾਇਤ, ਫਿਰ ਛੱਡ ਦਿੰਦੀ। ਕਿਤੇ 5 ਦਿਨ, ਕਿਤੇ 10 ਦਿਨ ਐਂ ਰੱਖਦੇ ਰਹੇ ਜੀ। ਘਰੇ ਰਹਿਣ ਨਾਲ ਤਾਂ ਸਬੱਬ ਹੀ ਨਹੀਂ ਸੀਗਾ। ਸਾਡਾ ਮਾਲ ਪਸ਼ੂ ਵਿਕ ਗਿਆ ਸੀ ਸਾਰਾ, ਵੇਚਣਾ ਹੀ ਪਿਆ ਜਦੋਂ ਨਾ ਸਰਿਆ ਜੀ। ਵਾਹਣ ਠੇਕੇ 'ਤੇ ਨਾ ਕੋਈ ਲਵੇ, ਨਾ ਹਿੱਸੇ 'ਤੇ ਲਵੇ। ਕਿਸੇ ਨਾਲ ਕੋਈ ਗਿਲਾ ਹੈ, ਕੋਈ ਸ਼ਿਕਵਾ ਹੋਵੇ ਕਿਸੇ ਸਰਕਾਰ ਪ੍ਰਤੀ ਜਾਂ ਕਿਸੇ ਲੋਕਾਂ ਪ੍ਰਤੀ? ਲੋਕਾਂ ਪ੍ਰਤੀ ਕੀ, ਜਦੋਂ ਹੁਣ ਇਹ ਜਿਹੇ ਰਾਹੀ ਉਹ ਪੈ ਗਏ, ਨਾਲ ਭੁਗਤਣਾ ਸਾਨੂੰ ਪੈ ਗਿਆ ਜੀ। ਬਸ ਸਰਕਾਰਾਂ ਦੇ ਕੰਮ ਹੀ ਇਹੋ ਜਿਹੇ ਨੇ, ਕਿਹੜਾ ਮਤਲਬ ਤੁਹਾਨੂੰ ਹੈ ਕਿਸੇ ਨਾਲ ਕੋਈ ਗਿਲਾ ਸ਼ਿਕਵਾ ਵੀ ਸਾਡੀ ਕਿਸੇ ਨੇ ਸਾਰ ਨਹੀਂ ਲਈ? ਲਈ ਵੀ ਨਹੀਂ ਬੇਟੇ ਕਿਸੇ ਨੇ। ਪੰਥਕ ਕਹਾਉਣ ਵਾਲੀਆਂ ਬੜੀਆਂ ਸਰਕਾਰਾਂ ਆਈਆਂ, ਕਿਸੇ ਨੇ ਨਹੀਂ ਪੁੱਛਿਆ ਸਾਨੂੰ। ਸਰਕਾਰ ਨੇ ਤਾਂ ਕਿਸੇ ਨੇ ਸਾਨੂੰ ਪੁੱਛਿਆ ਹੀ ਨਹੀਂ। ਸਾਡੇ ਮਗਰ ਵੀ ਨਹੀਂ ਆਏ, ਗਿਆ ਤੋਂ ਵੀ ਅੰਦਰ ਬਾਹਰ ਪੁੱਛਦੇ ਵੀ ਜੇ ਮਿਲਣ ਆਇਆ ਕਿਸੇ ਨੂੰ ਮਿਲਣਾ। ਇੱਕ ਕੱਲਾ ਸਾਡੇ ਨਾਲ ਗੋਬਿੰਦ ਕਾਂਝਲਾ, ਉਹ ਖੜਿਆ ਬੇਟੇ। ਉਹ ਵੀ ਜਦੋਂ ਸਾਰਾ ਕੁਛ ਉਹ ਹੋ ਗਿਆ, ਫਿਰ ਸਾਨੂੰ ਬਾਅਦ 'ਚ ਵੀ ਨਾ ਘਰੇ ਬੈਠਣ ਦਿੱਤਾ। ਬੱਚੇ ਦੇ ਸ਼ਹੀਦ ਹੋਏ ਤੋਂ ਬਾਅਦ ਵੀ ਸਾਨੂੰ ਤੰਗ ਪਰੇਸ਼ਾਨ ਕਰ ਭਗੌੜਾ ਕਰਾਰ ਦਿੱਤਾ ਨਾ ਵੀ ਸਾਨੂੰ ਬੱਚਾ ਵੀ ਇਹਨਾਂ ਦਾ ਭੱਜ ਗਿਆ ਗੱਡੀ 'ਚੋਂ ਜੀ। ਬਸ ਇੱਕ ਇਕੱਲਾ ਉਹ ਸਾਨੂੰ ਬਾਅਦ 'ਚ ਘਰੇ ਵਾਹਿਆ ਸਾਨੂੰ। ਹੋਰ ਸਾਡੀ ਕਿਸੇ ਨੇ ਬਾਂਹ ਨਹੀਂ ਪੁੱਛੀ। ਸਿਮਰਜੀਤ ਮਾਨ ਨਾਲ ਅਸੀਂ ਇੰਨੇ ਚਿਰ ਤੋਂ ਜੁੜੇ, ਕਿਸੇ ਸਾਡੇ ਕੋਲੋਂ ਮੁੜ ਜਾਂਦੇ ਨੇ ਬਿਲਕੁਲ ਇੱਥੋਂ ਪਿੰਡ 'ਚੋਂ ਆ ਕੇ ਸਾਡੇ ਘਰੇ ਆ ਕੇ, ਕਦੇ ਕਿਸੇ ਨੇ ਸਾਰ ਨਹੀਂ ਲਈ। ਜੁੜਿਆ ਅਸੀਂ ਵੋਟ ਹਜੇ ਵੀ ਪਾਉਂਦੇ, ਅਸੀਂ ਹੋਰ ਕਿਸੇ ਨੂੰ ਪਾਈ ਨਹੀਂ ਕਦੇ ਵੀ ਕਿਹੜੇ ਨੂੰ ਪਾਈਏ, ਡਡੇਰਿਆਂ ਨੂੰ ਕਿਹਨੂੰ ਪਾਈਏ ਵੀ। ਚਲੋ ਪੰਥ ਦਾ ਇੱਕ ਸੱਚਾ ਇਨਸਾਨ ਤਾਂ ਹੈ, ਵੋਟ ਹਜੇ ਵੀ ਅਸੀਂ ਉੱਥੇ ਪਾਉਂਦੇ, ਹੋਰ ਅਸੀਂ ਕਿਸੇ ਨੂੰ ਪਾਉਂਦੇ ਨਹੀਂ। ਪਰ ਪੁੱਛਿਆ ਸਾਨੂੰ ਕਿਸੇ ਨੇ ਨਹੀਂ ਪੁੱਛਿਆ। ਜਦੋਂ ਰਾਤ ਨੂੰ ਪਏ ਹੁੰਦੇ ਹੋ, ਗੱਲਾਂ ਕਰਦੇ ਹੁੰਦੇ ਹੋ, ਉਦੋਂ ਦਿਲ 'ਤੇ ਕੀ ਬੀਤਦੀ? ਬਹੁਤ ਆਏ ਹੁੰਦਾ ਪੁੱਤ ਵੀ ਇੰਨਾ ਵਧੀਆ ਪਰਿਵਾਰ 'ਚ ਬੈਠੇ ਤੇ ਵੀ ਹੁਣ ਖੇਲ ਬੱਚੇ ਵੀ ਅੱਡੋ ਅੱਡੀ ਹੋ ਪਏ ਨੇ। ਜਦੋਂ ਕਿਸੇ ਨੇ ਸਾਡੀ ਸਾਰ ਨਾ ਲਈ, ਬੱਚਾ ਕੋਲ ਕੁਛ ਰਿਹਾ ਨਾ,
ਹੂੰ ਬੱਚੇ ਕੋਈ ਦਿਹਾੜੀ ਕਰਦਾ, ਕੋਈ ਠੇਕਿਆਂ ਦੇ ਵਾਹਨ ਪਾਉਂਦਾ, ਕੋਈ ਕੁਛ ਕਰਦਾ। ਹੂੰ ਯਾਰ ਤਾਂ ਕੱਢਣੇ ਪੈਂਦੇ, ਬਹੁਤ ਕੁਛ ਆਉਂਦਾ ਬੇਟੇ, ਹੂੰ ਕੱਢਣੇ ਪੈਂਦੇ ਬਹੁਤ ਕੁਛ ਆਉਂਦਾ। ਮਾਣ ਵੀ ਮਹਿਸੂਸ ਹੁੰਦਾ ਉਹ ਵੀ ਸਾਡਾ ਪੁੱਤ ਇੱਕ ਮਾਣ ਮੇਰੇ ਬੇਟੇ ਤੇ ਹੁੰਦਾ ਵੀ ਹੁਣ ਆਹ ਪੋਤਾ ਵਗ ਗਿਆ, ਵੀ ਉਹ ਵੀ ਫਿਰ ਜਾਰੀ ਗਿਆ ਬੇਟੇ, ਵੀ ਇਹਦੇ ਤੇ ਮੈਨੂੰ ਮਾਣ ਆ ਵੀ ਮੇਰੇ ਪੁੱਤ ਨੇ ਕੁਛ ਤਾਂ ਕੁਛ ਦੁਨੀਆ ਤੇ ਖੱਟੇ ਹੀ ਆ। ਹੂੰ ਮਾਣ ਵੀ ਉਹ ਤਾਂ ਵੀ ਐਡੀ ਛੋਟੀ ਉਮਰ ਤੋਂ ਉਹਨੂੰ ਇੰਨੀ ਸਮਝ ਸੀ, ਕੁਛ ਤਾਂ ਖੱਟੇ ਮੇਰੇ ਪੁੱਤ ਅੱਜ ਦੁਨੀਆ ਤੇ ਜਿਉਂ ਸ਼ਹੀਦ ਨਹੀਂ ਹੈਗਾ, ਸ਼ਹੀਦ ਆ, ਆਮਰ ਸ਼ਹੀਦ ਆ, ਹੂੰ ਹਰ ਵਕਤ ਜਿਉਂਦਾ, ਲੋਕ ਯਾਦ ਕਰਦੇ ਨੇ ਬੇਟੇ। ਜਦੋਂ ਕੋਈ ਦਿਨ ਆਉਂਦਾ, ਦਿਹਾੜਾ ਆਉਂਦਾ, ਇਹਨਾਂ ਦਾ ਬਰਸੀ ਮਨਾਉਂਦੇ ਆ ਜਾਂ ਸ਼ਹੀਦੀ ਦਿਹਾੜਾ ਮਨਾਉਂਦੇ ਆ, ਉਦੋਂ ਪਿੰਡ ਦੇ ਵਿੱਚੋਂ ਕੋਈ ਅਲੌਸਮੈਂਟ ਹੁੰਦੀ ਹੋਣੀ ਆ? ਨਹੀਂ, ਕੋਈ ਨਹੀਂ ਹੁੰਦੀ ਬੇਟੇ, ਸਭ ਡਰਦੇ ਤੇ ਉਦੋਂ ਪੜਨ ਲੱਗੀ ਪੁਲਿਸ, ਮੈਨੂੰ ਐ ਲੈ ਜਾਂਦੀ ਸੀ, ਕਹਿੰਦੇ ਤੇ ਵੀ ਤੂੰ ਲੋਕਾਂ ਨੂੰ ਐਂ ਕਰਦੀ ਆ, ਲੋਕ ਤੇਰੇ ਮਗਰ ਨੇ। ਫਿਰ ਮੈਂ ਲੋਕਾਂ ਦਾ ਵੀ ਲੋਕ ਮੁਸ਼ਕਲ 'ਚ ਨਾ ਪੈ ਜਾਣ, ਫਿਰ ਬੇਟੇ ਮੈਂ ਬਸ ਗੁਪਤੀ ਆਪਦੀ ਬਣਾ ਲਈ। ਤੁਹਾਡੇ ਤੇ ਵੀ ਤਸ਼ੱਦਦ ਹੋਇਆ? ਬਹੁਤ ਬੇਟੇ, ਮੈਨੂੰ ਬਹੁਤ ਤੰਗ ਪਰੇਸ਼ਾਨ ਕਰਿਆ, ਲੈ ਜਾਂਦੀ ਸੀ ਮੈਨੂੰ ਵੀ ਪੁਲਿਸ ਵਾਲੇ। ਹੂੰ ਮੇਰੇ ਛੋਟੇ ਛੋਟੇ ਬੱਚੇ ਸੀ, ਮੈਨੂੰ ਕਹਿੰਦੇ ਦੱਸ ਕਿੱਥੇ ਤੇਰਾ ਭਾਈ, ਮੈਨੂੰ ਕੀ ਪਤਾ ਕਿੱਥੇ ਆ? ਕਹਿੰਦੇ ਉਹੀ ਕਹਿੰਦੇ ਰਾਤ ਆਇਆ ਸੀ। ਮੈਂ ਕਿਹਾ ਜਦੋਂ ਤੁਹਾਨੂੰ ਇੰਨਾ ਪਤਾ ਵੀ ਰਾਤ ਆਇਆ ਸੀ, ਤੁਸੀਂ ਪੜ੍ਹ ਲੈਂਦੇ। ਹੂੰ ਕਹਿੰਦੇ ਤੂੰ ਰੌਲਾ ਪਾਉਂਦੀ ਪਿੰਡ ਫੜ ਲੈਣਾ। ਮੈਂ ਪਿੰਡ ਮੈਂ ਮਰਵਾਉਣਾ, ਹੂੰ ਵੀ ਪਿੰਡ ਮਰਵਾਉਣਾ? ਮੈਂ ਕਿਹਾ ਪਿੰਡ ਮੈਂ ਹੂੰ ਵੀ ਨਹੀਂ, ਮੈਂ ਪਿੰਡ ਨਾਲ ਨਹੀਂ ਧੋਖਾ ਕਰਨਾ ਹੈਗਾ। ਹੂੰ ਮੈਂ ਕਿਉਂ ਕਹਾਂ, ਜੇ ਤੁਹਾਨੂੰ ਪਤਾ ਸੀ ਤੁਸੀਂ ਆ ਕੇ ਫੜ ਲੈਂਦੇ। ਬਿਲਕੁਲ। ਹਾਂ, ਫਿਰ ਜਦੋਂ ਮੈਨੂੰ ਲੈ ਕੇ ਜਾਂਦੇ, ਫਿਰ ਮੈਨੂੰ ਕਹਿੰਦੇ ਵੀ ਰਾਹ 'ਚ ਲੈ ਕੇ ਗਏ, ਫਿਰ ਸਾਡੇ ਲਵੇ ਲਾਉਣੇ ਦੀ ਪਿੰਡਾਂ 'ਚ ਟਰਾਲੀਆਂ ਗਈਆਂ ਬਹੁਤ ਭਰ ਕੇ। ਹੂੰ ਫਿਰ ਜੇ ਮੈਨੂੰ ਕਹਿੰਦੇ ਵੀ ਤੂੰ ਐਂ ਕਰ ਵੀ ਚੱਲ ਅਸੀਂ ਤੈਨੂੰ ਉੱਥੇ ਲੈ ਚੱਲਦੇ ਹਾਂ, ਸੰਗਰੂਰ ਲੱਡੇ ਵਾਲੇ ਲੈ ਗਏ ਤੇ ਵੀ ਤੂੰ ਭੈਣੀ ਬੈਠਾ। ਹੂੰ ਮੈਂ ਕਿਹਾ ਭੈਣੀ ਬੈਠਾ, ਮੈਨੂੰ ਲੈ ਚੱਲੋ। ਹੂੰ ਚੱਲ ਮੈਂ ਮੂਹਰੇ ਲੱਗੂ, ਮੇਰੇ ਵੱਜੂ ਗੋਲੀ, ਤੁਹਾਡੇ ਤਾਂ ਨਹੀਂ ਵੱਜਦੀ। ਹੂੰ ਵੀ ਚੱਲ ਮੈਂ ਲੈ ਕੇ ਚੱਲੋ, ਜੇ ਭੈਣੀ ਬੈਠਾ ਮੈਂ ਕਹਿ ਦਿੰਦੀ ਹਾਂ ਹੂੰ ਵੀ ਭਾਈ ਪੇਸ਼ ਹੋ ਜਾ, ਵੀ ਜੇ ਮੇਰੀ ਮੰਨ ਲੂ। ਪਰ ਤੁਸੀਂ ਤਾਂ ਸਾਨੂੰ ਊਂ ਇੱਕ ਖਿੱਚਦੇ ਹੋ ਵੀ ਭਗੌੜਾ ਬੰਦਾ ਹੋਇਆ, ਨਹੀਂ ਵਾਪਸ ਆਉਂਦਾ। ਬਿਲਕੁਲ। ਹਾਂ, ਮੈਂ ਕਿਹਾ ਵੀ ਜੇ ਤੁਹਾਨੂੰ ਐਂ ਲੱਗਦਾ ਚਲੋ ਮੈਨੂੰ ਲੈ ਕੇ ਚੱਲੋ, ਕਿੱਥੇ ਬੈਠਾ ਤੁਹਾਨੂੰ ਠਹਿਰ ਦਾ ਪਤਾ ਵੀ ਉੱਥੇ ਬੈਠਾ, ਚਲੋ ਮੈਨੂੰ ਲੈ ਚੱਲੋ। ਹੂੰ ਕਹਿੰਦੇ ਸਾਨੂੰ ਮਾਰ ਦੂ। ਮੈਂ ਕਿਹਾ ਫਿਰ ਮੈਂ ਵੀ ਨਾਲ ਹੀ ਮਰੂੰ ਤੁਹਾਡੇ। ਹੂੰ ਫਿਰ ਜਦੋਂ ਆਏ ਵਾਲਾ ਮੇਰੇ ਨਾਲ ਜਲਣ ਲੱਗ ਗਈ, ਫਿਰ ਮੈਂ ਕਿਹਾ ਵੀ ਮੈਂ ਤਾਂ ਤੜਕੇ SSB ਦੇ ਪੇਸ਼ ਹੂੰ ਸੰਗਰੂਰ। ਹੂੰ ਜਦੋਂ ਤੁਹਾਨੂੰ ਪਤਾ ਤੁਸੀਂ ਫੜ ਨਹੀਂ ਰਹੇ, ਤੁਸੀਂ ਕਹਿੰਦੇ ਵੀ ਪਿੰਡ ਦੇ ਲੋਕ ਫੜਨ, ਮੈਂ ਪਿੰਡ ਨੂੰ ਕਿਉਂ ਮਰਵਾਵਾਂ? ਹੂੰ ਮੈਂ ਵੀ ਮੈਂ ਤਾਂ ਤੜਕੇ SSB ਦੇ, ਮੈਂ ਦੂਜੇ ਦਿਨ ਫਿਰ SSB ਦੇ ਪੇਸ਼ ਹੋਈ। ਜਦੋਂ ਤੁਸੀਂ ਦੱਸ ਰਹੇ ਸੀ ਕਿ ਤੁਹਾਡੇ ਪੁੱਤਰ ਨੂੰ ਤੁਸੀਂ ਯੂਪੀ ਵੀ ਛੱਡਤਾ ਸੀ? ਮੈਂ ਯੂਪੀ ਛੱਡਤਾ ਬੇਟੀ, ਜਦੋਂ ਇਹ ਫਿਰ 2 ਮਹੀਨੇ ਤੋਂ ਫਿਰ ਪੁਲਿਸ ਲੈ ਗਈ ਇਹਨੂੰ ਜਾ ਕੇ। ਹੂੰ ਪਹਿਲਾਂ 5 ਮਹੀਨੇ ਤੋਂ ਫਿਰ 3 ਮਹੀਨੇ ਰਹਿ ਕੇ ਫਿਰ ਬੱਚਾ ਸਕੂਲੋਂ ਆਉਂਦਾ, ਇਹਨਾਂ ਨੇ ਬੇਟੇ ਫੇਰ ਚੱਕ ਲਿਆ। ਹੂੰ ਫਿਰ ਮੈਂ ਹੋਰ ਰਿਸ਼ਤੇਦਾਰੀਆਂ 'ਚ ਬੱਚੇ ਛੱਡੇ ਨੂੰ ਮੈਂ ਯੂਪੀ 'ਚ ਭੇਜਤਾ ਪੁੱਤ। ਹੂੰ ਸਾਡੇ ਬਾਬਾ ਜੀ ਰਹਿੰਦੇ ਨੇ ਬਜ਼ੁਰਗ ਸਾਡੇ ਆ ਇੱਥੋਂ ਦੇ, ਸਾਡੇ ਬਾਪੂ ਜੀ ਦੇ ਚਾਚਾ ਜੀ। ਮੈਂ ਬਾਬਾ ਜੀ ਵੀ ਥੋੜ੍ਹਾ ਚਿਰ ਮੇਰੇ ਬੱਚੇ ਨੂੰ ਤੁਸੀਂ ਵੀ ਦੂਰ ਰੱਖੋ। ਹੂੰ ਚਲੋ ਉਹ ਲੈ ਗਏ। ਫਿਰ ਉੱਥੇ ਕਿਤੇ ਸਿੰਘਾਂ ਨਾਲ ਫੇਰ ਮੇਲ ਹੋ ਗਿਆ, ਸਿੰਘ ਉੱਥੇ ਵਗ ਗਏ। ਹੂੰ ਫਿਰ ਬੱਚਾ ਇਕੱਲਾ ਕਈ ਵਾਰ ਹੋ ਜਾਂਦਾ, ਮਾਂ ਬਾਪ ਤੋਂ ਅਲੱਗ, ਭੈਣਾਂ ਭਾਈਆਂ ਤੋਂ ਅਲੱਗ, ਬੱਚੇ ਦੇ ਮਨ 'ਚ ਕੁਛ ਸੌ ਕੁਛ ਜਾਂਦਾ। ਬਿਲਕੁਲ। ਫਿਰ ਮੈਂ ਸਾਡੇ ਬਾਬਾ ਜੀ ਨੂੰ ਕਿਹਾ, ਬਾਬਾ ਜੀ ਮੇਰੇ ਨਾਲ ਫੋਨ 'ਤੇ ਗੱਲ, ਕਹਿੰਦੇ ਉਹ ਤਾਂ 2 ਦਿਨ ਹੋ ਗਏ ਭਾਈ ਉਹਨਾਂ ਨਾਲ ਵਗ ਹੂੰ ਵੀ ਆਪਦੇ ਮਾਮੇ ਨਾਲ ਵਗ ਬੰਦ ਕਰ ਦੋ ਮਾੜੀ ਜੀ ਗੱਲ ਜੀ ਤੁਸੀਂ। ਬਿਲਕੁਲ ਜੀ। ਮੈਂ ਕਿਹਾ ਕਹਿੰਦੇ ਵੀ ਨਹੀਂ, ਹੂੰ ਉਹਦੀ ਗੱਲ ਬੰਦ ਕਰ। ਹੂੰ ਹੂੰ ਚਲੋ ਪੁੱਤ, ਫਿਰ ਮੈਂ ਜਦੋਂ ਤੀਜੇ ਦਿਨ ਚੌਥੇ ਦਿਨ ਮੈਂ ਕਿਹਾ ਵੀ ਮੇਰੀ ਗੱਲ ਜ਼ਰੂਰ ਕਰਾਓ ਬਾਬਾ ਜੀ, ਜਦੋਂ ਤੁਹਾਡੇ ਕੋਲ ਰਾਤ ਨੂੰ ਆਏ ਸਾਰੇ ਸਿੰਘ 'ਚ। ਜਦੋਂ ਫਿਰ ਮੈਂ ਬੇਟੇ ਨੂੰ ਪੁੱਛਿਆ, ਹੂੰ ਫੋਨ 'ਤੇ ਗੱਲ ਹੋਈ, ਕਹਿੰਦਾ ਮਾਤਾ ਜੇ ਮੈਨੂੰ ਅੱਗੇ ਵਾਂਗੂ ਚੱਕ ਕੇ ਊਂ ਹੀ ਮਾਰ ਕੇ ਕਿਤੇ ਸਿੱਟ ਤੇ ਹੂੰ ਤੈਨੂੰ ਪਤਾ ਵੀ ਨਹੀਂ ਮੇਰਾ। ਬਿਲਕੁਲ। ਵੀ ਜੇ ਮੈਨੂੰ ਥੋੜ੍ਹਾ ਚਿਰ ਕਰ ਲੈਂਦੇ ਸੇਵਾ, ਜਿੰਨਾ ਚਿਰ ਮੇਰੇ ਤੋਂ ਹੁੰਦੀ। ਹੂੰ ਪਹਿਲਾਂ ਤਾਂ ਮੈਂ ਸਮਝਾਇਆ ਪੁੱਤ ਤੂੰ ਨਿਆਣਾ, ਤੂੰ ਸੇਵਾ ਵਾਲਾ ਹੈ ਨਹੀਂ ਗਾ। ਹੂੰ ਫਿਰ ਜਦੋਂ ਉਹ ਮੈਨੂੰ ਬਹੁਤ ਕਹਿਣ ਲੱਗ ਗਿਆ, ਤੇ ਮੈਂ ਕਿਹਾ ਤਾਂ ਪੁੱਤ ਚੱਲ ਕੋਈ ਨਾ, ਜਿਵੇਂ ਤੇਰੀ ਵੀ ਮੈਨੂੰ ਵੀ ਪਈ ਨੂੰ ਸਾਥ ਹੋਇਆ ਵੀ ਮੈਂ ਉਹਨੂੰ 2 ਘੰਟੇ ਵਿੱਚ ਫੋਨ ਕਰਕੇ ਕਿਹਾ, ਮੈਂ ਠੀਕ ਆ ਬੇਟੇ ਕੋਈ ਨਾ, ਹੂੰ ਵੀ ਜੇ ਤੈਨੂੰ ਐਂ ਚੰਗਾ ਲੱਗਦਾ ਕਰ ਲਓ। ਆਪਦੇ ਹੱਥੀਂ ਤੋਰੇ? ਹਾਂ, ਗਿਆ ਵੀ ਨਹੀਂ ਸੀ ਬੇਟੇ, ਪਹਿਲਾਂ ਹੀ ਇੱਥੋਂ ਸਥਿਤ ਹੋ ਰਹੀ ਸੀ। ਹੂੰ ਤੇ ਮੈਂ ਠੀਕ ਆ ਪੁੱਤ, ਬਸ ਗੱਲ ਤੇ ਗੱਲ ਕਰਕੇ ਫੋਨ ਤੇ ਪੁੱਤ, ਫਿਰ ਮੈਂ ਉਹਨੂੰ ਆਸ਼ੀਰਵਾਦ ਦਿੱਤਾ, ਤੁਰ ਪੁੱਤ ਫਿਰ ਹੂੰ ਕੋਈ ਹੈ ਜੀ ਨਾ ਹੋਵੇ, ਸੱਚੀ ਗੱਲ ਆ ਬੇਟੇ, ਜੇ ਉੱਥੇ ਜੰਗਲ 'ਚ ਕਿਤੇ ਮਾਰ ਕੇ ਸਿੱਟ ਜਾਂਦੇ ਜਾਂ ਕਿਤੇ ਨਹਿਰ 'ਚ, ਫਿਰ ਮੈਂ ਕੀ ਕਰ ਲੈਂਦੀ। ਹੁਣ ਮੈਨੂੰ ਹੌਸਲਾ ਤਾਂ ਹੈਗਾ, ਮੇਰੇ ਪੁੱਤ ਜੂਝ ਕੇ ਮੈਂ ਹੂੰ ਸ਼ਹੀਦ ਹੋਇਆ ਨਾ। ਕਿੰਨਾ ਸਮਾਂ ਸੰਘਰਸ਼ ਦੇ ਵਿੱਚ ਰਹੇ ਨੇ? ਇਹ 91 ਤੋਂ ਚੜ੍ਹਦੀ 'ਚ 91 2 2 ਸਾਲ
ਜੀ है 92 ਚ शहीद हो गए, 90 ਦੇ ਆਖਰੀ ਜੇ 91 ਸਮਝ ਆਏ। ਬਿਲਕੁਲ। ਤਾਂ ਸੋ ਇਹ ਅਸੀਂ ਅੱਜ ਇੱਕ ਪਰ ਇਹ ਧਰਿਆ ਹੋਏ ਨੂੰ ਤਾਂ ਅਸੀਂ ਇੱਕ ਅੱਜ ਇਹ ਮੁਲਾਕਾਤ ਆ ਜਿਹੜੀ ਉਹ ਕੀਤੀ ਆ, ਜਿਹੜੀਆਂ ਗੱਲਾਂ ਬਾਤਾਂ ਨੇ ਉਹ ਅਸੀਂ ਕਰ ਰਹੇ ਹਾਂ। ਇੱਥੇ ਬੈਠੇ ਆ ਪਿੰਡ ਦਾਨਗੜ੍ਹ ਆ, ਤਾਂ ਦਾਨਗੜ੍ਹ ਪਿੰਡ ਦੇ ਵਿੱਚ ਅਸੀਂ ਪਹੁੰਚੇ ਤਾਂ ਜਦੋਂ ਸਾਨੂੰ ਕੁਝ ਕੁ ਲੋਕਾਂ ਦੁਆਰਾ ਦੱਸਿਆ ਗਿਆ ਕਿ ਇੱਕ 14.5 ਸਾਲ ਦੀ ਉਮਰ ਦੇ ਵਿੱਚ ਸ਼ਹੀਦ ਹੋਇਆ ਭਾਈ ਨਰਿੰਦਰ ਸਿੰਘ, ਤਾਂ ਉਹਨਾਂ ਦੇ ਮਾਤਾ ਪਿਤਾ 'ਤੇ ਵੀ ਕਾਫੀ ਤਸ਼ੱਦਦ ਹੋਇਆ, ਜਿਹੜਾ ਕਿ ਅਸੀਂ ਤੁਹਾਡੇ ਰੂਬਰੂ ਕੀਤਾ ਗਾ। ਮਤਲਬ ਹੋਰ ਕੋਈ ਗੱਲ ਹੋਵੇ ਦਿਲ ਦੇ ਵਿੱਚ ਜਿਹੜੀ ਕਰਨੀ ਹੋਵੇ। ਹੁਣ ਬੱਚੇ ਮੇਰੇ ਬੱਚੇ ਵੀ ਬਹੁਤ ਬਾਹਰ ਅੰਦਰ ਲੋਕਾਂ ਦੇ ਅਸੀਂ ਛੱਡ ਕੇ ਰੱਖੇ ਵੀ, ਲੋਕਾਂ ਨੇ ਮੇਰੇ ਬੱਚਿਆਂ ਨੂੰ ਵੀ ਬਹੁਤ ਉਹ ਕਰਿਆ ਵੀ ਕਦੇ ਕੰਮ ਕਰਾਉਣਾ ਬੱਚਿਆਂ ਨੂੰ, ਜਾਨੀ ਰੋਟੀ ਪਾਣੀ ਨਾ ਦੇਣਾ ਵੀ ਦੂਰ ਦੇ ਵਿੱਚ ਮੇਰੇ ਬੱਚੇ ਪੜ੍ਹ ਵੀ ਨਹੀਂ ਸਕੇ ਜੀ। ਜੇ ਮੇਰੇ ਬੱਚੇ ਪੜ੍ਹੇ ਹੁੰਦੇ ਪਤਾ ਅੱਜ ਕੁਛ ਲਾਇਕ ਬਿਲਕੁਲ ਲਾਇਕ ਹੁੰਦੇ, ਅੱਜ ਮੇਰੇ ਬੱਚੇ ਉਹ ਗੱਲ ਪੜ੍ਹ ਬੱਚਿਆਂ ਦਾ ਬਣਦਾ ਕੁਛ ਨਹੀਂ। ਇੱਕ ਬੇਟੀ ਨੂੰ ਮੇਰੇ ਕੋਈ ਦੂਰ ਦਾ ਰਿਸ਼ਤੇਦਾਰ ਸੀ, ਉਹ ਲੈ ਕੇ ਗਿਆ ਮੇਰੀ ਬੇਟੀ, ਉਹਨੇ ਮੇਰੇ ਦਾਤੀ ਬੇਟੀ ਉਹਨੇ ਪੜ੍ਹਾ। ਤਾਂ ਸੋ ਇਹ ਪੰਜਾਬ ਦਾ ਦਰਦ ਆ ਜਿਹੜਾ ਅਸੀਂ ਅੱਜ ਤੁਹਾਡੇ ਰੂਬਰੂ ਕਰ ਰਹੇ ਹਾਂ। ਤਾਂ ਇਸੇ ਤਰ੍ਹਾਂ ਅਸੀਂ ਕੋਸ਼ਿਸ਼ ਰੱਖਾਂਗੇ ਕਿ ਹੋਰ ਪਰਿਵਾਰਾਂ ਦੇ ਕੋਲ ਜਾ ਕੇ ਮਿਲਿਆ ਜਾਵੇ, ਉਹਨਾਂ ਪਰਿਵਾਰਾਂ ਨੂੰ ਜਿਹੜਾ ਕਿ ਮੁਲਾਕਾਤਾਂ ਕੀਤੀਆਂ ਜਾਣ, ਜਿਹੜੇ ਪਰਿਵਾਰ ਕਿਸੇ ਵੀ ਸੰਘਰਸ਼ ਦੇ ਵਿੱਚ ਜੂਝੇ ਨੇ ਜਾਂ ਕਿਸੇ ਵੀ ਸੰਘਰਸ਼ ਦੇ ਵਿੱਚ ਸ਼ਹੀਦ ਹੋਏ ਨੇ। ਬੇਸ਼ੱਕ ਪੰਜਾਬ ਵੱਸਦਾ ਗੁਰਾਂ ਦੇ ਨਾਂ 'ਤੇ ਆ, ਪਰ ਪੰਜਾਬ ਦੇ ਵਿੱਚ ਜੋ ਹਾਲਾਤ ਸੀ ਇੱਕ ਸਮੇਂ ਦੇ ਲਈ, ਉਹ ਹਾਲਾਤ ਅਸੀਂ ਅੱਜ ਤੁਹਾਡੇ ਸਾਹਮਣੇ ਬਿਆਨ ਕਰ ਰਹੇ ਹਾਂ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਕਹਿੰਦੇ ਕਿ ਦਿਲ ਦਾ ਟੁਕੜਾ ਹੁੰਦੇ ਨੇ ਪੁੱਤ, ਇੰਨਾ ਸਮਾਂ ਕਿਵੇਂ ਲੰਘਾਇਆ? ਲੰਘਾਇਆ ਤਾਂ ਕੋਈ ਉਹ ਨਹੀਂ, ਕੁੱਤਾ ਭੌਂਕਦਾ ਤਾਂ ਵੀ ਆਏ ਹੋਣਾ ਵੀ ਮੇਰਾ ਬੇਟਾ ਆਊਗਾ, ਬਾਹਰ ਖੜਕਾ ਹੋਣਾ ਫਿਰ ਵੀ ਉੱਠ ਕੇ ਰਾਤਾਂ ਨੂੰ ਦੇਖਣਾ ਵੀ ਮੇਰਾ ਬੇਟਾ ਆਊਗਾ। ਬਾਪੂ ਜੀ ਤੁਹਾਡੇ ਤੇ ਵੀ ਕਹਿੰਦੇ ਕਾਫੀ ਤਸ਼ੱਦਦ ਕੀਤਾ ਗਿਆ, ਕਿੰਨਾ ਕੁ ਤਸ਼ੱਦਦ ਹੋਇਆ ਉਦੋਂ? ਬਹੁਤ ਹੋਇਆ ਜੀ, ਜਿੰਨਾ ਵੀ ਕਹੀ ਉਨੀ ਥੋੜਾ ਸੀ। ਜੋ ਲੈ ਜਾਂਦੇ 2 ਮਹੀਨੇ ਨਾ ਛੱਡਦੇ, ਕਿਵੇਂ ਲੱਡੇ ਲੈ ਗਏ ਉੱਥੇ ਤੋਂ। ਤਵਾਰੀ ਤਾਂ ਇਹਨਾਂ ਦੀ ਹੁਣ ਵੀ ਨਹੀਂ ਹੈਗੀ, ਹੁਣ ਵੀ ਆਉਂਦੇ ਨੇ। ਕੋਈ 26 ਜਨਵਰੀ ਆ ਗਈ, ਕੋਈ 15 ਅਗਸਤ ਆ ਗਿਆ, ਕੋਈ ਵਾਰਦਾਤ ਹੋ ਗਈ, ਆਉਂਦੇ ਨੇ। 6 ਮਹੀਨੇ ਅਸੀਂ ਘਰੇ ਨਹੀਂ ਸੀ ਆਉਂਦੇ ਹੈਗੇ, ਸਾਨੂੰ ਹੁਣ ਵੜ ਨਹੀਂ ਸੀ ਦਿੰਦੇ ਬੇਟੇ। ਕਈ ਵਾਰ ਤਾਂ ਰੋਟੀ ਪੱਕੀ ਹੋਣੀ ਬੱਚਿਆਂ ਨੂੰ, ਕਈ ਵਾਰ ਮੁੱਕਵਾਏ ਵੀ ਅੱਜ ਘਰੇ ਨੇ ਵੀ ਚਲੋ ਘਰੇ ਰੋਟੀ ਪਕਾ ਲੈਂਦੇ, ਆਏ ਹੋ ਜਾਣਾ ਰੋਟੀ ਪਾਈ ਵੀ ਰਹਿ ਜਾਂਦੀ ਬੇਟੇ। ਤਸ਼ੱਦਦ ਕਿਸ ਤਰ੍ਹਾਂ ਦਾ ਕਰਦੀ ਸੀ ਪੁਲਿਸ ਉਦੋਂ, ਜਦੋਂ ਤੁਹਾਨੂੰ ਅੰਦਰ ਲੈ ਜਾਂਦੇ ਫੜ ਕੇ? ਤਸ਼ੱਦਦ ਕਿਸ ਤਰ੍ਹਾਂ ਦਾ ਹੁੰਦਾ? ਜਦੋਂ ਯਾਦ ਆਉਂਦਾ ਰੌਂਗਟੇ ਖੜੇ ਹੁੰਦੇ ਹੋਣੇ ਆ ਉਹ ਗੱਲਾਂ ਨੂੰ ਯਾਦ ਕਰਕੇ? ਤਸ਼ੱਦਦ ਦਾ ਹੀ ਘੋਟਾ ਰੋਣਾ, ਉਹਨਾਂ ਨੇ ਮਗਰ ਬਾਹਾਂ ਬੰਨ੍ਹ ਕੇ ਐਂ ਕਰਕੇ ਘੋਟਾ ਉੱਤੇ 2-3 ਜਣੇ ਚੜ੍ਹ ਜਾਂਦੇ। ਉਹ 2 ਜਣੇ ਨੇ ਫੇਰੀ ਜਾਣੇ, 2-3 ਜਣੇ ਉੱਤੇ ਹੁੰਦੇ। ਹੁਣ ਜਦੋਂ ਆਪਣੇ 'ਚ ਹੈ ਨਹੀਂ ਸੀ ਕੁਛ, ਮਨ ਬਣਾਈ ਵਾਲਾ ਤਾਂ ਹੈ ਹੀ ਨਹੀਂ ਸੀ ਕੰਮ। ਕਿਸੇ ਨਾਲ ਕੋਈ ਗਿਲਾ ਹੈ, ਕੋਈ ਸਿਕਵਾ ਹੋਵੇ ਕਿਸੇ ਸਰਕਾਰ ਪ੍ਰਤੀ ਜਾਂ ਕਿਸੇ ਲੋਕਾਂ ਪ੍ਰਤੀ? ਲੋਕਾਂ ਪ੍ਰਤੀ ਕੀ, ਜਦੋਂ ਹੁਣ ਇਹ ਜਿਹੇ ਰਾਹੀ ਉਹ ਪੈ ਗਏ, ਨਾਲ ਭੁਗਤਣਾ ਸਾਨੂੰ ਪੈ ਗਿਆ ਜੀ ਬਸ। ਕੋਈ ਦਿਨ ਆਉਂਦਾ, ਦਿਹਾੜਾ ਆਉਂਦਾ, ਇਹਨਾਂ ਦਾ ਬਰਸੀ ਮਨਾਉਂਦੇ ਆ ਜਾਂ ਸ਼ਹੀਦੀ ਦਿਹਾੜਾ ਮਨਾਉਂਦੇ ਆ, ਉਦੋਂ ਪਿੰਡ ਦੇ ਵਿੱਚੋਂ ਕੋਈ ਅਲੌਸਮੈਂਟ ਹੁੰਦੀ ਹੋਣੀ ਆ? ਨਹੀਂ ਕੋਈ ਨਹੀਂ ਹੁੰਦੀ ਬੇਟੇ, ਸਭ ਡਰਦੇ ਤੇ ਉਦੋਂ ਪੜਨ ਲੱਗੀ ਪੁਲਿਸ, ਮੈਨੂੰ ਐ ਲੈ ਜਾਂਦੀ ਸੀ ਕਹਿੰਦੇ ਤੇ ਵੀ ਤੂੰ ਲੋਕਾਂ ਨੂੰ ਐਂ ਕਰਦੀਆਂ, ਲੋਕ ਤੇਰੇ ਮਗਰ ਨੇ। ਫਿਰ ਮੈਂ ਲੋਕਾਂ ਦਾ ਵੀ ਲੋਕ ਮੁਸ਼ਕਲ 'ਚ ਨਾ ਪੈ ਜਾਣ, ਫਿਰ ਬੇਟੇ ਮੈਂ ਬਸ ਗੁਪਤੀ ਆਪਦੀ ਸੋ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਪੰਜਾਬ ਦੇ ਉਹਨਾਂ ਲੋਕਾਂ ਦੀ ਗੱਲ ਕਰਨੀ ਲਾਜ਼ਮੀ ਹੋ ਜਾਂਦੀ ਆ ਜਿਹੜੇ ਲੋਕਾਂ ਨੇ ਪੰਜਾਬ ਦੇ ਲਈ ਸੰਘਰਸ਼ ਕਰਿਆ, ਪੰਜਾਬ ਦੇ ਲਈ ਲੜੇ ਨੇ, ਪੰਜਾਬ ਦੇ ਲਈ ਜੂਝੇ ਨੇ। ਤਾਂ ਇੱਥੇ
ਸਾਨੂੰ ਗੁਰਬਾਣੀ ਦੀਆਂ ਉਹ ਤੁਕਾਂ ਵੀ ਯਾਦ ਆ ਜਾਂਦੀਆਂ ਨੇ ਜਿਨ੍ਹਾਂ ਦੇ ਵਿੱਚ ਲਿਖਿਆ ਜਾਂਦਾ ਕਿ ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਹੂ ਨਾ ਛਾਡੇ ਖੇਤ। ਤਾਂ ਇਹ ਜਿਹੜੀਆਂ ਗੁਰਬਾਣੀ ਦੀਆਂ ਤੁਕਾਂ ਨੇ, ਇਹ ਤੁਕਾਂ ਉਹਨਾਂ ਯੋਧਿਆਂ ਲਈ, ਉਹਨਾਂ ਸੂਰਵੀਰਾਂ ਦੇ ਲਈ ਹਮੇਸ਼ਾ ਹੀ ਉਹਨਾਂ ਦੇ ਉੱਪਰ ਢੁੱਕਦੀਆਂ ਨੇ। ਜਦੋਂ ਜਿਹੜੇ ਸੂਰਵੀਰ, ਜਿਹੜੇ ਯੋਧੇ ਸੰਘਰਸ਼ ਦੇ ਰਾਹ 'ਤੇ ਤੁਰੇ ਨੇ, ਜਾਂ ਜਿਹੜੇ ਸੂਰਵੀਰ ਯੋਧਿਆਂ ਨੇ ਸੰਘਰਸ਼ ਕੀਤਾ ਹੈਗਾ, ਸ਼ਹੀਦੀਆਂ ਪ੍ਰਾਪਤ ਕੀਤੀਆਂ ਨੇ। ਤਾਂ ਸਾਡੇ ਨਾਲ ਅੱਜ ਭਾਈ ਸਾਹਿਬ ਭਾਈ ਨਰਿੰਦਰ ਸਿੰਘ ਜੀ ਦੇ ਮਾਤਾ ਪਿਤਾ ਮੌਜੂਦ ਨੇ। ਇੱਕ ਵਾਰ ਕੁਲਦੀਪ ਇਹ ਤਸਵੀਰ ਹੈ ਜਿਹੜੀ ਦਿਖਾ ਦਿੱਤੀ ਜਾਵੇ। ਇਹ ਤਸਵੀਰ ਜਿਹੜੀ ਕਿ ਮਾਤਾ ਜੀ ਦੇ ਹੱਥ ਦੇ ਵਿੱਚ ਫੜੀ ਹੋਈ ਆ, ਇਹ 16/9/1992 ਦੇ ਵਿੱਚ ਸ਼ਹੀਦ ਹੋ ਜਾਂਦੇ ਨੇ ਤੇ ਸਿਰਫ 14.5 ਸਾਲ ਦੀ ਉਮਰ ਹੁੰਦੀ ਆ। ਪਰਿਵਾਰ ਦੇ ਉੱਪਰ ਕਾਫੀ ਵੱਡਾ ਤਸ਼ੱਦਦ ਕਰਦੀ ਆ ਸਮੇਂ ਦੀ ਸਰਕਾਰ, ਸਮੇਂ ਦੀ ਹਕੂਮਤ। ਤਾਂ ਅੱਜ ਸਾਡਾ ਮੂਡ ਬਣਿਆ, ਸਾਡਾ ਆਉਣ ਦਾ ਸਬੱਬ ਬਣਿਆ ਇੱਥੇ। ਤਾਂ ਕੋਸ਼ਿਸ਼ ਕੀਤੀ ਕਿ ਅਸੀਂ ਥੋੜ੍ਹੇ ਬਹੁਤੇ ਦੁੱਖੜੇ ਆ ਜਿਹੜੇ ਉਹ ਦਰਸ਼ਕਾਂ ਤੱਕ ਪਹੁੰਚਦੇ ਕਰੀਏ, ਜਿਹੜੇ ਦਰਸ਼ਕ ਸਾਨੂੰ ਦੇਖਦੇ ਨੇ। ਤਾਂ ਜਦੋਂ ਅਸੀਂ ਪੜ੍ਹਦੇ ਹਾਂ ਪੰਜਾਬੀ ਦੀਆਂ ਕਹਾਵਤਾਂ ਕਿ ਮਿੱਟੀ ਨਾ ਫਰੋਲ ਜੋਗੀਆ ਨਹੀਂ ਉਹ ਲੱਭਣੇ ਲਾਲ ਗਵਾਚੇ, ਪਰ ਸਿੱਖ ਕੌਮ ਦੇ ਵਿੱਚ ਇੱਕ ਅਜਿਹਾ ਜਿਹੜਾ ਕਿ ਇਤਿਹਾਸਕ ਪੰਨਾ ਗਾ ਜਿਸ ਨੂੰ ਫਰੋਲਣਾ ਵਾਰ-ਵਾਰ ਬਣ ਜਾਂਦਾ, ਕਿਉਂਕਿ ਉਦੋਂ ਕਈ ਘਰ ਅਜਿਹੇ ਸੀ ਜਿਹੜੇ ਕਿ ਬਰਬਾਦ ਹੋ ਗਏ, ਕਈ ਘਰਾਂ ਨੂੰ ਜਿੰਦੇ ਲੱਗ ਗਏ, ਕਈ ਘਰਾਂ ਦੇ ਵਿੱਚੋਂ ਬਰਾਤਾਂ ਨਹੀਂ ਚੜ੍ਹੀਆਂ। ਤਾਂ ਸਾਡੇ ਨਾਲ ਬਾਪੂ ਬਲਦੇਵ ਸਿੰਘ ਵੀ ਮੌਜੂਦ ਰਹਿਣਗੇ ਅਤੇ ਸਾਡੇ ਨਾਲ ਭਾਈ ਸਾਹਿਬ ਭਾਈ ਨਰਿੰਦਰ ਸਿੰਘ ਜੀ ਦੇ ਮਾਤਾ ਵੀ ਮੌਜੂਦ ਰਹਿਣਗੇ। ਤਾਂ ਪਹਿਲਾਂ ਅਸੀਂ ਫਤਿਹ ਦੀ ਸਾਂਝ ਪਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਤਾ ਜੀ ਤੁਹਾਡੇ ਤੋਂ ਸ਼ੁਰੂ ਕਰ ਲੈਂਦੇ ਹਾਂ। ਕਹਿੰਦੇ ਕਿ ਦਿਲ ਦਾ ਟੁਕੜਾ ਹੁੰਦੇ ਨੇ ਪੁੱਤ, ਇੰਨਾ ਸਮਾਂ ਕਿਵੇਂ ਲੰਘਾਇਆ? ਬਹੁਤ ਮੁਸ਼ਕਲ ਨਾਲ ਬੇਟੇ ਲੰਘਾਇਆ। ਤਾਂ ਕੋਈ ਉਹ ਨਹੀਂ, ਕੁੱਤਾ ਭੌਂਕਦਾ ਤਾਂ ਵੀ ਆਏ ਹੋਣਾ ਵੀ ਮੇਰਾ ਬੇਟਾ ਆਊਗਾ, ਬਾਹਰ ਖੜਕਾ ਹੋਣਾ ਫਿਰ ਵੀ ਉੱਠ ਕੇ ਰਾਤਾਂ ਨੂੰ ਦੇਖਣਾ ਵੀ ਮੇਰਾ ਬੇਟਾ ਆਊਗਾ। ਸੰਘਰਸ਼ ਦੇ ਵਿੱਚ ਜਾਣ ਦਾ ਕੀ ਸਬੱਬ ਬਣਿਆ ਇਹਨਾਂ ਦਾ? ਇਹ ਬੇਟੇ ਮੇਰੇ ਭਰਾ ਕਰਕੇ ਬਣਿਆ। ਮੇਰਾ ਭਰਾ ਫੌਜ ਚੋਂ ਭਗੌੜਾ ਹੋ ਗਿਆ 83 ਵੇਲੇ ਜੀ, 12ਵੀਂ ਫੌਜ 'ਚ। ਉੱਥੇ ਫਿਰ ਉਹ ਹਰਿਮੰਦਰ ਸਾਹਿਬ ਬੇਟੇ ਫੜਿਆ ਗਿਆ। ਹਰਿਮੰਦਰ ਸਾਹਿਬ ਫੜਿਆ ਗਿਆ। ਕੁਛ ਚਿਰ ਤਾਂ ਸਾਨੂੰ ਪਤਾ ਹੀ ਨਹੀਂ ਲੱਗਿਆ। ਫਿਰ ਕੁਛ ਚਿਰ ਨਾਭੇ ਜੇਲ੍ਹ ਤੋਂ ਫਿਰ ਉਹ ਜੋਧਪੁਰ ਭੇਜਤਾ ਜੀ। ਜੋਧਪੁਰ ਜਦੋਂ ਗਿਆ ਬੇਟੇ, ਫਿਰ ਅਸੀਂ ਜੋਧਪੁਰ ਉਹਦੀ ਮੁਲਾਕਾਤ ਕਰਨ ਗਏ ਨਾਲ ਬੱਚੇ ਸੀ ਵੀ। ਬੱਚਿਆਂ ਦੇ ਫਿਰ ਮਨ 'ਤੇ ਅਸਰ ਹੋਇਆ, ਹੋ ਹੀ ਜਾਂਦਾ, ਸਾਨੂੰ ਪਤਾ ਹੀ ਹੈ, ਨਿੱਕੇ ਛੋਟੇ ਬੱਚੇ ਸੀ ਜਦੋਂ। ਹਾਂ, ਫਿਰ ਉਦੋਂ ਬਾਅਦ ਬੇਟੇ ਸਾਨੂੰ ਪੁਲਿਸ ਜਦੋਂ ਉਦੋਂ ਰਾਜੀਵ ਗਾਂਧੀ ਨੇ ਛੱਡੇ ਨੇ ਜੋਧਪੁਰ ਵਾਲੇ ਕੈਦੀ, ਫਿਰ ਭਰਾ ਮੇਰਾ ਆ ਗਿਆ। ਫਿਰ ਆ ਕੇ ਉੱਥੇ ਇੱਥੇ ਪੁਲਿਸ ਨੇ ਉਹਨੂੰ ਟਿਕਣ ਨਹੀਂ ਦਿੱਤਾ ਜੀ। ਉਹਨੂੰ ਹੈਰਾਨ ਕਰਦੀ ਰਹੀ ਵੀ ਤੁਸੀਂ ਪਹਿਲਾਂ ਭਗੌੜੇ ਹੋਏ, ਹੁਣ ਤੁਹਾਡੇ ਕਿਹਦੇ ਨਾਲ ਸੰਬੰਧ ਨੇ, ਕੌਣ ਤੁਹਾਡੇ ਕੋਲ ਆਉਂਦੇ ਨੇ। ਉਹ ਖੇਤੀ ਵੀ ਕਰਨ ਲੱਗਿਆ, ਉਹਨੇ ਗਾਈਆਂ ਗੂਈਆਂ ਵੀ ਰੱਖੀਆਂ ਵੀ ਮੈਂ ਦੁੱਧ ਪਾਉਣਾ ਸ਼ੁਰੂ, ਮੈਂ ਆਪਦੇ ਪਰਿਵਾਰ ਨੂੰ ਸਾਂਭਾਂ ਜੀ। ਪਰ ਉਹਨੂੰ ਟਿਕਣ ਨਾ ਦਿੱਤਾ ਪਤਾ ਪੁਲਿਸ ਵਾਲੇ ਨੇ। ਫਿਰ ਉਦੋਂ ਬਾਅਦ ਕਿਤੇ ਬਸ ਖੇਤ ਕਣਕ ਦਾ ਟੋਕਾ ਕਰਦੇ ਤੇ ਕਣਕ ਕੱਢ ਰਹੇ ਤੇ ਫਿਰ ਉਹਨਾਂ ਨਾਲ ਕੋਈ ਸਿੰਘਾਂ ਦਾ ਸੰਪਰਕ ਹੋ ਗਿਆ ਜੀ। ਕਾਸ਼ਤੀਵਾਲ ਸਮਧਰਨ ਸਿੰਘ ਕਾਸ਼ਤੀਵਾਲ, ਉਹਦੇ ਨਾਲ 2 ਸਿੰਘ ਹੋਰ ਉਹ ਫੜੇ ਗਏ ਜੀ। ਫਿਰ ਉਹਨੂੰ ਮਿਲੇ ਆ ਕੇ ਵੀ ਕਿਵੇਂ ਨਾ ਕਿਵੇਂ ਤੈਨੂੰ ਟੇਕਣ ਤਾਂ ਪੁਲਿਸ ਹੁਣ ਬਣੀ ਦਿੰਦੀ ਵੀ ਤੂੰ ਸਾਨੂੰ ਮਦਦ ਕਰ। ਚੱਲ ਉਹਨੂੰ ਰਾਤ ਨੂੰ ਉੱਥੋਂ ਬੇਟੇ ਲੈ ਗਏ, ਉਹ ਮਦਦ ਕਰੀ ਗਾਹਾਂ। ਕੋਈ ਨਾ ਕੋਈ ਪਰਿਵਾਰ ਕਿਸੇ ਦਾ ਚੱਕਿਆ, ਭਰਾ ਚੱਕਿਆ ਕੋਈ SSB ਦੀ ਖੇੜੀ ਦਾ, ਅਤੇ ਉਹਦੇ ਭਰਾ ਨੂੰ ਚੱਕ ਕੇ ਫਿਰ ਉਹ ਛੁਡਾਇਆ ਜੀ। ਮਹਾਰਾਜ ਸਿੰਘ ਜੀ ਇਹ ਕਾਸ਼ਤੀਵਾਲ ਇਹ ਛੁਡਾਏ ਉਹਦੇ। ਬਸ ਉਦੋਂ ਬਾਅਦ ਤਾਂ ਫਿਰ ਪੁੱਤ ਭਗੌੜਾ ਹੋ ਗਿਆ। ਬਾਪੂ ਜੀ ਤੁਹਾਡੇ 'ਤੇ ਵੀ ਕਹਿੰਦੇ ਕਾਫੀ ਤਸ਼ੱਦਦ ਕੀਤਾ ਗਿਆ, ਕਿੰਨਾ ਕੁ ਤਸ਼ੱਦਦ ਹੋਇਆ ਉਦੋਂ? ਬਹੁਤ ਹੋਇਆ ਇਹ, ਜਿੰਨਾ ਵੀ ਕਹੀ ਉਨੀ ਥੋੜ੍ਹਾ ਸੀ। ਜੋ ਲੈ ਜਾਂਦੇ 2 ਮਹੀਨੇ ਨਾ ਛੱਡਦੇ। ਕਿਵੇਂ ਲੱਡੇ ਲੈ ਗਏ ਉੱਥੇ 2 ਲੱਡੇ, ਮੈਂ ਆਪਦੇ ਆਪ ਹੀ ਪੇਸ਼ ਹੋ ਗਿਆ ਸੀ ਜੋ ਬਾਹਲਾ ਲੱਗ ਗਿਆ ਪਰਿਵਾਰ ਨੂੰ ਤੰਗ ਕਰਨ ਵੀ ਉਹਦਾ ਭਗੌੜਾ, ਇਹ ਤਾਂ ਨਹੀਂ ਭਗੌੜਾ, ਇਹ ਕਿਉਂ ਨਹੀਂ ਘਰੇ ਖੜ੍ਹਦਾ। ਚੱਲ ਅਖੀਰ ਨੂੰ ਫਿਰ ਮੈਨੂੰ ਹੀ ਹੋਣਾ ਪਏਗਾ ਵੀ ਚੱਲ ਹੋ ਜਾਂਦੇ ਪੇਸ਼ ਦੇਖੀਏ। ਪੇਸ਼ ਵੀ ਹੋ ਗਏ ਬੰਦੇ ਦੇ ਰਾਹੀਂ, ਤਸ਼ੱਦਦ ਉਹਨਾਂ ਨੇ ਪੂਰਾ ਹੀ ਕਰਿਆ ਜਿੰਨਾ ਹੁੰਦਾ। 2 ਮਹੀਨੇ ਬਾਅਦ ਛੱਡਿਆ ਫਿਰ ਉਸ ਤੋਂ ਬਾਅਦ ਕਿਤੇ ਕੋਈ ਥਾਣਾ ਆ ਗਿਆ, ਕਿਤੇ ਕੋਈ ਆ ਗਿਆ, 2 ਦਿਨ ਲੈ ਜਾਂਦੇ, ਰੱਖ ਜਾਂਦੇ, ਛੱਡ ਦਿੰਦੇ। ਫਿਰ ਇੱਕ ਵਾਰ ਖਾਸੀ ਸਿੰਘਾਂ ਦੀ ਆਸ ਵਿੱਚ ਹੋ ਗਈ, ਇੱਕ ਚੱਕਣ ਚਕਾਈਆਂ ਜ਼ਿਆਦਾ ਵੱਧ ਗਈਆਂ ਸੀ ਇਹਨਾਂ ਦੀਆਂ ਗਵਾਹ ਕਰਨੇ। ਫਿਰ ਉਦੋਂ ਇੱਧਰ ਅੰਮ੍ਰਿਤਸਰ ਦੀ ਪੁਲਿਸ ਲਈ ਪਰਮਜੀਤ ਸੀਗਾ ਬਠਿੰਡੇ, ਉਹਦਾ ਭਰਾ ਚੱਕਿਆ ਗਿਆ ਸੀ, ਉਹਦਾ ਕਰਕੇ ਫਿਰ ਮੈਨੂੰ ਲੈ ਗਏ
ਰਾਤ ਨੂੰ ਘਰੇ ਹੀ ਪਏ ਸੀ, ਲੈ ਗਏ। ਫਿਰ 6 ਮਹੀਨੇ ਨਹੀਂ ਛੱਡੇ ਉਹਨਾਂ ਨੇ। ਹੋਰ ਕੋਈ ਰੋਟੀ ਟੁੱਕ ਦਾ ਕਿਹੜਾ ਉਹਨਾਂ ਨੇ ਦੇਣਾ ਸੀ, ਬਸ ਕਿਤੇ ਉਹ ਠਾਣੇ 'ਚ ਕਿਤੇ ਉਹ ਠਾਣੇ 'ਚ। ਜਦੋਂ ਤੁਹਾਡੇ ਪੁੱਤਰ ਭਗੌੜੇ ਹੁੰਦੇ ਨੇ ਜਾਂ ਤੁਹਾਡੇ ਪੁੱਤਰ ਬਾਗੀ ਹੁੰਦੇ ਨੇ ਹਕੂਮਤ ਤੋਂ, ਤਾਂ ਫਿਰ ਉਦੋਂ ਤੁਹਾਨੂੰ ਪਤਾ ਹੁੰਦਾ ਕੁਛ ਇਹ ਗੱਲ ਦਾ? ਇਹ ਸਾਨੂੰ ਕੀ ਪਤਾ ਸੀਗਾ ਉਦੋਂ। ਇਹਦਾ ਮੁੰਡਾ ਉਦੋਂ ਜਦੋਂ ਉੱਥੇ 6 ਮਹੀਨਿਆਂ ਬਾਅਦ ਮੈਨੂੰ ਛੱਡਿਆ, ਉਦੋਂ ਬਾਅਦ ਆਏ ਤਾਂ ਉਹ ਚੱਕੇ ਇਹਨਾਂ ਨੂੰ ਇਹਨੂੰ ਸਾਨੂੰ ਤਾਂ ਹੀ ਰਹਿ ਗਏ ਵੀ ਉਹ ਅਫਸਰਾਂ ਦੀ ਚੱਕ ਚਕਾਈ ਸੀ ਜਿਹੜੀ ਵੀ, ਜੇ ਉਹਨੂੰ ਛੱਡਣਗੇ ਤਾਂ ਤੁਹਾਨੂੰ ਛੱਡਾਂਗੇ। ਚਲੋ ਜਿਹੜੇ ਸਿੰਘਾਂ ਨੇ ਬੰਦੇ ਛੱਡਤੇ, ਉਹਨਾਂ ਦੇ ਰਿਸ਼ਤੇਦਾਰਾਂ ਨੂੰ ਛੱਡਦਾ ਬਹੁਤ ਫੜੇ ਹੋਏ ਸੀ। ਉਹ ਸਾਡੇ ਵਾਲੇ ਬੰਦੇ ਦਾ ਵੀ ਫੜਿਆ ਹੋਇਆ ਸੀ, ਉਹ ਸੁੱਟ ਗਿਆ। ਮੰਗਾਂ ਪੂਰੀਆਂ ਕਰਤੀਆਂ, ਛੱਡਤਾ। ਉਹ ਤੋਂ ਬਾਅਦ ਮੈਨੂੰ ਛੱਡਤਾ 6 ਮਹੀਨੇ ਬਾਅਦ। ਸਹੀ ਚੱਲਦਾ ਰਿਹਾ। ਤਵਾਰੀ ਤਾਂ ਇਹਨਾਂ ਦੀ ਹੁਣ ਵੀ ਨਹੀਂ ਹੈਗੀ, ਹੁਣ ਵੀ ਆਉਂਦੇ ਨੇ। ਕੋਈ 26 ਜਨਵਰੀ ਆ ਗਈ, ਕੋਈ 15 ਅਗਸਤ ਆ ਗਿਆ, ਕੋਈ ਵਾਰਦਾਤ ਹੋ ਗਈ, ਆਉਂਦੇ ਨੇ। ਕਿਤੇ ਲੈ ਵੀ ਜਾਂਦਾ ਕੋਈ, ਕਿਤੇ ਨਹੀਂ ਵੀ ਲੈ ਕੇ ਜਾਂਦਾ। ਮਾਤਾ ਜਦੋਂ ਜਿਵੇਂ ਇਹਨਾਂ ਨੇ ਦੱਸਿਆ ਕਿ ਕਾਫੀ ਤਸ਼ੱਦਦ ਕਰਦੇ ਰਹੇ ਨੇ, ਕਾਫੀ 6-6 ਮਹੀਨੇ ਅਸੀਂ ਘਰੇ ਨਹੀਂ ਸੀ ਆਉਂਦੇ ਹੈਗੇ, ਸਾਨੂੰ ਹੁਣ ਵੜ ਨਹੀਂ ਸੀ ਦਿੰਦੇ ਬੇਟੇ। ਕਈ ਵਾਰ ਤਾਂ ਰੋਟੀ ਪੱਕੀ ਹੋਣੀ ਬੱਚਿਆਂ ਨੂੰ, ਕਈ ਵਾਰ ਵਾਏ ਵੀ ਅੱਜ ਘਰੇ ਨੇ ਵੀ ਚਲੋ ਘਰੇ ਰੋਟੀ ਪਕਾ ਲੈਂਦੇ, ਐਂ ਹੋ ਜਾਣਾ ਰੋਟੀ ਪਾਈ ਵੀ ਰਹਿ ਜਾਣੀ ਬੇਟੇ। ਬਸ ਉਹਦੀ ਆ ਜਾਣੀ, ਪੁਲਿਸ ਨੇ ਉਹਦੀ ਲੈ ਜਾਣੀ। ਕਈ ਵਾਰ ਕੋਈ ਇਹੋ ਜਿਹਾ ਵੀ ਹੁੰਦਾ ਸੀ, ਇੱਕ ਗੁਰਮੇਲ ਸਿੰਘ ਧਨੌਲੇ ਵਧੀਆ ਵੀ ਸੀ। ਫਿਰ ਉਹ ਕਹਿੰਦਾ ਵੀ ਬਲਦੇਵ ਸਿੰਘ ਤੂੰ ਥੋੜ੍ਹਾ ਜਿਹਾ ਮਾੜਾ ਜਿਹਾ ਬੱਚਿਆਂ ਤੋਂ ਬਚ ਕੇ ਰਿਹਾ ਕਰ, ਵੀ ਬੱਚੇ ਵੀ ਰੋਟੀ ਕਿੰਨੀ ਭੁੱਖੇ ਰਹਿ ਜਾਂਦੇ ਜਦੋਂ ਅਸੀਂ ਤੈਨੂੰ ਲੈ ਜਾਂਦੇ, ਵੀ ਤੂੰ ਮਾੜਾ ਮੋਟਾ ਆਪਦਾ ਪਾਸਾ ਅੱਛਾ ਕਰਕੇ ਰਿਹਾ ਕਰ। ਬੱਚੇ ਤਾਂ ਚੱਲ ਰੋਟੀ ਇੱਕ ਟਾਈਮ ਖਾ ਲੈਣਗੇ, ਬਸ ਰੋਟੀ ਵੀ ਨਹੀਂ ਸੀ ਪਤਾ, ਕਈ ਵਾਰ ਪੱਕੀ ਰਹਿ ਜਾਂਦੀ। ਬਸ ਫਿਰ ਬੱਚੇ ਕਦੇ ਰਿਸ਼ਤੇਦਾਰੀ 'ਚ ਕਦੇ ਆਏ, ਫਿਰ ਆਏ ਭੇਜਦੇ ਸੀ ਡੋਡੀ ਵੰਡ ਤੇ ਬੱਚੇ। ਫਿਰ ਕੋਈ ਕਿਤੇ ਬੱਚਿਆਂ ਦੀ ਵੀ ਪੜ੍ਹਾਈ ਖਰਾਬ ਹੋਈ ਬੇਟੇ। ਛੋਟਾ ਬੱਚਾ ਸੀ, ਇੱਕ ਜਮੀ ਛੋਟਾ ਸੀ, 3 ਸਾਲ ਦਾ ਸੀ, ਚੌਥਾ ਕੁ ਲੱਗਿਆ ਹੋਇਆ ਸੀ, ਉਹ ਵੀ ਲੱਗ ਰਿਹਾ ਮਾਂ ਤੋਂ। ਇਹਨਾਂ ਦਾ ਕਹਿੰਦੇ 6ਵੀਂ ਕਲਾਸ 'ਚ ਪੜ੍ਹਦੇ ਸੀ ਇਹ ਬੇਟੇ ਪਹਿਲਾਂ ਜਦੋਂ ਛੋਟਾ ਤੇ ਉਦੋਂ 6ਵੀਂ 'ਚ ਹਜੇ ਹੋਇਆ ਨਹੀਂ ਸੀਗਾ ਵੀ ਪਹਿਲਾਂ ਪੇਪਰ ਹੋਣੇ ਸੀ। ਇਹਨਾਂ ਨੂੰ ਘਰੋਂ ਹੀ ਲੈ ਗਏ ਬੇਟੇ, ਗੁਰਦੁਆਰਾ ਸਾਹਿਬ ਤੋਂ ਆਇਆ ਸੀ। ਇਹਨੂੰ ਥੋੜ੍ਹਾ ਜਿਹਾ ਸ਼ੌਂਕ ਪਹਿਲਾਂ ਹੀ ਪਾਰਟੀ ਪੂਰਟੀ ਦਾ ਪੜ੍ਹਨ ਦਾ, ਮਹਾਰਾਜ ਜੀ ਪੂਰੀ ਰੌਂਦਾ ਸੀਗਾ, ਅੰਮ੍ਰਿਤ ਧਾਰੀ ਸੀ। ਇਹਨੂੰ ਥੋੜ੍ਹਾ ਜਿਹਾ ਗਿਆਨ ਵੱਧ ਸੀ। ਜਦੋਂ ਗੁਰੂ ਘਰੋਂ ਰਸ ਵੇ ਮਾਤਾ ਮੈਂ ਰੋਟੀ ਖਾ ਕੇ ਪੈਂਦਾ ਤਾਂ ਹੈ ਹੀ ਨਹੀਂ ਜੀ, ਘਰੇ ਪਾਉਂਦੇ ਤਾਂ ਅਸੀਂ ਇਹ ਨਹੀਂ ਤੇ ਬੱਚਿਆਂ ਨੂੰ ਕਿਸੇ ਨੂੰ। ਜਦੋਂ ਮੈਂ ਕਿਹਾ ਚੱਲ ਰੋਟੀ ਖਾ ਲਾ ਬੇਟੇ, ਵੀ ਖਾ ਕੇ ਫਿਰ ਤੂੰ ਪਾਈ ਜੀ ਕਿਸੇ ਦੋਸਤ ਮਿੱਤਰ ਕੋਲ। ਇਹ ਵੀ ਰੋਟੀ ਖਾ ਰਹੇ ਤੇ ਰਹਿ ਰੱਖ ਤੋਂ ਬਾਅਦ ਤੁਹਾਨੂੰ ਪਤਾ ਹੀ ਵੀ ਕਿੰਨਾ ਟਾਈਮ ਥੋੜ੍ਹਾ ਜਿਹਾ ਮੂੰਹ ਨਹੀਂ ਰਾਜਾ ਹੋ ਜਾਂਦਾ। ਚੱਲ ਇਹ ਰੋਟੀ ਖਾ ਕੇ ਜਦੋਂ ਮੈਂ ਬਾਹਰ ਦੇ ਪਾਸੇ ਨਿਕਲੀ, ਇੱਥੇ ਸਾਡੇ ਪੁਰਾਣੀ ਜੀ ਰਸੋਈ ਸੀ, ਜਦੋਂ ਉੱਥੇ ਗੇਟ ਵੜੇ ਮੈਂ ਕਿਹਾ ਵੀ ਪੁਲਿਸ ਆ ਗਈ। ਸਿੰਘ ਸਜੇ ਹੋਏ, ਗਾਤਰੇ ਪਾਏ, ਮੂੰਹ ਬੰਨੇ, ਕੇਸ ਜੀ ਪੱਗਾਂ ਬੰਨੇ। ਇਹ ਮੈਨੂੰ ਕਹਿੰਦੇ ਵੀ ਤੈਨੂੰ ਪਤਾ? ਮੈਂ ਕਿਹਾ ਪੁਲਿਸ ਆ। ਇਹ ਤਾਂ ਚੜ੍ਹ ਗਏ ਦੇਖ ਕੇ, ਉਹਦੀ ਸਾਡੇ ਰਸੋਈ ਨੀਵੀਂ ਜੀ 'ਚ ਟੁੱਟੀ ਜੀ, ਉੱਤੋਂ ਚੜ੍ਹ ਗਈ। ਬੇਟੇ ਤੋਂ ਚੜ੍ਹਿਆ ਨਾ ਗਿਆ, ਛੋਟਾ ਸੀ। ਜਦੋਂ ਚੜ੍ਹਨ ਲੱਗੇ ਭੱਜ ਕੇ 2 ਜਣਿਆਂ ਨੇ ਖਿੱਚ ਲਿਆ ਥੱਲੇ। ਚਲੋ ਜਦੋਂ ਨਾ ਇੱਥੋਂ ਲੈ ਗਏ ਬੇਟੇ, ਜਿਵੇਂ ਉੱਥੋਂ ਪਰੇ ਮੈਂ ਤੁਹਾਨੂੰ ਲੈ ਕੇ ਆਈ ਹਾਂ, ਐਡੀ ਦੂਰ ਤੱਕ ਮੈਂ ਉਹਨਾਂ ਦਾ ਕਰਦੀ ਗਈ ਨਾਲ। ਉਹੀ ਗੱਲ ਮੁਕਾਬਲੇ ਵਾਲੀ ਗੱਲ ਵੀ ਦੋਨਾਂ ਸਿੰਘਾਂ ਦੇ ਇੱਧਰੋਂ ਵੀ ਉਹਨਾਂ ਦੀਆਂ ਰਫਲਾਂ ਫੜੀਆਂ ਹੋਈਆਂ, ਉਹਨਾਂ ਦੀ ਬਾਹਾਂ ਫੜੀਆਂ ਹੋਈਆਂ। ਮੈਂ ਇੱਧਰ ਦੇ ਹੱਥ 'ਚ ਵੀ ਘੜੀਸੀ ਤੁਰੇ ਗਏ 2 ਜਣੇ ਬੱਚੇ ਦੇ ਮੂਹਰੇ, ਤੇ ਮੈਂ ਰੌਲਾ ਪਾਉਂਦੀ ਗਈ ਮੇਰੇ ਬੱਚੇ ਨੂੰ ਛੱਡ ਦਿਓ। ਕਹਿੰਦੇ ਵੀ ਇਹਦੇ ਮਾਮੇ ਨੂੰ ਲਿਆ ਕੇ ਲਿਆਉਣਾ। ਮੈਂ ਕਿਹਾ ਵੀ ਮੈਨੂੰ ਪਤਾ ਵੀ ਮਾਮੇ ਨੂੰ ਨਹੀਂ, ਤੁਸੀਂ ਪੁਲਿਸ ਆ ਰਹੀ ਵੀ ਖਾਸੀ ਖਿੱਚਾ ਤੂੰ ਜਿੱਥੋਂ ਤੁਸੀਂ ਗੱਡੀ ਲੈ ਕੇ ਮੁੜਿਓ ਉੱਥੇ ਤੱਕ ਮੇਰੀ ਉਹਨਾਂ ਨਾਲ ਹੁੰਦੀ ਗਈ। ਫਿਰ ਉਹਨਾਂ ਨੇ ਫਾਇਰ ਫੂਰ ਵੀ ਕਰੀ ਵੀ ਜੇ ਡਰਦੀ ਸਾਡੇ ਲਈ, ਫਾਇਰ ਵੀ ਕਰੇ। ਫਿਰ ਮੇਰੇ ਹੱਥਾਂ 'ਤੇ ਵੀ ਵੱਜੇ ਹੋਏ ਨੇ ਬੇਟਿਆਂ ਨੇ, ਹਰਲੇ ਮੇਰੇ ਪੈਰਾਂ 'ਤੇ ਵੀ ਵੱਜੇ ਹੋਏ ਨੇ। ਪੈਰਾਂ ਤੋਂ ਮੈਨੂੰ ਬਹੁਤ ਤਕਲੀਫ ਆ, ਮੈਂ ਪੈ ਨਹੀਂ ਸਕਦੀ। ਅਤੇ ਫਿਰ ਮੈਂ ਉੱਥੇ ਰੱਖ ਕੇ ਜਦੋਂ ਫਿਰ ਮੈਨੂੰ ਉੱਥੇ ਖਿੱਚ ਕੇ ਛੱਡ ਗਈ, ਸਿੱਟ ਗਈ ਉੱਥੇ। ਫਿਰ ਇੰਨੇ ਕੋਈ ਹੋਰ ਉੱਠ ਖੜੇ ਫਾਇਰ ਸੁਣ ਕੇ, ਚੱਲ ਫਿਰ ਇਕੱਠੇ ਹੋ ਗਏ। ਫਿਰ ਸਾਨੂੰ ਇਹਨਾਂ ਨੇ 5 ਮਹੀਨੇ ਬੇਟੇ ਦੱਸਿਆ ਨਹੀਂ ਹੈਗਾ ਵੀ ਕਿੱਥੇ। ਅਸੀਂ ਬਹੁਤ ਫਿਰੇ, ਉਸੇ ਕਰਕੇ ਕਮਜ਼ੋਰ ਹੋ ਗਏ ਪੁੱਤ, ਪੈਸੇ ਲਾਉਣੇ, ਗੱਡੀਆਂ ਕਰਾਉਣੀਆਂ, ਜਿਹੜਾ ਜ਼ਮੀਨ ਦੀ ਮਾੜੀ ਮੋਟੀ ਉਹ ਵੀ ਵਿਕ ਗਈ, ਉੱਤੇ ਲਾਉਂਦੇ ਤੁਰੇ ਫਿਰੇ, ਸਾਨੂੰ ਕੋਈ ਪਤਾ ਨਹੀਂ ਲੱਗਿਆ। ਫਿਰ 5 ਮਹੀਨੇ ਤੋਂ ਬਾਅਦ ਜਦੋਂ ਬੱਚੇ ਨੂੰ ਐਂ ਲਈ ਤੁਰੇ ਫਿਰੇ, ਬੱਚੇ ਤੋਂ ਕੁਛ ਪੁੱਛਦੇ ਰਹੇ, ਕਹਿੰਦਾ ਮਾਤਾ ਜਦੋਂ ਮੈਂ ਤੋਂ ਕੁਛ ਪੁੱਛਦੇ ਤਾਂ ਮੈਨੂੰ ਪਤਾ ਹੀ ਨਹੀਂ ਕੁਛ। ਫਿਰ 5 ਮਹੀਨੇ ਤੋਂ ਬਾਅਦ ਬੇਟੇ ਫਿਰ ਇਹ ਮੇਰੇ ਪਿੰਡ ਛੱਡ ਗਏ, ਘਨੌਰੀ ਕਲਾਂ।
ਜੀ ਰਾਤ ਨੂੰ 1 ਵਜੇ। ਬੱਚੇ ਨੂੰ ਆਏ ਨਾ ਪਤਾ ਲੱਗੇ ਰਾਤ ਨੂੰ ਵੀ ਮੇਰੇ ਨਾਨਕਿਆਂ ਦਾ ਘਰ ਕਿੱਧਰ ਆ, ਜਾਓ ਘਰੇ ਹੋਣਗੇ ਕਿ ਨਹੀਂ ਹੋਣਗੇ, ਵੀ ਮੈਂ ਜਾਵਾਂ ਕਿੱਥੇ। ਫਿਰ ਸਾਡੇ ਪੰਡਤਾਂ ਦਾ ਘਰ ਤੀ, ਉਹਨੇ ਉਹਨਾਂ ਦੇ ਬਾਹਰ ਖੜਕਾਇਆ, ਉਹਨਾਂ ਨੇ ਫਿਰ ਮੇਰੇ ਮਾਂ ਬਾਪ ਨੂੰ ਉਠਾਇਆ। ਫਿਰ ਮੇਰਾ ਬੱਚਾ ਰਾਤ ਉੱਠੇ ਰਿਹਾ ਤੜਕੇ ਨੂੰ ਸਾਡੇ ਕੋਲ ਛੱਡ ਕੇ। ਬਿਲਕੁਲ। ਤਾਂ ਸੋ ਇਹ ਕਹਾਣੀ ਹੈ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਅੱਜ। ਸਬੱਬ ਬਣਿਆ ਗਾ, ਜਿਵੇਂ ਪਹਿਲਾਂ ਦੱਸਿਆ ਕਿ ਉਹਨਾਂ ਮਾਵਾਂ ਦੇ ਕੋਲ ਬੈਠਣ ਦਾ ਜਿਨ੍ਹਾਂ ਨੇ ਉਸ ਵਕਤ ਕਾਫੀ ਤਸ਼ੱਦਦ ਚੱਲਿਆ। ਤਾਂ ਅੱਜ ਸਾਡੇ ਨਾਲ ਬਜ਼ੁਰਗ ਬਾਪੂ ਵੀ ਬੈਠੇ ਨੇ, ਇਹਨਾਂ ਦੇ ਨਾਲ ਵੀ ਅਸੀਂ ਥੋੜ੍ਹੀ ਬਹੁਤੀ ਗੱਲਬਾਤ ਹੈ ਜਿਹੜੀ ਉਹ ਕਰ ਰਹੇ ਹਾਂ। ਬਜ਼ੁਰਗੋ, ਤਸ਼ੱਦਦ ਕਿਸ ਤਰ੍ਹਾਂ ਦਾ ਕਰਦੀ ਸੀ ਪੁਲਿਸ ਉਦੋਂ, ਜਦੋਂ ਤੁਹਾਨੂੰ ਅੰਦਰ ਲੈ ਜਾਂਦੇ ਫੜ ਕੇ? ਤਸ਼ੱਦਦ ਕਿਸ ਤਰ੍ਹਾਂ ਦਾ ਹੁੰਦਾ, ਜਦੋਂ ਯਾਦ ਆਉਂਦਾ ਰੌਂਗਟੇ ਖੜੇ ਹੁੰਦੇ ਹੋਣੇ ਆ ਉਹ ਗੱਲਾਂ ਨੂੰ ਯਾਦ ਕਰਕੇ? ਤਸ਼ੱਦਦ ਦਾ ਹੀ ਘੋਟਾ ਲਾਉਣਾ ਉਹਨਾਂ ਨੇ, ਮਗਰ ਬਾਹਾਂ ਬੰਨ੍ਹ ਕੇ ਐਂ ਕਰਕੇ। ਘੋਟਾ ਉੱਤੇ 2-3 ਜਣੇ ਚੜ੍ਹ ਜਾਂਦੇ। ਉਹ 2 ਜਣੇ ਨੇ ਫੇਰੀ ਜਾਣੇ, 2-3 ਜਣੇ ਉੱਤੇ ਹੁੰਦੇ। ਹੁਣ ਜਦੋਂ ਆਪਣੇ 'ਚ ਹੈ ਨਹੀਂ ਸੀ ਕੁਛ, ਮਨ ਬਣਾਈ ਵਾਲਾ ਤਾਂ ਹੈ ਹੀ ਨਹੀਂ ਸੀ ਕੰਮ। ਐਂ ਅੱਡੋ ਅੱਡ ਤਸੀਹੇ ਜੇ। ਫਿਰ ਇੱਕ ਤਾਹਾਂ ਸੀ ਉੱਚਾ ਜਿਹਾ, 20-25 ਫੁੱਟ ਦਾ, ਉਹਨਾਂ ਗਾਡਰ ਜਿਹਾ ਪਾਇਆ ਹੋਇਆ ਥਾਮਲਿਆਂ ਦੇ, ਉਹਦੇ 'ਤੇ ਪਾਉਣੀ ਸੀ। ਫਿਰ ਮਗਰ ਦੀਆਂ ਬਾਹਾਂ ਬੰਨ੍ਹ ਕੇ ਫਿਰ ਉਹਦੇ 'ਤੇ ਤਾਹਾਂ ਲਏ। ਉਹ ਕਹਿੰਦੇ ਵੀ ਜੇ ਕੋਈ ਸਾਨੂੰ ਦੱਸਣਾ ਹੋਊ, ਤੂੰ ਆਪਦਾ ਪੈਰ ਪੂਰ ਹਿੱਲਿਆ ਦੀ, ਫਿਰ ਅਸੀਂ ਤੈਨੂੰ ਥੱਲੇ ਉਤਾਰ ਲਾਂਗੇ। ਕਦੋਂ ਮੈਂ ਨਾ ਵੀ, ਜਦੋਂ ਹੈ ਹੀ ਨਹੀਂ ਸੀ, ਪਤਾ ਹੀ ਨਹੀਂ ਸੀ ਕਾਹਦਾ ਵੀ ਕਿੱਥੇ ਨੇ ਬੰਦੇ, ਕਿੱਥੇ ਕਾਹਦੇ ਪੈਰ ਹਿੱਲਾਉਣੇ ਸੀ। ਚੱਲ ਮੈਂ ਕਿਹਾ ਹੁਣ ਤਾਂ ਸਿਰੇ ਲੱਗੀ ਪਈ ਆ ਕਹਾਣੀ, ਬਸ ਉੱਥੇ ਖੜੇ। ਫਿਰ ਅੱਧੇ ਕੁ ਘੰਟੇ ਬਾਅਦ ਫਿਰ ਇਹਨਾਂ ਨੇ ਲਾਹ ਲੈਣਾ ਸੀ। ਲਾਹੇ ਹੋਏ 'ਤੇ ਵੀ ਬਹੁਤ ਕਰਨਾ ਧੱਫਾ ਧੌਲ, ਮੁੱਕੇ ਮੱਕੇ ਮਾਰਨੀਆਂ ਲੱਤਾਂ 'ਤੇ ਪੱਟਾਂ 'ਤੇ। ਕਾਸਰ ਕੋਈ ਨਹੀਂ ਛੱਡੀ ਉਹਨਾਂ ਨੇ। ਪਾਣੀ ਵੀ ਪਾਇਆ ਮੂੰਹ 'ਚ ਵੀ ਪ੍ਰੈਸ਼ਰ ਨਾਲ। ਬਸ ਜਿੰਨੀ ਕੁ ਬਾਤ ਤਾਂ ਅਸੀਂ ਲਾਈ ਗਏ ਨੇ, ਉਹਨਾਂ ਨੇ ਕਸਰ ਨਹੀਂ ਛੱਡੀ ਕੋਈ। ਬਸ ਫਿਰ ਪੰਚਾਇਤ ਦੀ ਪਿੰਡ ਉਹਨਾਂ ਦੀ ਜਾਂਦੀ ਸੀ ਪੰਚਾਇਤ, ਫਿਰ ਛੱਡ ਦਿੰਦੇ। ਕਿਤੇ 5 ਦਿਨ, ਕਿਤੇ 10 ਦਿਨ ਐਂ ਰੱਖਦੇ ਰਹੇ ਜੀ। ਘਰੇ ਰਹਿਣ ਨਾਲ ਤਾਂ ਸਬੱਬ ਹੀ ਨਹੀਂ ਸੀਗਾ। ਸਾਡਾ ਤਾਂ ਮਾਲ ਪਸ਼ੂ ਵਿਕ ਗਿਆ ਸੀ ਸਾਰਾ, ਵੇਚਣਾ ਹੀ ਪਿਆ ਜਦੋਂ ਨਾ ਸਰਿਆ ਜੀ। ਵਾਹਣ ਠੇਕੇ 'ਤੇ ਨਾ ਕੋਈ ਲਵੇ, ਨਾ ਹਿੱਸੇ 'ਤੇ ਲਵੇ। ਕਿਸੇ ਨਾਲ ਕੋਈ ਗਿਲਾ ਹੈ, ਕੋਈ ਸਿਕਵਾ ਹੋਵੇ ਕਿਸੇ ਸਰਕਾਰ ਪ੍ਰਤੀ ਜਾਂ ਕਿਸੇ ਲੋਕਾਂ ਪ੍ਰਤੀ? ਲੋਕਾਂ ਪ੍ਰਤੀ ਕੀ, ਜਦੋਂ ਹੁਣ ਇਹ ਜਿਹੇ ਰਾਹੀ ਉਹ ਪੈ ਗਏ, ਨਾਲ ਭੁਗਤਣਾ ਸਾਨੂੰ ਪੈ ਗਿਆ ਜੀ। ਬਸ ਸਰਕਾਰਾਂ ਦੇ ਕੰਮ ਹੀ ਇਹੋ ਜਿਹੇ ਨੇ ਜਿਹੜਾ। ਮਤਲਬ ਤੁਹਾਨੂੰ ਹੈ ਕਿਸੇ ਨਾਲ ਕੋਈ ਗਿਲਾ ਸ਼ਿਕਵਾ ਵੀ ਸਾਡੀ ਕਿਸੇ ਨੇ ਸਾਰ ਨਹੀਂ ਲਈ? ਲਈ ਵੀ ਨਹੀਂ ਬੈਠੇ ਕਿਸੇ ਨੇ। ਪੰਥਕ ਕਹਾਉਣ ਵਾਲੀਆਂ ਬੜੀਆਂ ਸਰਕਾਰਾਂ ਆਈਆਂ, ਕਿਸੇ ਨੇ ਨਹੀਂ ਪੁੱਛਿਆ ਸਾਨੂੰ। ਸਰਕਾਰ ਨੇ ਤਾਂ ਕਿਸੇ ਨੇ ਸਾਨੂੰ ਪੁੱਛਿਆ ਹੀ ਨਹੀਂ। ਸਾਡੇ ਮਾਗਰ ਵੀ ਨਹੀਂ ਆਏ, ਗਿਆ ਤੋਂ ਵੀ ਅੰਦਰ ਬਾਹਰ ਪੁੱਛਦੇ ਵੀ ਜੇ ਮਿਲਣ ਆਇਆ ਕਿਸੇ ਨੂੰ ਮਿਲਣਾ। ਇੱਕ ਕੱਲਾ ਸਾਡੇ ਨਾਲ ਗੋਬਿੰਦ ਕਾਂਝਾ, ਉਹ ਖੜਿਆ ਬੇਟੇ। ਉਹ ਵੀ ਜਦੋਂ ਸਾਰਾ ਕੁਛ ਉਹ ਹੋ ਗਿਆ, ਫਿਰ ਸਾਨੂੰ ਬਾਅਦ 'ਚ ਨਾ ਘਰੇ ਬੈਠਣ ਦਿੱਤਾ। ਬੱਚੇ ਦੇ ਸ਼ਹੀਦ ਹੋਏ ਤੋਂ ਬਾਅਦ ਵੀ ਸਾਨੂੰ ਤੰਗ ਪਰੇਸ਼ਾਨ ਕਰ ਭਗੌੜਾ ਕਰਾਰ ਦਿੱਤਾ ਨਾ, ਵੀ ਸਾਨੂੰ ਬੱਚਾ ਵੀ ਇਹਨਾਂ ਦਾ ਭੱਜ ਗਿਆ ਗੱਡੀ 'ਚੋਂ ਜੀ। ਬਸ ਇੱਕ ਇਕੱਲਾ ਉਹ ਸਾਨੂੰ ਬਾਅਦ 'ਚ ਘਰੇ ਬਾਹ ਆਇਆ ਸਾਨੂੰ। ਬਸ ਹੋਰ ਸਾਡੀ ਕਿਸੇ ਨੇ ਬਾਹ ਨਹੀਂ ਪੁੱਛੀ। ਸਿਮਰਜੀਤ ਮਾਨ ਨਾਲ ਅਸੀਂ ਇੰਨੇ ਚਿਰ ਤੋਂ ਜੁੜੇ, ਕਿਸੇ ਸਾਡੇ ਕੋਲੋਂ ਮੁੜ ਜਾਂਦੇ ਨੇ ਬਿਲਕੁਲ ਇੱਥੋਂ ਪਿੰਡ 'ਚੋਂ ਆ ਕੇ ਸਾਡੇ ਘਰੇ ਆ ਕੇ, ਕਦੇ ਕਿਸੇ ਨੇ ਸਾਰ ਨਹੀਂ ਲਈ। ਜੁੜਿਆ ਅਸੀਂ ਵੋਟ ਹਜੇ ਵੀ ਪਾਉਂਦੇ, ਅਸੀਂ ਹੋਰ ਕਿਸੇ ਨੂੰ ਪਾਈ ਨਹੀਂ ਕਦੇ ਵੀ ਕਿਹੜੇ ਨੂੰ ਪਾਈਏ, ਲਡੇਰਿਆਂ ਨੂੰ ਕਿਹਨੂੰ ਪਾਈਏ। ਵੀ ਚਲੋ ਪੰਥ ਦਾ ਇੱਕ ਸੱਚਾ ਇਨਸਾਨ ਤਾਂ ਹੈ, ਵੋਟ ਹਜੇ ਵੀ ਬਸ ਅਸੀਂ ਉੱਥੇ ਪਾਉਂਦੇ, ਹੋਰ ਅਸੀਂ ਕਿਸੇ ਨੂੰ ਪਾਉਂਦੇ ਨਹੀਂ। ਪਰ ਪੁੱਛਿਆ ਸਾਨੂੰ ਕਿਸੇ ਨੇ ਨਹੀਂ, ਕਿਸੇ ਨੇ ਨਹੀਂ ਪੁੱਛਿਆ। ਕਿਸੇ ਨੇ ਨਹੀਂ ਪੁੱਛਿਆ ਕਿ ਜਦੋਂ ਰਾਤ ਨੂੰ ਪਏ ਹੁੰਦੇ ਹੋ, ਗੱਲਾਂ ਕਰਦੇ ਹੁੰਦੇ ਹੋ, ਉਦੋਂ ਦਿਲ 'ਤੇ ਕੀ ਬੀਤਦਾ? ਬਹੁਤ ਆਏ ਹੁੰਦਾ ਤਾਂ ਵੀ ਇੰਨਾ ਵਧੀਆ ਪਰਿਵਾਰ 'ਚ ਬੈਠੇ ਤੇ ਵੀ ਹੁਣ ਖੇਲ ਬੱਚੇ ਵੀ ਅੱਡੋ-ਅੱਡੀ ਹੋ ਪਏ ਨੇ। ਜਦੋਂ ਕਿਸੇ ਨੇ ਸਾਡੀ ਸਾਰ ਨਾ ਲਈ, ਬੱਚਾ ਕੋਲ ਕੁਛ ਰਿਹਾ ਨਾ, ਬੱਚੇ ਕੋਈ ਦਿਹਾੜੀ ਕਰਦਾ, ਕੋਈ ਠੇਕਿਆਂ ਦੇ ਵਾਹਨ ਪਾਉਂਦਾ, ਕੋਈ ਕੁਛ ਕਰਦਾ। ਯਾਰ ਤਾਂ ਕੱਢਣ ਨਹੀਂ ਪਿਆ ਨੇ, ਬਹੁਤ ਕੁਛ ਆਉਂਦਾ ਬੇਟੇ, ਕੱਢਣ ਨਹੀਂ ਪਿਆ ਨੇ, ਬਹੁਤ ਕੁਛ ਆਉਂਦਾ। ਮਾਣ ਵੀ ਮਹਿਸੂਸ ਹੁੰਦਾ, ਉਹ ਵੀ ਸਾਡਾ ਪੁੱਤ ਇੱਕ ਮਾਣ ਮੇਰੇ ਬੇਟੇ ਤੇ ਹੁੰਦਾ ਵੀ ਹੁਣ ਆਹ ਪੋਤਾ ਵਗ ਗਿਆ, ਵੀ ਉਹ ਵੀ ਫਿਰ ਜਾਰੀ ਗਿਆ ਬੇਟੇ, ਵੀ ਇਹਦੇ ਤੇ ਮੈਨੂੰ ਮਾਣ ਆ ਵੀ ਮੇਰੇ ਪੁੱਤ ਨੇ ਕੁਛ ਤਾਂ ਕੁਛ ਦੁਨੀਆ ਤੇ ਖੱਟੇ ਹੀ ਆ। ਮਾਣ ਵੀ ਉਹ ਤਾਂ ਵੀ ਐਡੀ ਛੋਟੀ ਉਮਰ 'ਚ ਉਹਨੂੰ ਇੰਨੀ ਸਮਝ ਸੀ, ਕੁਛ ਤਾਂ ਖੱਟੇ ਮੇਰੇ ਪੁੱਤ ਅੱਜ ਦੁਨੀਆ ਤੇ ਜਿਉਂ ਸ਼ਹੀਦ ਨਹੀਂ ਹੈਗਾ, ਸ਼ਹੀਦ ਆ, ਆਮਰ ਸ਼ਹੀਦ ਆ, ਹਰ ਵਕਤ ਜਿਉਂਦਾ, ਲੋਕ ਯਾਦ ਕਰਦੇ ਨੇ ਬੇਟੇ। ਜਦੋਂ
ਕੋਈ ਦਿਨ ਆਉਂਦਾ, ਦਿਹਾੜਾ ਆਉਂਦਾ, ਇਹਨਾਂ ਦਾ ਬਰਸੀ ਮਨਾਉਂਦੇ ਆ ਜਾਂ ਸ਼ਹੀਦੀ ਦਿਹਾੜਾ ਮਨਾਉਂਦੇ ਆ, ਉਦੋਂ ਪਿੰਡ ਦੇ ਵਿੱਚੋਂ ਕੋਈ ਅਲੌਸਮੈਂਟ ਹੁੰਦੀ ਹੋਣੀ ਆ? ਨਹੀਂ, ਕੋਈ ਨਹੀਂ ਹੁੰਦੀ ਬੇਟੇ, ਸਭ ਡਰਦੇ ਤੇ ਉਦੋਂ ਪੜਨ ਲੱਗੀ ਪੁਲਿਸ, ਮੈਨੂੰ ਐ ਲੈ ਜਾਂਦੀ ਸੀ, ਕਹਿੰਦੇ ਤੇ ਵੀ ਤੂੰ ਲੋਕਾਂ ਨੂੰ ਐਂ ਕਰਦੀ ਆ, ਲੋਕ ਤੇਰੇ ਮਗਰ ਨੇ। ਫਿਰ ਮੈਂ ਲੋਕਾਂ ਦਾ ਵੀ ਲੋਕ ਮੁਸ਼ਕਲ 'ਚ ਨਾ ਪੈ ਜਾਣ, ਫਿਰ ਬੇਟੇ ਮੈਂ ਬਸ ਗੁਪਤੀ ਆਪਦੀ ਬਣਾ ਲਈ। ਤੁਹਾਡੇ ਤੇ ਵੀ ਤਸ਼ੱਦਦ ਹੋਇਆ? ਬਹੁਤ ਬੇਟੇ, ਮੈਨੂੰ ਬਹੁਤ ਤੰਗ ਪਰੇਸ਼ਾਨ ਕਰਿਆ, ਲੈ ਜਾਂਦੀ ਸੀ ਮੈਨੂੰ ਵੀ ਪੁਲਿਸ ਵਾਲੇ। ਮੇਰੇ ਛੋਟੇ ਛੋਟੇ ਬੱਚੇ ਸੀ, ਮੈਨੂੰ ਕਹਿੰਦੇ ਦੱਸ ਕਿੱਥੇ ਤੇਰਾ ਭਾਈ? ਮੈਨੂੰ ਕੀ ਪਤਾ ਕਿੱਥੇ? ਕਹਿੰਦੇ ਉਹੀ ਕਹਿੰਦੇ ਰਾਤ ਆਇਆ ਸੀ। ਮੈਂ ਕਿਹਾ ਜੋ ਤੁਹਾਨੂੰ ਇੰਨਾ ਪਤਾ ਵੀ ਰਾਤ ਆਇਆ ਸੀ, ਤੁਸੀਂ ਪੜ੍ਹ ਲੈਂਦੇ। ਕਹਿੰਦੇ ਤੂੰ ਰੌਲਾ ਪਾਉਂਦੀ, ਪਿੰਡ ਫੜ ਲੈਣਾ। ਮੈਂ ਪਿੰਡ ਮੈਂ ਮਰਵਾਉਣਾ ਵੀ ਪਿੰਡ ਮਰਵਾਉਣਾ? ਮੈਂ ਕਿਹਾ ਪਿੰਡ ਮੈਂ ਵੀ ਨਹੀਂ, ਮੈਂ ਪਿੰਡ ਨਾਲ ਨਹੀਂ ਧੋਖਾ ਕਰਨਾ ਹੈਗਾ। ਮੈਂ ਕਿਉਂ ਕਹਾਂ? ਜੇ ਤੁਹਾਨੂੰ ਪਤਾ ਸੀ ਤੁਸੀਂ ਆ ਕੇ ਫੜ ਲੈਂਦੇ। ਬਿਲਕੁਲ। ਹਾਂ, ਫਿਰ ਜਦੋਂ ਮੈਨੂੰ ਲੈ ਕੇ ਜਾਂਦੇ, ਫਿਰ ਮੈਨੂੰ ਕਹਿੰਦੇ ਵੀ ਰਾਹ 'ਚ ਲੈ ਕੇ ਗਏ, ਫਿਰ ਸਾਡੇ ਲਵੇ ਲਾਉਣੇ ਦੀ ਪਿੰਡਾਂ 'ਚੋਂ ਟਰਾਲੀਆਂ ਗਈਆਂ ਬਹੁਤ ਭਰ ਕੇ। ਫਿਰ ਜੇ ਮੈਨੂੰ ਕਹਿੰਦੇ ਵੀ ਤੂੰ ਐਂ ਕਰ ਵੀ ਚੱਲ ਅਸੀਂ ਤੈਨੂੰ ਉੱਥੇ ਲੈ ਚੱਲਦੇ ਹਾਂ, ਸੰਗਰੂਰ ਲੱਡੇ ਵਾਲੇ ਲੈ ਗਏ ਤੇ ਵੀ ਤੂੰ ਭੈਣੀ ਬੈਠਾ। ਮੈਂ ਕਿਹਾ ਭੈਣੀ ਬੈਠਾ, ਮੈਨੂੰ ਲੈ ਚੱਲੋ। ਕਹਿੰਦਾ ਮੈਂ ਮੂਹਰੇ ਲੱਗੂ, ਮੇਰੇ ਵੱਜੂ ਗੋਲੀ, ਤੁਹਾਡੇ ਤਾਂ ਨਹੀਂ ਵੱਜਦੀ ਵੀ ਚੱਲ ਮੈਂ ਲੈ ਕੇ ਚੱਲੋ। ਜੇ ਭੈਣੀ ਬੈਠਾ ਮੈਂ ਕਹਿ ਦਿੰਦੀ ਹਾਂ ਵੀ ਭਾਈ ਪੇਸ਼ ਹੋ ਜਾ, ਵੀ ਜੇ ਮੇਰੀ ਮੰਨ ਲੂ। ਪਰ ਤੁਸੀਂ ਤਾਂ ਸਾਨੂੰ ਇੱਕ ਖਿੱਚਦੇ ਹੋ ਵੀ ਭਗੌੜਾ ਬੰਦਾ ਹੋਇਆ, ਨਹੀਂ ਵਾਪਸ ਆਉਂਦਾ। ਬਿਲਕੁਲ। ਹਾਂ, ਮੈਂ ਕਿਹਾ ਵੀ ਜੇ ਤੁਹਾਨੂੰ ਐਂ ਲੱਗਦਾ ਚਲੋ ਮੈਨੂੰ ਲੈ ਕੇ ਚੱਲੋ, ਕਿੱਥੇ ਬੈਠਾ ਤੁਹਾਨੂੰ ਠਹਿਰ ਦਾ ਪਤਾ ਵੀ ਉੱਥੇ ਬੈਠਾ, ਚਲੋ ਮੈਨੂੰ ਲੈ ਚੱਲੋ। ਕਹਿੰਦੇ ਸਾਨੂੰ ਮਾਰ ਦੂ। ਮੈਂ ਕਿਹਾ ਫਿਰ ਮੈਂ ਵੀ ਨਾਲ ਹੀ ਮਰੂੰ ਤੁਹਾਡੇ। ਫਿਰ ਜਦੋਂ ਆਏ ਬਾਹਲਾ ਮੇਰੇ ਨਾਲ ਚੱਲਣ ਲੱਗ ਗਈ, ਫਿਰ ਮੈਂ ਕਿਹਾ ਵੀ ਮੈਂ ਤਾਂ ਤੜਕੇ SSP ਦੇ ਪੇਸ਼ ਹੋਂ ਸੰਗਰੂਰ। ਜਦੋਂ ਤੁਹਾਨੂੰ ਪਤਾ ਤੁਸੀਂ ਫੜ ਨਹੀਂ ਰਹੇ, ਤੁਸੀਂ ਕਹਿੰਦੇ ਵੀ ਪਿੰਡ ਦੇ ਲੋਕ ਫੜਨ, ਮੈਂ ਪਿੰਡ ਨੂੰ ਕਿਉਂ ਮਰਵਾਵਾਂ? ਮੈਂ ਵੀ ਮੈਂ ਤਾਂ ਤੜਕੇ SSP ਦੇ, ਮੈਂ ਦੂਜੇ ਦਿਨ ਫਿਰ SSP ਦੇ ਪੇਸ਼ ਹੋਈ। ਜਦੋਂ ਤੁਸੀਂ ਦੱਸ ਰਹੇ ਸੀ ਕਿ ਤੁਹਾਡੇ ਪੁੱਤਰ ਨੂੰ ਤੁਸੀਂ ਯੂਪੀ ਵੀ ਛੱਡਤਾ ਸੀ? ਮੈਂ ਯੂਪੀ ਛੱਡਤਾ ਬੇਟੀ। ਜਦੋਂ ਇਹ ਫਿਰ 2 ਮਹੀਨੇ ਤੋਂ ਫਿਰ ਪੁਲਿਸ ਲੈ ਗਈ ਇਹਨੂੰ ਜਾ ਕੇ। ਪਹਿਲਾਂ 5 ਮਹੀਨੇ ਤੋਂ ਫਿਰ 3 ਮਹੀਨੇ ਰਹਿ ਕੇ ਫਿਰ ਬੱਚਾ ਸਕੂਲੋਂ ਆਉਂਦਾ, ਇਹਨਾਂ ਨੇ ਬੇਟੇ ਫਿਰ ਚੱਕ ਲਿਆ। ਫਿਰ ਮੈਂ ਹੋਰ ਰਿਸ਼ਤੇਦਾਰੀਆਂ 'ਚ ਬੱਚੇ ਛੱਡੇ ਨੂੰ ਮੈਂ ਯੂਪੀ 'ਚ ਭੇਜਤਾ ਪੁੱਤ। ਸਾਡੇ ਬਾਬਾ ਜੀ ਰਹਿੰਦੇ ਨੇ ਬਜ਼ੁਰਗ ਸਾਡੇ, ਆ ਇੱਥੋਂ ਦੇ ਸਾਡੇ ਬਾਪੂ ਜੀ ਦੇ ਚਾਚਾ ਜੀ। ਮੈਂ ਬਾਬਾ ਜੀ ਵੀ ਥੋੜ੍ਹਾ ਚਿਰ ਮੇਰੇ ਬੱਚੇ ਨੂੰ ਤੁਸੀਂ ਵੀ ਦੂਰ ਰੱਖੋ। ਚਲੋ ਉਹ ਲੈ ਗਏ। ਫਿਰ ਉੱਥੇ ਕਿਤੇ ਸਿੰਘਾਂ ਨਾਲ ਫੇਰ ਮੇਲ ਹੋ ਗਿਆ, ਸਿੰਘ ਉੱਥੇ ਵਗ ਗਏ। ਫਿਰ ਬੱਚਾ ਇਕੱਲਾ ਕਈ ਵਾਰ ਹੋ ਜਾਂਦਾ, ਮਾਂ ਬਾਪ ਤੋਂ ਅਲੱਗ, ਭੈਣਾਂ ਭਾਈਆਂ ਤੋਂ ਅਲੱਗ, ਬੱਚੇ ਦੇ ਮਨ 'ਚ ਕੁਛ ਸੌ ਕੁਛ ਜਾਂਦਾ। ਬਿਲਕੁਲ। ਫਿਰ ਮੈਂ ਸਾਡੇ ਬਾਬਾ ਜੀ ਨੂੰ ਕਿਹਾ, ਬਾਬਾ ਜੀ ਮੇਰੇ ਨਾਲ ਫੋਨ 'ਤੇ ਗੱਲ, ਕਹਿੰਦੇ ਉਹ ਤਾਂ 2 ਦਿਨ ਹੋ ਗਏ ਭਾਈ ਉਹਨਾਂ ਨਾਲ ਵਗ ਵੀ ਆਪਦੇ ਮਾਮੇ ਨਾਲ ਵਗ ਗਏ, ਬੰਦ ਕਰ ਦਿਓ ਮਾੜੀ ਜੀ ਬੈਠ ਜੀ। ਬਿਲਕੁਲ ਜੀ। ਮੈਂ ਫਿਰ ਕਹਿੰਦੇ ਵੀ ਨਹੀਂ, ਉਹਦੀ ਬੈਡ ਬੰਦ ਕਰ। ਚਲੋ ਪੁੱਤ, ਫਿਰ ਮੈਂ ਜਦੋਂ 3 ਦਿਨ 4ਥੇ ਦਿਨ ਮੈਂ ਕਿਹਾ ਵੀ ਮੇਰੀ ਗੱਲ ਜ਼ਰੂਰ ਕਰਾਓ ਬਾਬਾ ਜੀ, ਜਦੋਂ ਤੁਹਾਡੇ ਕੋਲ ਰਾਤ ਨੂੰ ਆਏ ਸਾਰੇ ਸਿੰਘ 'ਚ। ਜਦੋਂ ਫਿਰ ਮੈਂ ਬੇਟੇ ਨੂੰ ਪੁੱਛਿਆ, ਫੋਨ 'ਤੇ ਗੱਲ ਹੋਈ, ਕਹਿੰਦਾ ਮਾਤਾ ਜੇ ਮੈਨੂੰ ਅੱਗੇ ਵਾਂਗੂ ਚੱਕ ਕੇ ਊਂ ਮਾਰ ਕੇ ਕਿਤੇ ਸਿੱਟ ਤੇ ਤੈਨੂੰ ਪਤਾ ਵੀ ਨਹੀਂ ਮੇਰਾ। ਬਿਲਕੁਲ। ਵੀ ਜੇ ਮੈਨੂੰ ਥੋੜ੍ਹਾ ਚਿਰ ਕਰ ਲੈਂਦੇ ਸੇਵਾ, ਜਿੰਨਾ ਚਿਰ ਮੇਰੇ ਤੋਂ ਹੁੰਦੀ। ਪਹਿਲਾਂ ਤਾਂ ਮੈਂ ਸਮਝਾਇਆ ਪੁੱਤ ਤੂੰ ਨਿਆਣਾ, ਤੂੰ ਸੇਵਾ ਵਾਲਾ ਹੈ ਨਹੀਂ ਗਾ। ਫਿਰ ਜਦੋਂ ਉਹ ਮੈਨੂੰ ਬਹੁਤ ਕਹਿਣ ਲੱਗ ਗਿਆ, ਤੇ ਮੈਂ ਕਿਹਾ ਤਾਂ ਪੁੱਤ ਚੱਲ ਕੋਈ ਨਾ, ਜਿਵੇਂ ਤੇਰੀ ਮੈਨੂੰ ਵੀ ਪਈ ਨੂੰ ਸਾਥ ਹੋਇਆ। ਫਿਰ ਮੈਂ ਉਹਨੂੰ 2 ਘੰਟੇ ਵਿੱਚ ਫੋਨ ਕਰਕੇ ਕਿਹਾ, ਮੈਂ ਠੀਕ ਆ ਬੇਟੇ, ਕੋਈ ਵੀ ਜੇ ਤੈਨੂੰ ਐਂ ਚੰਗਾ ਲੱਗਦਾ ਕਰ ਲਓ। ਆਪਦੇ ਹੱਥੀਂ ਤੋਰੇ ਗਿਆ ਵੀ ਸੀ ਬੇਟੇ, ਪਹਿਲਾਂ ਇੱਥੋਂ ਸੀ ਤੋਰੇ ਤੀ। ਫਿਰ ਮੈਂ ਠੀਕ ਆ ਪੁੱਤ, ਬਸ ਗੱਲ ਤੇ ਗੱਲ ਕਰਕੇ ਫੋਨ 'ਤੇ ਪੁੱਤ, ਫਿਰ ਮੈਂ ਉਹਨੂੰ ਅਸ਼ੀਰਵਾਦ ਦਿੱਤਾ, ਤੁਰ ਪੁੱਤ। ਫਿਰ ਕੋਈ ਹੈਗੀ ਨਾ ਹੋਵੇ, ਸੱਚੀ ਗੱਲ ਆ ਬੇਟੇ, ਜੇ ਉੱਥੇ ਜੰਗਲ 'ਚ ਕਿਤੇ ਮਾਰ ਕੇ ਸਿੱਟ ਜਾਂਦੇ ਜਾਂ ਕਿਤੇ ਨਹਿਰ 'ਚ, ਫਿਰ ਮੈਂ ਕੀ ਕਰ ਲੈਂਦੀ? ਹੁਣ ਮੈਨੂੰ ਹੌਸਲਾ ਤਾਂ ਹੈਗਾ, ਮੇਰੇ ਪੁੱਤ ਜੂਝ ਕੇ ਮੈਂ ਸ਼ਹੀਦ ਹੋਇਆ ਨਾ। ਕਿੰਨਾ ਸਮਾਂ ਸੰਘਰਸ਼ ਦੇ ਵਿੱਚ ਰਹੇ ਨੇ ਇਹ 91 ਤੋਂ ਚੜ੍ਹਦੀ 'ਚ, 91 2 ਸਾਲ ਜੀ ਹੈ। 92 'ਚ ਸ਼ਹੀਦ ਹੋ ਗਏ, 90 ਦੇ ਆਖਰੀ ਜੇ 'ਚ 91 ਸਮਝ ਆਏ। ਬਿਲਕੁਲ। ਤਾਂ ਸੋ ਇਹ ਅਸੀਂ ਅੱਜ ਇੱਕ ਘਰੇ ਧਰਿਆ ਹੋਏ ਨੂੰ, ਤਾਂ ਅਸੀਂ ਇੱਕ ਅੱਜ ਇਹ ਮੁਲਾਕਾਤ ਆ ਜਿਹੜੀ ਉਹ ਕੀਤੀ ਆ, ਜਿਹੜੀਆਂ ਗੱਲਾਂ ਬਾਤਾਂ ਨੇ ਉਹ ਅਸੀਂ ਕਰ ਰਹੇ ਹਾਂ। ਇੱਥੇ ਬੈਠੇ ਹਾਂ ਪਿੰਡ ਦਾਨਗੜ੍ਹ ਆ। ਤਾਂ ਦਾਨਗੜ੍ਹ ਪਿੰਡ ਦੇ ਵਿੱਚ ਅਸੀਂ ਪਹੁੰਚੇ ਤਾਂ ਜਦੋਂ ਸਾਨੂੰ ਕੁਝ ਕੁ ਲੋਕਾਂ ਦੁਆਰਾ ਦੱਸਿਆ ਗਿਆ ਕਿ ਇੱਕ 14.5 ਸਾਲ ਦੀ ਉਮਰ ਦੇ ਵਿੱਚ ਸ਼ਹੀਦ ਹੋਇਆ ਭਾਈ ਨਰਿੰਦਰ ਸਿੰਘ। ਤਾਂ ਉਹਨਾਂ ਦੇ ਮਾਤਾ ਪਿਤਾ 'ਤੇ ਵੀ ਕਾਫੀ ਤਸ਼ੱਦਦ ਹੋਇਆ, ਜਿਹੜਾ ਕਿ ਅਸੀਂ ਤੁਹਾਡੇ ਰੂਬਰੂ ਕੀਤਾ ਗਾ। ਮੈਂ ਤਾਂ ਹੋਰ ਕੋਈ ਗੱਲ ਹੋਵੇ ਦਿਲ ਦੇ ਵਿੱਚ ਜਿਹੜੀ ਕਰਨੀ ਹੋਵੇ?
ਹੁਣ ਬੱਚੇ ਮੇਰੇ ਬੱਚੇ ਵੀ ਬਹੁਤ ਬਾਹਰ ਅੰਦਰ ਲੋਕਾਂ ਦੇ ਅਸੀਂ ਛੱਡ ਕੇ ਰੱਖੇ ਵੀ ਲੋਕਾਂ ਨੇ ਮੇਰੇ ਬੱਚਿਆਂ ਨੂੰ ਵੀ ਬਹੁਤ ਉਹ ਕਰਿਆ ਵੀ ਕਦੇ ਕੰਮ ਕਰਾਉਣਾ ਬੱਚਿਆਂ ਨੂੰ ਜਾਂ ਰੋਟੀ ਪਾਣੀ ਨਾ ਦੇਣਾ ਵੀ ਦੂਰ ਦੇ ਵਿੱਚ ਮੇਰੇ ਬੱਚੇ ਪੜ੍ਹ ਵੀ ਨਹੀਂ ਸਕੇ ਜੀ। ਜੇ ਮੇਰੇ ਬੱਚੇ ਪੜ੍ਹੇ ਹੁੰਦੇ ਪਤਾ ਅੱਜ ਕੁਛ ਲਾਇਕ ਬਿਲਕੁਲ ਲਾਇਕ ਹੁੰਦੇ ਅੱਜ ਮੇਰੇ ਬੱਚੇ ਉਹ ਗੱਲ ਪੜ੍ਹ ਬੱਚਿਆਂ ਦਾ ਬਣਦਾ ਕੁਛ ਨਹੀਂ। ਇੱਕ ਬੇਟੀ ਨੂੰ ਮੇਰੇ ਕੋਈ ਦੂਰ ਦਾ ਰਿਸ਼ਤੇਦਾਰ ਸੀ ਉਹ ਲੈ ਕੇ ਗਿਆ ਮੇਰੀ ਬੇਟੀ ਉਹਨੇ ਮਿਲੇ ਦਾਤੀ ਬੇਟੀ ਉਹਨੇ ਪੜ੍ਹਾ ਤਾਂ ਸੋ ਇਹ ਪੰਜਾਬ ਦਾ ਦਰਦ ਆ ਜਿਹੜਾ ਅਸੀਂ ਅੱਜ ਤੁਹਾਡੇ ਰੂਬਰੂ ਕਰ ਰਹੇ ਹਾਂ। ਤਾਂ ਇਸੇ ਤਰ੍ਹਾਂ ਅਸੀਂ ਕੋਸ਼ਿਸ਼ ਰੱਖਾਂਗੇ ਕਿ ਹੋਰ ਪਰਿਵਾਰਾਂ ਦੇ ਕੋਲ ਜਾ ਕੇ ਮਿਲਿਆ ਜਾਵੇ, ਉਹਨਾਂ ਪਰਿਵਾਰਾਂ ਨੂੰ ਜਿਹੜਾ ਕਿ ਮੁਲਾਕਾਤਾਂ ਕੀਤੀਆਂ ਜਾਣ ਜਿਹੜੇ ਪਰਿਵਾਰ ਕਿਸੇ ਵੀ ਸੰਘਰਸ਼ ਦੇ ਵਿੱਚ ਜੂਝੇ ਨੇ ਜਾਂ ਕਿਸੇ ਵੀ ਸੰਘਰਸ਼ ਦੇ ਵਿੱਚ ਸ਼ਹੀਦ ਹੋਏ ਨੇ। ਬੇਸ਼ੱਕ ਪੰਜਾਬ ਵੱਸਦਾ ਗੁਰਾਂ ਦੇ ਨਾਂ 'ਤੇ ਆ, ਪਰ ਪੰਜਾਬ ਦੇ ਵਿੱਚ ਜੋ ਹਾਲਾਤ ਸੀ ਇੱਕ ਸਮੇਂ ਦੇ ਲਈ, ਉਹ ਹਾਲਾਤ ਅਸੀਂ ਅੱਜ ਤੁਹਾਡੇ ਸਾਹਮਣੇ ਬਿਆਨ ਕਰ ਰਹੇ ਹਾਂ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਕਹਿੰਦੇ ਕਿ ਦਿਲ ਦਾ ਟੁਕੜਾ ਹੁੰਦੇ ਨੇ ਪੁੱਤ, ਇੰਨਾ ਸਮਾਂ ਕਿਵੇਂ ਲੰਘਾਇਆ? ਲੰਘਾਇਆ ਤਾਂ ਕੋਈ ਉਹ ਨਹੀਂ, ਕੁੱਤਾ ਭੌਂਕਦਾ ਤਾਂ ਵੀ ਆਏ ਹੋਣਾ ਵੀ ਮੇਰਾ ਬੇਟਾ ਆਊਗਾ, ਬਾਹਰ ਖੜਕਾ ਹੋਣਾ ਫਿਰ ਵੀ ਉੱਠ ਕੇ ਰਾਤਾਂ ਨੂੰ ਦੇਖਣਾ ਵੀ ਮੇਰਾ ਬੇਟਾ ਆਊਗਾ। ਬਾਪੂ ਜੀ ਤੁਹਾਡੇ ਤੇ ਵੀ ਕਹਿੰਦੇ ਕਾਫੀ ਤਸ਼ੱਦਦ ਕੀਤਾ ਗਿਆ, ਕਿੰਨਾ ਕੁ ਤਸ਼ੱਦਦ ਹੋਇਆ ਉਦੋਂ? ਬਹੁਤ ਹੋਇਆ ਜੀ, ਜਿੰਨਾ ਵੀ ਕਹੀ ਉਨੀ ਥੋੜਾ ਸੀ। ਜੋ ਲੈ ਜਾਂਦੇ 2 ਮਹੀਨੇ ਨਾ ਛੱਡਦੇ, ਕਿਵੇਂ ਲੱਡੇ ਲੈ ਗਏ ਉੱਥੇ ਤੋਂ। ਤਵਾਰੀ ਤਾਂ ਇਹਨਾਂ ਦੀ ਹੁਣ ਵੀ ਨਹੀਂ ਹੈਗੀ, ਹੁਣ ਵੀ ਆਉਂਦੇ ਨੇ। ਕੋਈ 26 ਜਨਵਰੀ ਆ ਗਈ, ਕੋਈ 15 ਅਗਸਤ ਆ ਗਿਆ, ਕੋਈ ਵਾਰਦਾਤ ਹੋ ਗਈ, ਆਉਂਦੇ ਨੇ। 6 ਮਹੀਨੇ ਅਸੀਂ ਘਰੇ ਨਹੀਂ ਸੀ ਆਉਂਦੇ ਹੈਗੇ, ਸਾਨੂੰ ਹੁਣ ਵੜ ਨਹੀਂ ਸੀ ਦਿੰਦੇ ਬੇਟੇ। ਕਈ ਵਾਰ ਤਾਂ ਰੋਟੀ ਪੱਕੀ ਹੋਣੀ ਬੱਚਿਆਂ ਨੂੰ, ਕਈ ਵਾਰ ਮੁੱਕਵਾਏ ਵੀ ਅੱਜ ਘਰੇ ਨੇ ਵੀ ਚਲੋ ਘਰੇ ਰੋਟੀ ਪਕਾ ਲੈਂਦੇ, ਆਏ ਹੋ ਜਾਣਾ ਰੋਟੀ ਪਾਈ ਵੀ ਰਹਿ ਜਾਂਦੀ ਬੇਟੇ। ਤਸ਼ੱਦਦ ਕਿਸ ਤਰ੍ਹਾਂ ਦਾ ਕਰਦੀ ਸੀ ਪੁਲਿਸ ਉਦੋਂ, ਜਦੋਂ ਤੁਹਾਨੂੰ ਅੰਦਰ ਲੈ ਜਾਂਦੇ ਫੜ ਕੇ? ਤਸ਼ੱਦਦ ਕਿਸ ਤਰ੍ਹਾਂ ਦਾ ਹੁੰਦਾ? ਜਦੋਂ ਯਾਦ ਆਉਂਦਾ ਰੌਂਗਟੇ ਖੜੇ ਹੁੰਦੇ ਹੋਣੇ ਆ ਉਹ ਗੱਲਾਂ ਨੂੰ ਯਾਦ ਕਰਕੇ? ਤਸ਼ੱਦਦ ਦਾ ਹੀ ਘੋਟਾ ਲਾਉਣਾ ਉਹਨਾਂ ਨੇ, ਮਾਂਗਰ ਬਾਹਾਂ ਬੰਨ੍ਹ ਕੇ ਐਂ ਕਰਕੇ ਘੋਟਾ ਉੱਤੇ 2-3 ਜਣੇ ਚੜ੍ਹ ਜਾਂਦੇ। ਉਹ 2 ਜਣੇ ਨੇ ਫੇਰੀ ਜਾਣੇ, 2-3 ਜਣੇ ਉੱਤੇ ਹੁੰਦੇ। ਹੁਣ ਜਦੋਂ ਆਪਣੇ 'ਚ ਹੈ ਨਹੀਂ ਸੀ ਕੁਛ, ਮਨ ਬਣਾਈ ਵਾਲਾ ਤਾਂ ਹੈ ਹੀ ਨਹੀਂ ਸੀ ਕੰਮ। ਕਿਸੇ ਨਾਲ ਕੋਈ ਗਿਲਾ ਹੈ, ਕੋਈ ਸਿਕਵਾ ਹੋਵੇ ਕਿਸੇ ਸਰਕਾਰ ਪ੍ਰਤੀ ਜਾਂ ਕਿਸੇ ਲੋਕਾਂ ਪ੍ਰਤੀ? ਲੋਕਾਂ ਪ੍ਰਤੀ ਕੀ, ਜਦੋਂ ਹੁਣ ਇਹ ਜਿਹੇ ਰਾਹੀ ਉਹ ਪੈ ਗਏ ਨਾਲ ਭੁਗਤਣਾ ਸਾਨੂੰ ਪੈ ਗਿਆ ਜੀ ਬਸ। ਕੋਈ ਦਿਨ ਆਉਂਦਾ, ਦਿਹਾੜਾ ਆਉਂਦਾ, ਇਹਨਾਂ ਦਾ ਬਰਸੀ ਮਨਾਉਂਦੇ ਆ ਜਾਂ ਸ਼ਹੀਦੀ ਦਿਹਾੜਾ ਮਨਾਉਂਦੇ ਆ, ਉਦੋਂ ਪਿੰਡ ਦੇ ਵਿੱਚੋਂ ਕੋਈ ਅਲੌਸਮੈਂਟ ਹੁੰਦੀ ਹੋਣੀ ਆ? ਨਹੀਂ ਕੋਈ ਨਹੀਂ ਹੁੰਦੀ ਬੇਟੇ, ਸਭ ਡਰਦੇ ਤੇ ਉਦੋਂ ਪੜਨ ਲੱਗੀ ਪੁਲਿਸ, ਮੈਨੂੰ ਐ ਲੈ ਜਾਂਦੀ ਸੀ ਕਹਿੰਦੇ ਤੇ ਵੀ ਤੂੰ ਲੋਕਾਂ ਨੂੰ ਐਂ ਕਰਦੀ ਆ, ਲੋਕ ਤੇਰੇ ਮਗਰ ਨੇ। ਫਿਰ ਮੈਂ ਲੋਕਾਂ ਦਾ ਵੀ ਲੋਕ ਮੁਸ਼ਕਲ 'ਚ ਨਾ ਪੈ ਜਾਣ, ਫਿਰ ਬੇਟੇ ਮੈਂ ਬਸ ਗੁਪਤੀ ਆਪਦੀ ਸੋ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਪੰਜਾਬ ਦੇ ਉਹਨਾਂ ਲੋਕਾਂ ਦੀ ਗੱਲ ਕਰਨੀ ਲਾਜ਼ਮੀ ਹੋ ਜਾਂਦੀ ਆ ਜਿਹੜੇ ਲੋਕਾਂ ਨੇ ਪੰਜਾਬ ਦੇ ਲਈ ਸੰਘਰਸ਼ ਕਰਿਆ, ਪੰਜਾਬ ਦੇ ਲਈ ਲੜੇ ਨੇ, ਪੰਜਾਬ ਦੇ ਲਈ ਜੂਝੇ ਨੇ। ਤਾਂ ਇੱਥੇ ਸਾਨੂੰ ਗੁਰਬਾਣੀ ਦੀਆਂ ਉਹ ਤੁਕਾਂ ਵੀ ਯਾਦ ਆ ਜਾਂਦੀਆਂ ਨੇ ਜਿਨ੍ਹਾਂ ਦੇ ਵਿੱਚ ਲਿਖਿਆ ਜਾਂਦਾ ਕਿ ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਹੂ ਨਾ ਛਾਡੇ ਖੇਤ। ਤਾਂ ਇਹ ਜਿਹੜੀਆਂ ਗੁਰਬਾਣੀ ਦੀਆਂ ਤੁਕਾਂ ਨੇ, ਇਹ ਤੁਕਾਂ ਉਹਨਾਂ ਯੋਧਿਆਂ ਲਈ, ਉਹਨਾਂ ਸੂਰਵੀਰਾਂ ਦੇ ਲਈ ਹਮੇਸ਼ਾ ਹੀ ਉਹਨਾਂ ਦੇ ਉੱਪਰ ਢੁੱਕਦੀਆਂ ਨੇ। ਜਦੋਂ ਜਿਹੜੇ ਸੂਰਵੀਰ, ਜਿਹੜੇ ਯੋਧੇ ਸੰਘਰਸ਼ ਦੇ ਰਾਹ 'ਤੇ ਤੁਰੇ ਨੇ ਜਾਂ ਜਿਹੜੇ ਸੂਰਵੀਰ ਯੋਧਿਆਂ ਨੇ ਸੰਘਰਸ਼ ਕੀਤਾ ਹੈਗਾ, ਸ਼ਹੀਦੀਆਂ ਪ੍ਰਾਪਤ ਕੀਤੀਆਂ ਨੇ। ਤਾਂ ਸਾਡੇ ਨਾਲ ਅੱਜ ਭਾਈ ਸਾਹਿਬ ਭਾਈ ਨਰਿੰਦਰ ਸਿੰਘ ਜੀ ਦੇ ਮਾਤਾ ਪਿਤਾ ਮੌਜੂਦ ਨੇ। ਇੱਕ ਵਾਰ ਕੁਲਦੀਪ ਇਹ ਤਸਵੀਰ ਹੈ ਜਿਹੜੀ ਦਿਖਾ ਦਿੱਤੀ ਜਾਵੇ। ਇਹ ਤਸਵੀਰ ਜਿਹੜੀ ਕਿ ਮਾਤਾ ਜੀ ਦੇ ਹੱਥ ਦੇ ਵਿੱਚ ਫੜੀ ਹੋਈ ਆ, ਇਹ
16/9/1992 ਦੇ ਵਿੱਚ ਸ਼ਹੀਦ ਹੋ ਜਾਂਦੇ ਨੇ ਤੇ ਸਿਰਫ 14.5 ਸਾਲ ਦੀ ਉਮਰ ਹੁੰਦੀ ਆ। ਪਰਿਵਾਰ ਦੇ ਉੱਪਰ ਕਾਫੀ ਵੱਡਾ ਤਸ਼ੱਦਦ ਕਰਦੀ ਆ ਸਮੇਂ ਦੀ ਸਰਕਾਰ, ਸਮੇਂ ਦੀ ਹਕੂਮਤ। ਤਾਂ ਅੱਜ ਸਾਡਾ ਮੂਡ ਬਣਿਆ, ਸਾਡਾ ਆਉਣ ਦਾ ਸਬੱਬ ਬਣਿਆ ਇੱਥੇ। ਤਾਂ ਕੋਸ਼ਿਸ਼ ਕੀਤੀ ਕਿ ਅਸੀਂ ਥੋੜ੍ਹੇ ਬਹੁਤੇ ਦੁੱਖੜੇ ਆ ਜਿਹੜੇ ਉਹ ਦਰਸ਼ਕਾਂ ਤੱਕ ਪਹੁੰਚਦੇ ਕਰੀਏ, ਜਿਹੜੇ ਦਰਸ਼ਕ ਸਾਨੂੰ ਦੇਖਦੇ ਨੇ। ਤਾਂ ਜਦੋਂ ਅਸੀਂ ਪੜ੍ਹਦੇ ਹਾਂ ਪੰਜਾਬੀ ਦੀਆਂ ਕਹਾਵਤਾਂ ਕਿ ਮਿੱਟੀ ਨਾ ਫਰੋਲ ਜੋਗੀਆ, ਨਹੀਂ ਉਹ ਲੱਭਣੇ ਲਾਲ ਗਵਾਚੇ, ਪਰ ਸਿੱਖ ਕੌਮ ਦੇ ਵਿੱਚ ਇੱਕ ਅਜਿਹਾ ਜਿਹੜਾ ਕਿ ਇਤਿਹਾਸਕ ਪੰਨਾ ਗਾ ਜਿਸ ਨੂੰ ਫਰੋਲਣਾ ਵਾਰ-ਵਾਰ ਬਣ ਜਾਂਦਾ, ਕਿਉਂਕਿ ਉਦੋਂ ਕਈ ਘਰ ਅਜਿਹੇ ਸੀ ਜਿਹੜੇ ਕਿ ਬਰਬਾਦ ਹੋ ਗਏ, ਕਈ ਘਰਾਂ ਨੂੰ ਜਿੰਦੇ ਲੱਗ ਗਏ, ਕਈ ਘਰਾਂ ਦੇ ਵਿੱਚੋਂ ਬਰਾਤਾਂ ਨਹੀਂ ਚੜ੍ਹੀਆਂ। ਤਾਂ ਸਾਡੇ ਨਾਲ ਬਾਪੂ ਬਲਦੇਵ ਸਿੰਘ ਵੀ ਮੌਜੂਦ ਰਹਿਣਗੇ ਅਤੇ ਸਾਡੇ ਨਾਲ ਭਾਈ ਸਾਹਿਬ ਭਾਈ ਨਰਿੰਦਰ ਸਿੰਘ ਜੀ ਦੇ ਮਾਤਾ ਵੀ ਮੌਜੂਦ ਰਹਿਣਗੇ। ਤਾਂ ਪਹਿਲਾਂ ਅਸੀਂ ਫਤਿਹ ਦੀ ਸਾਂਝ ਪਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਤਾ ਜੀ ਤੁਹਾਡੇ ਤੋਂ ਸ਼ੁਰੂ ਕਰ ਲੈਂਦੇ ਹਾਂ। ਕਹਿੰਦੇ ਕਿ ਦਿਲ ਦਾ ਟੁਕੜਾ ਹੁੰਦੇ ਨੇ ਪੁੱਤ, ਇੰਨਾ ਸਮਾਂ ਕਿਵੇਂ ਲੰਘਾਇਆ ਫਿਰ? ਬਹੁਤ ਮੁਸ਼ਕਿਲ ਨਾਲ ਬੇਟੇ ਲੰਘਾਇਆ। ਤਾਂ ਕੋਈ ਉਹ ਨਹੀਂ, ਕੁੱਤਾ ਭੌਂਕਦਾ ਤਾਂ ਵੀ ਐਂ ਹੋਣਾ ਵੀ ਮੇਰਾ ਬੇਟਾ ਆਊਗਾ। ਬਾਹਰ ਖੜਕਾ ਹੋਣਾ ਫਿਰ ਵੀ ਉੱਠ ਕੇ ਰਾਤਾਂ ਨੂੰ ਦੇਖਣਾ ਵੀ ਮੇਰਾ ਬੇਟਾ ਆਊਗਾ। ਸੰਘਰਸ਼ ਦੇ ਵਿੱਚ ਜਾਣ ਦਾ ਕੀ ਸਬੱਬ ਬਣਿਆ ਇਹਨਾਂ ਦਾ? ਇਹ ਬੇਟੇ ਮੇਰੇ ਭਰਾ ਕਰਕੇ ਬਣਿਆ। ਮੇਰਾ ਭਰਾ ਫੌਜ ਚੋਂ ਭਗੌੜਾ ਹੋ ਗਿਆ 83 ਵੇਲੇ ਜੀ, 11ਵੀਂ ਫੌਜ 'ਚ। ਉੱਥੇ ਫਿਰ ਉਹ ਹਰਿਮੰਦਰ ਸਾਹਿਬ ਵਿੱਚ ਫੜਿਆ ਗਿਆ। ਹਰਿਮੰਦਰ ਸਾਹਿਬ ਫੜਿਆ ਗਿਆ। ਕੁਛ ਚਿਰ ਤਾਂ ਸਾਨੂੰ ਪਤਾ ਹੀ ਨਹੀਂ ਲੱਗਿਆ। ਫਿਰ ਕੁਛ ਚਿਰ ਨਾਭੇ ਜੇਲ੍ਹ ਤੋਂ ਫਿਰ ਉਹ ਜੋਧਪੁਰ ਭੇਜਤਾ ਜੀ। ਜੋਧਪੁਰ ਜਦੋਂ ਗਿਆ ਬੇਟੇ ਫਿਰ ਅਸੀਂ ਜੋਧਪੁਰ ਉਹਦੀ ਮੁਲਾਕਾਤ ਕਰਨ ਗਏ ਨਾਲ ਬੱਚੇ ਸੀ ਵੀ ਬੱਚਿਆਂ ਦੇ ਫਿਰ ਮਨ 'ਤੇ ਅਸਰ ਹੋਇਆ। ਹੋ ਹੀ ਜਾਂਦਾ, ਸਾਨੂੰ ਪਤਾ ਹੀ ਹੈ, ਨਿੱਕੇ ਛੋਟੇ ਬੱਚੇ ਸੀ ਜਦੋਂ। ਹਾਂ ਫਿਰ ਉਦੋਂ ਬਾਅਦ ਬੇਟੇ ਸਾਨੂੰ ਕੋਰਟ 'ਚ ਜਦੋਂ ਉਹ ਉਦੋਂ ਰਾਜੀਵ ਗਾਂਧੀ ਨੇ ਛੱਡੇ ਨੇ ਜੋਧਪੁਰ ਵਾਲੇ ਕੈਦੀ, ਫਿਰ ਭਰਾ ਮੇਰਾ ਆ ਗਿਆ। ਫਿਰ ਆ ਕੇ ਉੱਥੇ ਇੱਥੇ ਪੁਲਿਸ ਨੇ ਉਹਨੂੰ ਟਿਕਣ ਨਹੀਂ ਦਿੱਤਾ ਜੀ। ਉਹਨੂੰ ਹੈਰਾਨ ਕਰਦੀ ਰਹੀ ਵੀ ਤੁਸੀਂ ਪਹਿਲਾਂ ਭਗੌੜੇ ਹੋਏ, ਹੁਣ ਤੁਹਾਡੇ ਕਿਹਦੇ ਨਾਲ ਸੰਬੰਧ ਨੇ, ਕੌਣ ਤੁਹਾਡੇ ਕੋਲੇ ਆਉਂਦੇ ਨੇ। ਉਹ ਖੇਤੀ ਵੀ ਕਰਨ ਲੱਗਿਆ, ਉਹਨੇ ਗਾਈਆਂ ਗੂਈਆਂ ਵੀ ਰੱਖੀਆਂ ਵੀ ਮੈਂ ਦੁੱਧ ਪਾਉਣਾ ਸ਼ੁਰੂ, ਮੈਂ ਆਪਦੇ ਪਰਿਵਾਰ ਨੂੰ ਸਾਂਭਾਂ ਜੀ। ਪਰ ਉਹਨੂੰ ਟਿਕਣ ਨਾ ਦਿੱਤਾ ਪਤਾ ਪੁਲਿਸ ਵਾਲੇ। ਫਿਰ ਉਦੋਂ ਬਾਅਦ ਕਿਤੇ ਬਸ ਖੇਤ ਕਣਕ ਦਾ ਟੋਕਾ ਕਰਦੇ ਤੇ ਕਣਕ ਕੱਢ ਰਹੇ ਤੇ ਫਿਰ ਉਹਨਾਂ ਨਾਲ ਕੋਈ ਸਿੰਘਾਂ ਦਾ ਸੰਪਰਕ ਹੋ ਗਿਆ ਜੀ। ਕਾਸ਼ਤੀਵਾਲ ਧਰਮ ਸਿੰਘ ਕਾਸ਼ਤੀਵਾਲ, ਉਹਦੇ ਨਾਲ 2 ਸਿੰਘ ਹੋਰ ਉਹ ਫੜੇ ਗਏ ਜੀ। ਫਿਰ ਉਹਨੂੰ ਮਿਲੇ ਆ ਕੇ ਵੀ ਕਿਵੇਂ ਨਾ ਕਿਵੇਂ ਤੈਨੂੰ ਟੇਕਣ ਤਾਂ ਪੁਲਿਸ ਹੁਣ ਵੀ ਨਹੀਂ ਦਿੰਦੀ ਵੀ ਤੂੰ ਸਾਨੂੰ ਮਦਦ ਕਰ। ਚੱਲ ਉਹਨੂੰ ਰਾਤ ਨੂੰ ਉੱਥੋਂ ਬੇਟੇ ਲੈ ਗਏ। ਉਹ ਮਦਦ ਕਰੀ ਗਾਹਾਂ, ਕੋਈ ਨਾ ਕੋਈ ਪਰਿਵਾਰ ਕਿਸੇ ਦਾ ਚੱਕਿਆ, ਭਰਾ ਚੱਕਿਆ ਕੋਈ SSB ਦੀ ਖੇੜੀ ਦਾ, ਅਤੇ ਉਹਦੇ ਭਰਾ ਨੂੰ ਚੱਕ ਕੇ ਫਿਰ ਉਹ ਛੁਡਾਇਆ ਜੀ। ਮਹਾਰਾਜ ਸਿੰਘ ਜੀ ਇਹ ਕਾਸ਼ਤੀਵਾਲ ਇਹ ਛੁਡਾਏ ਵੇਲੇ ਬਸ। ਉਦੋਂ ਬਾਅਦ ਤਾਂ ਫਿਰ ਪੁੱਤ ਭਗੌੜਾ ਹੋ ਗਿਆ। ਬਾਪੂ ਜੀ ਤੁਹਾਡੇ 'ਤੇ ਵੀ ਕਹਿੰਦੇ ਕਾਫੀ ਤਸ਼ੱਦਦ ਕੀਤਾ ਗਿਆ, ਕਿੰਨਾ ਕੁ ਤਸ਼ੱਦਦ ਹੋਇਆ ਉਦੋਂ? ਬਹੁਤ ਹੋਇਆ ਜੀ, ਜਿੰਨਾ ਵੀ ਕਹੀ ਉਨੀ ਥੋੜ੍ਹਾ ਸੀ। ਜੋ ਲੈ ਜਾਂਦੇ 2-2 ਮਹੀਨੇ ਨਾ ਛੱਡਦੇ। ਕਿਵੇਂ ਲੱਡੇ ਲੈ ਗਏ ਉੱਥੇ 2 ਲੱਡੇ, ਮੈਂ ਆਪਦੇ ਆਪ ਹੀ ਪੇਸ਼ ਹੋ ਗਿਆ ਸੀ। ਜੋ ਬਾਹਲਾ ਲੱਗ ਗਿਆ ਪਰਿਵਾਰ ਨੂੰ ਤੰਗ ਕਰਨ ਵੀ ਉਹਦਾ ਭਗੌੜਾ, ਇਹ ਤਾਂ ਨਹੀਂ ਭਗੌੜਾ, ਇਹ ਕਿਉਂ ਨਹੀਂ ਘਰੇ ਖੜ੍ਹਦਾ। ਚੱਲ ਅਖੀਰ ਨੂੰ ਫਿਰ ਮੈਨੂੰ ਹੀ ਹੋਣਾ ਪਏਗਾ ਵੀ ਚੱਲ ਹੋ ਜਾਂਦੇ ਪੇਸ਼। ਦੇਖੀਏ ਪੇਸ਼ ਵੀ ਹੋ ਗਏ ਬੰਦੇ ਦੇ ਰਾਹੀਂ, ਤਸ਼ੱਦਦ ਉਹਨਾਂ ਨੇ ਪੂਰਾ ਹੀ ਕਰਿਆ ਜਿੰਨਾ ਹੁੰਦਾ। 2 ਮਹੀਨੇ ਬਾਅਦ ਛੱਡਿਆ ਫਿਰ ਉਹ ਤੋਂ ਬਾਅਦ ਕਿਤੇ ਕੋਈ ਥਾਣਾ ਆ ਗਿਆ, ਕਿਤੇ ਕੋਈ ਆ ਗਿਆ, 2 ਦਿਨ ਲੈ ਜਾਂਦੇ, ਰੱਖ ਜਾਂਦੇ, ਛੱਡ ਦਿੰਦੇ। ਫਿਰ ਇੱਕ ਵਾਰ ਖਾਸੀ ਸਿੰਘਾਂ ਦੀ ਆਸ ਵਿੱਚ ਹੋ ਗਈ, ਇੱਕ ਚੱਕਣ ਚਕਾਈਆਂ ਜ਼ਿਆਦਾ ਵੱਧ ਗਈਆਂ ਸੀ ਇਹਨਾਂ ਦੀਆਂ ਗਵਾਹ ਕਰਨੇ। ਫਿਰ ਉਦੋਂ ਇੱਧਰ ਅੰਮ੍ਰਿਤਸਰ ਦੀ ਪੁਲਿਸ ਲਈ ਸੀ, ਪਰਮਜੀਤ ਸੀਗਾ ਬਠਿੰਡੇ, ਉਹਦਾ ਭਰਾ ਚੱਕਿਆ ਗਿਆ ਸੀ। ਉਹਦਾ ਕਰਕੇ ਫਿਰ ਮੈਨੂੰ ਲੈ ਗਏ ਰਾਤ ਨੂੰ, ਘਰੇ ਪਏ ਸੀ, ਲੈ ਗਏ। ਫਿਰ 6 ਮਹੀਨੇ ਨਹੀਂ ਛੱਡੇ ਉਹਨਾਂ ਨੇ। ਹੋਰ ਕੋਈ ਰੋਟੀ ਟੁੱਕ ਦਾ ਕਿਹੜਾ ਉਹਨਾਂ ਨੇ ਦੇਣਾ ਸੀ, ਬਸ ਕਿਤੇ ਉਹ ਠਾਣੇ 'ਚ ਕਿਤੇ ਉਹ ਠਾਣੇ 'ਚ। ਜਦੋਂ ਤੁਹਾਡੇ ਪੁੱਤਰ ਭਗੌੜੇ ਹੁੰਦੇ ਨੇ ਜਾਂ ਤੁਹਾਡੇ ਪੁੱਤਰ ਬਾਗੀ ਹੁੰਦੇ ਨੇ ਹਕੂਮਤ ਤੋਂ, ਤਾਂ ਫਿਰ ਉਦੋਂ ਤੁਹਾਨੂੰ ਪਤਾ ਹੁੰਦਾ ਕੁਛ ਇਹ ਗੱਲ ਦਾ? ਇਹ ਸਾਨੂੰ ਕੀ ਪਤਾ ਸੀਗਾ ਉਦੋਂ। ਇਹਦਾ ਮੁੰਡਾ ਉਦੋਂ ਜਦੋਂ ਉੱਥੇ 6 ਮਹੀਨਿਆਂ ਬਾਅਦ ਮੈਨੂੰ ਛੱਡਿਆ, ਉਦੋਂ ਬਾਅਦ ਆਏ ਤਾਂ ਉਹ ਚੱਕੇ ਇਹਨਾਂ ਨੂੰ ਇਹਨੂੰ ਸਾਨੂੰ ਤਾਂ ਹੀ ਰਹਿ ਗਏ ਵੀ ਉਹ ਅਫਸਰਾਂ ਦੀ ਚੱਕ ਚਕਾਈ ਸੀ ਜਿਹੜੀ ਵੀ, ਜੇ ਉਹਨੂੰ ਛੱਡਣਗੇ ਤਾਂ ਤੁਹਾਨੂੰ ਛੱਡਾਂਗੇ।
ਚਲੋ ਜਿਹੜੇ ਸਿੰਘਾਂ ਨੇ ਬੰਦੇ ਛੱਡਤੇ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਛੱਡਦਾ ਬਹੁਤ ਫੜੇ ਹੋਏ ਸੀ। ਉਹ ਸਾਡੇ ਵਾਲੇ ਬੰਦੇ ਦਾ ਹੀ ਫੜਿਆ ਹੋਇਆ ਸੀ, ਉਹ ਸੁੱਟ ਗਿਆ, ਮੰਗਾਂ ਪੂਰੀਆਂ ਕਰਤੀਆਂ, ਛੱਡਤਾ। ਉਹ ਤੋਂ ਬਾਅਦ ਮੈਨੂੰ ਛੱਡਤਾ ਸੀ ਮਹੀਨੇ ਬਾਅਦ। ਸਹੀ ਚੱਲਦਾ ਰਿਹਾ। ਤਵਾਰੀ ਤਾਂ ਇਹਨਾਂ ਦੀ ਹੁਣ ਵੀ ਨਹੀਂ ਹੈਗੀ, ਹੁਣ ਵੀ ਆਉਂਦੇ ਨੇ। ਕੋਈ 26 ਜਨਵਰੀ ਆ ਗਈ, ਕੋਈ 15 ਅਗਸਤ ਆ ਗਿਆ, ਕੋਈ ਵਾਰਦਾਤ ਹੋ ਗਈ, ਆਉਂਦੇ ਨੇ। ਕਿਤੇ ਲੈ ਵੀ ਜਾਂਦਾ ਕੋਈ, ਕਿਤੇ ਨਹੀਂ ਵੀ ਲੈ ਕੇ ਜਾਂਦਾ। ਮਾਤਾ ਜਦੋਂ ਜਿਵੇਂ ਇਹਨਾਂ ਨੇ ਦੱਸਿਆ ਕਿ ਕਾਫੀ ਤਸ਼ੱਦਦ ਕਰਦੇ ਰਹੇ ਨੇ, ਕਾਫੀ 6-6 ਮਹੀਨੇ ਅਸੀਂ ਘਰੇ ਨਹੀਂ ਸੀ ਆਉਂਦੇ ਹੈਗੇ, ਸਾਨੂੰ ਹੁਣ ਵੜ ਨਹੀਂ ਸੀ ਦਿੰਦੇ ਬੇਟੇ। ਕਈ ਵਾਰ ਤਾਂ ਰੋਟੀ ਪੱਕੀ ਹੋਣੀ ਬੱਚਿਆਂ ਨੂੰ, ਕਈ ਵਾਰ ਮੁੱਕਵਾਏ ਵੀ ਅੱਜ ਘਰੇ ਨੇ ਵੀ ਚਲੋ ਘਰੇ ਰੋਟੀ ਪਕਾ ਲੈਂਦੇ, ਐਂ ਹੋ ਜਾਣਾ। ਰੋਟੀ ਪਾਈ ਵੀ ਰਹਿ ਜਾਣੀ ਬੇਟੇ, ਬਸ ਉਹਦੀ ਆ ਜਾਣੀ, ਪੁਲਿਸ ਨੇ ਉਹਦੀ ਲੈ ਜਾਣੀ। ਕਈ ਵਾਰ ਕੋਈ ਇਹੋ ਜਿਹਾ ਵੀ ਹੁੰਦਾ ਸੀ, ਇੱਕ ਗੁਰਮੇਲ ਸਿੰਘ ਧਨੌਲੇ ਵਧੀਆ ਵੀ ਸੀ। ਫਿਰ ਉਹ ਕਹਿੰਦਾ ਵੀ ਬਲਦੇਵ ਸਿੰਘ ਤੂੰ ਥੋੜ੍ਹਾ ਜਿਹਾ ਮਾੜਾ ਜਿਹਾ ਬੱਚਿਆਂ ਤੋਂ ਬਚ ਕੇ ਰਿਹਾ ਕਰ, ਵੀ ਬੱਚੇ ਵੀ ਰੋਟੀ ਕਿੰਨੀ ਭੁੱਖੇ ਰਹਿ ਜਾਂਦੇ ਜਦੋਂ ਅਸੀਂ ਤੈਨੂੰ ਲੈ ਜਾਂਦੇ, ਵੀ ਤੂੰ ਮਾੜਾ ਮੋਟਾ ਆਪਦਾ ਪਾਸਾ ਅੱਛਾ ਕਰਕੇ ਰਿਹਾ ਕਰ। ਬੱਚੇ ਤਾਂ ਚੱਲ ਰੋਟੀ ਇੱਕ ਟਾਈਮ ਖਾ ਲੈਣਗੇ, ਬਸ ਰੋਟੀ ਵੀ ਨਹੀਂ ਸੀ ਪਤਾ, ਕਈ ਵਾਰ ਪੱਕੀ ਰਹਿ ਜਾਂਦੀ। ਬਸ ਫਿਰ ਬੱਚੇ ਕਦੇ ਰਿਸ਼ਤੇਦਾਰੀ 'ਚ ਕਦੇ ਆਏ, ਫਿਰ ਆਏ ਭੇਜਦੇ ਸੀ ਡੋਡੀ ਵੰਡ ਤੇ ਬੱਚੇ। ਫਿਰ ਕੋਈ ਕਿਤੇ ਬੱਚਿਆਂ ਦੀ ਵੀ ਪੜ੍ਹਾਈ ਖਰਾਬ ਹੋਈ ਬੇਟੇ। ਛੋਟਾ ਬੱਚਾ ਸੀ, ਇੱਕ ਜਮੀ ਛੋਟਾ ਸੀ, 3 ਸਾਲ ਦਾ ਸੀ, 4 ਕੁ ਲੱਗਿਆ ਹੋਇਆ ਸੀ, ਉਹ ਵੀ ਲੱਗ ਰਿਹਾ ਮਾਂ ਤੋਂ। ਇਹਨਾਂ ਦਾ ਕਹਿੰਦੇ 6ਵੀਂ ਕਲਾਸ 'ਚ ਪੜ੍ਹਦੇ ਸੀ ਇਹ ਬੇਟੇ ਪਹਿਲਾਂ ਜਦੋਂ ਛੋਟਾ ਤੇ ਉਦੋਂ 6ਵੀਂ 'ਚ ਹਜੇ ਹੋਇਆ ਨਹੀਂ ਸੀਗਾ ਵੀ ਪਹਿਲਾਂ ਪੇਪਰ ਹੋਣੇ ਸੀ। ਇਹਨਾਂ ਨੂੰ ਘਰੋਂ ਹੀ ਲੈ ਗਏ ਬੇਟੇ, ਗੁਰਦੁਆਰਾ ਸਾਹਿਬ ਤੋਂ ਆਇਆ ਸੀ। ਇਹਨੂੰ ਥੋੜ੍ਹਾ ਜਿਹਾ ਸ਼ੌਂਕ ਪਹਿਲਾਂ ਹੀ ਪਾਰਟੀ ਪੂਰਟੀ ਦਾ ਪੜ੍ਹਨ ਦਾ, ਮਹਾਰਾਜ ਜੀ ਪੂਰੀ ਰੌਂਦਾ ਸੀਗਾ, ਅੰਮ੍ਰਿਤਧਾਰੀ ਸੀ। ਇਹਨੂੰ ਥੋੜ੍ਹਾ ਜਿਹਾ ਗਿਆਨ ਵੱਧ ਸੀ। ਜਦੋਂ ਗੁਰੂ ਘਰੋਂ ਰਸ ਵੀ ਮਾਤਾ ਮੈਂ ਰੋਟੀ ਖਾ ਕੇ ਪੈਂਦਾ ਤਾਂ ਹੈ ਹੀ ਨਹੀਂ ਜੀ, ਘਰੇ ਪਾਉਂਦੇ ਤਾਂ ਅਸੀਂ ਇਹ ਨਹੀਂ ਤੇ ਬੱਚਿਆਂ ਨੂੰ ਕਿਸੇ ਨੂੰ। ਜਦੋਂ ਮੈਂ ਕਿਹਾ ਚੱਲ ਰੋਟੀ ਖਾ ਲਾ ਬੇਟੇ, ਵੀ ਖਾ ਕੇ ਫਿਰ ਤੂੰ ਪਾਈ ਜੀ ਕਿਸੇ ਦੋਸਤ ਮਿੱਤਰ ਕੋਲ। ਇਹ ਵੀ ਰੋਟੀ ਖਾ ਰਹੇ ਤੇ ਰਹਿ ਰੱਖ ਤੋਂ ਬਾਅਦ ਤੁਹਾਨੂੰ ਪਤਾ ਹੀ ਵੀ ਕਿੰਨਾ ਟਾਈਮ ਥੋੜ੍ਹਾ ਜਿਹਾ ਮੂੰਹ ਨਹੀਂ ਰਾਜਾ ਹੋ ਜਾਂਦਾ। ਚੱਲ ਇਹ ਰੋਟੀ ਖਾ ਕੇ ਜਦੋਂ ਮੈਂ ਬਾਹਰਲੇ ਪਾਸੇ ਨਿਕਲੀ, ਇੱਥੇ ਸਾਡੇ ਪੁਰਾਣੀ ਜੀ ਰਸੋਈ ਸੀ, ਜਦੋਂ ਉੱਥੇ ਗੇਟ ਵੜੇ ਮੈਂ ਕਿਹਾ ਵੀ ਪੁਲਿਸ ਆ ਗਈ। ਸਿੰਘ ਸਜੇ ਹੋਏ, ਗਾਤਰੇ ਪਾਏ, ਮੂੰਹ ਬੰਨੇ, ਕੇਸ ਜੀ ਪੱਗਾਂ ਬੰਨੇ। ਇਹ ਮੈਨੂੰ ਕਹਿੰਦੇ ਵੀ ਤੈਨੂੰ ਪਤਾ? ਮੈਂ ਕਿਹਾ ਪੁਲਿਸ ਆ। ਇਹ ਤਾਂ ਚੜ੍ਹ ਗਈ ਦੇਖ ਕੇ, ਉਹਦੀ ਸਾਡੇ ਰਸੋਈ ਨੀਵੀਂ ਜੀ 'ਚ ਟੁੱਟੀ ਜੀ, ਉੱਤੋਂ ਚੜ੍ਹ ਗਈ। ਬੇਟੇ ਤੋਂ ਚੜਿਆ ਨਾ ਗਿਆ, ਛੋਟਾ ਸੀ। ਜਦੋਂ ਚੜ੍ਹਨ ਲੱਗਿਆ ਭੱਜ ਕੇ 2 ਜਣਿਆਂ ਨੇ ਖਿੱਚ ਲਿਆ ਸਾਡੇ। ਚਲੋ ਜਦੋਂ ਨਾ ਇੱਥੋਂ ਲੈ ਗਏ ਬੇਟੇ, ਜਿਵੇਂ ਉੱਥੋਂ ਪੜੇ ਮੈਂ ਤੁਹਾਨੂੰ ਲੈ ਕੇ ਆਈ ਹਾਂ, ਐਡੀ ਦੂਰ ਤੱਕ ਮੈਂ ਉਹਨਾਂ ਦਾ ਕਰਦੀ ਗਈ ਨਾਲ। ਉਹੀ ਗੱਲ ਮੁਕਾਬਲੇ ਵਾਲੀ ਗੱਲ ਵੀ ਦੋਨਾਂ ਸਿੰਘਾਂ ਦੇ ਇੱਧਰੋਂ ਵੀ ਉਹਨਾਂ ਦੀਆਂ ਰਫਲਾਂ ਫੜੀਆਂ ਹੋਈਆਂ, ਉਹਨਾਂ ਦੀ ਬਾਹਾਂ ਫੜੀਆਂ ਹੋਈਆਂ। ਮੈਂ ਇੱਧਰ ਦੇ ਹੱਥ 'ਚ ਵੀ ਉਕੜੀ ਸੀ, ਤੁਰੇ ਗਏ 2 ਜਣੇ ਬੱਚੇ ਦੇ ਮੂਹਰੇ, ਤੇ ਮੈਂ ਰੌਲਾ ਪਾਉਂਦੀ ਗਈ ਮੇਰੇ ਬੱਚੇ ਨੂੰ ਛੱਡ ਦਿਓ। ਕਹਿੰਦੇ ਵੀ ਇਹਦੇ ਮਾਮੇ ਨੂੰ ਲਿਆ ਕੇ ਲਿਆਉਣਾ। ਮੈਂ ਕਿਹਾ ਵੀ ਮੈਨੂੰ ਪਤਾ ਵੀ ਮਾਮੇ ਨੂੰ ਨਹੀਂ, ਤੁਸੀਂ ਪੁਲਿਸ ਆ ਰਹੀ ਵੀ ਖਾਸੀ ਖਿੱਚਾ ਤੂੰ ਜਿੱਥੋਂ ਤੁਸੀਂ ਗੱਡੀ ਲੈ ਕੇ ਮੁੜਿਓ ਉੱਥੇ ਤੱਕ ਮੇਰੀ ਉਹਨਾਂ ਨਾਲ ਹੁੰਦੀ ਗਈ। ਫਿਰ ਉਹਨਾਂ ਨੇ ਫਾਇਰ ਫੂਰ ਵੀ ਕਰੀ ਵੀ ਜੇ ਡਰਦੀ ਸਾਡੇ ਲਈ, ਫਾਇਰ ਵੀ ਕਰੇ। ਫਿਰ ਮੇਰੇ ਹੱਥਾਂ 'ਤੇ ਵੀ ਵੱਜੇ ਹੋਏ ਨੇ ਬੇਟਿਆਂ ਨੇ, ਹਰਲੇ ਮੇਰੇ ਪੈਰਾਂ 'ਤੇ ਵੀ ਵੱਜੇ ਹੋਏ ਨੇ। ਪੈਰਾਂ ਤੋਂ ਮੈਨੂੰ ਬਹੁਤ ਤਕਲੀਫ ਆ, ਮੈਂ ਪੈ ਨਹੀਂ ਸਕਦੀ। ਅਤੇ ਫਿਰ ਮੈਂ ਉੱਥੇ ਰੱਖ ਕੇ, ਜਦੋਂ ਫਿਰ ਮੈਨੂੰ ਉੱਥੇ ਖਿੱਚ ਗਈ, ਛੱਡ ਗਈ, ਸਿੱਟ ਗਈ ਉੱਥੇ। ਫਿਰ ਇੰਨੇ ਕੋਈ ਹੋਰ ਉੱਠ ਖੜੇ ਫਾਇਰ ਸੁਣ ਕੇ, ਚੱਲ ਫਿਰ ਇਕੱਠੇ ਹੋ ਗਏ। ਫਿਰ ਸਾਨੂੰ ਇਹਨਾਂ ਨੇ 5 ਮਹੀਨੇ ਬੇਟੇ ਦੱਸਿਆ ਨਹੀਂ ਹੈਗਾ ਵੀ ਕਿੱਥੇ। ਅਸੀਂ ਬਹੁਤ ਫਿਰੇ, ਉਸੇ ਕਰਕੇ ਕਮਜ਼ੋਰ ਹੋ ਗਏ ਪੁੱਤ, ਪੈਸੇ ਲਾਉਣੇ, ਗੱਡੀਆਂ ਕਰਾਉਣੀਆਂ, ਜਿਹੜਾ ਜ਼ਮੀਨ ਦੀ ਮਾੜੀ ਮੋਟੀ ਉਹ ਵੀ ਵਿਕ ਗਈ, ਉੱਤੇ ਲਾਉਂਦੇ ਤੁਰੇ ਫਿਰੇ, ਸਾਨੂੰ ਕੋਈ ਪਤਾ ਨਹੀਂ ਲੱਗਿਆ। ਫਿਰ 5 ਮਹੀਨੇ ਤੋਂ ਬਾਅਦ ਜਦੋਂ ਬੱਚੇ ਨੂੰ ਐਂ ਲਈ ਤੁਰੇ ਫਿਰੇ, ਬੱਚੇ ਤੋਂ ਕੁਛ ਪੁੱਛਦੇ ਰਹੇ, ਕਹਿੰਦਾ ਮਾਤਾ ਜਦੋਂ ਮੈਂ ਤੋਂ ਕੁਛ ਪੁੱਛਦੇ ਤਾਂ ਮੈਨੂੰ ਪਤਾ ਹੀ ਨਹੀਂ ਕੁਛ। ਫਿਰ 5 ਮਹੀਨੇ ਤੋਂ ਬਾਅਦ ਬੇਟੇ ਫਿਰ ਇਹ ਮੇਰੇ ਪਿੰਡ ਛੱਡ ਗਏ, ਘਨੌਰੀ ਕਲਾਂ, ਰਾਤ ਨੂੰ 1 ਵਜੇ। ਬੱਚੇ ਨੂੰ ਆਏ ਨਾ ਪਤਾ ਲੱਗੇ ਰਾਤ ਨੂੰ ਵੀ ਮੇਰੇ ਨਾਨਕਿਆਂ ਦਾ ਘਰ ਕਿੱਧਰ ਆ, ਜਾਓ ਘਰੇ ਹੋਣਗੇ ਕਿ ਨਹੀਂ ਹੋਣਗੇ, ਵੀ ਮੈਂ ਜਾਵਾਂ ਕਿੱਥੇ। ਫਿਰ ਸਾਡੇ ਪੰਡਤਾਂ ਦਾ ਘਰ ਸੀ, ਉਹਨੇ ਉਹਨਾਂ ਦੇ ਬਾਹਰ ਖੜਕਾਇਆ, ਉਹਨਾਂ ਨੇ ਫਿਰ ਮੇਰੇ ਮਾਂ ਬਾਪ ਨੂੰ ਉਠਾਇਆ। ਫਿਰ ਮੇਰਾ ਬੱਚਾ ਰਾਤ ਉੱਥੇ ਰਿਹਾ, ਤੜਕੇ ਨੂੰ ਸਾਡੇ ਕੋਲ ਛੱਡ ਕੇ। ਬਿਲਕੁਲ। ਤਾਂ ਸੋ ਇਹ ਕਹਾਣੀ ਹੈ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਅੱਜ, ਸਬੱਬ ਬਣਿਆ ਗਾ, ਜਿਵੇਂ ਪਹਿਲਾਂ ਦੱਸਿਆ ਕਿ ਉਹਨਾਂ ਮਾਵਾਂ ਦੇ ਕੋਲ ਬੈਠਣ ਦਾ ਜਿਨ੍ਹਾਂ ਨੇ ਉਸ ਵਕਤ ਕਾਫੀ ਤਸ਼ੱਦਦ ਚੱਲਿਆ। ਤਾਂ ਅੱਜ ਸਾਡੇ ਨਾਲ ਬਜ਼ੁਰਗ ਬਾਪੂ ਵੀ ਬੈਠੇ ਨੇ, ਇਹਨਾਂ ਦੇ ਨਾਲ ਵੀ ਅਸੀਂ ਥੋੜ੍ਹੀ ਬਹੁਤੀ ਗੱਲਬਾਤ ਹੈ ਜਿਹੜੀ ਉਹ ਕਰ ਰਹੇ ਹਾਂ।
ਬਜ਼ੁਰਗੋ, ਤਸ਼ੱਦਦ ਕਿਸ ਤਰ੍ਹਾਂ ਦਾ ਕਰਦੀ ਸੀ ਪੁਲਿਸ ਉਦੋਂ, ਜਦੋਂ ਤੁਹਾਨੂੰ ਅੰਦਰ ਲੈ ਜਾਂਦੇ ਫੜ ਕੇ? ਤਸ਼ੱਦਦ ਕਿਸ ਤਰ੍ਹਾਂ ਦਾ ਹੁੰਦਾ? ਜਦੋਂ ਯਾਦ ਆਉਂਦਾ ਰੌਂਗਟੇ ਖੜੇ ਹੁੰਦੇ ਹੋਣੇ ਆ ਉਹ ਗੱਲਾਂ ਨੂੰ ਯਾਦ ਕਰਕੇ। ਤਸ਼ੱਦਦ ਦਾ ਹੀ ਘੋਟਾ ਲਾਉਣਾ ਉਹਨਾਂ ਨੇ, ਮਗਰ ਬਾਹਾਂ ਬੰਨ੍ਹ ਕੇ ਐਂ ਕਰਕੇ ਘੋਟਾ ਉੱਤੇ ਦੋ ਤਿੰਨ ਜਣੇ ਚੜ੍ਹ ਜਾਂਦੇ। ਉਹ ਦੋ ਜਣੇ ਨੇ ਫੇਰੀ ਜਾਣੇ, ਦੋ ਤਿੰਨ ਜਣੇ ਉੱਤੇ ਹੁੰਦੇ। ਹੁਣ ਜਦੋਂ ਆਪਣੇ 'ਚ ਹੈ ਨਹੀਂ ਸੀ ਕੁਛ, ਮਨ ਬਣਾਈ ਵਾਲਾ ਤਾਂ ਹੈ ਹੀ ਨਹੀਂ ਸੀ ਕੰਮ। ਐਂ ਅੱਡੋ ਅੱਡ ਤਸੀਹੇ 'ਚ ਫਿਰ ਇੱਕ ਤਾਹਾਂ ਸੀ ਉੱਚਾ ਜਿਹਾ, ਉਹਨੇ 20-25 ਫੁੱਟ ਦਾ, ਉਹਨਾਂ ਗਾਡਰ ਜਿਹਾ ਪਾਇਆ ਹੋਇਆ ਥਾਵਣਿਆਂ ਦੇ, ਉਹਦੇ 'ਤੇ ਪਾਉਣੀ ਸੀ। ਫਿਰ ਮਗਰ ਦੀਆਂ ਬਾਹਾਂ ਬੰਨ੍ਹ ਕੇ ਫਿਰ ਉਹਦੇ 'ਤੇ ਤਾਹਾਂ ਲਏ। ਉਹ ਕਹਿੰਦੇ ਵੀ ਜੇ ਕੋਈ ਸਾਨੂੰ ਦੱਸਣਾ ਹੋਊ, ਤੂੰ ਆਪਦਾ ਪੈਰ ਪੂਰ ਹਿੱਲਿਆ ਦੀ, ਫਿਰ ਅਸੀਂ ਤੈਨੂੰ ਥੱਲੇ ਤਾਰ ਲਾਂਗੇ। ਕਦੋਂ ਮੈਂ ਨਾ ਵੀ, ਜਦੋਂ ਹੈ ਹੀ ਨਹੀਂ ਸੀ, ਪਤਾ ਹੀ ਨਹੀਂ ਸੀ ਕਾਹਦਾ ਵੀ ਕਿੱਥੇ ਨੇ ਬੰਦੇ, ਕਿੱਥੇ ਕਾਹਦੇ ਪੈਰ ਹਿੱਲਾਉਣੇ ਸੀ। ਚੱਲ ਮੈਂ ਕਿਹਾ ਹੁਣ ਤਾਂ ਸਿਰੇ ਲੱਗੀ ਪਈ ਆ ਕਹਾਣੀ, ਬਸ ਉੱਥੇ ਖੜੇ। ਫਿਰ ਅੱਧੇ ਕੁ ਘੰਟੇ ਬਾਅਦ ਫਿਰ ਇਹਨਾਂ ਨੇ ਲਾਹ ਲੈਣਾ ਸੀ। ਲਾਹੇ ਹੋਏ 'ਤੇ ਵੀ ਬਹੁਤ ਕਰਨਾ, ਧੱਫਾ ਧੌਲ, ਮੁੱਕੇ ਮਾਕੇ ਮਾਰਨੀਆਂ ਲੱਤਾਂ 'ਤੇ ਪੱਟਾਂ 'ਤੇ, ਕਾਸਰ ਕੋਈ ਨਹੀਂ ਛੱਡੀ। ਇਹਨਾਂ ਨੇ ਪਾਣੀ ਵੀ ਪਾਇਆ ਮੂੰਹ 'ਚ ਵੀ ਪ੍ਰੈਸ਼ਰ ਵਾਲਾ, ਬਸ ਜਿੰਨੀ ਕੁ ਬਾਤ ਆ ਅਸੀਂ ਲਾਈ ਗਏ ਨੇ, ਉਹਨਾਂ ਨੇ ਕਸਰ ਨਹੀਂ ਛੱਡੀ ਕੋਈ। ਬਸ ਫਿਰ ਪੰਚਾਇਤ ਦੀ ਪਿੰਡਾਂ ਉਹਨਾਂ ਦੀ ਜਾਂਦੀ ਸੀ ਪੰਚਾਇਤ, ਫਿਰ ਛੱਡ ਦਿੰਦੀ। ਕਿਤੇ 5 ਦਿਨ, ਕਿਤੇ 10 ਦਿਨ ਐਂ ਰੱਖਦੇ ਰਹੇ ਜੀ। ਘਰੇ ਰਹਿਣ ਨਾਲ ਤਾਂ ਸਬੱਬ ਹੀ ਨਹੀਂ ਸੀਗਾ। ਸਾਡਾ ਮਾਲ ਪਸ਼ੂ ਵਿਕ ਗਿਆ ਸੀ ਸਾਰਾ, ਵੇਚਣਾ ਹੀ ਪਿਆ ਜਦੋਂ ਨਾ ਸਰਿਆ ਜੀ। ਵਾਹਣ ਠੇਕੇ 'ਤੇ ਨਾ ਕੋਈ ਲਵੇ, ਨਾ ਹਿੱਸੇ 'ਤੇ ਲਵੇ। ਕਿਸੇ ਨਾਲ ਕੋਈ ਗਿਲਾ ਹੈ, ਕੋਈ ਸਿਕਵਾ ਹੋਵੇ ਕਿਸੇ ਸਰਕਾਰ ਪ੍ਰਤੀ ਜਾਂ ਕਿਸੇ ਲੋਕਾਂ ਪ੍ਰਤੀ? ਲੋਕਾਂ ਪ੍ਰਤੀ ਕੀ, ਜਦੋਂ ਹੁਣ ਇਹ ਜਿਹੇ ਰਾਹੀ ਉਹ ਪੈ ਗਏ, ਨਾਲ ਭੁਗਤਣਾ ਸਾਨੂੰ ਪੈ ਗਿਆ ਜੀ। ਬਸ ਸਰਕਾਰਾਂ ਦੇ ਕੰਮ ਹੀ ਇਹੋ ਜਿਹੇ ਨੇ ਕਿਹੜਾ। ਮਤਲਬ ਤੁਹਾਨੂੰ ਹੈ ਕਿਸੇ ਨਾਲ ਕੋਈ ਗਿਲਾ ਸ਼ਿਕਵਾ ਵੀ ਸਾਡੀ ਕਿਸੇ ਨੇ ਸਾਰ ਨਹੀਂ ਲਈ? ਲਈ ਵੀ ਨਹੀਂ ਬੈਠੇ ਕਿਸੇ ਨੇ। ਪੰਥਕ ਕਹਾਉਣ ਵਾਲੀਆਂ ਬੜੀਆਂ ਸਰਕਾਰਾਂ ਆਈਆਂ, ਕਿਸੇ ਨੇ ਨਹੀਂ ਪੁੱਛਿਆ ਸਾਨੂੰ। ਸਰਕਾਰ ਨੇ ਤਾਂ ਕਿਸੇ ਨੇ ਸਾਨੂੰ ਪੁੱਛਿਆ ਹੀ ਨਹੀਂ। ਸਾਡੇ ਮਾਗਲ ਵੀ ਨਹੀਂ ਆਏ, ਗਿਆ ਤੋਂ ਵੀ ਅੰਦਰ ਬਾਹਰ ਪੁੱਛਦੇ ਵੀ ਜੇ ਮਿਲਣ ਆਇਆ ਕਿਸੇ ਨੂੰ ਮਿਲਣਾ। ਇੱਕ ਕੱਲਾ ਸਾਡੇ ਨਾਲ ਗੋਬਿੰਦ ਕਾਂਝਲਾ, ਉਹ ਖੜਿਆ ਬੇਟੇ। ਉਹ ਵੀ ਜਦੋਂ ਸਾਰਾ ਕੁਛ ਉਹ ਹੋ ਗਿਆ, ਫਿਰ ਸਾਨੂੰ ਬਾਅਦ 'ਚ ਵੀ ਨਾ ਘਰੇ ਬੈਠਣ ਦਿੱਤਾ। ਬੱਚੇ ਦੇ ਸ਼ਹੀਦ ਹੋਏ ਤੋਂ ਬਾਅਦ ਵੀ ਸਾਨੂੰ ਤੰਗ ਪਰੇਸ਼ਾਨ ਕਰ ਭਗੌੜਾ ਕਰਾਰ ਦਿੱਤਾ ਨਾ ਵੀ ਸਾਨੂੰ ਬੱਚਾ ਵੀ ਇਹਨਾਂ ਦਾ ਭੱਜ ਗਿਆ ਗੱਡੀ 'ਚੋਂ ਜੀ। ਬਸ ਇੱਕ ਇਕੱਲਾ ਉਹ ਸਾਨੂੰ ਬਾਅਦ 'ਚ ਘਰੇ ਵਾਹਿਆ ਸਾਨੂੰ। ਬਸ ਹੋਰ ਸਾਡੀ ਕਿਸੇ ਨੇ ਬਾਂਹ ਨਹੀਂ ਪੁੱਛੀ। ਸਿਮਰਜੀਤ ਮਾਨ ਨਾਲ ਅਸੀਂ ਇੰਨੇ ਚਿਰ ਤੋਂ ਜੁੜੇ, ਕਿਸੇ ਸਾਡੇ ਕੋਲੋਂ ਮੁੜ ਜਾਂਦੇ ਨੇ ਬਿਲਕੁਲ ਇੱਥੋਂ ਪਿੰਡ 'ਚੋਂ ਆ ਕੇ ਸਾਡੇ ਘਰੇ ਆ ਕੇ, ਕਦੇ ਕਿਸੇ ਨੇ ਸਾਰ ਨਹੀਂ ਲਈ। ਜੁੜਿਆ ਅਸੀਂ ਵੋਟ ਹਜੇ ਵੀ ਪਾਉਂਦੇ, ਅਸੀਂ ਹੋਰ ਕਿਸੇ ਨੂੰ ਪਾਈ ਨਹੀਂ ਕਦੇ ਵੀ ਕਿਹੜੇ ਨੂੰ ਪਾਈਏ, ਲਟੇਰਿਆਂ ਨੂੰ ਕਿਹਨੂੰ ਪਾਈਏ ਵੀ। ਚਲੋ ਪੰਥ ਦਾ ਇੱਕ ਸੱਚਾ ਇਨਸਾਨ ਤਾਂ ਹੈ, ਵੋਟ ਹਜੇ ਵੀ ਬਸ ਅਸੀਂ ਉੱਥੇ ਪਾਉਣੀ, ਹੋਰ ਅਸੀਂ ਕਿਸੇ ਨੂੰ ਪਾਉਂਦੇ ਨਹੀਂ। ਪਰ ਪੁੱਛਿਆ ਸਾਨੂੰ ਕਿਸੇ ਨੇ ਨਹੀਂ ਪੁੱਛਿਆ। ਜਦੋਂ ਰਾਤ ਨੂੰ ਪਏ ਹੁੰਦੇ ਹੋ, ਗੱਲਾਂ ਕਰਦੇ ਹੁੰਦੇ ਹੋ, ਉਦੋਂ ਦਿਲ 'ਤੇ ਕੀ ਬੀਤਦੀ? ਬਹੁਤ ਆਏ ਹੁੰਦਾ ਪੁੱਤ ਵੀ ਇੰਨਾ ਵਧੀਆ ਪਰਿਵਾਰ 'ਚ ਬੈਠੇ ਤੇ ਵੀ ਹੁਣ ਖੇਲ ਬੱਚੇ ਵੀ ਅੱਡੋ ਅੱਡੀ ਹੋ ਪਏ ਨੇ। ਜਦੋਂ ਕਿਸੇ ਨੇ ਸਾਡੀ ਸਾਰ ਨਾ ਲਈ, ਬੱਚਾ ਕੋਈ ਕੁਛ ਰਿਹਾ ਨਾ, ਬੱਚੇ ਕੋਈ ਦਿਹਾੜੀ ਕਰਦਾ, ਕੋਈ ਠੇਕਿਆਂ ਦੇ ਵਾਹਨ ਪਾਉਂਦਾ, ਕੋਈ ਕੁਛ ਕਰਦਾ। ਯਾਰ ਤਾਂ ਕੱਢਣ ਨੇ ਪੈਣੇ ਬਹੁਤ ਕੁਛ ਆਉਂਦਾ ਬੇਟੇ, ਕੱਢਣ ਨੇ ਪੈਣੇ ਬਹੁਤ ਕੁਛ ਆਉਂਦਾ। ਮਾਣ ਵੀ ਮਹਿਸੂਸ ਹੁੰਦਾ ਉਹ ਵੀ ਸਾਡਾ ਪੁੱਤ ਇੱਕ ਮਾਣ ਮੇਰੇ ਬੇਟੇ ਤੇ ਹੁੰਦਾ ਵੀ ਹੁਣ ਆ ਪੋਤਾ ਵਗ ਗਿਆ ਵੀ ਉਹ ਵੀ ਫਿਰ ਜਾਰੀ ਗਿਆ ਬੇਟੇ ਵੀ ਇਹਦੇ ਤੇ ਮੈਨੂੰ ਮਾਣ ਆ ਵੀ ਮੇਰੇ ਪੁੱਤ ਨੇ ਕੁਛ ਤਾਂ ਕੁਛ ਦੁਨੀਆ ਤੇ ਖੱਟੇ ਹੀ ਆ। ਮਾਣ ਵੀ ਉਹ ਤਾਂ ਵੀ ਐਡੀ ਛੋਟੀ ਉਮਰ ਤੋਂ ਉਹਨੂੰ ਇੰਨੀ ਸਮਝ ਸੀ, ਕੁਛ ਤਾਂ ਖੱਟੇ ਮੇਰੇ ਪੁੱਤ ਅੱਜ ਦੁਨੀਆ ਤੇ ਜਿਉਂ ਸ਼ਹੀਦ ਨਹੀਂ ਹੈਗਾ, ਸ਼ਹੀਦ ਆ, ਆਮਰ ਸ਼ਹੀਦ ਆ, ਹਰ ਵਕਤ ਜਿਉਂਦਾ, ਲੋਕ ਯਾਦ ਕਰਦੇ ਨੇ ਬੇਟੇ। ਜਦੋਂ ਕੋਈ ਦਿਨ ਆਉਂਦਾ, ਦਿਹਾੜਾ ਆਉਂਦਾ, ਇਹਨਾਂ ਦਾ ਬਰਸੀ ਮਨਾਉਂਦੇ ਆ ਜਾਂ ਸ਼ਹੀਦੀ ਦਿਹਾੜਾ ਮਨਾਉਂਦੇ ਆ, ਉਦੋਂ ਪਿੰਡ ਦੇ ਵਿੱਚੋਂ ਕੋਈ ਅਲੌਸਮੈਂਟ ਹੁੰਦੀ ਹੋਣੀ ਹੈ? ਨਹੀਂ, ਕੋਈ ਨਹੀਂ ਹੁੰਦੀ ਬੇਟੇ, ਸਭ ਡਰਦੇ ਤੇ ਉਦੋਂ ਪੜਨ ਲੱਗੀ ਪੁਲਿਸ। ਮੈਨੂੰ ਐਂ ਲੈ ਜਾਂਦੀ ਸੀ, ਕਹਿੰਦੇ ਤੇ ਵੀ ਤੂੰ ਲੋਕਾਂ ਨੂੰ ਐਂ ਕਰਦੀ ਆ, ਲੋਕ ਤੇਰੇ ਮਗਰ ਨੇ। ਫਿਰ ਮੈਂ ਲੋਕਾਂ ਦਾ ਵੀ ਲੋਕ ਮੁਸ਼ਕਲ 'ਚ ਨਾ ਪੈ ਜਾਣ, ਫਿਰ ਬੇਟੇ ਮੈਂ ਬਸ ਗੁਪਤੀ ਆਪਦੀ ਬਣਾ ਲਈ। ਤੁਹਾਡੇ ਤੇ ਵੀ ਤਸ਼ੱਦਦ ਹੋਇਆ? ਬਹੁਤ ਬੇਟੇ, ਮੈਨੂੰ ਬਹੁਤ ਤੰਗ ਪਰੇਸ਼ਾਨ ਕਰਿਆ। ਲੈ ਜਾਂਦੀ ਸੀ ਮੈਨੂੰ ਵੀ ਪੁਲਿਸ ਵਾਲੇ, ਮੇਰੇ ਛੋਟੇ ਛੋਟੇ ਬੱਚੇ ਸੀ। ਮੈਨੂੰ ਕਹਿੰਦੇ ਦੱਸ ਕਿੱਥੇ ਤੇਰਾ ਭਾਈ? ਮੈਨੂੰ ਕੀ ਪਤਾ ਕਿੱਥੇ। ਕਹਿੰਦੇ ਉਹੀ ਕਹਿੰਦੇ ਰਾਤ ਆਇਆ ਸੀ। ਮੈਂ ਕਿਹਾ ਜਦੋਂ ਤੁਹਾਨੂੰ ਇੰਨਾ ਪਤਾ ਵੀ ਰਾਤ ਆਇਆ ਸੀ ਤੁਸੀਂ ਪੜ੍ਹ ਲੈਂਦੇ। ਕਹਿੰਦੇ ਤੂੰ ਰੌਲਾ ਪਾਉਂਦੀ ਪਿੰਡ ਫੜ ਲੈਣਾ। ਮੈਂ ਪਿੰਡ ਮੈਂ ਮਰਵਾਉਣਾ
ਵੀ ਪਿੰਡ ਮਰਵਾਉਣਾ, ਮੈਂ ਕਿਹਾ ਪਿੰਡ ਵੀ ਨਹੀਂ, ਮੈਂ ਪਿੰਡ ਨਾਲ ਨਹੀਂ ਧੋਖਾ ਕਰਨਾ ਹੈਗਾ। ਮੈਂ ਕਿਉਂ ਕਹਾਂ, ਜੇ ਤੁਹਾਨੂੰ ਪਤਾ ਸੀ ਤੁਸੀਂ ਆ ਕੇ ਖਾ ਲੈਂਦੇ। ਬਿਲਕੁਲ। ਹਾਂ, ਫਿਰ ਜਦੋਂ ਮੈਨੂੰ ਲੈ ਕੇ ਜਾਂਦੇ ਫਿਰ ਮੈਨੂੰ ਕਹਿੰਦੇ ਵੀ ਰਾਹ 'ਚ ਲੈ ਕੇ ਗਏ, ਫਿਰ ਸਾਡੇ ਲਵੇ ਲਾਉਣੇ ਦੀ ਪਿੰਡਾਂ 'ਚ ਟਰਾਲੀ ਆਏਗਾ, ਚਲੋ ਮੈਨੂੰ ਲੈ ਕੇ ਚੱਲੋ, ਕਿੱਥੇ ਬੈਠਾ ਤੁਹਾਨੂੰ ਠਹਿਰ ਦਾ ਪਤਾ ਵੀ ਉੱਥੇ ਬੈਠਾ, ਚਲੋ ਮੈਨੂੰ ਲੈ ਚਲੋ। ਕਹਿੰਦੇ ਸਾਨੂੰ ਮਾਰ ਦੂ, ਮੈਂ ਕਿਹਾ ਫਿਰ ਮੈਂ ਕਾਹਲੀ ਮਰੂੰ ਤੁਹਾਡੇ। ਫਿਰ ਜਦੋਂ ਆਏ ਬਾਹਲਾ ਮੇਰੇ ਨਾਲ ਚੱਲਣ ਲੱਗ ਗਏ, ਫਿਰ ਮੈਂ ਕਿਹਾ ਤਾਂ ਤੜਕੇ SSB ਦੇ ਬੇਸ ਨੂੰ ਸੰਗਰੂਰ। ਜਦੋਂ ਤੁਹਾਨੂੰ ਪਤਾ ਤੁਸੀਂ ਫੜ ਨਹੀਂ ਰਹੇ, ਤੁਸੀਂ ਕਹਿੰਦੇ ਵੀ ਪਿੰਡ ਦੇ ਲੋਕ ਫੜਨ, ਮੈਂ ਪਿੰਡ ਨੂੰ ਕਿਉਂ ਮਰਵਾਵਾਂ। ਮੈਂ ਕਿਹਾ ਮੈਂ ਤਾਂ ਤੜਕੇ SSB ਦੇ, ਮੈਂ ਦੂਜੇ ਦਿਨ ਫਿਰ SSB ਦੇ ਪੇਸ਼ ਹੋਈ। ਜਦੋਂ ਤੁਸੀਂ ਦੱਸ ਰਹੇ ਸੀ ਕਿ ਤੁਹਾਡੇ ਪੁੱਤਰ ਨੂੰ ਤੁਸੀਂ ਯੂਪੀ ਵੀ ਛੱਡਤਾ ਸੀ? ਮੈਂ ਯੂਪੀ ਛੱਡਤਾ ਬੇਟੀ, ਜਦੋਂ ਇਹ ਫਿਰ 2 ਮਹੀਨੇ ਤੋਂ ਫੇਰ ਪੁਲਿਸ ਲੈ ਗਈ ਇਹਨੂੰ ਜਾ ਕੇ। ਪਹਿਲਾਂ 5 ਮਹੀਨੇ ਤੋਂ ਫਿਰ 3 ਕੁ ਮਹੀਨੇ ਰਹਿ ਕੇ ਫਿਰ ਬੱਚਾ ਸਕੂਲੋਂ ਆਉਂਦਾ, ਇਹਨਾਂ ਨੇ ਬੇਟੇ ਫੇਰ ਚੱਕ ਲਿਆ। ਫਿਰ ਮੈਂ ਹੋਰ ਰਿਸ਼ਤੇਦਾਰੀਆਂ 'ਚ ਬੱਚੇ ਛੱਡੇ ਨੂੰ ਮੈਂ ਯੂਪੀ 'ਚ ਭੇਜਤਾ ਪੁੱਤ। ਸਾਡੇ ਬਾਬਾ ਜੀ ਰਹਿੰਦੇ ਨੇ ਬਜ਼ੁਰਗ ਸਾਡੇ ਆ ਇੱਥੋਂ ਦੇ, ਸਾਡੇ ਬਾਪੂ ਜੀ ਦੇ ਚਾਚਾ ਜੀ। ਮੈਂ ਬਾਬਾ ਜੀ ਵੀ ਥੋੜ੍ਹਾ ਚਿਰ ਮੇਰੇ ਬੱਚੇ ਨੂੰ ਤੁਸੀਂ ਵੀ ਦੂਰ ਰੱਖੋ। ਚਲੋ ਉਹ ਲੈ ਗਏ। ਫਿਰ ਉੱਥੇ ਕਿਤੇ ਸਿੰਘਾਂ ਨਾਲ ਫੇਰ ਮੇਲ ਹੋ ਗਿਆ, ਸਿੰਘ ਉੱਥੇ ਵਗ ਗਏ। ਪਰ ਬੱਚਾ ਇਕੱਲਾ ਕਈ ਵਾਰ ਹੋ ਜਾਂਦਾ, ਮਾਂ ਬਾਪ ਤੋਂ ਅਲੱਗ, ਭੈਣਾਂ ਭਾਈਆਂ ਤੋਂ ਅਲੱਗ, ਬੱਚੇ ਦੇ ਮਨ 'ਚ ਕੁਛ 100 ਕੁਛ ਜਾਂਦਾ। ਬਿਲਕੁਲ। ਫਿਰ ਮੈਂ ਸਾਡੇ ਬਾਬਾ ਜੀ ਨੂੰ ਕਿਹਾ, ਬਾਬਾ ਜੀ ਮੇਰੇ ਨਾਲ ਫੋਨ 'ਤੇ ਗੱਲ, ਕਹਿੰਦੇ ਉਹ ਤਾਂ 2 ਦਿਨ ਹੋ ਗਏ ਭਾਈ ਉਹਨਾਂ ਨਾਲ ਵਗ ਵੀ ਆਪਦੇ ਮਾਮੇ ਨਾਲ ਵਗ ਗਏ, ਬੰਦ ਕਰ ਦੋ ਮਾੜੀ ਜੀ ਬੈਠ ਜੀ। ਤੁਸੀਂ। ਬਿਲਕੁਲ ਜੀ। ਮੈਂ ਫਿਰ ਕਹਿੰਦੇ ਵੀ ਨਹੀਂ, ਉਹਦੀ ਬੈਡ ਬੰਦ ਕਰ। ਚਲੋ ਪੁੱਤ, ਫਿਰ ਮੈਂ ਜਦੋਂ ਤੀਜੇ ਦਿਨ ਚੌਥੇ ਦਿਨ ਮੈਂ ਕਿਹਾ ਵੀ ਮੇਰੀ ਗੱਲ ਜ਼ਰੂਰ ਕਰਾਓ ਬਾਬਾ ਜੀ, ਜਦੋਂ ਤੁਹਾਡੇ ਕੋਲ ਰਾਤ ਨੂੰ ਆਏ ਸਾਰੇ ਸਿੰਘ 'ਚ। ਜਦੋਂ ਫਿਰ ਮੈਂ ਬੇਟੇ ਨੂੰ ਪੁੱਛਿਆ, ਫੋਨ 'ਤੇ ਗੱਲ ਹੋਈ, ਕਹਿੰਦਾ ਮਾਤਾ ਜੇ ਮੈਨੂੰ ਅੱਗੇ ਵਾਂਗੂ ਚੱਕ ਕੇ ਊਂ ਮਾਰ ਕੇ ਕਿਤੇ ਸਿੱਟ ਤੇ ਤੈਨੂੰ ਪਤਾ ਵੀ ਨਹੀਂ ਮੇਰਾ। ਬਿਲਕੁਲ। ਵੀ ਜੇ ਮੈਨੂੰ ਥੋੜ੍ਹਾ ਚਿਰ ਕਰ ਲੈਂਦੇ ਸੇਵਾ, ਜਿੰਨਾ ਚਿਰ ਮੇਰੇ ਤੋਂ ਹੁੰਦੀ। ਪਹਿਲਾਂ ਤਾਂ ਮੈਂ ਸਮਝਾਇਆ ਪੁੱਤ ਤੂੰ ਨਿਆਣਾ, ਤੂੰ ਸੇਵਾ ਵਾਲਾ ਹੈ ਨਹੀਂ ਗਾ। ਫਿਰ ਜਦੋਂ ਉਹ ਮੈਨੂੰ ਬਹੁਤ ਕਹਿਣ ਲੱਗ ਗਿਆ, ਤੇ ਮੈਂ ਕਿਹਾ ਤਾਂ ਪੁੱਤ ਚੱਲ ਕੋਈ ਨਾ, ਜਿਵੇਂ ਤੇਰੀ ਮੈਨੂੰ ਵੀ ਪਈ ਨੂੰ ਸਾਥ ਹੋਇਆ ਵੀ ਮੈਂ ਉਹਨੂੰ 2 ਘੰਟੇ ਵਿੱਚ ਫੋਨ ਕਰਕੇ ਕਿਹਾ, ਮੈਂ ਠੀਕ ਆ ਬੇਟੇ ਕੋਈ ਵੀ ਜੇ ਤੈਨੂੰ ਐਂ ਚੰਗਾ ਲੱਗਦਾ ਕਰ ਲਓ। ਆਪਦੇ ਹੱਥੀਂ ਤੋਰੇ ਗਿਆ ਵੀ ਕਿ ਬੇਟੇ ਪਹਿਲਾਂ ਇੱਥੋਂ ਸੀ ਤੋਰੇ ਤੀ। ਫਿਰ ਮੈਂ ਠੀਕ ਆ ਪੁੱਤ, ਬਸ ਗੱਲ ਤੇ ਗੱਲ ਕਰਕੇ ਫੋਨ 'ਤੇ ਪੁੱਤ, ਫਿਰ ਮੈਂ ਉਹਨੂੰ ਸੀਵਾ ਦਿੱਤਾ, ਤੁਰ ਪੁੱਤ। ਫਿਰ ਕੋਈ ਹੈਗੀ ਨਾ ਹੋਵੇ, ਸੱਚੀ ਗੱਲ ਆ ਬੇਟੇ, ਜੇ ਉੱਥੇ ਜੰਗਲ 'ਚ ਕਿਤੇ ਮਾਰ ਕੇ ਸਿੱਟ ਜਾਂਦੇ ਜਾਂ ਕਿਤੇ ਨਹਿਰ 'ਚ, ਫਿਰ ਮੈਂ ਕੀ ਕਰ ਲੈਂਦੀ। ਹੁਣ ਮੈਨੂੰ ਹੌਸਲਾ ਤਾਂ ਹੈਗਾ, ਮੇਰੇ ਪੁੱਤ ਜੂਝ ਕੇ ਮੈਂ ਸ਼ਹੀਦ ਹੋਇਆ ਨਾ। ਕਿੰਨਾ ਸਮਾਂ ਸੰਘਰਸ਼ ਦੇ ਵਿੱਚ ਰਹੇ ਨੇ ਇਹ 91 ਤੋਂ ਚੜ੍ਹਦੀ 'ਚ, 91 2 ਸਾਲ ਜੀ ਹੈ। 92 'ਚ ਸ਼ਹੀਦ ਹੋ ਗਏ, 90 ਦੇ ਆਖਰੀ ਜੇ 'ਚ 91 ਸਮਝ ਆਏ। ਬਿਲਕੁਲ। ਤਾਂ ਸੋ ਇਹ ਅਸੀਂ ਅੱਜ ਇੱਕ ਪਰ ਧਰਿਆ ਹੋਏ ਨੂੰ ਤਾਂ ਅਸੀਂ ਇੱਕ ਅੱਜ ਇਹ ਮੁਲਾਕਾਤ ਆ ਜਿਹੜੀ ਉਹ ਕੀਤੀ ਆ, ਜਿਹੜੀਆਂ ਗੱਲਾਂ ਬਾਤਾਂ ਨੇ ਉਹ ਅਸੀਂ ਕਰ ਰਹੇ ਹਾਂ। ਇੱਥੇ ਬੈਠੇ ਹਾਂ ਪਿੰਡ ਦਾਨਗੜ੍ਹ ਆ। ਤਾਂ ਦਾਨਗੜ੍ਹ ਪਿੰਡ ਦੇ ਵਿੱਚ ਅਸੀਂ ਪਹੁੰਚੇ ਤਾਂ ਜਦੋਂ ਸਾਨੂੰ ਕੁਝ ਕੁ ਲੋਕਾਂ ਦੁਆਰਾ ਦੱਸਿਆ ਗਿਆ ਕਿ ਇੱਕ 14.5 ਸਾਲ ਦੀ ਉਮਰ ਦੇ ਵਿੱਚ ਸ਼ਹੀਦ ਹੋਇਆ ਭਾਈ ਨਰਿੰਦਰ ਸਿੰਘ। ਤਾਂ ਉਹਨਾਂ ਦੇ ਮਾਤਾ ਪਿਤਾ 'ਤੇ ਵੀ ਕਾਫੀ ਤਸ਼ੱਦਦ ਹੋਇਆ, ਜਿਹੜਾ ਕਿ ਅਸੀਂ ਤੁਹਾਡੇ ਰੂਬਰੂ ਕੀਤਾ ਗਾ। ਮੈਂ ਤਾਂ ਹੋਰ ਕੋਈ ਗੱਲ ਹੋਵੇ ਦਿਲ ਦੇ ਵਿੱਚ ਜਿਹੜੀ ਕਰਨੀ ਹੋਵੇ। ਹੁਣ ਬੱਚੇ ਮੇਰੇ ਬੱਚੇ ਵੀ ਬਹੁਤ ਬਾਹਰ ਅੰਦਰ ਲੋਕਾਂ ਦੇ ਅਸੀਂ ਛੱਡ ਕੇ ਰੱਖੇ ਵੀ, ਲੋਕਾਂ ਨੇ ਮੇਰੇ ਬੱਚਿਆਂ ਨੂੰ ਵੀ ਬਹੁਤ ਉਹ ਕਰਿਆ ਵੀ ਕਦੇ ਕੰਮ ਕਰਾਉਣਾ ਬੱਚਿਆਂ ਨੂੰ, ਜਾਨੀ ਰੋਟੀ ਪਾਣੀ ਨਾ ਦੇਣਾ ਵੀ ਦੂਰ ਦੇ ਵਿੱਚ। ਮੇਰੇ ਬੱਚੇ ਪੜ੍ਹ ਵੀ ਨਹੀਂ ਸਕੇ ਜੀ। ਜੇ ਮੇਰੇ ਬੱਚੇ ਪੜ੍ਹੇ ਹੁੰਦੇ ਪੁੱਤਾਂ 'ਚ ਕੁਛ ਲਾਇਕ ਹੁੰਦੇ। ਬਿਲਕੁਲ ਲਾਇਕ ਹੁੰਦੇ ਅੱਜ ਮੇਰੇ ਬੱਚੇ ਉਹ ਗੱਲ ਪੜ੍ਹ ਬੱਚਿਆਂ ਦਾ ਬਣਦਾ ਕੁਛ ਨਹੀਂ। ਇੱਕ ਬੇਟੀ ਨੂੰ ਮੇਰੇ ਕੋਈ ਦੂਰ ਦਾ ਰਿਸ਼ਤੇਦਾਰ ਸੀ, ਉਹ ਲੈ ਕੇ ਗਿਆ ਮੇਰੀ ਬੇਟੀ, ਉਹਨੇ ਬਿਲੇ ਦਾਤੀ ਬੇਟੀ ਉਹਨੇ ਪੜ੍ਹਾ। ਤਾਂ ਸੋ ਇਹ ਪੰਜਾਬ ਦਾ ਦਰਦ ਆ ਜਿਹੜਾ ਅਸੀਂ ਅੱਜ ਤੁਹਾਡੇ ਰੂਬਰੂ ਕਰ ਰਹੇ ਹਾਂ। ਤਾਂ ਇਸੇ ਤਰ੍ਹਾਂ ਅਸੀਂ ਕੋਸ਼ਿਸ਼ ਰੱਖਾਂਗੇ ਕਿ ਹੋਰ ਪਰਿਵਾਰਾਂ ਦੇ ਕੋਲ ਜਾ ਕੇ ਮਿਲਿਆ ਜਾਵੇ, ਉਹਨਾਂ ਪਰਿਵਾਰਾਂ ਨੂੰ ਜਿਹੜਾ ਕਿ ਮੁਲਾਕਾਤਾਂ ਕੀਤੀਆਂ ਜਾਣ, ਜਿਹੜੇ ਪਰਿਵਾਰ ਕਿਸੇ ਵੀ ਸੰਘਰਸ਼ ਦੇ ਵਿੱਚ ਜੂਝੇ ਨੇ ਜਾਂ ਕਿਸੇ ਵੀ ਸੰਘਰਸ਼ ਦੇ ਵਿੱਚ ਸ਼ਹੀਦ ਹੋਏ ਨੇ। ਬੇਸ਼ੱਕ ਪੰਜਾਬ ਵੱਸਦਾ ਗੁਰਾਂ ਦੇ ਨਾਂ 'ਤੇ ਆ, ਪਰ ਪੰਜਾਬ ਦੇ ਵਿੱਚ ਜੋ ਹਾਲਾਤ ਸੀ ਇੱਕ ਸਮੇਂ ਦੇ ਲਈ, ਉਹ ਹਾਲਾਤ ਅਸੀਂ ਅੱਜ ਤੁਹਾਡੇ ਸਾਹਮਣੇ ਬਿਆਨ ਕਰ ਰਹੇ ਹਾਂ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ।
ਕਹਿੰਦੇ ਕਿ ਦਿਲ ਦਾ ਟੁਕੜਾ ਹੁੰਦੇ ਨੇ ਪੁੱਤ, ਇੰਨਾ ਸਮਾਂ ਕਿਵੇਂ ਲੰਘਾਇਆ? ਲੰਘਾਇਆ ਤਾਂ ਕੋਈ ਉਹ ਨਹੀਂ, ਕੁੱਤਾ ਭੌਂਕਦਾ ਤਾਂ ਵੀ ਐਂ ਹੋਣਾ ਵੀ ਮੇਰਾ ਬੇਟਾ ਆਊਗਾ। ਬਾਹਰ ਖੜਕਾ ਹੋਣਾ, ਫਿਰ ਵੀ ਉੱਠ ਕੇ ਰਾਤਾਂ ਨੂੰ ਦੇਖਣਾ ਵੀ ਮੇਰਾ ਬੇਟਾ ਆਊਗਾ। ਬਾਪੂ ਜੀ ਤੁਹਾਡੇ ਤੇ ਵੀ ਕਹਿੰਦੇ ਕਾਫੀ ਤਸ਼ੱਦਦ ਕੀਤਾ ਗਿਆ, ਕਿੰਨਾ ਕੁ ਤਸ਼ੱਦਦ ਹੋਇਆ ਉਦੋਂ? ਬਹੁਤ ਹੋਇਆ ਜੀ, ਜਿੰਨਾ ਵੀ ਕਹੀ ਉਨੀ ਥੋੜਾ ਸੀ। ਜੋ ਲੈ ਜਾਂਦੇ 2 ਮਹੀਨੇ ਨਾ ਛੱਡਦੇ, ਕਿਵੇਂ ਲੱਡੇ ਲੈ ਗਏ ਉੱਥੇ ਤੋਂ। ਤਵਾਰੀ ਤਾਂ ਇਹਨਾਂ ਦੀ ਹੁਣ ਵੀ ਨਹੀਂ ਹੈਗੀ, ਹੁਣ ਵੀ ਆਉਂਦੇ ਨੇ। ਕੋਈ 26 ਜਨਵਰੀ ਆ ਗਈ, ਕੋਈ 15 ਅਗਸਤ ਆ ਗਿਆ, ਕੋਈ ਵਾਰਦਾਤ ਹੋ ਗਈ, ਆਉਂਦੇ ਨੇ। 6 ਮਹੀਨੇ ਅਸੀਂ ਘਰੇ ਨਹੀਂ ਸੀ ਆਉਂਦੇ ਹੈਗੇ, ਸਾਨੂੰ ਹੁਣ ਵੜ ਨਹੀਂ ਸੀ ਦਿੰਦੇ ਬੇਟੇ। ਕਈ ਵਾਰ ਤਾਂ ਰੋਟੀ ਪੱਕੀ ਹੋਣੀ ਬੱਚਿਆਂ ਨੂੰ, ਕਈ ਵਾਰ ਮੁੱਕਵਾਏ ਵੀ ਅੱਜ ਘਰੇ ਨੇ ਵੀ ਚਲੋ ਘਰੇ ਰੋਟੀ ਪਕਾ ਲੈਂਦੇ, ਐਂ ਹੋ ਜਾਣਾ ਰੋਟੀ ਪਾਈ ਵੀ ਰਹਿ ਜਾਂਦੀ ਬੇਟੇ। ਤਸ਼ੱਦਦ ਕਿਸ ਤਰ੍ਹਾਂ ਦਾ ਕਰਦੀ ਸੀ ਪੁਲਿਸ ਉਦੋਂ, ਜਦੋਂ ਤੁਹਾਨੂੰ ਅੰਦਰ ਲੈ ਜਾਂਦੇ ਫੜ ਕੇ? ਤਸ਼ੱਦਦ ਕਿਸ ਤਰ੍ਹਾਂ ਦਾ ਹੁੰਦਾ, ਜਦੋਂ ਯਾਦ ਆਉਂਦਾ ਰੌਂਗਟੇ ਖੜੇ ਹੁੰਦੇ ਹੋਣੇ ਆ ਉਹ ਗੱਲਾਂ ਨੂੰ ਯਾਦ ਕਰਕੇ? ਤਸ਼ੱਦਦ ਦਾ ਹੀ ਘੋਟਾ ਲਾਉਣਾ ਉਹਨਾਂ ਨੇ, ਮਾਂਗਰ ਬਾਹਾਂ ਬੰਨ੍ਹ ਕੇ ਐਂ ਕਰਕੇ ਘੋਟਾ ਉੱਤੇ 2-3 ਜਣੇ ਚੜ੍ਹ ਜਾਂਦੇ। ਉਹ 2 ਜਣੇ ਨੇ ਫੇਰੀ ਜਾਣੇ, 2-3 ਜਣੇ ਉੱਤੇ ਹੁੰਦੇ। ਹੁਣ ਜਦੋਂ ਆਪਣੇ 'ਚ ਹੈ ਨਹੀਂ ਸੀ ਕੁਛ, ਮਨ ਬਣਾਈ ਵਾਲਾ ਤਾਂ ਹੈ ਹੀ ਨਹੀਂ ਸੀ ਕੰਮ। ਕਿਸੇ ਨਾਲ ਕੋਈ ਗਿਲਾ ਹੈ, ਕੋਈ ਸਿਕਵਾ ਹੋਵੇ ਕਿਸੇ ਸਰਕਾਰ ਪ੍ਰਤੀ ਜਾਂ ਕਿਸੇ ਲੋਕਾਂ ਪ੍ਰਤੀ? ਲੋਕਾਂ ਪ੍ਰਤੀ ਕੀ, ਜਦੋਂ ਹੁਣ ਇਹ ਜਿਹੇ ਰਾਹੀ ਉਹ ਪੈ ਗਏ, ਨਾਲ ਭੁਗਤਣਾ ਸਾਨੂੰ ਪੈ ਗਿਆ ਜੀ ਬਸ। ਕੋਈ ਦਿਨ ਆਉਂਦਾ, ਦਿਹਾੜਾ ਆਉਂਦਾ, ਇਹਨਾਂ ਦਾ ਬਰਸੀ ਮਨਾਉਂਦੇ ਆ ਜਾਂ ਸ਼ਹੀਦੀ ਦਿਹਾੜਾ ਮਨਾਉਂਦੇ ਆ, ਉਦੋਂ ਪਿੰਡ ਦੇ ਵਿੱਚੋਂ ਕੋਈ ਅਲੌਸਮੈਂਟ ਹੁੰਦੀ ਹੋਣੀ ਆ? ਨਹੀਂ, ਕੋਈ ਨਹੀਂ ਹੁੰਦੀ ਬੇਟੇ, ਸਭ ਡਰਦੇ ਤੇ ਉਦੋਂ ਪੜਨ ਲੱਗੀ ਪੁਲਿਸ। ਮੈਨੂੰ ਐਂ ਲੈ ਜਾਂਦੀ ਸੀ, ਕਹਿੰਦੇ ਤੇ ਵੀ ਤੂੰ ਲੋਕਾਂ ਨੂੰ ਐਂ ਕਰਦੀਆਂ, ਲੋਕ ਤੇਰੇ ਮਗਰ ਨੇ। ਫਿਰ ਮੈਂ ਲੋਕਾਂ ਦਾ ਵੀ ਲੋਕ ਮੁਸ਼ਕਲ 'ਚ ਨਾ ਪੈ ਜਾਣ, ਫਿਰ ਬੇਟੇ ਮੈਂ ਬਸ ਗੁਪਤੀ ਆਪਦੀ। ਸੋ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਪੰਜਾਬ ਦੇ ਉਹਨਾਂ ਲੋਕਾਂ ਦੀ ਗੱਲ ਕਰਨੀ ਲਾਜ਼ਮੀ ਹੋ ਜਾਂਦੀ ਆ ਜਿਹੜੇ ਲੋਕਾਂ ਨੇ ਪੰਜਾਬ ਦੇ ਲਈ ਸੰਘਰਸ਼ ਕਰਿਆ, ਪੰਜਾਬ ਦੇ ਲਈ ਲੜੇ ਨੇ, ਪੰਜਾਬ ਦੇ ਲਈ ਜੂਝੇ ਨੇ। ਤਾਂ ਇੱਥੇ ਸਾਨੂੰ ਗੁਰਬਾਣੀ ਦੀਆਂ ਉਹ ਤੁਕਾਂ ਵੀ ਯਾਦ ਆ ਜਾਂਦੀਆਂ ਨੇ ਜਿਨ੍ਹਾਂ ਦੇ ਵਿੱਚ ਲਿਖਿਆ ਜਾਂਦਾ ਕਿ ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਹੂ ਨਾ ਛਾਡੇ ਖੇਤ। ਤਾਂ ਇਹ ਜਿਹੜੀਆਂ ਗੁਰਬਾਣੀ ਦੀਆਂ ਤੁਕਾਂ ਨੇ, ਇਹ ਤੁਕਾਂ ਉਹਨਾਂ ਯੋਧਿਆਂ ਲਈ, ਉਹਨਾਂ ਸੂਰਵੀਰਾਂ ਦੇ ਲਈ ਹਮੇਸ਼ਾ ਹੀ ਉਹਨਾਂ ਦੇ ਉੱਪਰ ਢੁਕਦੀਆਂ ਨੇ। ਜਦੋਂ ਜਿਹੜੇ ਸੂਰਵੀਰ, ਜਿਹੜੇ ਯੋਧੇ ਸੰਘਰਸ਼ ਦੇ ਰਾਹ 'ਤੇ ਤੁਰੇ ਨੇ, ਜਾਂ ਜਿਹੜੇ ਸੂਰਵੀਰ ਯੋਧਿਆਂ ਨੇ ਸੰਘਰਸ਼ ਕੀਤਾ ਹੈਗਾ, ਸ਼ਹੀਦੀਆਂ ਪ੍ਰਾਪਤ ਕੀਤੀਆਂ ਨੇ। ਤਾਂ ਸਾਡੇ ਨਾਲ ਅੱਜ ਭਾਈ ਸਾਹਿਬ ਭਾਈ ਨਰਿੰਦਰ ਸਿੰਘ ਜੀ ਦੇ ਮਾਤਾ ਪਿਤਾ ਮੌਜੂਦ ਨੇ। ਇੱਕ ਵਾਰ ਕੁਲਦੀਪ ਇਹ ਤਸਵੀਰ ਹੈ ਜਿਹੜੀ ਦਿਖਾ ਦਿੱਤੀ ਜਾਵੇ। ਇਹ ਤਸਵੀਰ ਜਿਹੜੀ ਕਿ ਮਾਤਾ ਜੀ ਦੇ ਹੱਥ ਦੇ ਵਿੱਚ ਫੜੀ ਹੋਈ ਆ, ਇਹ 16/9/1992 ਦੇ ਵਿੱਚ ਸ਼ਹੀਦ ਹੋ ਜਾਂਦੇ ਨੇ ਤੇ ਸਿਰਫ 14.5 ਸਾਲ ਦੀ ਉਮਰ ਹੁੰਦੀ ਆ। ਪਰਿਵਾਰ ਦੇ ਉੱਪਰ ਕਾਫੀ ਵੱਡਾ ਤਸ਼ੱਦਦ ਕਰਦੀ ਆ ਸਮੇਂ ਦੀ ਸਰਕਾਰ, ਸਮੇਂ ਦੀ ਹਕੂਮਤ। ਤਾਂ ਅੱਜ ਸਾਡਾ ਮੂਡ ਬਣਿਆ, ਸਾਡਾ ਆਉਣ ਦਾ ਸਬੱਬ ਬਣਿਆ ਇੱਥੇ। ਤਾਂ ਕੋਸ਼ਿਸ਼ ਕੀਤੀ ਕਿ ਅਸੀਂ ਥੋੜ੍ਹੇ ਬਹੁਤੇ ਦੁੱਖੜੇ ਆ ਜਿਹੜੇ ਉਹ ਦਰਸ਼ਕਾਂ ਤੱਕ ਪਹੁੰਚਦੇ ਕਰੀਏ, ਜਿਹੜੇ ਦਰਸ਼ਕ ਸਾਨੂੰ ਦੇਖਦੇ ਨੇ। ਤਾਂ ਜਦੋਂ ਅਸੀਂ ਪੜ੍ਹਦੇ ਹਾਂ ਪੰਜਾਬੀ ਦੀਆਂ ਕਹਾਵਤਾਂ ਕਿ ਮਿੱਟੀ ਨਾ ਫਰੋਲ ਜੋਗੀਆ ਨਹੀਂ ਉਹ ਲੱਭਣੇ ਲਾਲ ਗਵਾਚੇ, ਪਰ ਸਿੱਖ ਕੌਮ ਦੇ ਵਿੱਚ ਇੱਕ ਅਜਿਹਾ ਜਿਹੜਾ ਕਿ ਇਤਿਹਾਸਕ ਪੰਨਾ ਗਾ ਜਿਸ ਨੂੰ ਫਰੋਲਣਾ ਵਾਰ-ਵਾਰ ਬਣ ਜਾਂਦਾ, ਕਿਉਂਕਿ ਉਦੋਂ ਕਈ ਘਰ ਅਜਿਹੇ ਸੀ ਜਿਹੜੇ ਕਿ ਬਰਬਾਦ ਹੋ ਗਏ, ਕਈ ਘਰਾਂ ਨੂੰ ਜਿੰਦੇ ਲੱਗ ਗਏ, ਕਈ ਘਰਾਂ ਦੇ ਵਿੱਚੋਂ ਬਰਾਤਾਂ ਨਹੀਂ ਚੜ੍ਹੀਆਂ। ਤਾਂ ਸਾਡੇ ਨਾਲ ਬਾਪੂ ਬਲਦੇਵ ਸਿੰਘ ਵੀ ਮੌਜੂਦ ਰਹਿਣਗੇ ਅਤੇ ਸਾਡੇ ਨਾਲ ਭਾਈ ਸਾਹਿਬ ਭਾਈ ਨਰਿੰਦਰ ਸਿੰਘ ਜੀ ਦੇ ਮਾਤਾ ਵੀ ਮੌਜੂਦ ਰਹਿਣਗੇ। ਤਾਂ ਪਹਿਲਾਂ ਅਸੀਂ ਫਤਿਹ ਦੀ ਸਾਂਝ ਪਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਤਾ ਜੀ ਤੁਹਾਡੇ ਤੋਂ ਸ਼ੁਰੂ ਕਰ ਲੈਂਦੇ ਹਾਂ। ਕਹਿੰਦੇ ਕਿ ਦਿਲ ਦਾ ਟੁਕੜਾ ਹੁੰਦੇ ਨੇ ਪੁੱਤ, ਇੰਨਾ ਸਮਾਂ ਕਿਵੇਂ ਲੰਘਾਇਆ? ਬਹੁਤ ਮੁਸ਼ਕਿਲ ਨਾਲ ਬੇਟੇ ਲੰਘਾਇਆ। ਤਾਂ ਕੋਈ ਉਹ ਨਹੀਂ, ਕੁੱਤਾ ਭੌਂਕਦਾ ਤਾਂ ਵੀ ਐਂ ਹੋਣਾ ਵੀ ਮੇਰਾ ਬੇਟਾ ਆਊਗਾ।
ਬਾਹਰ ਖੜਕਾ ਹੋਣਾ, ਫਿਰ ਵੀ ਉੱਠ ਕੇ ਰਾਤਾਂ ਨੂੰ ਦੇਖਣਾ ਵੀ ਮੇਰਾ ਬੇਟਾ ਹੂੰ ਆਊਗਾ। ਹੂੰ। ਸੰਘਰਸ਼ ਦੇ ਵਿੱਚ ਜਾਣ ਦਾ ਕੀ ਸਬੱਬ ਬਣਿਆ ਇਹਨਾਂ ਦਾ? ਇਹ ਬੇਟੇ ਮੇਰੇ ਭਰਾ ਕਰਕੇ ਬਣਿਆ। ਹੂੰ ਮੇਰਾ ਭਰਾ ਫੌਜ ਚੋਂ ਭਗੌੜਾ ਹੋ ਗਿਆ ਹੂੰ 83 ਵੇਲੇ, ਜੀ 11ਵੀਂ ਫੌਜ 'ਚ। ਉੱਥੇ ਫਿਰ ਉਹ ਹਰਿਮੰਦਰ ਸਾਹਿਬ ਬੇਟੇ ਫੜਿਆ ਗਿਆ। ਹੂੰ ਹਰਿਮੰਦਰ ਸਾਹਿਬ ਫੜਿਆ ਗਿਆ। ਕੁਛ ਚਿਰ ਤਾਂ ਸਾਨੂੰ ਪਤਾ ਹੀ ਨਹੀਂ ਲੱਗਿਆ। ਫਿਰ ਕੁਛ ਚਿਰ ਨਾਭੇ ਜੇਲ੍ਹ ਤੋਂ ਫਿਰ ਉਹ ਜੋਧਪੁਰ ਭੇਜਤਾ। ਜੀ ਜੋਧਪੁਰ ਜਦੋਂ ਗਿਆ ਬੇਟੇ, ਫਿਰ ਅਸੀਂ ਜੋਧਪੁਰ ਉਹਦੀ ਮੁਲਾਕਾਤ ਕਰਨ ਗਏ ਹੂੰ ਨਾਲ ਬੱਚੇ ਤੇ ਵੀ ਬੱਚਿਆਂ ਦੇ ਫਿਰ ਮਨ ਤੇ ਆਸਰ ਹੋਇਆ, ਹੋ ਹੀ ਜਾਂਦਾ, ਸਾਨੂੰ ਪਤਾ ਹੀ ਹੈ, ਨਿੱਕੇ ਛੋਟੇ ਬੱਚੇ ਤੇ ਜਦੋਂ। ਜੀ ਹਾਂ ਫਿਰ ਉਦੋਂ ਬਾਅਦ ਬੇਟੇ ਸਾਨੂੰ ਪੁਲਿਸ ਜਦੋਂ ਉਹ ਉਦੋਂ ਰਾਜੀਵ ਗਾਂਧੀ ਨੇ ਛੱਡੇ ਨੇ ਜੋਧਪੁਰ ਵਾਲੇ ਕੈਦੀ, ਹੂੰ ਫਿਰ ਭਰਾ ਮੇਰਾ ਆ ਗਿਆ। ਹੂੰ ਫਿਰ ਆ ਕੇ ਉੱਥੇ ਇੱਥੇ ਪੁਲਿਸ ਨੇ ਉਹਨੂੰ ਟਿਕਣ ਨਹੀਂ ਦਿੱਤਾ। ਜੀ ਉਹਨੂੰ ਹੈਰਾਨ ਕਰਦੀ ਰਹੀ ਵੀ ਤੁਸੀਂ ਪਹਿਲਾਂ ਭਗੌੜੇ ਹੋਏ, ਹੁਣ ਤੁਹਾਡੇ ਕਿਹਦੇ ਨਾਲ ਸੰਬੰਧ ਨੇ, ਕੌਣ ਤੁਹਾਡੇ ਕੋਲੇ ਆਉਂਦੇ ਨੇ। ਉਹ ਖੇਤੀ ਵੀ ਕਰਨ ਲੱਗਿਆ, ਉਹਨੇ ਗਾਈਆਂ ਗੂਈਆਂ ਵੀ ਰੱਖੀਆਂ ਵੀ ਮੈਂ ਦੁੱਧ ਪਾਉਣਾ ਸ਼ੁਰੂ, ਮੈਂ ਆਪਦੇ ਪਰਿਵਾਰ ਨੂੰ ਸਾਂਭਾਂ, ਜੀ ਪਰ ਉਹਨੂੰ ਟਿਕਣ ਨਾ ਦਿੱਤਾ ਬਤਾ ਹੂੰ ਪੁਲਿਸ ਵਾਲੇ ਨੇ। ਫਿਰ ਉਦੋਂ ਬਾਅਦ ਕਿਤੇ ਬਸ ਖੇਤ ਕਣਕ ਦਾ ਟੋਕਾ ਕਰਦੇ ਤੇ ਕਣਕ ਕੱਢ ਰਹੇ ਤੇ ਫਿਰ ਉਹਨਾਂ ਨਾਲ ਕੋਈ ਸਿੰਘਾਂ ਦਾ ਸੰਪਰਕ ਹੋ ਗਿਆ। ਜੀ ਕਾਸ਼ਤੀਵਾਲ ਸਮਤਰਨ ਸਿੰਘ ਕਾਸ਼ਤੀਵਾਲ, ਉਹਦੇ ਨਾਲ 2 ਸਿੰਘ ਹੋਰ ਉਹ ਫੜੇ ਗਏ। ਜੀ ਫਿਰ ਉਹਨੂੰ ਮਿਲੇ ਆ ਕੇ ਵੀ ਕਿਵੇਂ ਨਾ ਕਿਵੇਂ ਤੈਨੂੰ ਟੇਕਣ ਤਾਂ ਪੁਲਿਸ ਹੁਣ ਵੀ ਨਹੀਂ ਦਿੰਦੀ, ਹੂੰ ਵੀ ਤੂੰ ਸਾਨੂੰ ਮਦਦ ਕਰ। ਚਲ ਉਹਨੂੰ ਰਾਤ ਨੂੰ ਉੱਥੋਂ ਬੇਟੇ ਲੈ ਗਏ। ਉਹ ਮਦਦ ਕਰੀ ਗਾਹਾਂ, ਕੋਈ ਨਾ ਕੋਈ ਪਰਿਵਾਰ ਕਿਸੇ ਦਾ ਚੱਕਿਆ, ਭਰਾ ਚੱਕਿਆ ਕੋਈ SSB ਦੀ ਖੇੜੀ ਦਾ, ਹੂੰ ਤੇ ਉਹਦੇ ਭਰਾ ਨੂੰ ਚੱਕ ਕੇ ਫਿਰ ਉਹ ਛੁਡਾਇਆ। ਜੀ ਮਹਾਰਾਜ ਸਿੰਘ ਜੀ ਇਹ ਕਾਸ਼ਤੀਵਾਲ ਇਹ ਛੁਡਾਏ ਬੇਟੇ। ਬਸ ਉਦੋਂ ਬਾਅਦ ਤਾਂ ਫਿਰ ਪੁੱਤ ਭਗੌੜਾ ਹੋ ਗਿਆ। ਬਾਪੂ ਜੀ ਤੁਹਾਡੇ ਤੇ ਵੀ ਕਹਿੰਦੇ ਕਾਫੀ ਤਸ਼ੱਦਦ ਕੀਤਾ ਗਿਆ, ਕਿੰਨਾ ਕੁ ਤਸ਼ੱਦਦ ਹੋਇਆ ਉਦੋਂ? ਬਹੁਤ ਹੋਇਆ ਜੀ, ਜਿੰਨਾ ਵੀ ਕਹੀ ਉਨੀ ਥੋੜ੍ਹਾ ਸੀ। ਹੂੰ ਜੋ ਲੈ ਜਾਂਦੇ 2 ਮਹੀਨੇ ਨਾ ਛੱਡਦੇ। ਕਿਵੇਂ ਲੱਡੇ ਲੈ ਗਏ ਉੱਥੇ 2 ਲੱਡੇ, ਮੈਂ ਆਪਦੇ ਆਪ ਹੀ ਪੇਸ਼ ਹੋ ਗਿਆ ਸੀ ਜੋ ਬਾਹਲਾ ਲਾ ਕੇ ਪਰਿਵਾਰ ਨੂੰ ਤੰਗ ਕਰਨ ਵੀ ਉਹਦਾ ਭਗੌੜਾ, ਇਹ ਤਾਂ ਨਹੀਂ ਭਗੌੜਾ, ਇਹ ਕਿਉਂ ਨਹੀਂ ਘਰੇ ਖੜ੍ਹਦਾ। ਚੱਲ ਅਖੀਰ ਨੂੰ ਫਿਰ ਮੈਨੂੰ ਹੀ ਹੋਣਾ ਪਏਗਾ ਵੀ ਚੱਲ ਹੋ ਜਾਂਦੇ ਪੇਸ਼ ਦੇਖੀਏ। ਪੇਸ਼ ਵੀ ਹੋ ਗਏ ਬੰਦੇ ਦੇ ਰਾਹੀਂ, ਤਸ਼ੱਦਦ ਉਹਨਾਂ ਨੇ ਪੂਰਾ ਹੀ ਕਰਿਆ ਜਿੰਨਾ ਹੁੰਦਾ। 2 ਮਹੀਨੇ ਬਾਅਦ ਛੱਡਿਆ ਇਹ। ਫਿਰ ਉਸ ਤੋਂ ਬਾਅਦ ਕਿਤੇ ਕੋਈ ਥਾਣਾ ਆ ਗਿਆ, ਕਿਤੇ ਕੋਈ ਆ ਗਿਆ, 2 ਦਿਨ ਲੈ ਜਾਂਦੇ, ਰੱਖ ਜਾਂਦੇ, ਛੱਡ ਦਿੰਦੇ। ਫਿਰ ਇੱਕ ਵਾਰ ਉਹ ਖਾਸੀ ਸਿੰਘਾਂ ਦੀ ਆਸ ਵਿੱਚ ਹੋ ਗਈ, ਇੱਕ ਚੱਕਣ ਚਕਾਈਆਂ ਜ਼ਿਆਦਾ ਵੱਧ ਗਈਆਂ ਸੀ ਇਹਨਾਂ ਦੀਆਂ, ਗਵਾਹ ਕਰਨੇ। ਫਿਰ ਉਦੋਂ ਇੱਧਰ ਅੰਮ੍ਰਿਤਸਰ ਦੀ ਪੁਲਿਸ ਲਈ ਸੀ, ਪਰਮਜੀਤ ਸੀਗਾ ਬਠਿੰਡੇ, ਉਹਦਾ ਭਰਾ ਚੱਕਿਆ ਗਿਆ ਸੀ। ਉਹਦਾ ਕਰਕੇ ਫਿਰ ਮੈਨੂੰ ਲੈ ਗਏ ਰਾਤ ਨੂੰ, ਘਰੇ ਹੀ ਪਏ ਸੀ, ਲੈ ਗਏ। ਫਿਰ 6 ਮਹੀਨੇ ਨਹੀਂ ਛੱਡੇ ਉਹਨਾਂ ਨੇ। ਹੋਰ ਕੋਈ ਰੋਟੀ ਟੁੱਕ ਦਾ ਕਿਹੜਾ ਉਹਨਾਂ ਨੇ ਦੇਣਾ ਸੀ, ਬਸ ਕਿਤੇ ਉਹ ਠਾਣੇ 'ਚ, ਕਿਤੇ ਉਹ ਠਾਣੇ 'ਚ। ਜਦੋਂ ਤੁਹਾਡੇ ਪੁੱਤਰ ਭਗੌੜੇ ਹੁੰਦੇ ਨੇ ਜਾਂ ਤੁਹਾਡੇ ਪੁੱਤਰ ਬਾਗੀ ਹੁੰਦੇ ਨੇ ਹਕੂਮਤ ਤੋਂ, ਤਾਂ ਫਿਰ ਉਦੋਂ ਤੁਹਾਨੂੰ ਪਤਾ ਹੁੰਦਾ ਕੁਛ ਇਹ ਗੱਲ ਦਾ? ਇਹ ਸਾਨੂੰ ਕੀ ਪਤਾ ਸੀਗਾ ਉਦੋਂ। ਇਹਦਾ ਮੁੰਡਾ ਉਦੋਂ ਜਦੋਂ ਉੱਥੇ 6 ਮਹੀਨਿਆਂ ਬਾਅਦ ਮੈਨੂੰ ਛੱਡਿਆ, ਉਦੋਂ ਬਾਅਦ ਆਏ ਤਾਂ ਉਹ ਚੱਕੇ ਇਹਨਾਂ ਨੂੰ, ਇਹਨੂੰ ਸਾਨੂੰ ਤਾਂ ਹੀ ਰਹਿ ਗਏ ਵੀ ਉਹ ਅਫਸਰਾਂ ਦੀ ਚੱਕ ਚਕਾਈ ਸੀ ਜਿਹੜੀ ਵੀ, ਜੇ ਉਹਨੂੰ ਛੱਡਣਗੇ ਤਾਂ ਤੁਹਾਨੂੰ ਛੱਡਾਂਗੇ। ਚਲੋ ਜਿਹੜੇ ਸਿੰਘਾਂ ਨੇ ਬੰਦੇ ਛੱਡਤੇ, ਉਹਨਾਂ ਦੇ ਰਿਸ਼ਤੇਦਾਰਾਂ ਨੂੰ ਛੱਡਦਾ, ਬਹੁਤ ਫੜੇ ਹੋਏ ਸੀ। ਉਹ ਸਾਡੇ ਵਾਲੇ ਬੰਦੇ ਦਾ ਹੀ ਫੜਿਆ ਹੋਇਆ ਸੀ, ਉਹ ਸੁੱਟ ਗਿਆ, ਮੰਗਾਂ ਪੂਰੀਆਂ ਕਰਤੀਆਂ, ਛੱਡਤਾ। ਉਸ ਤੋਂ ਬਾਅਦ ਮੈਨੂੰ ਛੱਡਤਾ 6 ਮਹੀਨੇ ਬਾਅਦ। ਸਹੀ ਚੱਲਦਾ ਰਿਹਾ। ਤਵਾਰੀ ਤਾਂ ਇਹਨਾਂ ਦੀ ਹੁਣ ਵੀ ਨਹੀਂ ਹੈਗੀ, ਹੁਣ ਵੀ ਆਉਂਦੇ ਨੇ। ਕੋਈ 26 ਜਨਵਰੀ ਆ ਗਈ, ਕੋਈ 15 ਅਗਸਤ ਆ ਗਿਆ, ਕੋਈ ਵਾਰਦਾਤ ਹੋ ਗਈ, ਆਉਂਦੇ ਨੇ। ਕਿਤੇ ਲੈ ਵੀ ਜਾਂਦਾ ਕੋਈ, ਕਿਤੇ ਨਹੀਂ ਵੀ ਲੈ ਕੇ ਜਾਂਦਾ। ਮਾਤਾ ਜਦੋਂ ਜਿਵੇਂ ਇਹਨਾਂ ਨੇ ਦੱਸਿਆ ਕਿ ਕਾਫੀ ਤਸ਼ੱਦਦ ਕਰਦੇ ਰਹੇ ਨੇ, ਕਾਫੀ 6 ਮਹੀਨੇ ਅਸੀਂ ਘਰੇ ਨਹੀਂ ਸੀ ਆਉਂਦੇ ਹੈਗੇ, ਸਾਨੂੰ ਆਉਣ ਵੜ ਨਹੀਂ ਸੀ ਦਿੰਦੇ ਬੇਟੇ। ਕਈ ਵਾਰ ਤਾਂ ਰੋਟੀ ਪੱਕੀ ਹੋਣੀ ਬੱਚਿਆਂ ਨੂੰ, ਕਈ ਵਾਰ ਮੁੱਕਵਾਏ ਵੀ ਅੱਜ ਘਰੇ ਨਹੀਂ, ਵੀ ਚਲੋ ਘਰੇ ਰੋਟੀ ਪਕਾ ਲੈਂਦੇ, ਐਂ ਹੋ ਜਾਣਾ। ਰੋਟੀ ਪਾਈ ਵੀ ਰਹਿ ਜਾਣੀ ਬੇਟੇ, ਬਸ ਉਹਦੀ ਆ ਜਾਣੀ, ਪੁਲਿਸ ਨੇ ਉਹਦੀ ਲੈ ਜਾਣੀ। ਕਈ ਵਾਰ ਕੋਈ ਇਹੋ ਜਿਹਾ ਵੀ ਹੁੰਦਾ ਸੀ, ਇੱਕ ਗੁਰਮੇਲ ਸਿੰਘ ਧਨੌਲੇ ਵਧੀਆ ਵੀ ਸੀ। ਫਿਰ ਉਹ ਕਹਿੰਦਾ ਵੀ ਬਲਦੇਵ ਸਿੰਘ ਤੂੰ ਥੋੜ੍ਹਾ ਜਿਹਾ ਮਾੜਾ ਜਿਹਾ ਬੱਚਿਆਂ ਤੋਂ ਬਚ ਕੇ ਰਿਹਾ ਕਰ, ਵੀ ਬੱਚੇ ਵੀ ਰੋਟੀ ਕਿੰਨੀ ਭੁੱਖੇ ਰਹਿ ਜਾਂਦੇ ਜਦੋਂ ਅਸੀਂ ਤੈਨੂੰ ਲੈ ਜਾਂਦੇ, ਵੀ ਤੂੰ ਮਾੜਾ ਮੋਟਾ ਆਪਦਾ ਪਾਸਾ ਅੱਛਾ ਕਰਕੇ ਰਿਹਾ ਕਰ। ਬੱਚੇ ਤਾਂ ਚੱਲ ਰੋਟੀ ਇੱਕ ਟਾਈਮ ਖਾ ਲੈਣਗੇ,
ਬਸ ਰੋਟੀ ਵੀ ਨਹੀਂ ਸੀ ਪਤਾ, ਕਈ ਵਾਰ ਪੱਕੀ ਰਹਿ ਜਾਂਦੀ, ਬਸ ਫਿਰ ਬੱਚੇ ਕਦੇ ਰਿਸ਼ਤੇਦਾਰੀ 'ਚ ਕਦੇ ਆਏ, ਫਿਰ ਆਏ ਭੇਜਦੇ ਸੀ ਡੋਡੀ ਵੰਡ ਤੇ ਬੱਚੇ। ਫਿਰ ਕੋਈ ਕਿਤੇ ਬੱਚਿਆਂ ਦੀ ਵੀ ਪੜ੍ਹਾਈ ਖਰਾਬ ਹੋਈ ਬੇਟੇ। ਛੋਟਾ ਬੱਚਾ ਸੀ ਕਿ ਜਮੀ ਛੋਟਾ ਸੀ, 3 ਸਾਲ ਦਾ ਸੀਗਾ, ਚੌਥਾ ਕੁ ਲੱਗਿਆ ਹੋਇਆ ਸੀ, ਉਹ ਵੀ ਲੱਗ ਰਿਹਾ ਮਾਂ ਤੋਂ। ਇਹਨਾਂ ਦਾ ਕਹਿੰਦੇ 6ਵੀਂ ਕਲਾਸ 'ਚ ਪੜ੍ਹਦੇ ਸੀ ਇਹ ਬੇਟੇ ਪਹਿਲਾਂ ਜਦੋਂ ਛੋਟਾ ਤੇ ਉਦੋਂ 6ਵੀਂ 'ਚ ਹਜੇ ਹੋਇਆ ਨਹੀਂ ਸੀਗਾ ਵੀ ਪਹਿਲਾਂ ਪੇਪਰ ਹੋਣੇ ਸੀ। ਇਹਨਾਂ ਨੂੰ ਘਰੋਂ ਹੀ ਲੈ ਗਏ ਬੇਟੇ, ਗੁਰਦੁਆਰਾ ਸਾਹਿਬ ਤੋਂ ਆਇਆ ਸੀ, ਇਹਨੂੰ ਥੋੜ੍ਹਾ ਜਿਹਾ ਸ਼ੌਂਕ ਪਹਿਲਾਂ ਹੀ ਪਾਰਟੀ ਪੂਰਟੀ ਦਾ ਪੜ੍ਹਨ ਦਾ, ਮਹਾਰਾਜ ਜੀ ਪੂਰੀ ਰੌਂਦਾ ਸੀਗਾ, ਅੰਮ੍ਰਿਤ ਧਾਰੀ ਸੀ। ਇਹਨੂੰ ਥੋੜ੍ਹਾ ਜਿਹਾ ਗਿਆਨ ਵੱਧ ਸੀ, ਜਦੋਂ ਗੁਰੂ ਘਰੋਂ ਰਸ ਵੇ ਮਾਤਾ ਮੈਂ ਰੋਟੀ ਖਾ ਕੇ ਪੈਂਦਾ ਤਾਂ ਹੈ ਹੀ ਨਹੀਂ ਜੀ, ਘਰੇ ਪਾਉਂਦੇ ਤਾਂ ਅਸੀਂ ਹੈ ਨਹੀਂ ਤੇ ਬੱਚਿਆਂ ਨੂੰ ਕਿਸੇ ਨੂੰ। ਜਦੋਂ ਮੈਂ ਕਿਹਾ ਚੱਲ ਰੋਟੀ ਖਾ ਲਾ ਬੇਟੇ, ਵੀ ਖਾ ਕੇ ਫਿਰ ਤੂੰ ਪਾਈ ਜੀ ਕਿਸੇ ਦੋਸਤ ਮਿੱਤਰ ਕੋਲ। ਇਹ ਵੀ ਰੋਟੀ ਖਾ ਰਹੇ ਤੇ ਰਹਿ ਰੱਖ ਤੋਂ ਬਾਅਦ ਤੁਹਾਨੂੰ ਪਤਾ ਹੀ ਵੀ ਕਿੰਨਾ ਟਾਈਮ ਥੋੜ੍ਹਾ ਜਿਹਾ ਮੂੰਹ ਹਨੇਰਾ ਜਿਹਾ ਹੋ ਜਾਂਦਾ। ਚੱਲ ਇਹ ਰੋਟੀ ਖਾ ਕੇ ਜਦੋਂ ਮੈਂ ਬਾਹਰ ਦੇ ਪਾਸੇ ਨਿਕਲੀ, ਇੱਥੇ ਸਾਡੇ ਪੁਰਾਣੀ ਜੀ ਰਸੋਈ ਸੀ, ਜਦੋਂ ਉੱਥੇ ਗੇਟ ਵੜੇ ਮੈਂ ਕਿਹਾ ਵੀ ਪੁਲਿਸ ਆ ਗਈ। ਸਿੰਘ ਸਜੇ ਹੋਏ, ਗਾਤਰੇ ਪਾਏ, ਮੂੰਹ ਬੰਨੇ, ਕੇਸ ਦੀ ਪੱਗਾਂ ਬੰਨੇ। ਇਹ ਮੈਨੂੰ ਕਹਿੰਦੇ ਵੀ ਤੈਨੂੰ ਪਤਾ? ਮੈਂ ਕਿਹਾ ਪੁਲਿਸ ਆ। ਇਹ ਤਾਂ ਚੜ੍ਹ ਗਏ ਦੇਖ ਕੇ, ਉਹ ਦਿਨ ਸਾਡੇ ਰਸੋਈ ਨੀਵੀਂ ਜੀ 'ਚ ਟੁੱਟੀ ਜੀ, ਉੱਤੋਂ ਚੜ੍ਹ ਗਈ, ਬੇਟੇ ਤੋਂ ਚੜ੍ਹਿਆ ਨਾ ਗਿਆ, ਛੋਟਾ ਸੀ। ਜਦੋਂ ਚੜ੍ਹਨ ਲੱਗਿਆ ਭੱਜ ਕੇ 2 ਜਣਿਆਂ ਨੇ ਖਿੱਚ ਲਿਆ ਸਾਡੇ। ਚਲੋ ਜਦੋਂ ਨਾ ਇੱਥੋਂ ਲੈ ਗਏ ਬੇਟੇ, ਜਿਵੇਂ ਉੱਥੋਂ ਪਰੇ ਮੈਂ ਤੁਹਾਨੂੰ ਲੈ ਕੇ ਆਈ ਹਾਂ, ਐਡੀ ਦੂਰ ਤੱਕ ਮੈਂ ਉਹਨਾਂ ਦਾ ਕਰਦੀ ਗਈ ਨਾਲ। ਉਹੀ ਗੱਲ ਮੁਕਾਬਲੇ ਵਾਲੀ ਗੱਲ ਵੀ ਦੋਨਾਂ ਸਿੰਘਾਂ ਦੇ ਇੱਧਰੋਂ ਵੀ ਉਹਨਾਂ ਦੀਆਂ ਰਫਲਾਂ ਫੜੀਆਂ ਹੋਈਆਂ, ਉਹਨਾਂ ਦੀ ਬਾਹਾਂ ਫੜੀਆਂ ਹੋਈਆਂ, ਮੈਂ ਇੱਧਰ ਦੇ ਹੱਥ 'ਚ ਵੀ ਘੜੀਸੀ ਤੁਰੇ ਗਏ 2 ਜਣੇ ਬੱਚੇ ਦੇ ਮੂਹਰੇ, ਤੇ ਮੈਂ ਰੌਲਾ ਪਾਉਂਦੀ ਗਈ ਮੇਰੇ ਬੱਚੇ ਨੂੰ ਛੱਡ ਦਿਓ। ਕਹਿੰਦੇ ਵੀ ਇਹਦੇ ਮਾਮੇ ਨੂੰ ਲਿਆ ਕੇ ਲਿਆਉਣਾ। ਮੈਂ ਕਿਹਾ ਵੀ ਮੈਨੂੰ ਪਤਾ ਵੀ ਮਾਮੇ ਨੂੰ ਨਹੀਂ, ਤੁਸੀਂ ਪੁਲਿਸ ਆ ਜਾਓ ਵੀ ਖਾਸੀ ਖਿੱਚਾ ਤੂੰ ਜਿੱਥੋਂ ਤੁਸੀਂ ਗੱਡੀ ਲੈ ਕੇ ਮੁੜਿਓ ਉੱਥੇ ਤੱਕ ਮੇਰੀ ਉਹਨਾਂ ਨਾਲ ਹੁੰਦੀ ਗਈ। ਫਿਰ ਉਹਨਾਂ ਨੇ ਫਾਇਰ ਫੂਰ ਵੀ ਕਰੇ ਵੀ ਜੇ ਡਰਦੀ ਸਾਡੇ ਲਈ, ਫਾਇਰ ਵੀ ਕਰੇ। ਫਿਰ ਮੇਰੇ ਹੱਥਾਂ 'ਤੇ ਵੀ ਵੱਜੇ ਹੋਏ ਨੇ ਬੇਟਿਆਂ ਨੇ, ਹਰਲੇ ਮੇਰੇ ਪੈਰਾਂ 'ਤੇ ਵੀ ਵੱਜੇ ਹੋਏ ਨੇ। ਪੈਰਾਂ ਤੋਂ ਮੈਨੂੰ ਬਹੁਤ ਤਕਲੀਫ ਆ, ਮੈਂ ਪੈ ਨਹੀਂ ਸਕਦੀ। ਅਤੇ ਫਿਰ ਮੈਂ ਉੱਥੇ ਰੱਖ ਕੇ ਜਦੋਂ ਫਿਰ ਮੈਨੂੰ ਉੱਥੇ ਖਿੱਚ ਗਏ, ਛੱਡ ਗਏ, ਸਿੱਟ ਗਏ ਉੱਥੇ। ਫਿਰ ਇੰਨੇ ਕੋਈ ਹੋਰ ਉੱਠ ਖੜੇ ਫਾਇਰ ਸੁਣ ਕੇ, ਚੱਲ ਫਿਰ ਇਕੱਠੇ ਹੋ ਗਏ। ਫਿਰ ਸਾਨੂੰ ਇਹਨਾਂ ਨੇ 5 ਮਹੀਨੇ ਬੇਟੇ ਦੱਸਿਆ ਨਹੀਂ ਹੈਗਾ ਵੀ ਕਿੱਥੇ। ਅਸੀਂ ਬਹੁਤ ਫਿਰੇ, ਉਸੇ ਕਰਕੇ ਕਮਜ਼ੋਰ ਹੋ ਗਏ ਪੁੱਤ, ਪੈਸੇ ਲਾਉਣੇ, ਗੱਡੀਆਂ ਕਰਾਉਣੀਆਂ, ਜਿਹੜਾ ਜ਼ਮੀਨ ਦੀ ਮਾੜੀ ਮੋਟੀ ਉਹ ਵੀ ਵਿਕ ਗਈ, ਉੱਤੇ ਲਾਉਂਦੇ ਤੁਰੇ ਫਿਰੇ, ਸਾਨੂੰ ਕੋਈ ਪਤਾ ਨਹੀਂ ਲੱਗਿਆ। ਫਿਰ 5 ਮਹੀਨੇ ਤੋਂ ਬਾਅਦ ਜਦੋਂ ਬੱਚੇ ਨੂੰ ਐਂ ਲਈ ਤੁਰੇ ਫਿਰੇ, ਬੱਚੇ ਤੋਂ ਕੁਛ ਪੁੱਛਦੇ ਰਹੇ, ਕਹਿੰਦਾ ਮਾਤਾ ਜਦੋਂ ਮੈਂ ਤੋਂ ਕੁਛ ਪੁੱਛਦੇ ਤੇ ਮੈਨੂੰ ਪਤਾ ਹੀ ਨਹੀਂ ਕੁਛ। ਫਿਰ 5 ਮਹੀਨੇ ਤੋਂ ਬਾਅਦ ਬੇਟੇ ਫਿਰ ਇਹ ਮੇਰੇ ਪਿੰਡ ਛੱਡ ਕੇ ਘਨੌਰੀ ਕਲਾਂ ਰਾਤ ਨੂੰ 1 ਵਜੇ। ਬੱਚੇ ਨੂੰ ਐਂ ਨਾ ਪਤਾ ਲੱਗੇ ਰਾਤ ਨੂੰ ਵੀ ਮੇਰੇ ਨਾਨਕਿਆਂ ਦਾ ਘਰ ਕਿੱਧਰ ਆ, ਜਾਓ ਘਰੇ ਹੋਣਗੇ ਕਿ ਨਹੀਂ ਹੋਣਗੇ, ਵੀ ਮੈਂ ਜਾਵਾਂ ਕਿੱਥੇ। ਫਿਰ ਸਾਡੇ ਪੰਡਤਾਂ ਦਾ ਘਰ ਸੀ, ਉਹਨੇ ਉਹਨਾਂ ਦੇ ਬਾਹਰ ਖੜਕਾਇਆ, ਉਹਨਾਂ ਨੇ ਫਿਰ ਮੇਰੇ ਮਾਂ ਬਾਪ ਨੂੰ ਉਠਾਇਆ। ਫਿਰ ਮੇਰਾ ਬੱਚਾ ਰਾਤ ਉੱਠੇ ਰਿਹਾ, ਤੜਕੇ ਨੂੰ ਸਾਡੇ ਕੋਲ ਛੱਡ ਕੇ। ਬਿਲਕੁਲ। ਤਾਂ ਸੋ ਇਹ ਕਹਾਣੀ ਹੈ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਅੱਜ। ਸਬੱਬ ਬਣਿਆ ਗਾ, ਜਿਵੇਂ ਮੈਂ ਪਹਿਲਾਂ ਦੱਸਿਆ ਕਿ ਉਹਨਾਂ ਮਾਵਾਂ ਦੇ ਕੋਲ ਬੈਠਣ ਦਾ ਜਿਨ੍ਹਾਂ ਨੇ ਉਸ ਵਕਤ ਕਾਫੀ ਤਸ਼ੱਦਦ ਚੱਲਿਆ। ਤਾਂ ਅੱਜ ਸਾਡੇ ਨਾਲ ਬਜ਼ੁਰਗ ਬਾਪੂ ਵੀ ਬੈਠੇ ਨੇ, ਇਹਨਾਂ ਦੇ ਨਾਲ ਵੀ ਅਸੀਂ ਥੋੜ੍ਹੀ ਬਹੁਤੀ ਗੱਲਬਾਤ ਹੈ ਜਿਹੜੀ ਉਹ ਕਰ ਰਹੇ ਹਾਂ। ਬਜ਼ੁਰਗੋ, ਤਸ਼ੱਦਦ ਕਿਸ ਤਰ੍ਹਾਂ ਦਾ ਕਰਦੀ ਸੀ ਪੁਲਿਸ ਉਦੋਂ, ਜਦੋਂ ਤੁਹਾਨੂੰ ਅੰਦਰ ਲੈ ਜਾਂਦੇ ਫੜ ਕੇ? ਤਸ਼ੱਦਦ ਕਿਸ ਤਰ੍ਹਾਂ ਦਾ ਹੁੰਦਾ? ਜਦੋਂ ਯਾਦ ਆਉਂਦਾ ਰੌਂਗਟੇ ਖੜੇ ਹੁੰਦੇ ਹੋਣੇ ਆ ਉਹ ਗੱਲਾਂ ਨੂੰ ਯਾਦ ਕਰਕੇ। ਤਸ਼ੱਦਦ ਦਾ ਹੀ ਘੋਟਾ ਰੋਣਾ, ਉਹਨਾਂ ਨੇ ਮਾਂਗਰ ਬਾਹਾਂ ਬੰਨ੍ਹ ਕੇ ਐਂ ਕਰਕੇ ਘੋਟਾ ਉੱਤੇ 2-3 ਜਣੇ ਚੜ੍ਹ ਜਾਂਦੇ। ਉਹ 2 ਜਣੇ ਨੇ ਫੇਰੀ ਜਾਣੇ, 2-3 ਜਣੇ ਉੱਤੇ ਹੁੰਦੇ। ਹੁਣ ਜਦੋਂ ਆਪਣੇ 'ਚ ਹੈ ਨਹੀਂ ਸੀ ਕੁਛ, ਮਨ ਬਣਾਈ ਵਾਲਾ ਤਾਂ ਹੈ ਹੀ ਨਹੀਂ ਸੀ ਕੰਮ। ਐਂ ਅੱਡੋ ਅੱਡ ਤੇ ਸੀ ਜੇ। ਫਿਰ ਇੱਕ ਤਾਹਾਂ ਸੀ ਉੱਚਾ ਜਿਹਾ, 20-25 ਫੁੱਟ ਦਾ, ਉਹਨਾਂ ਗਾਡਰ ਜਿਹਾ ਪਾਇਆ ਹੋਇਆ ਥਾਮਲਿਆਂ ਦੇ, ਉਹਦੇ 'ਤੇ ਪਾਉਣੀ ਸੀ। ਫਿਰ ਮਗਰ ਦੀਆਂ ਬਾਹਾਂ ਬੰਨ੍ਹ ਕੇ ਫਿਰ ਉਹਦੇ 'ਤੇ ਤਾਹਾਂ ਲਏ। ਉਹ ਕਹਿੰਦੇ ਵੀ ਜੇ ਕੋਈ ਸਾਨੂੰ ਦੱਸਣਾ ਹੋਊ, ਤੂੰ ਆਪਦਾ ਪੈਰ ਪੂਰ ਹਿੱਲਿਆ ਦੀ, ਫਿਰ ਅਸੀਂ ਤੈਨੂੰ ਥੱਲੇ ਉਤਾਰਾਂਗੇ। ਕਦੋਂ ਮੈਂ ਨਾ ਵੀ ਜਦੋਂ ਹੈ ਹੀ ਨਹੀਂ ਸੀ, ਪਤਾ ਹੀ ਨਹੀਂ ਸੀ ਕਾਹਦਾ ਵੀ ਕਿੱਥੇ ਨੇ ਬੰਦੇ, ਕਿੱਥੇ ਕਾਹਦੇ ਪੈਰ ਹਿੱਲਾਉਣੇ ਸੀ। ਚੱਲ ਮੈਂ ਕਿਹਾ ਹੁਣ ਤਾਂ ਸਿਰੇ ਲੱਗੀ ਪਈ ਆ ਕਹਾਣੀ, ਬਸ ਉੱਥੇ ਖੜੇ। ਫਿਰ ਅੱਧੇ ਕੁ ਘੰਟੇ ਬਾਅਦ ਫਿਰ ਇਹਨਾਂ ਨੇ ਲਾਹ ਲੈਣਾ ਸੀ। ਲਾਹੇ ਹੋਏ 'ਤੇ ਵੀ ਬਹੁਤ ਕਰਨਾ, ਧੱਫਾ ਧੌਲ, ਮੁੱਕੇ ਮੱਕੇ ਮਾਰਨੀਆਂ ਲੱਤਾਂ ਦੇ ਪੱਟਾਂ ਦੇ, ਕਸਰ ਕੋਈ ਨਹੀਂ ਛੱਡੀ। ਇਹਨਾਂ ਨੇ ਪਾਣੀ ਵੀ ਪਾਇਆ ਮੂੰਹ 'ਚ ਵੀ ਪ੍ਰੈਸ਼ਰ ਵਾਲਾ, ਬਸ ਜਿੰਨੀ ਕੁ ਬਾਤ ਆ ਅਸੀਂ ਲਾਈ ਗਏ ਨੇ, ਉਹਨਾਂ ਨੇ ਕਸਰ ਨਹੀਂ ਛੱਡੀ ਕੋਈ। ਬਸ ਫਿਰ
ਪੰਚਾਇਤ ਦੀ ਪਿੰਡ ਆਪਣਾ ਦੀ ਜਾਂਦੀ ਸੀ ਪੰਚਾਇਤ, ਫਿਰ ਛੱਡ ਛੁੱਟ ਦਿੰਦੀ। ਹਾਂਜੀ, ਕਿਤੇ 5 ਦਿਨ, ਕਿਤੇ 10 ਦਿਨ ਐਂ ਰੱਖਦੇ ਰਹੇ ਜੀ। ਘਰੇ ਰਹਿਣ ਨਾਲ ਤਾਂ ਸਬੱਬ ਹੀ ਨਹੀਂ ਸੀਗਾ। ਸਾਡਾ ਤਾਂ ਮਾਲ ਪਸ਼ੂ ਵਿਕ ਗਿਆ ਸੀ ਸਾਰਾ, ਵੇਚਣਾ ਹੀ ਪਿਆ ਜਦੋਂ ਨਾ ਸਰਿਆ ਜੀ। ਵਾਹਣ ਠੇਕੇ 'ਤੇ ਨਾ ਕੋਈ ਲਵੇ, ਨਾ ਹਿੱਸੇ 'ਤੇ ਲਵੇ। ਕਿਸੇ ਨਾਲ ਕੋਈ ਗਿਲਾ ਹੈ, ਕੋਈ ਸ਼ਿਕਵਾ ਹੋਵੇ ਕਿਸੇ ਸਰਕਾਰ ਪ੍ਰਤੀ ਜਾਂ ਕਿਸੇ ਲੋਕਾਂ ਪ੍ਰਤੀ? ਲੋਕਾਂ ਪ੍ਰਤੀ ਕੀ ਹੈ, ਜਦੋਂ ਹੁਣ ਇਹ ਜਿਹੇ ਰਾਹੀ ਉਹ ਪੈ ਗਏ, ਨਾਲ ਭੁਗਤਣਾ ਸਾਨੂੰ ਪੈ ਗਿਆ ਜੀ। ਬਸ ਸਰਕਾਰਾਂ ਦੇ ਕੰਮ ਹੀ ਇਹੋ ਜਿਹੇ ਨੇ ਕਿਹੜਾ। ਮਤਲਬ ਤੁਹਾਨੂੰ ਹੈ ਕਿਸੇ ਨਾਲ ਕੋਈ ਗਿਲਾ ਸ਼ਿਕਵਾ ਵੀ ਸਾਡੀ ਕਿਸੇ ਨੇ ਸਾਰ ਨਹੀਂ ਲਈ? ਲਈ ਵੀ ਨਹੀਂ ਬੈਠੇ ਕਿਸੇ ਨੇ, ਪੰਥਕ ਕਹਾਉਣ ਵਾਲੀਆਂ ਬੜੀਆਂ ਸਰਕਾਰਾਂ ਆਈਆਂ, ਕਿਸੇ ਨੇ ਨਹੀਂ ਪੁੱਛਿਆ ਸਾਨੂੰ। ਸਰਕਾਰ ਨੇ ਤਾਂ ਕਿਸੇ ਨੇ ਸਾਨੂੰ ਪੁੱਛਿਆ ਹੀ ਨਹੀਂ। ਸਾਡੇ ਮਾਗਲ ਵੀ ਨਹੀਂ ਆਏ, ਗਿਆ ਤੋਂ ਵੀ ਅੰਦਰ ਬਾਹਰ ਪੁੱਛਦੇ ਵੀ ਜੇ ਮਿਲਣ ਆਇਆ ਕਿਸੇ ਨੂੰ ਮਿਲਣਾ। ਇੱਕ ਕੱਲਾ ਸਾਡੇ ਨਾਲ ਗੋਬਿੰਦ ਕਾਂਝਲਾ ਉਹ ਖੜਿਆ ਬੇਟੇ, ਉਹ ਵੀ ਜਦੋਂ ਸਾਰਾ ਕੁਛ ਉਹ ਹੋ ਗਿਆ ਫਿਰ ਸਾਨੂੰ ਬਾਅਦ 'ਚ ਬਿਨਾਂ ਘਰੇ ਬੈਠਣ ਦਿੱਤਾ। ਬੱਚੇ ਦੇ ਸ਼ਹੀਦ ਹੋਏ ਤੋਂ ਬਾਅਦ ਵੀ ਸਾਨੂੰ ਤੰਗ ਪਰੇਸ਼ਾਨ ਕਰ ਭਗੌੜਾ ਕਰਾਰ ਦਿੱਤਾ ਨਾ ਵੀ ਸਾਨੂੰ ਬੱਚਾ ਵੀ ਇਹਨਾਂ ਦਾ ਭੱਜ ਗਿਆ ਗੱਡੀ 'ਚੋਂ ਜੀ। ਵੀ ਬਸ ਇੱਕ ਇਕੱਲਾ ਉਹ ਸਾਨੂੰ ਬਾਅਦ 'ਚ ਘਰੇ ਵਾਹਿਆ ਸਾਨੂੰ। ਬਸ ਹੋਰ ਸਾਡੀ ਕਿਸੇ ਨੇ ਬਾਂਹ ਨਹੀਂ ਪੁੱਛੀ। ਸਿਮਰਨਜੀਤ ਮਾਨ ਨਾਲ ਅਸੀਂ ਇੰਨੇ ਚਿਰ ਤੋਂ ਜੁੜੇ, ਕਿਸੇ ਸਾਡੇ ਕੋਲੋਂ ਮੁੜ ਜਾਂਦੇ ਨੇ ਬਿਲਕੁਲ ਇੱਥੋਂ ਪਿੰਡ 'ਚੋਂ ਆ ਕੇ ਸਾਡੇ ਘਰੇ ਆ ਕੇ ਕਦੇ ਕਿਸੇ ਨੇ ਸਾਰ ਨਹੀਂ ਲਈ। ਜੁੜਿਆ ਅਸੀਂ ਵੋਟ ਹਜੇ ਵੀ ਪਾਉਂਦੇ, ਅਸੀਂ ਹੋਰ ਕਿਸੇ ਨੂੰ ਪਾਈ ਨਹੀਂ ਕਦੇ ਵੀ ਕਿਹੜੇ ਨੂੰ ਪਾਈਏ, ਡਡੇਰਿਆਂ ਨੂੰ ਕਿਹਨੂੰ ਪਾਈਏ। ਵੀ ਚਲੋ ਪੰਥ ਦਾ ਇੱਕ ਸੱਚਾ ਇਨਸਾਨ ਤਾਂ ਹੈ, ਵੋਟ ਹਜੇ ਵੀ ਬਸ ਅਸੀਂ ਉੱਥੇ ਪਾਉਂਦੇ, ਹੋਰ ਅਸੀਂ ਕਿਸੇ ਨੂੰ ਪਾਉਂਦੇ ਨਹੀਂ। ਪਰ ਪੁੱਛਿਆ ਸਾਨੂੰ ਕਿਸੇ ਨੇ ਨਹੀਂ, ਕਿਸੇ ਨੇ ਨਹੀਂ ਪੁੱਛਿਆ। ਕਿਸੇ ਨੇ ਨਹੀਂ ਪੁੱਛਿਆ ਆ ਕੇ ਕਦੇ। ਜਦੋਂ ਰਾਤ ਨੂੰ ਪਏ ਹੁੰਦੇ ਹੋ, ਗੱਲਾਂ ਕਰਦੇ ਹੁੰਦੇ ਹੋ, ਉਦੋਂ ਦਿਲ 'ਤੇ ਕੀ ਬੀਤਦਾ? ਬਹੁਤ ਆਏ ਹੁੰਦਾ ਤਾਂ ਵੀ ਇੰਨਾ ਵਧੀਆ ਪਰਿਵਾਰ 'ਚ ਬੈਠੇ ਸੀ ਵੀ ਹੁਣ ਖੇਲ ਪਏ। ਬੱਚੇ ਵੀ ਅੱਡੋ ਅੱਡੀ ਹੋ ਪਏ ਨੇ। ਜਦੋਂ ਕਿਸੇ ਨੇ ਸਾਡੀ ਸਾਰ ਨਾ ਲਈ, ਬੱਚਾ ਕੋਈ ਕੁਛ ਰਿਹਾ ਨਾ, ਬੱਚੇ ਕੋਈ ਦਿਹਾੜੀ ਕਰਦਾ, ਕੋਈ ਠੇਕਿਆਂ ਦੇ ਵਾਹਨ ਪਾਉਂਦਾ, ਕੋਈ ਕੁਛ ਕਰਦਾ। ਯਾਰ ਤਾਂ ਕੱਢਣੇ ਪੈਣੇ, ਬਹੁਤ ਕੁਛ ਆਉਂਦਾ ਬੇਟੇ, ਕੱਢਣੇ ਪੈਣੇ ਬਹੁਤ ਕੁਛ ਆਉਂਦਾ। ਮਾਣ ਵੀ ਮਹਿਸੂਸ ਹੁੰਦਾ ਉਹ ਵੀ ਸਾਡਾ ਪੁੱਤ ਇੱਕ ਮਾਣ ਮੇਰੇ ਬੇਟੇ ਤੇ ਹੁੰਦਾ ਵੀ ਹੁਣ ਆਹ ਪੋਤਾ ਵਗ ਗਿਆ ਵੀ ਉਹ ਵੀ ਫਿਰ ਜਾਰੀ ਗਿਆ ਬੇਟੇ ਵੀ ਇਹਦੇ ਤੇ ਮੈਨੂੰ ਮਾਣ ਆ ਵੀ ਮੇਰੇ ਪੁੱਤ ਨੇ ਕੁਛ ਤਾਂ ਕੁਛ ਦੁਨੀਆ ਤੇ ਖੱਟੇ ਹੀ ਆ। ਮਾਣ ਵੀ ਉਹ ਤਾਂ ਵੀ ਐਡੀ ਛੋਟੀ ਉਮਰ ਤੋਂ ਉਹਨੂੰ ਇੰਨੀ ਸਮਝ ਸੀ ਕੁਛ ਤਾਂ ਖੱਟੇ। ਮੇਰੇ ਪੁੱਤ ਅੱਜ ਦੁਨੀਆ ਤੇ ਜਿਉਂ ਸ਼ਹੀਦ ਨਹੀਂ ਹੈਗਾ, ਸ਼ਹੀਦ ਆ, ਆਵਰ ਸ਼ਹੀਦ ਆ, ਹਰ ਵਕਤ ਜਿਉਂਦਾ, ਲੋਕ ਯਾਦ ਕਰਦੇ ਨੇ ਬੇਟੇ। ਜਦੋਂ ਕੋਈ ਦਿਨ ਆਉਂਦਾ, ਦਿਹਾੜਾ ਆਉਂਦਾ, ਇਹਨਾਂ ਦਾ ਬਰਸੀ ਮਨਾਉਂਦੇ ਆ ਜਾਂ ਸ਼ਹੀਦੀ ਦਿਹਾੜਾ ਮਨਾਉਂਦੇ ਆ, ਉਦੋਂ ਪਿੰਡ ਦੇ ਵਿੱਚੋਂ ਕੋਈ ਅਲੌਸਮੈਂਟ ਹੁੰਦੀ ਹੋਣੀ ਆ? ਨਹੀਂ, ਕੋਈ ਨਹੀਂ ਹੁੰਦੀ ਬੇਟੇ, ਸਭ ਡਰਦੇ ਤੇ ਉਦੋਂ ਪੜਨ ਲੱਗੀ ਪੁਲਿਸ। ਮੈਨੂੰ ਐ ਲੈ ਜਾਂਦੀ ਸੀ, ਕਹਿੰਦੇ ਤੇ ਵੀ ਤੂੰ ਲੋਕਾਂ ਨੂੰ ਐਂ ਕਰਦੀਆਂ, ਲੋਕ ਤੇਰੇ ਮਗਰ ਨੇ। ਫਿਰ ਮੈਂ ਲੋਕਾਂ ਦਾ ਵੀ ਲੋਕ ਮੁਸ਼ਕਲ 'ਚ ਨਾ ਪੈ ਜਾਣ, ਫਿਰ ਬੇਟੇ ਮੈਂ ਬਸ ਗੁਪਤੀ ਆਪਦੀ ਬਣਾ ਲੈਣੀ। ਤੁਹਾਡੇ ਤੇ ਵੀ ਤਸ਼ੱਦਦ ਹੋਇਆ? ਬਹੁਤ ਬੇਟੇ, ਮੈਨੂੰ ਬਹੁਤ ਤੰਗ ਪਰੇਸ਼ਾਨ ਕਰਿਆ। ਲੈ ਜਾਂਦੀ ਸੀ ਮੈਨੂੰ ਵੀ ਪੁਲਿਸ ਵਾਲੇ। ਮੇਰੇ ਛੋਟੇ ਛੋਟੇ ਬੱਚੇ ਸੀ, ਮੈਨੂੰ ਕਹਿੰਦੇ ਦੱਸ ਕਿੱਥੇ ਤੇਰਾ ਭਾਈ? ਮੈਨੂੰ ਕੀ ਪਤਾ ਕਿੱਥੇ। ਕਹਿੰਦੇ ਉਹੀ ਕਹਿੰਦੇ ਰਾਤ ਆਇਆ ਸੀ। ਮੈਂ ਕਿਹਾ ਜੋ ਤੁਹਾਨੂੰ ਇੰਨਾ ਪਤਾ ਵੀ ਰਾਤ ਆਇਆ ਸੀ ਤੁਸੀਂ ਪੜ੍ਹ ਲੈਂਦੇ। ਕਹਿੰਦੇ ਤੂੰ ਰੌਲਾ ਪਾਉਂਦੀ ਪਿੰਡ ਫੜ ਲੈਣਾ। ਮੈਂ ਪਿੰਡ ਮੈਂ ਮਰਵਾਉਣਾ ਵੀ ਪਿੰਡ ਮਰਵਾਉਣਾ। ਮੈਂ ਕਿਹਾ ਪਿੰਡ ਮੈਂ ਵੀ ਨਹੀਂ, ਮੈਂ ਪਿੰਡ ਨਾਲ ਨਹੀਂ ਧੋਖਾ ਕਰਨਾ ਹੈਗਾ। ਮੈਂ ਕਿਉਂ ਕਹਾਂ, ਜੇ ਤੁਹਾਨੂੰ ਪਤਾ ਸੀ ਤੁਸੀਂ ਆ ਕੇ ਫੜ ਲੈਂਦੇ। ਬਿਲਕੁਲ ਹਾਂ। ਫਿਰ ਜਦੋਂ ਮੈਨੂੰ ਲੈ ਕੇ ਜਾਂਦੇ ਫਿਰ ਮੈਨੂੰ ਕਹਿੰਦੇ ਵੀ ਰਾਹ 'ਚ ਲੈ ਕੇ ਗਏ। ਫਿਰ ਸਾਡੇ ਲਵੇ ਲਾਉਣੇ ਦੇ ਪਿੰਡਾਂ 'ਚੋਂ ਟਰਾਲੀਆਂ ਗਈਆਂ ਬਹੁਤ ਭਰ ਕੇ। ਫਿਰ ਜੇ ਮੈਨੂੰ ਕਹਿੰਦੇ ਵੀ ਤੂੰ ਐਂ ਕਰ ਵੀ ਚੱਲ ਅਸੀਂ ਤੈਨੂੰ ਉੱਥੇ ਲੈ ਚੱਲਦੇ ਹਾਂ, ਸੰਗਰੂਰ ਲੱਡੇ ਵਾਲੇ ਲੈ ਗਏ ਤੇ ਵੀ ਤੂੰ ਭੈਣੀ ਬੈਠਾ। ਮੈਂ ਕਿਹਾ ਭੈਣੀ ਬੈਠਾ, ਮੈਨੂੰ ਲੈ ਚੱਲੋ। ਕਹਿੰਦੇ ਮੈਂ ਮੂਹਰੇ ਲੱਗੂ, ਮੇਰੇ ਵੱਜੂ ਗੋਲੀ, ਤੁਹਾਡੇ ਤਾਂ ਨਹੀਂ ਵੱਜਦੀ। ਵੀ ਚੱਲ ਮੈਂ ਲੈ ਕੇ ਚੱਲੋ। ਜੇ ਭੈਣੀ ਬੈਠਾ ਮੈਂ ਕਹਿ ਦਿੰਦੀ ਹਾਂ ਵੀ ਭਾਈ ਪੇਸ਼ ਹੋ ਜਾ, ਵੀ ਜੇ ਮੇਰੀ ਮੰਨ ਲੂ। ਪਰ ਤੁਸੀਂ ਤਾਂ ਸਾਨੂੰ ਊਂ ਇੱਕ ਖਿੱਚਦੇ ਹੋ ਵੀ ਭਗੌੜਾ ਬੰਦਾ ਹੋਇਆ ਨਹੀਂ ਵਾਪਸ ਆਉਂਦਾ। ਬਿਲਕੁਲ ਹਾਂ। ਮੈਂ ਕਿਹਾ ਵੀ ਜੇ ਤੁਹਾਨੂੰ ਐਂ ਲੱਗਦਾ ਚਲੋ ਮੈਨੂੰ ਲੈ ਕੇ ਚੱਲੋ, ਕਿੱਥੇ ਬੈਠਾ ਤੁਹਾਨੂੰ ਠਹਿਰ ਦਾ ਪਤਾ ਵੀ ਉੱਥੇ ਬੈਠਾ, ਚਲੋ ਮੈਨੂੰ ਲੈ ਚੱਲੋ। ਕਹਿੰਦੇ ਸਾਨੂੰ ਮਾਰ ਦੂ। ਮੈਂ ਕਿਹਾ ਫਿਰ ਮੈਂ ਵੀ ਨਾਲ ਹੀ ਮਰੂੰ ਤੁਹਾਡੇ। ਫਿਰ ਜਦੋਂ ਇਹ ਬਾਹਲਾ ਮੇਰੇ ਨਾਲ ਜਲਣ ਲੱਗ ਗਈ, ਫਿਰ ਮੈਂ ਕਿਹਾ ਵੀ ਮੈਂ ਤਾਂ ਤੜਕੇ SSB ਦੇ ਪੇਸ਼ ਹੂੰ ਸੰਗਰੂਰ। ਜਦੋਂ ਤੁਹਾਨੂੰ ਪਤਾ ਤੁਸੀਂ ਫੜ ਨਹੀਂ ਰਹੇ, ਤੁਸੀਂ ਕਹਿੰਦੇ ਵੀ ਪਿੰਡ ਦੇ ਲੋਕ ਫੜਨ, ਮੈਂ ਪਿੰਡ ਨੂੰ ਕਿਉਂ ਮਰਵਾਵਾਂ। ਮੈਂ ਵੀ ਮੈਂ ਤਾਂ ਤੜਕੇ SSB ਦੇ, ਮੈਂ ਦੂਜੇ ਦਿਨ ਫਿਰ SSB ਦੇ ਪੇਸ਼ ਹੋਈ। ਜਦੋਂ ਤੁਸੀਂ ਦੱਸ ਰਹੇ ਸੀ ਕਿ ਤੁਹਾਡੇ ਪੁੱਤਰ ਨੂੰ ਤੁਸੀਂ UP ਵੀ ਛੱਡਤਾ ਸੀ? ਮੈਂ UP ਛੱਡਤਾ ਬੇਟੀ। ਜਦੋਂ ਇਹ ਫਿਰ 2 ਮਹੀਨੇ ਤੋਂ ਫੇਰ ਪੁਲਿਸ ਲੈ ਗਈ ਇਹਨੂੰ ਜਾ ਕੇ।
ਪਹਿਲਾਂ 5 ਮਹੀਨੇ ਫਿਰ 3 ਕੁ ਮਹੀਨੇ ਰਹਿ ਕੇ ਫਿਰ ਬੱਚਾ ਸਕੂਲੋਂ ਆਉਂਦਾ ਇਹਨਾਂ ਨੇ ਬੇਟੇ ਫੇਰ ਚੱਕ ਲਿਆ। ਹੂੰ ਫਿਰ ਮੈਂ ਹੋਰ ਰਿਸ਼ਤੇਦਾਰੀਆਂ 'ਚ ਬੱਚੇ ਛੱਡੇ ਨੂੰ ਮੈਂ ਯੂਪੀ 'ਚ ਭੇਜਤਾ ਪੁੱਤ। ਹੂੰ ਸਾਡੇ ਬਾਬਾ ਜੀ ਰਹਿੰਦੇ ਨੇ ਬਜ਼ੁਰਗ ਸਾਡੇ ਆ ਇੱਥੋਂ ਹੀ ਤੇ ਸਾਡੇ ਬਾਪੂ ਜੀ ਦੇ ਚਾਚਾ ਜੀ। ਮੈਂ ਬਾਬਾ ਜੀ ਵੀ ਥੋੜ੍ਹਾ ਚਿਰ ਮੇਰੇ ਬੱਚੇ ਨੂੰ ਤੁਸੀਂ ਵੀ ਦੂਰ ਰੱਖੋ। ਹੂੰ ਚਲੋ ਉਹ ਲੈ ਗਏ। ਫਿਰ ਉੱਥੇ ਕਿਤੇ ਸਿੰਘਾਂ ਨਾਲ ਫੇਰ ਮੇਲ ਹੋ ਗਿਆ, ਸਿੰਘ ਉੱਥੇ ਵਗ ਗਏ। ਹੂੰ ਫਿਰ ਬੱਚਾ ਇਕੱਲਾ ਕਈ ਵਾਰ ਹੋ ਜਾਂਦਾ, ਮਾਂ ਬਾਪ ਤੋਂ ਅਲੱਗ, ਭੈਣਾਂ ਭਾਈਆਂ ਤੋਂ ਅਲੱਗ, ਬੱਚੇ ਦੇ ਮਨ 'ਚ ਕੁਛ ਸੌ ਕੁਛ ਜਾਂਦਾ। ਬਿਲਕੁਲ। ਫਿਰ ਮੈਂ ਸਾਡੇ ਬਾਬਾ ਜੀ ਨੂੰ ਕਿਹਾ, ਬਾਬਾ ਜੀ ਮੇਰੇ ਨਾਲ ਫੋਨ 'ਤੇ ਗੱਲ, ਕਹਿੰਦੇ ਉਹ ਤਾਂ 2 ਦਿਨ ਹੋ ਗਏ ਭਾਈ ਉਹਨਾਂ ਨਾਲ ਵਗ ਗਏ ਹੂੰ ਵੀ ਆਪਦੇ ਮਾਮੇ ਨਾਲ ਵਗ ਗਏ, ਬੰਦ ਕਰ ਦਿਓ ਮਾੜੀ ਜੀ ਬੈਠ ਜੀ ਤੁਸੀਂ। ਬਿਲਕੁਲ ਜੀ। ਮੈਂ ਫਿਰ ਕਹਿੰਦੇ ਵੀ ਨਹੀਂ, ਹੂੰ ਉਹਦੀ ਬੈਡ ਬੰਦ ਕਰ। ਹੂੰ ਹੂੰ ਚਲੋ ਪੁੱਤ ਫਿਰ ਮੈਂ ਜਦੋਂ ਤੀਜੇ ਦਿਨ ਚੌਥੇ ਦਿਨ ਮੈਂ ਕਿਹਾ ਵੀ ਮੇਰੀ ਗੱਲ ਜ਼ਰੂਰ ਕਰਾਓ ਬਾਬਾ ਜੀ ਜਦੋਂ ਤੁਹਾਡੇ ਕੋਲ ਰਾਤ ਨੂੰ ਆਏ। ਸਾਰੇ ਸਿੰਘ 'ਚ ਜਦੋਂ ਫਿਰ ਮੈਂ ਬੇਟੇ ਨੂੰ ਪੁੱਛਿਆ, ਹੂੰ ਫੋਨ 'ਤੇ ਗੱਲ ਹੋਈ, ਕਹਿੰਦਾ ਮਾਤਾ ਜੇ ਮੈਨੂੰ ਅੱਗੇ ਵਾਂਗੂ ਚੱਕ ਕੇ ਊਂ ਹੀ ਮਾਰ ਕੇ ਕਿਤੇ ਸਿੱਟ ਤੇ ਹੂੰ ਤੈਨੂੰ ਪਤਾ ਵੀ ਨਹੀਂ ਮੇਰਾ ਬਿਲਕੁਲ। ਵੀ ਜੇ ਮੈਨੂੰ ਥੋੜ੍ਹੇ ਚਿਰ ਕਰ ਲੈਂਦੇ ਸੇਵਾ ਜਿੰਨਾ ਚਿਰ ਮੇਰੇ ਤੋਂ ਹੁੰਦੀ। ਹੂੰ ਪਹਿਲਾਂ ਤਾਂ ਮੈਂ ਸਮਝਾਇਆ ਪੁੱਤ ਤੂੰ ਨਿਆਣਾ, ਤੂੰ ਸੇਵਾ ਵਾਲਾ ਹੈ ਨਹੀਂ ਗਾ। ਹੂੰ ਫਿਰ ਜਦੋਂ ਉਹ ਮੈਨੂੰ ਬਹੁਤ ਕਹਿਣ ਲੱਗ ਗਿਆ ਤੇ ਜੀ। ਮੈਂ ਕਿਹਾ ਤਾਂ ਪੁੱਤ ਚੱਲ ਕੋਈ ਨਾ, ਜਿਵੇਂ ਤੇਰੀ ਵੀ ਮੈਨੂੰ ਵੀ ਪਈ ਨੂੰ ਸਾਥ ਹੋਇਆ ਵੀ ਮੈਂ ਉਹਨੂੰ 2 ਘੰਟੇ ਵਿੱਚ ਫੋਨ ਕਰਕੇ ਕਿਹਾ, ਮੈਂ ਠੀਕ ਆ ਬੇਟੇ ਕੋਈ ਨਾ, ਹੂੰ ਵੀ ਜੇ ਤੈਨੂੰ ਐਂ ਚੰਗਾ ਲੱਗਦਾ ਕਰ ਲਓ। ਆਪਦੇ ਹੱਥੀਂ ਤੋਰੇ। ਹਾਂ ਗਿਆ ਵੀ ਨਹੀਂ ਸੀ ਬੇਟੇ, ਪਹਿਲਾਂ ਹੀ ਇੱਥੋਂ ਸਥਿਤ ਹੋ ਰਹੀ ਸੀ। ਹੂੰ ਫਿਰ ਮੈਂ ਠੀਕ ਆ ਪੁੱਤ, ਬਸ ਗੱਲ ਤੇ ਗੱਲ ਕਰਕੇ ਫੋਨ ਤੇ ਪੁੱਤ ਫਿਰ ਮੈਂ ਉਹਨੂੰ ਆਸ਼ੀਰਵਾਦ ਦਿੱਤਾ, ਤੁਰ ਪੁੱਤ ਫਿਰ ਹੂੰ ਕੋਈ ਹੈ ਜੀ ਨਾ ਹੋਵੇ। ਸੱਚੀ ਗੱਲ ਆ ਬੇਟੇ, ਜੇ ਉੱਥੇ ਜੰਗਲ 'ਚ ਕਿਤੇ ਮਾਰ ਕੇ ਸਿੱਟ ਜਾਂਦੇ ਜਾਂ ਕਿਤੇ ਨਹਿਰ 'ਚ, ਫਿਰ ਮੈਂ ਕੀ ਕਰ ਲੈਂਦੀ। ਹੁਣ ਮੈਨੂੰ ਹੌਸਲਾ ਤਾਂ ਹੈਗਾ, ਮੇਰੇ ਪੁੱਤ ਜੂਝ ਕੇ ਮੈਂ ਹੂੰ ਸ਼ਹੀਦ ਹੋ ਜਾਣਾ। ਕਿੰਨਾ ਸਮਾਂ ਸੰਘਰਸ਼ ਦੇ ਵਿੱਚ ਰਹੇ ਨੇ? ਇਹ 91 ਤੋਂ ਚੜ੍ਹਦੀ 'ਚ 91 2 ਸਾਲ ਜੀ ਹੈ 92 'ਚ ਸ਼ਹੀਦ ਹੋ ਗਏ, 90 ਦੇ ਆਖਰੀ ਜੇ 'ਚ 91 ਸਮਝ ਆਏ। ਜੀ ਬਿਲਕੁਲ। ਤਾਂ ਸੋ ਇਹ ਅਸੀਂ ਅੱਜ ਇੱਕ ਪਰ ਇਹ ਧਰਿਆ ਹੋਏ ਨੂੰ ਤਾਂ ਅਸੀਂ ਇੱਕ ਅੱਜ ਇਹ ਮੁਲਾਕਾਤ ਆ ਜਿਹੜੀ ਉਹ ਕੀਤੀ ਆ, ਜਿਹੜੀਆਂ ਗੱਲਾਂ ਬਾਤਾਂ ਨੇ ਉਹ ਅਸੀਂ ਕਰ ਰਹੇ ਹਾਂ। ਇੱਥੇ ਬੈਠੇ ਆ ਪਿੰਡ ਦਾਨਗੜ੍ਹ ਆ, ਤਾਂ ਦਾਨਗੜ੍ਹ ਪਿੰਡ ਦੇ ਵਿੱਚ ਅਸੀਂ ਪਹੁੰਚੇ ਤਾਂ ਜਦੋਂ ਸਾਨੂੰ ਕੁਝ ਕੁ ਲੋਕਾਂ ਦੁਆਰਾ ਦੱਸਿਆ ਗਿਆ ਕਿ ਇੱਕ 14.5 ਸਾਲ ਦੀ ਉਮਰ ਦੇ ਵਿੱਚ ਸ਼ਹੀਦ ਹੋਇਆ ਭਾਈ ਨਰਿੰਦਰ ਸਿੰਘ, ਤਾਂ ਉਹਨਾਂ ਦੇ ਮਾਤਾ ਪਿਤਾ 'ਤੇ ਵੀ ਕਾਫੀ ਤਸ਼ੱਦਦ ਹੋਇਆ, ਜਿਹੜਾ ਕਿ ਅਸੀਂ ਤੁਹਾਡੇ ਰੂਬਰੂ ਕੀਤਾ ਗਾ। ਮਤਲਬ ਹੋਰ ਕੋਈ ਗੱਲ ਹੋਵੇ ਦਿਲ ਦੇ ਵਿੱਚ ਜਿਹੜੀ ਕਰਨੀ ਹੋਵੇ। ਹੁਣ ਬੱਚੇ ਮੇਰੇ ਬੱਚੇ ਵੀ ਬਹੁਤ ਬਾਹਰ ਅੰਦਰ ਲੋਕਾਂ ਦੇ ਅਸੀਂ ਛੱਡ ਕੇ ਰੱਖੇ ਵੀ, ਲੋਕਾਂ ਨੇ ਮੇਰੇ ਬੱਚਿਆਂ ਨੂੰ ਵੀ ਬਹੁਤ ਉਹ ਕਰਿਆ ਹੂੰ ਵੀ ਕਦੇ ਕੰਮ ਕਰਾਉਣਾ ਬੱਚਿਆਂ ਨੂੰ, ਜਾਨੀ ਰੋਟੀ ਪਾਣੀ ਨਾ ਦੇਣਾ ਹੂੰ ਵੀ ਦੂਰ ਦੇ ਵਿੱਚ ਮੇਰੇ ਬੱਚੇ ਪੜ੍ਹ ਵੀ ਨਹੀਂ ਸਕੇ। ਜੀ ਜੇ ਮੇਰੇ ਬੱਚੇ ਪੜ੍ਹੇ ਹੁੰਦੇ ਪਤਾ ਅੱਜ ਕੁਛ ਲਾਇਕ ਬਿਲਕੁਲ ਲਾਇਕ ਹੁੰਦੇ, ਅੱਜ ਮੇਰੇ ਬੱਚੇ ਉਹ ਗੱਲ ਅਨਪੜ੍ਹ ਬੱਚਿਆਂ ਦਾ ਬਣਦਾ ਕੁਛ ਨਹੀਂ। ਹੂੰ ਇੱਕ ਬੇਟੀ ਨੂੰ ਮੇਰੇ ਕੋਈ ਦੂਰ ਦਾ ਰਿਸ਼ਤੇਦਾਰ ਸੀ, ਉਹ ਲੈ ਕੇ ਗਿਆ ਮੇਰੀ ਬੇਟੀ, ਉਹਨੇ ਬਿਲੇ ਦਾਤੀ ਹੂੰ ਬੇਟੀ ਉਹਨੇ ਪੜ੍ਹਾ। ਤਾਂ ਸੋ ਇਹ ਪੰਜਾਬ ਦਾ ਦਰਦ ਆ ਜਿਹੜਾ ਅਸੀਂ ਅੱਜ ਤੁਹਾਡੇ ਰੂਬਰੂ ਕਰ ਰਹੇ ਹਾਂ। ਤਾਂ ਇਸੇ ਤਰ੍ਹਾਂ ਅਸੀਂ ਕੋਸ਼ਿਸ਼ ਰੱਖਾਂਗੇ ਕਿ ਹੋਰ ਪਰਿਵਾਰਾਂ ਦੇ ਕੋਲ ਜਾ ਕੇ ਮਿਲਿਆ ਜਾਵੇ, ਉਹਨਾਂ ਪਰਿਵਾਰਾਂ ਨੂੰ ਜਿਹੜਾ ਕਿ ਮੁਲਾਕਾਤਾਂ ਕੀਤੀਆਂ ਜਾਣ, ਜਿਹੜੇ ਪਰਿਵਾਰ ਕਿਸੇ ਵੀ ਸੰਘਰਸ਼ ਦੇ ਵਿੱਚ ਜੂਝੇ ਨੇ ਜਾਂ ਕਿਸੇ ਵੀ ਸੰਘਰਸ਼ ਦੇ ਵਿੱਚ ਸ਼ਹੀਦ ਹੋਏ ਨੇ। ਬੇਸ਼ੱਕ ਪੰਜਾਬ ਵੱਸਦਾ ਗੁਰਾਂ ਦੇ ਨਾਂ 'ਤੇ ਆ, ਪਰ ਪੰਜਾਬ ਦੇ ਵਿੱਚ ਜੋ ਹਾਲਾਤ ਸੀ ਇੱਕ ਸਮੇਂ ਦੇ ਲਈ, ਉਹ ਹਾਲਾਤ ਅਸੀਂ ਅੱਜ ਤੁਹਾਡੇ ਸਾਹਮਣੇ ਬਿਆਨ ਕਰ ਰਹੇ ਹਾਂ। ਤੁਸੀਂ ਜੁੜੇ ਰਹਿਣਾ ਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਕਹਿੰਦੇ ਕਿ ਦਿਲ ਦਾ ਟੁਕੜਾ ਹੁੰਦੇ ਨੇ ਪੁੱਤ, ਇੰਨਾ ਸਮਾਂ ਕਿਵੇਂ ਲੰਘਾਇਆ? ਲੰਘਾਇਆ ਤਾਂ ਕੋਈ ਉਹ ਨਹੀਂ, ਕੁੱਤਾ ਭੌਂਕਦਾ ਤਾਂ ਵੀ ਆਏ ਹੋਣਾ ਵੀ ਮੇਰਾ ਬੇਟਾ ਆਊਗਾ, ਬਾਹਰ ਖੜਕਾ ਹੋਣਾ ਫਿਰ ਵੀ ਉੱਠ ਕੇ ਰਾਤਾਂ ਨੂੰ ਦੇਖਣਾ ਵੀ ਮੇਰਾ ਬੇਟਾ ਆਊਗਾ। ਬਾਪੂ ਜੀ ਤੁਹਾਡੇ ਤੇ ਵੀ ਕਹਿੰਦੇ ਕਾਫੀ ਤਸ਼ੱਦਦ ਕੀਤਾ ਗਿਆ, ਕਿੰਨਾ ਕੁ ਤਸ਼ੱਦਦ ਹੋਇਆ ਉਦੋਂ? ਬਹੁਤ ਹੋਇਆ ਜੀ, ਜਿੰਨਾ ਵੀ ਕਹੀ ਉਨੀ ਥੋੜਾ ਸੀ। ਜੋ ਲੈ ਜਾਂਦੇ 2 ਮਹੀਨੇ ਨਾ ਛੱਡਦੇ, ਕਿਵੇਂ ਲੱਡੇ ਲੈ ਗਏ ਉੱਥੇ ਤੋਂ।
ਤਵਾਰੀ ਤਾਂ ਇਹਨਾਂ ਦੀ ਹੁਣ ਵੀ ਨਹੀਂ ਹੈਗੀ, ਹੁਣ ਵੀ ਆਉਂਦੇ ਨੇ। ਕੋਈ 26 ਜਨਵਰੀ ਆ ਗਈ, ਕੋਈ 15 ਅਗਸਤ ਆ ਗਿਆ, ਕੋਈ ਵਾਰਦਾਤ ਹੋ ਗਈ, ਆਉਂਦੇ ਨੇ। 6 ਮਹੀਨੇ ਅਸੀਂ ਘਰੇ ਨਹੀਂ ਸੀ ਆਉਂਦੇ ਹੈਗੇ, ਸਾਨੂੰ ਹੁਣ ਵੜ ਨਹੀਂ ਸੀ ਦਿੰਦੇ ਬੇਟੇ। ਕਈ ਵਾਰ ਤਾਂ ਰੋਟੀ ਪੱਕੀ ਹੋਣੀ ਬੱਚਿਆਂ ਨੂੰ, ਕਈ ਵਾਰ ਮੁੱਕਵਾਏ ਵੀ ਅੱਜ ਘਰੇ ਨੇ, ਵੀ ਚਲੋ ਘਰੇ ਰੋਟੀ ਪਕਾ ਲੈਂਦੇ, ਆਏ ਹੋ ਜਾਣਾ ਰੋਟੀ ਪਾਈ ਵੀ ਰਹਿ ਜਾਂਦੀ ਬੇਟੇ। ਤਸ਼ੱਦਦ ਕਿਸ ਤਰ੍ਹਾਂ ਦਾ ਕਰਦੀ ਸੀ ਪੁਲਿਸ ਉਦੋਂ, ਜਦੋਂ ਤੁਹਾਨੂੰ ਅੰਦਰ ਲੈ ਜਾਂਦੇ ਫੜ ਕੇ? ਤਸ਼ੱਦਦ ਕਿਸ ਤਰ੍ਹਾਂ ਦਾ ਹੁੰਦਾ, ਜਦੋਂ ਯਾਦ ਆਉਂਦਾ ਰੌਂਗਟੇ ਖੜੇ ਹੁੰਦੇ ਹੋਣੇ ਆ ਉਹ ਗੱਲਾਂ ਨੂੰ ਯਾਦ ਕਰਕੇ? ਤਸ਼ੱਦਦ ਦਾ ਹੀ ਘੋਟਾ ਰੋਣਾ ਉਹਨਾਂ ਨੇ, ਮਗਰ ਬਾਹਾਂ ਬੰਨ੍ਹ ਕੇ ਐਂ ਕਰਕੇ ਘੋਟਾ ਉੱਤੇ ਦੋ ਤਿੰਨ ਜਣੇ ਚੜ੍ਹ ਜਾਂਦੇ। ਉਹ 2 ਜਣੇ ਨੇ ਫੇਰੀ ਜਾਣੇ, 2-3 ਜਣੇ ਉੱਤੇ ਹੁੰਦੇ। ਹੁਣ ਜਦੋਂ ਆਪਣੇ 'ਚ ਹੈ ਨਹੀਂ ਸੀ ਕੁਛ, ਮਨ ਬਣਾਈ ਵਾਲਾ ਤਾਂ ਹੈ ਹੀ ਨਹੀਂ ਸੀ ਕੰਮ। ਕਿਸੇ ਨਾਲ ਕੋਈ ਗਿਲਾ ਹੈ, ਕੋਈ ਸਿਕਵਾ ਹੋਵੇ ਕਿਸੇ ਸਰਕਾਰ ਪ੍ਰਤੀ ਜਾਂ ਕਿਸੇ ਲੋਕਾਂ ਪ੍ਰਤੀ? ਲੋਕਾਂ ਪ੍ਰਤੀ ਕੀ, ਜਦੋਂ ਹੁਣ ਇਹ ਜਿਹੇ ਰਾਹੀ ਉਹ ਪੈ ਗਏ, ਨਾਲ ਭੁਗਤਣਾ ਸਾਨੂੰ ਪੈ ਗਿਆ ਜੀ ਬਸ। ਕੋਈ ਦਿਨ ਆਉਂਦਾ, ਦਿਹਾੜਾ ਆਉਂਦਾ, ਇਹਨਾਂ ਦਾ ਬਰਸੀ ਮਨਾਉਂਦੇ ਆ ਜਾਂ ਸ਼ਹੀਦੀ ਦਿਹਾੜਾ ਮਨਾਉਂਦੇ ਆ, ਉਦੋਂ ਪਿੰਡ ਦੇ ਵਿੱਚੋਂ ਕੋਈ ਅਲੌਸਮੈਂਟ ਹੁੰਦੀ ਹੋਣੀ ਆ? ਨਹੀਂ, ਕੋਈ ਨਹੀਂ ਹੁੰਦੀ ਬੇਟੇ, ਸਭ ਡਰਦੇ ਤੇ ਉਦੋਂ ਪੜਨ ਲੱਗੀ ਪੁਲਿਸ, ਮੈਨੂੰ ਐ ਲੈ ਜਾਂਦੀ ਸੀ, ਕਹਿੰਦੇ ਤੇ ਵੀ ਤੂੰ ਲੋਕਾਂ ਨੂੰ ਐਂ ਕਰਦੀਆਂ, ਲੋਕ ਤੇਰੇ ਮਾਂ ਕਰਨੇ। ਫਿਰ ਮੈਂ ਲੋਕਾਂ ਦਾ ਵੀ ਲੋਕ ਮੁਸ਼ਕਲ 'ਚ ਨਾ ਪੈ ਜਾਣ, ਫਿਰ ਬੇਟੇ ਮੈਂ ਬਸ ਗੁਪਤੀ ਆਪਦੀ। ਸੋ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਪੰਜਾਬ ਦੇ ਉਹਨਾਂ ਲੋਕਾਂ ਦੀ ਗੱਲ ਕਰਨੀ ਲਾਜ਼ਮੀ ਹੋ ਜਾਂਦੀ ਆ ਜਿਹੜੇ ਲੋਕਾਂ ਨੇ ਪੰਜਾਬ ਦੇ ਲਈ ਸੰਘਰਸ਼ ਕਰਿਆ, ਪੰਜਾਬ ਦੇ ਲਈ ਲੜੇ ਨੇ, ਪੰਜਾਬ ਦੇ ਲਈ ਜੂਝੇ ਨੇ। ਤਾਂ ਇੱਥੇ ਸਾਨੂੰ ਗੁਰਬਾਣੀ ਦੀਆਂ ਉਹ ਤੁਕਾਂ ਵੀ ਯਾਦ ਆ ਜਾਂਦੀਆਂ ਨੇ ਜਿਨ੍ਹਾਂ ਦੇ ਵਿੱਚ ਲਿਖਿਆ ਜਾਂਦਾ ਕਿ ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਹੂ ਨਾ ਛਾਡੇ ਖੇਤ। ਤਾਂ ਇਹ ਜਿਹੜੀਆਂ ਗੁਰਬਾਣੀ ਦੀਆਂ ਤੁਕਾਂ ਨੇ, ਇਹ ਤੁਕਾਂ ਉਹਨਾਂ ਯੋਧਿਆਂ ਲਈ, ਉਹਨਾਂ ਸੂਰਵੀਰਾਂ ਦੇ ਲਈ ਹਮੇਸ਼ਾ ਹੀ ਉਹਨਾਂ ਦੇ ਉੱਪਰ ਢੁੱਕਦੀਆਂ ਨੇ। ਜਦੋਂ ਜਿਹੜੇ ਸੂਰਵੀਰ, ਜਿਹੜੇ ਯੋਧੇ ਸੰਘਰਸ਼ ਦੇ ਰਾਹ 'ਤੇ ਤੁਰੇ ਨੇ, ਜਾਂ ਜਿਹੜੇ ਸੂਰਵੀਰ ਯੋਧਿਆਂ ਨੇ ਸੰਘਰਸ਼ ਕੀਤਾ ਹੈਗਾ, ਸ਼ਹੀਦੀਆਂ ਪ੍ਰਾਪਤ ਕੀਤੀਆਂ ਨੇ। ਤਾਂ ਸਾਡੇ ਨਾਲ ਅੱਜ ਭਾਈ ਸਾਹਿਬ ਭਾਈ ਨਰਿੰਦਰ ਸਿੰਘ ਜੀ ਦੇ ਮਾਤਾ ਪਿਤਾ ਮੌਜੂਦ ਨੇ। ਇੱਕ ਵਾਰ ਕੁਲਦੀਪ ਇਹ ਤਸਵੀਰ ਹੈ ਜਿਹੜੀ ਦਿਖਾ ਦਿੱਤੀ ਜਾਵੇ। ਇਹ ਤਸਵੀਰ ਜਿਹੜੀ ਕਿ ਮਾਤਾ ਜੀ ਦੇ ਹੱਥ ਦੇ ਵਿੱਚ ਫੜੀ ਹੋਈ ਆ, ਇਹ 16/9/1992 ਦੇ ਵਿੱਚ ਸ਼ਹੀਦ ਹੋ ਜਾਂਦੇ ਨੇ ਤੇ ਸਿਰਫ 14.5 ਸਾਲ ਦੀ ਉਮਰ ਹੁੰਦੀ ਆ। ਪਰਿਵਾਰ ਦੇ ਉੱਪਰ ਕਾਫੀ ਵੱਡਾ ਤਸ਼ੱਦਦ ਕਰਦੀ ਆ ਸਮੇਂ ਦੀ ਸਰਕਾਰ, ਸਮੇਂ ਦੀ ਹਕੂਮਤ। ਤਾਂ ਅੱਜ ਸਾਡਾ ਮੂਡ ਬਣਿਆ, ਸਾਡਾ ਆਉਣ ਦਾ ਸਬੱਬ ਬਣਿਆ ਇੱਥੇ। ਤਾਂ ਕੋਸ਼ਿਸ਼ ਕੀਤੀ ਕਿ ਅਸੀਂ ਥੋੜ੍ਹੇ ਬਹੁਤੇ ਦੁੱਖੜੇ ਆ ਜਿਹੜੇ ਉਹ ਦਰਸ਼ਕਾਂ ਤੱਕ ਪਹੁੰਚਦੇ ਕਰੀਏ, ਜਿਹੜੇ ਦਰਸ਼ਕ ਸਾਨੂੰ ਦੇਖਦੇ ਨੇ। ਤਾਂ ਜਦੋਂ ਅਸੀਂ ਪੜ੍ਹਦੇ ਹਾਂ ਪੰਜਾਬੀ ਦੀਆਂ ਕਹਾਵਤਾਂ ਕਿ ਮਿੱਟੀ ਨਾ ਫਰੋਲ ਜੋਗੀਆ ਨਹੀਂ ਉਹ ਲੱਭਣੇ ਲਾਲ ਗਵਾਚੇ, ਪਰ ਸਿੱਖ ਕੌਮ ਦੇ ਵਿੱਚ ਇੱਕ ਅਜਿਹਾ ਜਿਹੜਾ ਕਿ ਇਤਿਹਾਸਕ ਪੰਨਾ ਗਾ ਜਿਸ ਨੂੰ ਫਰੋਲਣਾ ਵਾਰ-ਵਾਰ ਬਣ ਜਾਂਦਾ, ਕਿਉਂਕਿ ਉਦੋਂ ਕਈ ਘਰ ਅਜਿਹੇ ਸੀ ਜਿਹੜੇ ਕਿ ਬਰਬਾਦ ਹੋ ਗਏ, ਕਈ ਘਰਾਂ ਨੂੰ ਜਿੰਦੇ ਲੱਗ ਗਏ, ਕਈ ਘਰਾਂ ਦੇ ਵਿੱਚੋਂ ਬਰਾਤਾਂ ਨਹੀਂ ਚੜ੍ਹੀਆਂ। ਤਾਂ ਸਾਡੇ ਨਾਲ ਬਾਪੂ ਬਲਦੇਵ ਸਿੰਘ ਵੀ ਮੌਜੂਦ ਰਹਿਣਗੇ ਅਤੇ ਸਾਡੇ ਨਾਲ ਭਾਈ ਸਾਹਿਬ ਭਾਈ ਨਰਿੰਦਰ ਸਿੰਘ ਜੀ ਦੇ ਮਾਤਾ ਵੀ ਮੌਜੂਦ ਰਹਿਣਗੇ। ਤਾਂ ਪਹਿਲਾਂ ਅਸੀਂ ਫਤਿਹ ਦੀ ਸਾਂਝ ਪਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਤਾ ਜੀ ਤੁਹਾਡੇ ਤੋਂ ਸ਼ੁਰੂ ਕਰ ਲੈਂਦੇ ਹਾਂ। ਕਹਿੰਦੇ ਕਿ ਦਿਲ ਦਾ ਟੁਕੜਾ ਹੁੰਦੇ ਨੇ ਪੁੱਤ, ਇੰਨਾ ਸਮਾਂ ਕਿਵੇਂ ਲੰਘਾਇਆ? ਬਹੁਤ ਮੁਸ਼ਕਲ ਨਾਲ ਬੇਟੇ ਲੰਘਾਇਆ। ਤਾਂ ਕੋਈ ਉਹ ਨਹੀਂ, ਕੁੱਤਾ ਭੌਂਕਦਾ ਤਾਂ ਵੀ ਆਏ ਹੋਣਾ ਵੀ ਮੇਰਾ ਬੇਟਾ ਆਊਗਾ, ਬਾਹਰ ਖੜਕਾ ਹੋਣਾ ਫਿਰ ਵੀ ਉੱਠ ਕੇ ਰਾਤਾਂ ਨੂੰ ਦੇਖਣਾ ਵੀ ਮੇਰਾ ਬੇਟਾ ਆਊਗਾ। ਸੰਘਰਸ਼ ਦੇ ਵਿੱਚ ਜਾਣ ਦਾ ਕੀ ਸਬੱਬ ਬਣਿਆ ਇਹਨਾਂ ਦਾ? ਇਹ ਬੇਟੇ ਮੇਰੇ ਭਰਾ ਕਰਕੇ ਬਣਿਆ। ਮੇਰਾ ਭਰਾ ਫੌਜ 'ਚੋਂ ਭਗੌੜਾ ਹੋ ਗਿਆ 83 ਵੇਲੇ ਜੀ, 12ਵੀਂ ਫੌਜ 'ਚ। ਉੱਥੇ ਫਿਰ ਉਹ ਹਰਿਮੰਦਰ ਸਾਹਿਬ ਬੇਟੇ ਫੜਿਆ ਗਿਆ। ਹਰਿਮੰਦਰ ਸਾਹਿਬ ਫੜਿਆ ਗਿਆ। ਕੁਛ ਚਿਰ ਤਾਂ ਸਾਨੂੰ ਪਤਾ ਹੀ ਨਹੀਂ ਲੱਗਿਆ। ਫਿਰ ਕੁਛ ਚਿਰ ਨਾਭੇ ਜੇਲ੍ਹ ਤੋਂ ਫਿਰ ਉਹ ਜੋਧਪੁਰ ਭੇਜਤਾ ਜੀ। ਜੋਧਪੁਰ ਜਦੋਂ ਗਿਆ ਬੇਟੇ, ਫਿਰ ਅਸੀਂ ਜੋਧਪੁਰ ਉਹਦੀ ਮੁਲਾਕਾਤ ਕਰਨ ਗਏ ਨਾਲ ਬੱਚੇ ਤੇ ਵੀ ਬੱਚਿਆਂ ਦੇ ਫਿਰ ਮਨ 'ਤੇ ਅਸਰ ਹੋਇਆ, ਹੋ ਹੀ ਜਾਂਦਾ, ਸਾਨੂੰ ਪਤਾ ਹੀ ਹੈ, ਨਿੱਕੇ ਛੋਟੇ ਬੱਚੇ ਤੇ ਜਦੋਂ ਜੀ। ਹਾਂ, ਫਿਰ ਉਦੋਂ ਬਾਅਦ ਬੇਟੇ ਸਾਨੂੰ ਪੁਲਿਸ ਜਦੋਂ ਉਦੋਂ ਰਾਜੀਵ ਗਾਂਧੀ ਨੇ ਛੱਡੇ ਨੇ ਜੋਧਪੁਰ ਵਾਲੇ ਕੈਦੀ, ਫਿਰ ਭਰਾ ਮੇਰਾ ਆ ਗਿਆ।
ਫਿਰ ਆ ਕੇ ਪੁੱਤ ਇੱਥੇ ਪੁਲਿਸ ਨੇ ਉਹਨੂੰ ਟਿਕਣ ਨਹੀਂ ਦਿੱਤਾ। ਜੀ। ਉਹਨੂੰ ਹੈਰਾਨ ਕਰਦੀ ਰਹੀ ਵੀ ਤੁਸੀਂ ਪਹਿਲਾਂ ਭਗੌੜੇ ਹੋਏ, ਹੁਣ ਤੁਹਾਡੇ ਕਿਹਦੇ ਨਾਲ ਸੰਬੰਧ ਨੇ, ਕੌਣ ਤੁਹਾਡੇ ਕੋਲੇ ਆਉਂਦੇ ਨੇ। ਉਹ ਖੇਤੀ ਵੀ ਕਰਨ ਲੱਗਿਆ, ਉਹਨੇ ਗਾਈਆਂ ਗੂਈਆਂ ਵੀ ਰੱਖੀਆਂ ਵੀ ਮੈਂ ਦੁੱਧ ਪਾਉਣਾ ਸ਼ੁਰੂ, ਮੈਂ ਆਪਦੇ ਪਰਿਵਾਰ ਨੂੰ ਸਾਂਭਾਂ। ਜੀ। ਪਰ ਉਹਨੂੰ ਟਿਕਣ ਨਾ ਦਿੱਤਾ ਪਤਾ ਪੁਲਿਸ ਵਾਲੇ ਨੇ। ਫਿਰ ਉਦੋਂ ਬਾਅਦ ਕਿਤੇ ਬਸ ਖੇਤ ਕਣਕ ਦਾ ਟੋਕਾ ਕਰਦੇ ਤੇ ਕਣਕ ਕੱਢ ਰਹੇ ਤੇ ਫਿਰ ਉਹਨਾਂ ਨਾਲ ਕੋਈ ਸਿੰਘਾਂ ਦਾ ਸੰਪਰਕ ਹੋ ਗਿਆ। ਜੀ। ਕਾਸ਼ਤੀਆਲ ਸਮਧਰਨ ਸਿੰਘ ਕਾਸ਼ਤੀਆਲ, ਉਹਦੇ ਨਾਲ 2 ਸਿੰਘ ਹੋਰ ਉਹ ਫੜੇ ਗਏ। ਜੀ। ਫਿਰ ਉਹਨੂੰ ਮਿਲੇ ਆ ਕੇ ਵੀ ਕਿਵੇਂ ਨਾ ਕਿਵੇਂ ਤੈਨੂੰ ਟੇਕਣ ਤਾਂ ਪੁਲਿਸ ਹੁਣ ਵੀ ਨਹੀਂ ਦਿੰਦੀ, ਵੀ ਤੂੰ ਸਾਨੂੰ ਮਦਦ ਕਰ। ਚੱਲ ਉਹਨੂੰ ਰਾਤ ਨੂੰ ਉੱਥੋਂ ਬੇਟੇ ਲੈ ਗਏ, ਉਹ ਮਦਦ ਕਰੀ ਗਾਹਾਂ। ਕੋਈ ਨਾ ਕੋਈ ਪਰਿਵਾਰ ਕਿਸੇ ਦਾ ਚੱਕਿਆ, ਭਰਾ ਚੱਕਿਆ ਕੋਈ SSB ਦੀ ਖੇੜੀ ਦਾ, ਤੇ ਉਹਦੇ ਭਰਾ ਨੂੰ ਚੱਕ ਕੇ ਫਿਰ ਉਹ ਛੁਡਾਇਆ। ਜੀ। ਮਹਾਰਾਜ ਸਿੰਘ ਜੀ ਇਹ ਕਾਸ਼ਤੀਵਾਲ ਇਹ ਛੁਡਾਏ ਬੇਟੇ। ਬਸ ਉਦੋਂ ਬਾਅਦ ਤਾਂ ਫਿਰ ਪੁੱਤ ਭਗੌੜਾ ਹੋ ਗਿਆ। ਬਾਪੂ ਜੀ ਤੁਹਾਡੇ ਤੇ ਵੀ ਕਹਿੰਦੇ ਕਾਫੀ ਤਸ਼ੱਦਦ ਕੀਤਾ ਗਿਆ, ਕਿੰਨਾ ਕੁ ਤਸ਼ੱਦਦ ਹੋਇਆ ਉਦੋਂ? ਬਹੁਤ ਹੋਇਆ ਇਹ, ਜਿੰਨਾ ਵੀ ਕਹਦੀ ਉਨੀ ਥੋੜ੍ਹਾ ਸੀ। ਜੋ ਲੈ ਜਾਂਦੇ 2 ਮਹੀਨੇ ਨਾ ਛੱਡਦੇ। ਕਿਵੇਂ ਲੱਡੇ ਲੈ ਗਏ ਉੱਥੇ 2 ਲੱਡੇ, ਮੈਂ ਆਪਦੇ ਆਪ ਹੀ ਪੇਸ਼ ਹੋ ਗਿਆ ਸੀ ਜੋ ਬਾਹਲਾ ਲੱਗ ਗਿਆ ਪਰਿਵਾਰ ਨੂੰ ਤੰਗ ਕਰਨ ਵੀ ਉਹਦਾ ਭਗੌੜਾ ਇਹ ਤਾਂ ਨਹੀਂ ਭਗੌੜਾ, ਇਹ ਕਿਉਂ ਨਹੀਂ ਘਰੇ ਖੜ੍ਹਦਾ। ਚੱਲ ਅਖੀਰ ਨੂੰ ਫਿਰ ਮੈਨੂੰ ਹੀ ਹੋਣਾ ਪਏਗਾ ਵੀ ਚੱਲ ਹੋ ਜਾਂਦੇ ਪੇਸ਼ ਦੇਖੀਏ। ਪੇਸ਼ ਵੀ ਹੋ ਗਏ ਬੰਦੇ ਦੇ ਰਾਹੀਂ, ਤਸ਼ੱਦਦ ਉਹਨਾਂ ਨੇ ਪੂਰਾ ਹੀ ਕਰਿਆ ਜਿੰਨਾ ਹੁੰਦਾ। 2 ਮਹੀਨੇ ਬਾਅਦ ਛੱਡਿਆ ਫਿਰ ਉਸ ਤੋਂ ਬਾਅਦ ਕਿਤੇ ਕੋਈ ਥਾਣਾ ਆ ਗਿਆ, ਕਿਤੇ ਕੋਈ ਆ ਗਿਆ, 2 ਦਿਨ ਲੈ ਜਾਂਦੇ, ਰੱਖ ਜਾਂਦੇ, ਛੱਡ ਦਿੰਦੇ। ਫਿਰ ਇੱਕ ਵਾਰ ਉਹ ਖਾਸੀ ਸਿੰਘਾਂ ਦੀ ਆਸ ਵਿੱਚ ਹੋ ਗਈ, ਇੱਕ ਚੱਕਣ ਚਕਾਈਆਂ ਜ਼ਿਆਦਾ ਵੱਧ ਗਈਆਂ ਸੀ ਇਹਨਾਂ ਦੀਆਂ ਗਵਾਹ ਕਰਨੇ। ਫਿਰ ਉਦੋਂ ਇੱਧਰ ਅੰਮ੍ਰਿਤਸਰ ਦੀ ਪੁਲਿਸ ਲਈ ਪਰਮਜੀਤ ਸੀਗਾ ਬਠਿੰਡੇ, ਉਹਦਾ ਭਰਾ ਚੱਕਿਆ ਗਿਆ ਸੀ, ਉਹਦਾ ਕਰਕੇ ਫਿਰ ਮੈਨੂੰ ਲੈ ਗਏ। ਰਾਤ ਨੂੰ ਘਰੇ ਹੀ ਪਏ ਸੀ, ਲੈ ਗਏ। ਫਿਰ 6 ਮਹੀਨੇ ਨਹੀਂ ਛੱਡੇ ਉਹਨਾਂ ਨੇ। ਹੋਰ ਕੋਈ ਰੋਟੀ ਟੁੱਕ ਦਾ ਕਿਹੜਾ ਉਹਨਾਂ ਨੇ ਦੇਣਾ ਸੀ, ਬਸ ਕਿਤੇ ਉਹ ਠਾਣੇ 'ਚ ਕਿਤੇ ਉਹ ਠਾਣੇ 'ਚ। ਜਦੋਂ ਤੁਹਾਡੇ ਪੁੱਤਰ ਭਗੌੜੇ ਹੁੰਦੇ ਨੇ ਜਾਂ ਤੁਹਾਡੇ ਪੁੱਤਰ ਬਾਗੀ ਹੁੰਦੇ ਨੇ ਹਕੂਮਤ ਤੋਂ, ਤਾਂ ਫਿਰ ਉਦੋਂ ਤੁਹਾਨੂੰ ਪਤਾ ਹੁੰਦਾ ਕੁਛ ਇਹ ਗੱਲ ਦਾ? ਇਹ ਸਾਨੂੰ ਕੀ ਪਤਾ ਸੀਗਾ ਉਦੋਂ। ਇਹਦਾ ਮੁੰਡਾ ਉਦੋਂ ਜਦੋਂ ਉੱਥੇ 6 ਮਹੀਨਿਆਂ ਬਾਅਦ ਮੈਨੂੰ ਛੱਡਿਆ, ਉਦੋਂ ਬਾਅਦ ਆਏ ਤਾਂ ਉਹ ਚੱਕੇ ਇਹਨਾਂ ਨੂੰ ਇਹਨੂੰ ਸਾਨੂੰ ਤਾਂ ਹੀ ਰਹਿ ਗਏ ਵੀ ਉਹ ਅਫਸਰਾਂ ਦੀ ਚੱਕ ਚਕਾਈ ਸੀ ਜਿਹੜੀ ਵੀ ਜੇ ਉਹਨੂੰ ਛੱਡਣਗੇ ਤਾਂ ਤੁਹਾਨੂੰ ਛੱਡਾਂਗੇ। ਚਲੋ ਜਿਹੜੇ ਸਿੰਘਾਂ ਨੇ ਬੰਦੇ ਛੱਡਤੇ, ਉਹਨਾਂ ਦੇ ਰਿਸ਼ਤੇਦਾਰਾਂ ਨੂੰ ਛੱਡਦਾ, ਬਹੁਤ ਫੜੇ ਹੋਏ ਸੀ। ਉਹ ਸਾਡੇ ਵਾਲੇ ਬੰਦੇ ਦਾ ਵੀ ਫੜਿਆ ਹੋਇਆ ਸੀ, ਉਹ ਸੁੱਟ ਗਿਆ। ਮੰਗਾਂ ਪੂਰੀਆਂ ਕਰਤੀਆਂ, ਛੱਡਤਾ। ਉਸ ਤੋਂ ਬਾਅਦ ਮੈਨੂੰ ਛੱਡਤਾ 6 ਮਹੀਨੇ ਬਾਅਦ। ਸਹੀ ਚੱਲਦਾ ਰਿਹਾ। ਤਵਾਰੀ ਤਾਂ ਇਹਨਾਂ ਦੀ ਹੁਣ ਵੀ ਨਹੀਂ ਹੈਗੀ, ਹੁਣ ਵੀ ਆਉਂਦੇ ਨੇ। ਕੋਈ 26 ਜਨਵਰੀ ਆ ਗਈ, ਕੋਈ 15 ਅਗਸਤ ਆ ਗਿਆ, ਕੋਈ ਵਾਰਦਾਤ ਹੋ ਗਈ, ਆਉਂਦੇ ਨੇ। ਕਿਤੇ ਲੈ ਵੀ ਜਾਂਦਾ ਕੋਈ, ਕਿਤੇ ਨਹੀਂ ਵੀ ਲੈ ਕੇ ਜਾਂਦਾ। ਮਾਤਾ ਜਦੋਂ ਜਿਵੇਂ ਇਹਨਾਂ ਨੇ ਦੱਸਿਆ ਕਿ ਕਾਫੀ ਤਸ਼ੱਦਦ ਕਰਦੇ ਰਹੇ ਨੇ, ਕਾਫੀ 6 ਮਹੀਨੇ ਅਸੀਂ ਘਰੇ ਨਹੀਂ ਸੀ ਆਉਂਦੇ ਹੈਗੇ, ਸਾਨੂੰ ਹੁਣ ਵੜ ਨਹੀਂ ਸੀ ਦਿੰਦੇ ਬੇਟੇ। ਕਈ ਵਾਰ ਤਾਂ ਰੋਟੀ ਪੱਕੀ ਹੋਣੀ ਬੱਚਿਆਂ ਨੂੰ, ਕਈ ਵਾਰ ਵਾਏ ਵੀ ਅੱਜ ਘਰੇ ਨੇ ਵੀ ਚਲੋ ਘਰੇ ਰੋਟੀ ਪਕਾ ਲੈਂਦੇ, ਆਏ ਹੋ ਜਾਣਾ ਰੋਟੀ ਪਾਈ ਵੀ ਰਹਿ ਜਾਣੀ ਬੇਟੇ। ਬਸ ਉਹਦੀ ਆ ਜਾਣੀ ਪੁਲਿਸ ਨੇ, ਉਹਦੀ ਲੈ ਜਾਣੀ। ਕਈ ਵਾਰ ਕੋਈ ਇਹੋ ਜਿਹਾ ਵੀ ਹੁੰਦਾ ਸੀ, ਇੱਕ ਗੁਰਮੇਲ ਸਿੰਘ ਸੀ ਧਨੌਲੇ, ਵਧੀਆ ਵੀ ਸੀ। ਫਿਰ ਉਹ ਕਹਿੰਦਾ ਵੀ ਬਲਦੇਵ ਸਿੰਘ ਤੂੰ ਥੋੜ੍ਹਾ ਜਿਹਾ ਮਾੜਾ ਜਿਹਾ ਬੱਚਿਆਂ ਤੋਂ ਬਚ ਕੇ ਰਿਹਾ ਕਰ, ਵੀ ਬੱਚੇ ਵੀ ਰੋਟੀ ਕਿੰਨੀ ਭੁੱਖੇ ਰਹਿ ਜਾਂਦੇ ਜਦੋਂ ਅਸੀਂ ਤੈਨੂੰ ਲੈ ਜਾਂਦੇ, ਵੀ ਤੂੰ ਮਾੜਾ ਮੋਟਾ ਆਪਦਾ ਪਾਸਾ ਅੱਛਾ ਕਰਕੇ ਰਿਹਾ ਕਰ। ਬੱਚੇ ਤਾਂ ਚੱਲ ਰੋਟੀ ਇੱਕ ਟਾਈਮ ਖਾ ਲੈਣਗੇ, ਬਸ ਰੋਟੀ ਵੀ ਨਹੀਂ ਸੀ ਪਤਾ, ਕਈ ਵਾਰ ਪੱਕੀ ਰਹਿ ਜਾਂਦੀ। ਬਸ ਫਿਰ ਬੱਚੇ ਕਦੇ ਰਿਸ਼ਤੇਦਾਰੀ 'ਚ ਕਦੇ ਆਏ, ਫਿਰ ਆਏ ਭੇਜਦੇ ਸੀ ਡੋਡੀ ਵੰਡ ਤੇ ਬੱਚੇ। ਕੋਈ ਕਿਤੇ ਬੱਚਿਆਂ ਦੀ ਵੀ ਪੜ੍ਹਾਈ ਖਰਾਬ ਹੋਈ ਬੇਟੇ। ਛੋਟਾ ਬੱਚਾ ਸੀ, ਇੱਕ ਜਮੀ ਛੋਟਾ ਸੀ, 3 ਸਾਲ ਦਾ ਸੀਗਾ, 4 ਕੁ ਲੱਗਿਆ ਹੋਇਆ ਸੀ, ਉਹ ਵੀ ਲੱਗ ਰਿਹਾ ਮਾਂ ਤੋਂ। ਇਹਨਾਂ ਦਾ ਕਹਿੰਦੇ 6ਵੀਂ ਕਲਾਸ 'ਚ ਪੜ੍ਹਦੇ ਸੀ ਇਹ ਬੇਟੇ ਪਹਿਲਾਂ ਜਦੋਂ ਛੋਟਾ ਤੇ ਉਦੋਂ 6ਵੀਂ 'ਚ ਹਜੇ ਹੋਇਆ ਨਹੀਂ ਸੀਗਾ ਵੀ ਪਹਿਲਾਂ ਪੇਪਰ ਹੋਣੇ ਸੀ। ਇਹਨਾਂ ਨੂੰ ਘਰੋਂ ਹੀ ਲੈ ਗਏ ਬੇਟੇ, ਗੁਰਦੁਆਰਾ ਸਾਹਿਬ ਤੋਂ ਆਇਆ ਸੀ। ਇਹਨੂੰ ਥੋੜ੍ਹਾ ਜਿਹਾ ਸ਼ੌਂਕ ਪਹਿਲਾਂ ਹੀ ਪਾਰਟੀ ਪੂਰਟੀ ਦਾ ਪੜ੍ਹਨ ਦਾ, ਮਹਾਰਾਜ ਜੀ ਪੂਰੀ ਰੋਂਦਾ ਸੀਗਾ, ਅੰਮ੍ਰਿਤ ਧਾਰੀ ਸੀ।
ਇਹਨੂੰ ਥੋੜ੍ਹਾ ਜਿਹਾ ਗਿਆਨ ਵੱਧ ਤੀ ਜਦੋਂ ਗੁਰੂ ਘਰੋਂ ਰਸ ਵੇਲੇ ਮਾਤਾ ਮੈਂ ਰੋਟੀ ਖਾ ਕੇ ਪੈਂਦਾ ਤਾਂ ਹੈ ਹੀ ਨਹੀਂ ਜੀ, ਘਰੇ ਪਾਉਂਦੇ ਤਾਂ ਅਸੀਂ ਇਹ ਨਹੀਂ ਤੇ ਬੱਚਿਆਂ ਨੂੰ ਕਿਸੇ ਨੂੰ। ਜਦੋਂ ਮੈਂ ਕਿਹਾ ਚੱਲ ਰੋਟੀ ਖਾ ਲਾ ਬੇਟੇ, ਵੀ ਖਾ ਕੇ ਫਿਰ ਤੂੰ ਪਾਈ ਜੀ ਕਿਸੇ ਦੋਸਤ ਮਿੱਤਰ ਕੋਲ। ਇਹ ਵੀ ਰੋਟੀ ਖਾ ਰਹੇ ਤੇ ਰਹਿ ਰੱਖ ਤੋਂ ਬਾਅਦ ਤੁਹਾਨੂੰ ਪਤਾ ਹੀ ਵੀ ਕਿੰਨਾ ਟਾਈਮ ਥੋੜ੍ਹਾ ਜਿਹਾ ਮੂੰਹ ਹਨੇਰਾ ਜਿਹਾ ਹੋ ਜਾਂਦਾ। ਚੱਲ ਇਹ ਰੋਟੀ ਖਾ ਕੇ ਜਦੋਂ ਮੈਂ ਬਾਹਰ ਦੇ ਪਾਸੇ ਨਿਕਲੀ, ਇੱਥੇ ਸਾਡੇ ਪੁਰਾਣੀ ਜੀ ਰਸੋਈ ਸੀ, ਜਦੋਂ ਉੱਥੇ ਗੇਟ ਵੜੇ ਮੈਂ ਕਿਹਾ ਵੀ ਪੁਲਿਸ ਆ ਗਈ। ਸਿੰਘ ਸਜੇ ਹੋਏ, ਗਾਤਰੇ ਪਾਏ, ਮੂੰਹ ਬੰਨੇ, ਕੇਸ ਦੀ ਪੱਗਾਂ ਬੰਨੇ। ਇਹ ਮੈਨੂੰ ਕਹਿੰਦੇ ਵੀ ਤੈਨੂੰ ਪਤਾ? ਮੈਂ ਕਿਹਾ ਪੁਲਿਸ ਆ। ਇਹ ਤਾਂ ਚੜ੍ਹ ਗਏ ਦੇਖ ਕੇ ਉਹ ਦਿਨ ਸਾਡੇ ਰਸੋਈ ਨੀਵੀਂ ਜੀ 'ਚ ਟੁੱਟੀ ਜੀ, ਉੱਤੋਂ ਚੜ੍ਹ ਗਈ। ਬੇਟੇ ਤੋਂ ਚੜਿਆ ਨਾ ਗਿਆ, ਛੋਟਾ ਸੀ। ਜਦੋਂ ਚੜ੍ਹਨ ਲੱਗੇ ਭੱਜ ਕੇ 2 ਜਣਿਆਂ ਨੇ ਖਿੱਚ ਲਿਆ ਸਾਡੇ। ਚਲੋ ਜਦੋਂ ਨਾ ਇੱਥੋਂ ਲੈ ਗਏ ਬੇਟੇ, ਜਿਵੇਂ ਉੱਥੋਂ ਪਰੇ ਮੈਂ ਤੁਹਾਨੂੰ ਲੈ ਕੇ ਆਈ ਹਾਂ, ਐਡੀ ਦੂਰ ਤੱਕ ਮੈਂ ਉਹਨਾਂ ਦਾ ਕਰਦੀ ਗਈ ਨਾਲ। ਉਹੀ ਗੱਲ ਮੁਕਾਬਲੇ ਵਾਲੀ ਗੱਲ ਵੀ ਦੋਨਾਂ ਸਿੰਘਾਂ ਦੇ ਇੱਧਰੋਂ ਵੀ ਉਹਨਾਂ ਦੀਆਂ ਰਫਲਾਂ ਫੜੀਆਂ ਹੋਈਆਂ, ਉਹਨਾਂ ਦੀ ਬਾਹਾਂ ਫੜੀਆਂ ਹੋਈਆਂ। ਮੈਂ ਇੱਧਰ ਦੇ ਹੱਥ 'ਚ ਵੀ ਘੜੀਸੀ ਤੁਰੇ ਗਏ 2 ਜਣੇ ਬੱਚੇ ਦੇ ਮੂਹਰੇ, ਤੇ ਮੈਂ ਰੌਲਾ ਪਾਉਂਦੀ ਗਈ ਮੇਰੇ ਬੱਚੇ ਨੂੰ ਛੱਡ ਦਿਓ। ਕਹਿੰਦੇ ਵੀ ਇਹਦੇ ਮਾਮੇ ਨੂੰ ਲਿਆ ਕੇ ਲਿਆਉਣਾ। ਮੈਂ ਕਿਹਾ ਵੀ ਮੈਨੂੰ ਪਤਾ ਵੀ ਮਾਮੇ ਨੂੰ ਨਹੀਂ, ਤੁਸੀਂ ਪੁਲਿਸ ਆ ਰਹੀ ਵੀ ਖਾਸੀ ਖਿੱਚਾ ਤੂੰ ਜਿੱਥੋਂ ਤੁਸੀਂ ਗੱਡੀ ਲੈ ਕੇ ਮੁੜਿਓ ਉੱਥੇ ਤੱਕ ਮੇਰੀ ਉਹਨਾਂ ਨਾਲ ਹੁੰਦੀ ਗਈ। ਫਿਰ ਉਹਨਾਂ ਨੇ ਫਾਇਰ ਫੂਰ ਵੀ ਕਰੇ ਵੀ ਜੇ ਡਰਦੀ ਸਾਡੇ ਲਈ, ਫਾਇਰ ਵੀ ਕਰੇ। ਫਿਰ ਮੇਰੇ ਹੱਥਾਂ 'ਤੇ ਵੀ ਵੱਜੇ ਹੋਏ ਨੇ ਬੇਟਿਆਂ ਨੇ, ਹਰਲੇ ਮੇਰੇ ਪੈਰਾਂ 'ਤੇ ਵੀ ਵੱਜੇ ਹੋਏ ਨੇ। ਪੈਰਾਂ ਤੋਂ ਮੈਨੂੰ ਬਹੁਤ ਤਕਲੀਫ ਆ, ਮੈਂ ਪੈ ਨਹੀਂ ਸਕਦੀ। ਅਤੇ ਫਿਰ ਮੈਂ ਉੱਥੇ ਰੱਖ ਕੇ ਜਦੋਂ ਫਿਰ ਮੈਨੂੰ ਉੱਥੇ ਖਿੱਚ ਕੇ ਛੱਡ ਗਈ, ਸਿੱਟ ਗਈ ਉੱਥੇ। ਫਿਰ ਇੰਨੇ ਕੋਈ ਹੋਰ ਉੱਠ ਖੜੇ ਫਾਇਰ ਸੁਣ ਕੇ, ਚੱਲ ਫਿਰ ਇਕੱਠੇ ਹੋ ਗਏ। ਫਿਰ ਸਾਨੂੰ ਇਹਨਾਂ ਨੇ 5 ਮਹੀਨੇ ਬੇਟੇ ਦੱਸਿਆ ਨਹੀਂ ਹੈਗਾ ਵੀ ਕਿੱਥੇ। ਅਸੀਂ ਬਹੁਤ ਫਿਰੇ, ਉਸੇ ਕਰਕੇ ਕਮਜ਼ੋਰ ਹੋ ਗਏ ਪੁੱਤ। ਪੈਸੇ ਲਾਉਣੇ, ਗੱਡੀਆਂ ਕਰਾਉਣੀਆਂ, ਜਿਹੜਾ ਜ਼ਮੀਨ ਦੀ ਮਾੜੀ ਮੋਟੀ ਉਹ ਵੀ ਵਿਕ ਗਈ, ਉੱਤੇ ਲਾਉਂਦੇ ਤੁਰੇ ਫਿਰੇ, ਸਾਨੂੰ ਕੋਈ ਪਤਾ ਨਹੀਂ ਲੱਗਿਆ। ਫਿਰ 5 ਮਹੀਨੇ ਤੋਂ ਬਾਅਦ ਜਦੋਂ ਬੱਚੇ ਨੂੰ ਐਂ ਲਈ ਤੁਰੇ ਫਿਰੇ, ਬੱਚੇ ਤੋਂ ਕੁਛ ਪੁੱਛਦੇ ਰਹੇ, ਕਹਿੰਦਾ ਮਾਤਾ ਜਦੋਂ ਮੈਂ ਤੋਂ ਕੁਛ ਪੁੱਛਦੇ ਤਾਂ ਮੈਨੂੰ ਪਤਾ ਹੀ ਨਹੀਂ ਕੁਛ। ਫਿਰ 5 ਮਹੀਨੇ ਤੋਂ ਬਾਅਦ ਬੇਟੇ ਫਿਰ ਇਹ ਮੇਰੇ ਪਿੰਡ ਛੱਡ ਕੇ ਘਨੌਰੀ ਕਲਾਂ ਰਾਤ ਨੂੰ 1 ਵਜੇ। ਬੱਚੇ ਨੂੰ ਆਏ ਨਾ ਪਤਾ ਲੱਗੇ ਰਾਤ ਨੂੰ ਵੀ ਮੇਰੇ ਨਾਨਕਿਆਂ ਦਾ ਘਰ ਕਿੱਧਰ ਆ, ਜਾਓ ਘਰੇ ਹੋਣਗੇ ਕਿ ਨਹੀਂ ਹੋਣਗੇ, ਵੀ ਮੈਂ ਜਾਵਾਂ ਕਿੱਥੇ। ਫਿਰ ਸਾਡੇ ਪੰਡਤਾਂ ਦਾ ਘਰ ਸੀ, ਉਹਨੇ ਉਹਨਾਂ ਦੇ ਬਾਹਰ ਖੜਕਾਇਆ। ਉਹਨਾਂ ਨੇ ਫਿਰ ਮੇਰੇ ਮਾਂ ਬਾਪ ਨੂੰ ਉਠਾਇਆ। ਫਿਰ ਮੇਰਾ ਬੱਚਾ ਰਾਤ ਉੱਠੇ ਰਿਹਾ ਤੜਕੇ ਨੂੰ ਸਾਡੇ ਕੋਲ ਛੱਡ ਕੇ। ਬਿਲਕੁਲ। ਤਾਂ ਸੋ ਇਹ ਕਹਾਣੀ ਹੈ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਅੱਜ। ਸਬੱਬ ਬਣਿਆ ਗਾ, ਜਿਵੇਂ ਪਹਿਲਾਂ ਦੱਸਿਆ ਕਿ ਉਹਨਾਂ ਮਾਵਾਂ ਦੇ ਕੋਲ ਬੈਠਣ ਦਾ ਜਿਨ੍ਹਾਂ ਨੇ ਉਸ ਵਕਤ ਕਾਫੀ ਤਸ਼ੱਦਦ ਚੱਲਿਆ। ਤਾਂ ਅੱਜ ਸਾਡੇ ਨਾਲ ਬਜ਼ੁਰਗ ਬਾਪੂ ਵੀ ਬੈਠੇ ਨੇ, ਇਹਨਾਂ ਦੇ ਨਾਲ ਵੀ ਅਸੀਂ ਥੋੜ੍ਹੀ ਬਹੁਤੀ ਗੱਲਬਾਤ ਹੈ ਜਿਹੜੀ ਉਹ ਕਰ ਰਹੇ ਹਾਂ। ਬਜ਼ੁਰਗੋ, ਤਸ਼ੱਦਦ ਕਿਸ ਤਰ੍ਹਾਂ ਦਾ ਕਰਦੀ ਸੀ ਪੁਲਿਸ ਉਦੋਂ ਜਦੋਂ ਤੁਹਾਨੂੰ ਅੰਦਰ ਲੈ ਜਾਂਦੇ ਫੜ ਕੇ? ਤਸ਼ੱਦਦ ਕਿਸ ਤਰ੍ਹਾਂ ਦਾ ਹੁੰਦਾ? ਜਦੋਂ ਯਾਦ ਆਉਂਦਾ ਰੌਂਗਟੇ ਖੜੇ ਹੁੰਦੇ ਹੋਣੇ ਆ ਉਹ ਗੱਲਾਂ ਨੂੰ ਯਾਦ ਕਰਕੇ। ਤਸ਼ੱਦਦ ਦਾ ਹੀ ਘੋਟਾ ਰੋਣਾ, ਉਹਨਾਂ ਨੇ ਮਾਂਗਰ ਬਾਹਾਂ ਬੰਨ੍ਹ ਕੇ ਐਂ ਕਰਕੇ ਘੋਟਾ ਉੱਤੇ 2-3 ਜਣੇ ਚੜ੍ਹ ਜਾਂਦੇ। ਉਹ 2 ਜਣੇ ਨੇ ਫੇਰੀ ਜਾਣੇ, 2-3 ਜਣੇ ਉੱਤੇ ਹੁੰਦੇ। ਹੁਣ ਜਦੋਂ ਆਪਣੇ 'ਚ ਹੈ ਨਹੀਂ ਸੀ ਕੁਛ ਮਨ ਬਣਾਈ ਵਾਲਾ, ਤਾਂ ਹੈ ਹੀ ਨਹੀਂ ਸੀ ਕੰਮ। ਐਂ ਅੱਡੋ ਅੱਡ ਤੇ ਸੀ ਜੇ। ਫਿਰ ਇੱਕ ਤਾਹਾਂ ਸੀ ਉੱਚਾ ਜਿਹਾ 20-25 ਫੁੱਟ ਦਾ, ਉਹਨਾਂ ਗਾਡਰ ਜਿਹਾ ਪਾਇਆ ਹੋਇਆ ਥਾਮਲਿਆਂ ਦੇ, ਉਹਦੇ 'ਤੇ ਪਾਉਣੀ ਸੀ। ਫਿਰ ਮਗਰ ਦੀਆਂ ਬਾਹਾਂ ਬੰਨ੍ਹ ਕੇ ਫਿਰ ਉਹਦੇ 'ਤੇ ਤਾਹਾਂ ਲਏ। ਉਹ ਕਹਿੰਦੇ ਵੀ ਜੇ ਕੋਈ ਸਾਨੂੰ ਦੱਸਣਾ ਹੋਊ, ਤੂੰ ਆਪਦਾ ਪੈਰ ਪੂਰ ਹੱਲਿਆ ਦੀ, ਫਿਰ ਅਸੀਂ ਤੈਨੂੰ ਥੱਲੇ ਉਤਾਰਾਂਗੇ। ਕਦੋਂ ਮੈਂ ਨਾ ਵੀ ਜਦੋਂ ਹੈ ਹੀ ਨਹੀਂ ਸੀ, ਪਤਾ ਹੀ ਨਹੀਂ ਸੀ ਕਾਹਦਾ ਵੀ ਕਿੱਥੇ ਨੇ ਬੰਦੇ, ਕਿੱਥੇ ਕਾਹਦੇ ਪੈਰ ਹਿਲਾਉਣੇ ਸੀ। ਚੱਲ ਮੈਂ ਕਿਹਾ ਹੁਣ ਤਾਂ ਸਿਰੇ ਲੱਗੀ ਪਈ ਆ ਕਹਾਣੀ, ਬਸ ਉੱਥੇ ਖੜੇ। ਫਿਰ ਅੱਧੇ ਕੁ ਘੰਟੇ ਬਾਅਦ ਫਿਰ ਇਹਨਾਂ ਨੇ ਲਾਹ ਲੈਣਾ ਸੀ। ਲਾਹੇ ਹੋਏ 'ਤੇ ਵੀ ਬਹੁਤ ਕਰਨਾ ਧੱਫਾ ਧੌਲ, ਮੁੱਕੇ ਮੱਕੇ ਮਾਰਨੀਆਂ ਲੱਤਾਂ 'ਤੇ ਪੱਟਾਂ 'ਤੇ। ਕਾਸਰ ਕੋਈ ਨਹੀਂ ਛੱਡੀ ਇਹਨਾਂ ਨੇ। ਪਾਣੀ ਵੀ ਪਾਇਆ ਮੂੰਹ 'ਚ ਵੀ ਪ੍ਰੈਸ਼ਰ ਵਾਲਾ, ਬਸ ਜਿੰਨੀ ਕੁ ਬਾਤ ਤਾਂ ਅਸੀਂ ਲਾਈ ਗਏ ਨੇ, ਉਹਨਾਂ ਨੇ ਕਸਰ ਨਹੀਂ ਛੱਡੀ ਕੋਈ। ਬਸ ਫਿਰ ਪੰਚਾਇਤ ਦੀ ਪਿੰਡ ਆਪਣਾ ਦੀ ਜਾਂਦੀ ਸੀ ਪੰਚਾਇਤ, ਫਿਰ ਛੱਡ ਦਿੰਦੀ। ਕਿਤੇ 5 ਦਿਨ, ਕਿਤੇ 10 ਦਿਨ ਐਂ ਰੱਖਦੇ ਰਹੇ। ਘਰੇ ਰਹਿਣ ਨਾਲ ਤਾਂ ਸਬੱਬ ਹੀ ਨਹੀਂ ਸੀਗਾ। ਸਾਡਾ ਤਾਂ ਮਾਲ ਪਸ਼ੂ ਵਿਕ ਗਿਆ ਸੀ ਸਾਰਾ, ਵੇਚਣਾ ਹੀ ਪਿਆ ਜਦੋਂ ਨਾ ਸਰਿਆ ਜੀ। ਵਾਹਣ ਠੇਕੇ 'ਤੇ ਨਾ ਕੋਈ ਲਵੇ, ਨਾ ਹਿੱਸੇ 'ਤੇ ਲਵੇ। ਕਿਸੇ ਨਾਲ ਕੋਈ ਗਿਲਾ ਹੈ, ਕੋਈ ਸ਼ਿਕਵਾ ਹੋਵੇ ਕਿਸੇ ਸਰਕਾਰ ਪ੍ਰਤੀ ਜਾਂ ਕਿਸੇ ਲੋਕਾਂ ਪ੍ਰਤੀ? ਲੋਕਾਂ ਪ੍ਰਤੀ ਕੀ, ਜਦੋਂ ਹੁਣ ਇਹ ਜਿਹੇ ਰਾਹੀ ਉਹ ਪੈ ਗਏ, ਨਾਲ ਭੁਗਤਣਾ ਸਾਨੂੰ ਪੈ ਗਿਆ ਜੀ। ਬਸ ਸਰਕਾਰਾਂ ਦੇ ਕੰਮ ਹੀ ਇਹੋ ਜਿਹੇ ਨੇ ਜਿਹੜਾ। ਮਤਲਬ ਤੁਹਾਨੂੰ ਹੈ ਕਿਸੇ ਨਾਲ ਕੋਈ ਗਿਲਾ ਸ਼ਿਕਵਾ?
ਵੀ ਸਾਡੀ ਕਿਸੇ ਨੇ ਸਾਰ ਨਹੀਂ ਲਈ? ਲਈ ਵੀ ਨਹੀਂ ਬੇਟੇ ਕਿਸੇ ਨੇ, ਪੰਥਕ ਕਹਾਉਣ ਵਾਲੀਆਂ ਬੜੀਆਂ ਸਰਕਾਰਾਂ ਆਈਆਂ, ਕਿਸੇ ਨੇ ਨਹੀਂ ਪੁੱਛਿਆ ਸਾਨੂੰ। ਸਰਕਾਰ ਨੇ ਤਾਂ ਕਿਸੇ ਨੇ ਸਾਨੂੰ ਪੁੱਛਿਆ ਹੀ ਨਹੀਂ। ਸਾਡੇ ਮਾਗਲ ਵੀ ਨਹੀਂ ਆਏ, ਗਿਆ ਤੋਂ ਵੀ ਅੰਦਰ ਬਾਹਰ ਪੁੱਛਦੇ ਵੀ ਜੇ ਮਿਲਣ ਆਇਆ ਕਿਸੇ ਨੂੰ ਮਿਲਣਾ। ਇੱਕ ਕੱਲਾ ਸਾਡੇ ਨਾਲ ਗੋਬਿੰਦ ਕਾਂਝਲਾ ਉਹ ਖੜਿਆ ਬੇਟੇ, ਉਹ ਵੀ ਜਦੋਂ ਸਾਰਾ ਕੁਛ ਉਹ ਹੋ ਗਿਆ ਫਿਰ ਸਾਨੂੰ ਬਾਅਦ 'ਚ ਬਿਨਾਂ ਘਰੇ ਬੈਠਣ ਦਿੱਤਾ। ਬੱਚੇ ਦੇ ਸ਼ਹੀਦ ਹੋਏ ਤੋਂ ਬਾਅਦ ਵੀ ਸਾਨੂੰ ਤੰਗ ਪਰੇਸ਼ਾਨ ਕਰ ਭਗੌੜਾ ਕਰਾਰ ਦਿੱਤਾ ਨਾ ਵੀ ਸਾਨੂੰ ਬੱਚਾ ਵੀ ਇਹਨਾਂ ਦਾ ਭੱਜ ਗਿਆ ਗੱਡੀ 'ਚੋਂ ਜੀ। ਵੀ ਬਸ ਇੱਕ ਇਕੱਲਾ ਉਹ ਸਾਨੂੰ ਬਾਅਦ 'ਚ ਘਰੇ ਬਾਹਿਆ ਸਾਨੂੰ। ਬਸ ਹੋਰ ਸਾਡੀ ਕਿਸੇ ਨੇ ਬਾਂਹ ਨਹੀਂ ਪੁੱਛੀ। ਸਿਮਰਜੀਤ ਮਾਨ ਨਾਲ ਅਸੀਂ ਇੰਨੇ ਚਿਰ ਤੋਂ ਜੁੜੇ, ਕਿਸੇ ਸਾਡੇ ਕੋਲੋਂ ਮੁੜ ਜਾਂਦੇ ਨੇ ਬਿਲਕੁਲ ਇੱਥੋਂ ਪਿੰਡ 'ਚੋਂ ਆ ਕੇ ਸਾਡੇ ਘਰੇ ਆ ਕੇ ਕਦੇ ਕਿਸੇ ਨੇ ਸਾਰ ਨਹੀਂ ਲੈ ਜੁੜਿਆ। ਅਸੀਂ ਵੋਟ ਹਜੇ ਵੀ ਪਾਉਂਦੇ, ਅਸੀਂ ਹੋਰ ਕਿਸੇ ਨੂੰ ਪਾਈ ਨਹੀਂ ਕਦੇ ਵੀ ਕਿਹੜੇ ਨੂੰ ਪਾਈਏ, ਡਡੇਰਿਆਂ ਨੂੰ ਕਿਹਨੂੰ ਪਾਈਏ ਵੀ ਚਲੋ ਪੰਥ ਦਾ ਇੱਕ ਸੱਚਾ ਇਨਸਾਨ ਤਾਂ ਹੈ। ਵੋਟ ਹਜੇ ਵੀ ਬਸ ਅਸੀਂ ਉੱਥੇ ਪਾਉਂਦੇ, ਹੋਰ ਅਸੀਂ ਕਿਸੇ ਨੂੰ ਪਾਉਂਦੇ ਨਹੀਂ। ਪਰ ਪੁੱਛਿਆ ਸਾਨੂੰ ਕਿਸੇ ਨੇ ਨਹੀਂ, ਕਿਸੇ ਨੇ ਨਹੀਂ ਪੁੱਛਿਆ, ਕਿਸੇ ਨੇ ਨਹੀਂ ਪੁੱਛਿਆ ਕਿ ਕਦੇ। ਜਦੋਂ ਰਾਤ ਨੂੰ ਪਏ ਹੁੰਦੇ ਹੋ ਗੱਲਾਂ ਕਰਦੇ ਹੁੰਦੇ ਹੋ ਉਦੋਂ ਦਿਲ ਤੇ ਕੀ ਬੀਤਦਾ? ਬਹੁਤ ਆਏ ਹੁੰਦਾ ਤਾਂ ਵੀ ਇੰਨਾ ਵਧੀਆ ਪਰਿਵਾਰ 'ਚ ਬੈਠੇ ਤੇ ਵੀ ਹੁਣ ਖੇਲ ਬੱਚੇ ਵੀ ਅੱਡੋਡੀ ਹੋ ਪਏ ਨੇ। ਜਦੋਂ ਕਿਸੇ ਨੇ ਸਾਡੀ ਸਾਰ ਨਾ ਲਈ, ਬੱਚਾ ਕੋਲ ਕੁਛ ਰਿਹਾ ਨਾ, ਬੱਚੇ ਕੋਈ ਦਿਹਾੜੀ ਕਰਦਾ, ਕੋਈ ਠੇਕਿਆਂ ਦੇ ਵਾਹਨ ਪਾਉਂਦਾ, ਕੋਈ ਕੁਛ ਕਰਦਾ। ਯਾਰ ਤਾਂ ਕੱਢਣ ਨਹੀਂ ਪਿਆ ਨੇ, ਬਹੁਤ ਕੁਛ ਆਉਂਦਾ ਬੇਟੇ, ਕੱਢਣ ਨਹੀਂ ਪਿਆ ਨੇ ਬਹੁਤ ਕੁਛ ਆਉਂਦਾ। ਮਾਣ ਵੀ ਮਹਿਸੂਸ ਹੁੰਦਾ ਉਹ ਵੀ ਸਾਡਾ ਪੁੱਤ ਇੱਕ ਮਾਣ ਮੇਰੇ ਬੇਟੇ ਤੇ ਹੁੰਦਾ ਵੀ ਹੁਣ ਆਹ ਪੋਤਾ ਵਗ ਗਿਆ ਵੀ ਉਹ ਵੀ ਫਿਰ ਜਾਰੀ ਗਿਆ ਬੇਟੇ ਵੀ ਇਹਦੇ ਤੇ ਮੈਨੂੰ ਮਾਣ ਆ ਵੀ ਮੇਰੇ ਪੁੱਤ ਨੇ ਕੁਛ ਤਾਂ ਕੁਛ ਦੁਨੀਆ ਤੇ ਖੱਟੇ ਹੀ ਆ। ਮਾਣ ਉਹ ਤਾਂ ਵੀ ਐਡੀ ਛੋਟੀ ਉਮਰ ਤੋਂ ਉਹਨੂੰ ਇੰਨੀ ਸਮਝ ਸੀ ਕੁਛ ਤਾਂ ਖੱਟੇ ਮੇਰੇ ਪੁੱਤ ਅੱਜ ਦੁਨੀਆ ਤੇ ਜਿਉਂ ਸ਼ਹੀਦ ਨਹੀਂ ਹੈਗਾ, ਸ਼ਹੀਦ ਆ ਆਵਰ ਸ਼ਹੀਦ ਆ, ਹਰ ਵਕਤ ਜਿਉਂਦਾ, ਲੋਕ ਯਾਦ ਕਰਦੇ ਨੇ ਬੇਟੇ। ਜਦੋਂ ਕੋਈ ਦਿਨ ਆਉਂਦਾ, ਦਿਹਾੜਾ ਆਉਂਦਾ, ਇਹਨਾਂ ਦਾ ਬਰਸੀ ਮਨਾਉਂਦੇ ਆ ਜਾਂ ਸ਼ਹੀਦੀ ਦਿਹਾੜਾ ਮਨਾਉਂਦੇ ਆ, ਉਦੋਂ ਪਿੰਡ ਦੇ ਵਿੱਚੋਂ ਕੋਈ ਅਲੌਸਮੈਂਟ ਹੁੰਦੀ ਹੋਣੀ? ਨਹੀਂ ਕੋਈ ਨਹੀਂ ਹੁੰਦੀ ਬੇਟੇ, ਸਭ ਡਰਦੇ ਤੇ ਉਦੋਂ ਪੜਨ ਲੱਗੀ ਪੁਲਿਸ, ਮੈਨੂੰ ਐ ਲੈ ਜਾਂਦੀ ਸੀ ਕਹਿੰਦੇ ਤੇ ਵੀ ਤੂੰ ਲੋਕਾਂ ਨੂੰ ਐਂ ਕਰਦੀ ਆ, ਲੋਕ ਤੇਰੇ ਮਗਰ ਨੇ। ਫਿਰ ਮੈਂ ਲੋਕਾਂ ਦਾ ਵੀ ਲੋਕ ਮੁਸ਼ਕਲ 'ਚ ਨਾ ਪੈ ਜਾਣ, ਫਿਰ ਬੇਟੇ ਮੈਂ ਬਸ ਗੁਪਤੀ ਆਪਦੀ ਬਣਾ ਲਈ। ਤੁਹਾਡੇ ਤੇ ਵੀ ਤਸ਼ੱਦਦ ਹੋਇਆ? ਬਹੁਤ ਬੇਟੇ, ਮੈਨੂੰ ਬਹੁਤ ਤੰਗ ਪਰੇਸ਼ਾਨ ਕਰਿਆ, ਲੈ ਜਾਂਦੀ ਸੀ ਮੈਨੂੰ ਵੀ ਪੁਲਿਸ ਵਾਲੇ। ਮੇਰੇ ਛੋਟੇ ਛੋਟੇ ਬੱਚੇ ਸੀ, ਮੈਨੂੰ ਕਹਿੰਦੇ ਦੱਸ ਕਿੱਥੇ ਤੇਰਾ ਭਾਈ, ਮੈਨੂੰ ਕੀ ਪਤਾ ਕਿੱਥੇ। ਕਹਿੰਦੇ ਉਹੀ ਕਹਿੰਦੇ ਰਾਤ ਆਇਆ ਸੀ। ਮੈਂ ਕਿਹਾ ਜੋ ਤੁਹਾਨੂੰ ਇੰਨਾ ਪਤਾ ਵੀ ਰਾਤ ਆਇਆ ਸੀ ਤੁਸੀਂ ਪੜ੍ਹ ਲੈਂਦੇ। ਕਹਿੰਦੇ ਤੂੰ ਰੌਲਾ ਪਾਉਂਦੀ ਪਿੰਡ ਫੜ ਲੈਣਾ। ਮੈਂ ਪਿੰਡ ਮੈਂ ਮਰਵਾਉਣਾ ਵੀ ਪਿੰਡ ਮਰਵਾਉਣਾ। ਮੈਂ ਕਿਹਾ ਪਿੰਡ ਵੀ ਨਹੀਂ, ਮੈਂ ਪਿੰਡ ਨਾਲ ਨਹੀਂ ਧੋਖਾ ਕਰਨਾ ਹੈਗਾ। ਮੈਂ ਕਿਉਂ ਕਹਾਂ, ਜੇ ਤੁਹਾਨੂੰ ਪਤਾ ਸੀ ਤੁਸੀਂ ਆ ਕੇ ਫੜ ਲੈਂਦੇ। ਬਿਲਕੁਲ ਹਾਂ। ਫਿਰ ਜਦੋਂ ਮੈਨੂੰ ਲੈ ਕੇ ਜਾਂਦੇ ਫਿਰ ਮੈਨੂੰ ਕਹਿੰਦੇ ਵੀ ਰਾਹ 'ਚ ਲੈ ਕੇ ਗਏ, ਫਿਰ ਸਾਡੇ ਲਵੇ ਲਾਉਣੇ ਦੀ ਪਿੰਡਾਂ 'ਚੋਂ ਟਰਾਲੀਆਂ ਗਈਆਂ ਬਹੁਤ ਭਰ ਕੇ। ਫਿਰ ਵੀ ਮੈਨੂੰ ਕਹਿੰਦੇ ਵੀ ਤੂੰ ਐਂ ਕਰ ਵੀ ਚੱਲ ਅਸੀਂ ਤੈਨੂੰ ਉੱਥੇ ਲੈ ਚੱਲਦੇ ਹਾਂ, ਸੰਗਰੂਰ ਲੱਡੇ ਵਾਲੇ ਲੈ ਗਏ ਤੇ ਵੀ ਤੂੰ ਭੈਣੀ ਬੈਠਾ। ਮੈਂ ਕਿਹਾ ਭੈਣੀ ਬੈਠਾ, ਮੈਨੂੰ ਲੈ ਚੱਲੋ। ਕਹਿੰਦਾ ਮੈਂ ਮੂਹਰੇ ਲੱਗੂ, ਮੇਰੇ ਵੱਜੂ ਗੋਲੀ, ਤੁਹਾਡੇ ਤਾਂ ਨਹੀਂ ਵੱਜਦੀ ਵੀ ਚੱਲ ਮੈਨੂੰ ਲੈ ਕੇ ਚੱਲੋ। ਜੇ ਭੈਣੀ ਬੈਠਾ ਮੈਂ ਕਹਿ ਦਿੰਦੀ ਹਾਂ ਵੀ ਭਾਈ ਪੇਸ਼ ਹੋ ਜਾ, ਵੀ ਜੇ ਮੇਰੀ ਮੰਨ ਲੂ। ਪਰ ਤੁਸੀਂ ਤਾਂ ਸਾਨੂੰ ਊਂ ਇੱਕ ਖਿੱਚਦੇ ਹੋ ਵੀ ਭਗੌੜਾ ਬੰਦਾ ਹੋਇਆ ਨਹੀਂ ਵਾਪਸ ਆਉਂਦਾ। ਬਿਲਕੁਲ ਹਾਂ। ਮੈਂ ਕਿਹਾ ਵੀ ਜੇ ਤੁਹਾਨੂੰ ਐਂ ਲੱਗਦਾ ਚਲੋ ਮੈਨੂੰ ਲੈ ਕੇ ਚੱਲੋ, ਕਿੱਥੇ ਬੈਠਾ ਤੁਹਾਨੂੰ ਠਹਿਰ ਦਾ ਪਤਾ ਵੀ ਉੱਥੇ ਬੈਠਾ, ਚਲੋ ਮੈਨੂੰ ਲੈ ਚੱਲੋ। ਕਹਿੰਦੇ ਸਾਨੂੰ ਮਾਰ ਦੂ। ਮੈਂ ਕਿਹਾ ਫਿਰ ਮੈਂ ਵੀ ਨਾਲ ਹੀ ਮਰੂੰ ਤੁਹਾਡੇ। ਫਿਰ ਜਦੋਂ ਆਏ ਬਾਹਲਾ ਮੇਰੇ ਨਾਲ ਜਲਣ ਲੱਗ ਗਈ, ਫਿਰ ਮੈਂ ਕਿਹਾ ਵੀ ਮੈਂ ਤਾਂ ਤੜਕੇ SSB ਦੇ ਪੇਸ਼ ਹੂੰ ਸੰਗਰੂਰ। ਜਦੋਂ ਤੁਹਾਨੂੰ ਪਤਾ ਤੁਸੀਂ ਫੜ ਨਹੀਂ ਰਹੇ, ਤੁਸੀਂ ਕਹਿੰਦੇ ਵੀ ਪਿੰਡ ਦੇ ਲੋਕ ਫੜਨ, ਮੈਂ ਪਿੰਡ ਨੂੰ ਕਿਉਂ ਮਰਵਾਵਾਂ। ਮੈਂ ਵੀ ਮੈਂ ਤਾਂ ਤੜਕੇ SSB ਦੇ, ਮੈਂ ਦੂਜੇ ਦਿਨ ਫਿਰ SSB ਦੇ ਪੇਸ਼ ਹੋਈ। ਜਦੋਂ ਤੁਸੀਂ ਦੱਸ ਰਹੇ ਸੀ ਕਿ ਤੁਹਾਡੇ ਪੁੱਤਰ ਨੂੰ ਤੁਸੀਂ ਯੂਪੀ ਵੀ ਛੱਡਤਾ ਸੀ? ਮੈਂ ਯੂਪੀ ਛੱਡਤਾ ਬੇਟੀ। ਜਦੋਂ ਇਹ ਫਿਰ 2 ਮਹੀਨੇ ਤੋਂ ਫਿਰ ਪੁਲਿਸ ਲੈ ਗਈ ਇਹਨੂੰ ਜਾ ਕੇ। ਪਹਿਲਾਂ 5 ਮਹੀਨੇ ਤੋਂ ਫਿਰ 3 ਕੁ ਮਹੀਨੇ ਰਹਿ ਕੇ ਫਿਰ ਬੱਚਾ ਸਕੂਲੋਂ ਆਉਂਦਾ, ਇਹਨਾਂ ਨੇ ਬੇਟੇ ਫਿਰ ਚੱਕ ਲਿਆ। ਫਿਰ ਮੈਂ ਹੋਰ ਰਿਸ਼ਤੇਦਾਰੀਆਂ 'ਚ ਬੱਚੇ ਛੱਡੇ ਨੂੰ ਮੈਂ ਯੂਪੀ 'ਚ ਭੇਜਤਾ ਪੁੱਤ। ਸਾਡੇ ਬਾਬਾ ਜੀ ਰਹਿੰਦੇ ਨੇ ਬਜ਼ੁਰਗ ਸਾਡੇ ਆ ਇੱਥੋਂ ਹੀ ਤੇ, ਸਾਡੇ ਬਾਪੂ ਜੀ ਦੇ ਚਾਚਾ ਜੀ। ਮੈਂ ਬਾਬਾ ਜੀ ਵੀ ਥੋੜ੍ਹਾ ਚਿਰ ਮੇਰੇ ਬੱਚੇ ਨੂੰ ਤੁਸੀਂ ਵੀ ਦੂਰ ਰੱਖੋ। ਚਲੋ ਉਹ ਲੈ ਗਏ। ਫਿਰ ਉੱਥੇ ਕਿਤੇ ਸਿੰਘਾਂ ਨਾਲ ਫੇਰ ਮੇਲ ਹੋ ਗਿਆ, ਸਿੰਘ ਉੱਥੇ ਵਗ ਗਏ। ਫਿਰ ਬੱਚਾ ਇਕੱਲਾ ਕਈ ਵਾਰ ਹੋ ਜਾਂਦਾ, ਮਾਂ ਬਾਪ ਤੋਂ ਅਲੱਗ, ਭੈਣਾਂ ਭਾਈਆਂ ਤੋਂ ਅਲੱਗ, ਬੱਚੇ ਦੇ ਮਨ 'ਚ ਕੁਛ ਸੌ ਕੁਛ ਜਾਂਦਾ। ਫਿਰ ਮੈਂ ਸਾਡੇ ਬਾਬਾ ਜੀ ਨੂੰ ਕਿਹਾ, ਬਾਬਾ ਜੀ ਮੇਰੇ ਨਾਲ ਫੋਨ 'ਤੇ ਗੱਲ, ਕਹਿੰਦੇ ਉਹ ਤਾਂ 2 ਦਿਨ ਹੋ ਗਏ ਭਾਈ ਉਹਨਾਂ ਨਾਲ ਵਗ
ਵੀ ਆਪਦੇ ਮਾਮੇ ਨਾਲ ਬਾਗੇ ਬੰਦ ਕਰ ਦੋ ਮਾੜੀ ਜੀ ਗੱਲ ਜੀ ਤੁਸੀਂ। ਬਿਲਕੁਲ ਜੀ। ਮੈਂ ਕਿਹਾ ਕਹਿੰਦੇ ਵੀ ਨਹੀਂ ਹੂੰ ਉਹਦੀ ਬੈਡ ਬੰਦ ਕਰ। ਹੂੰ ਹੂੰ ਚਲੋ ਪੁੱਤ ਫਿਰ ਮੈਂ ਜਦੋਂ ਤੀਜੇ ਦਿਨ ਚੌਥੇ ਦਿਨ ਮੈਂ ਕਿਹਾ ਵੀ ਮੇਰੀ ਗੱਲ ਜ਼ਰੂਰ ਕਰਾਓ ਬਾਬਾ ਜੀ ਜਦੋਂ ਤੁਹਾਡੇ ਕੋਲ ਰਾਤ ਨੂੰ ਆਏ। ਸਾਰੀ ਸੰਗਤ 'ਚ ਜਦੋਂ ਫਿਰ ਮੈਂ ਬੇਟੇ ਨੂੰ ਪੁੱਛਿਆ ਹੂੰ ਫੋਨ 'ਤੇ ਗੱਲ ਹੋਈ, ਕਹਿੰਦਾ ਮਾਤਾ ਜੇ ਮੈਨੂੰ ਅੱਗੇ ਵਾਂਗੂ ਚੱਕ ਕੇ ਊਂ ਹੀ ਮਾਰ ਕੇ ਕਿਤੇ ਸਿੱਟ ਤੇ ਹੂੰ ਤੈਨੂੰ ਪਤਾ ਵੀ ਨਹੀਂ ਮੇਰਾ ਬਿਲਕੁਲ ਵੀ ਜੇ ਮੈਨੂੰ ਥੋੜ੍ਹੇ ਚਿਰ ਕਰ ਲੈਂਦੇ ਸੇਵਾ ਜਿੰਨਾ ਚਿਰ ਮੇਰੇ ਤੋਂ ਹੁੰਦੀ। ਹੂੰ ਪਹਿਲਾਂ ਤਾਂ ਮੈਂ ਸਮਝਾਇਆ ਪੁੱਤ ਤੂੰ ਨਿਆਣਾ ਤੂੰ ਸੇਵਾ ਵਾਲਾ ਹੈ ਨਹੀਂ ਗਾ। ਹੂੰ ਫਿਰ ਜਦੋਂ ਉਹ ਮੈਨੂੰ ਬਹੁਤ ਕਹਿਣ ਲੱਗ ਗਿਆ ਤੇ ਮੈਂ ਕਿਹਾ ਤਾਂ ਪੁੱਤ ਚੱਲ ਕੋਈ ਨਾ ਜਿਵੇਂ ਤੇਰੀ ਵੀ ਮੈਨੂੰ ਵੀ ਪਈ ਨੂੰ ਸਾਥ ਹੋਇਆ ਵੀ ਮੈਂ ਉਹਨੂੰ 2 ਘੰਟੇ ਵਿੱਚ ਫੋਨ ਕਰਕੇ ਕਿਹਾ ਮੈਂ ਠੀਕ ਆ ਬੇਟਾ ਕੋਈ ਨਾ ਹੂੰ ਵੀ ਜੇ ਤੈਨੂੰ ਐਂ ਚੰਗਾ ਲੱਗਦਾ ਕਰ ਲੈ। ਆਪਦੇ ਹੱਥੀਂ ਤੋਰੇ। ਹਾਂ ਗਿਆ ਵੀ ਕਿ ਬੇਟਾ ਪਹਿਲਾਂ ਇੱਥੋਂ ਸੀ ਤੋਰੇ ਤੀ ਹੂੰ ਤੇ ਮੈਂ ਠੀਕ ਆ ਪੁੱਤ ਬਸ ਗੱਲ ਤੇ ਗੱਲ ਕਰਕੇ ਫੋਨ ਤੇ ਪੁੱਤ ਫਿਰ ਮੈਂ ਉਹਨੂੰ ਸੀ ਵਾਰ ਦਿੱਤਾ ਤੁਰ ਪੁੱਤ ਫਿਰ ਹੂੰ ਕੋਈ ਹੈ ਜੀ ਨਾ ਹੋਵੇ ਸੱਚੀ ਗੱਲ ਆ ਬੇਟੇ ਜੇ ਉੱਥੇ ਜੰਗਲ 'ਚ ਕਿਤੇ ਮਾਰ ਕੇ ਸਿੱਟ ਜਾਂਦੇ ਜਾਂ ਕਿਤੇ ਨਹਿਰ 'ਚ ਫਿਰ ਮੈਂ ਕੀ ਕਰ ਲੈਂਦੀ। ਹੁਣ ਮੈਨੂੰ ਹੌਸਲਾ ਤਾਂ ਹੈਗਾ ਮੇਰੇ ਪੁੱਤ ਜੂਝ ਕੇ ਮੈਂ ਹੂੰ ਸ਼ਹੀਦ ਹੋਏਗਾ। ਕਿੰਨਾ ਸਮਾਂ ਸੰਘਰਸ਼ ਦੇ ਵਿੱਚ ਰਹੇ ਨੇ? ਇਹ 91 ਤੋਂ ਚੜ੍ਹਦੀ ਚ 91 2 ਸਾਲ ਜੀ ਹੈ 92 ਚ ਸ਼ਹੀਦ ਹੋ ਗਏ 90 ਦੇ ਆਖਰੀ ਜੇ ਚ 91 ਸਮਝ ਆਏ। ਜੀ, ਬਿਲਕੁਲ। ਤਾਂ ਸੋ ਇਹ ਅਸੀਂ ਅੱਜ ਇੱਕ ਪਰ ਇਹ ਧਰਿਆ ਹੋਏ ਨੂੰ ਤਾਂ ਅਸੀਂ ਇੱਕ ਅੱਜ ਇਹ ਮੁਲਾਕਾਤ ਆ ਜਿਹੜੀ ਉਹ ਕੀਤੀ ਆ, ਜਿਹੜੀਆਂ ਗੱਲਾਂ ਬਾਤਾਂ ਨੇ ਉਹ ਅਸੀਂ ਕਰ ਰਹੇ ਹਾਂ। ਇੱਥੇ ਬੈਠੇ ਆ ਪਿੰਡ ਦਾਨਗੜ੍ਹ ਆ, ਤਾਂ ਦਾਨਗੜ੍ਹ ਪਿੰਡ ਦੇ ਵਿੱਚ ਅਸੀਂ ਪਹੁੰਚੇ ਤਾਂ ਜਦੋਂ ਸਾਨੂੰ ਕੁਝ ਕੁ ਲੋਕਾਂ ਦੁਆਰਾ ਦੱਸਿਆ ਗਿਆ ਕਿ ਇੱਕ 14.5 ਸਾਲ ਦੀ ਉਮਰ ਦੇ ਵਿੱਚ ਸ਼ਹੀਦ ਹੋਇਆ ਭਾਈ ਨਰਿੰਦਰ ਸਿੰਘ, ਤਾਂ ਉਹਨਾਂ ਦੇ ਮਾਤਾ ਪਿਤਾ 'ਤੇ ਵੀ ਕਾਫੀ ਤਸ਼ੱਦਦ ਹੋਇਆ ਜਿਹੜਾ ਕਿ ਅਸੀਂ ਤੁਹਾਡੇ ਰੂਬਰੂ ਕੀਤਾ ਗਾ। ਮਤਲਬ ਹੋਰ ਕੋਈ ਗੱਲ ਹੋਵੇ ਦਿਲ ਦੇ ਵਿੱਚ ਜਿਹੜੀ ਕਰਨੀ ਹੋਵੇ। ਹੁਣ ਬੱਚੇ ਮੇਰੇ ਬੱਚੇ ਵੀ ਬਹੁਤ ਬਾਹਰ ਅੰਦਰ ਲੋਕਾਂ ਦੇ ਅਸੀਂ ਛੱਡ ਕੇ ਰੱਖੇ ਵੀ ਲੋਕਾਂ ਨੇ ਮੇਰੇ ਬੱਚਿਆਂ ਨੂੰ ਵੀ ਬਹੁਤ ਉਹ ਕਰਿਆ ਹੂੰ ਵੀ ਕਦੇ ਕੰਮ ਕਰਾਉਣਾ ਬੱਚਿਆਂ ਨੂੰ ਜਾਂ ਰੋਟੀ ਪਾਣੀ ਨਾ ਦੇਣਾ ਹੂੰ ਵੀ ਦੂਰ ਦੇ ਵਿੱਚ ਮੇਰੇ ਬੱਚੇ ਪੜ੍ਹ ਵੀ ਨਹੀਂ ਸਕੇ। ਜੀ ਜੇ ਮੇਰੇ ਬੱਚੇ ਪੜ੍ਹੇ ਹੁੰਦੇ ਪਤਾ ਅੱਜ ਕੁਛ ਲਾਇਕ ਹੁੰਦੇ ਬਿਲਕੁਲ। ਲਾਇਕ ਹੁੰਦੇ ਅੱਜ ਮੇਰੇ ਬੱਚੇ ਉਹ ਗੱਲ ਅਨਪੜ੍ਹ ਬੱਚਿਆਂ ਦਾ ਬਣਦਾ ਕੁਛ ਨਹੀਂ। ਇੱਕ ਬੇਟੀ ਨੂੰ ਮੇਰੇ ਕੋਈ ਦੂਰ ਦਾ ਰਿਸ਼ਤੇਦਾਰ ਸੀ ਉਹ ਲੈ ਕੇ ਗਿਆ ਮੇਰੀ ਬੇਟੀ ਉਹਨੇ ਮਿਲੇ ਦਿੱਤੀ ਹੂੰ ਬੇਟੀ ਉਹਨੇ ਪੜ੍ਹਾ ਤਾਂ ਸੋ ਇਹ ਪੰਜਾਬ ਦਾ ਦਰਦ ਆ ਜਿਹੜਾ ਅਸੀਂ ਅੱਜ ਤੁਹਾਡੇ ਰੂਬਰੂ ਕਰ ਰਹੇ ਹਾਂ। ਤਾਂ ਇਸੇ ਤਰ੍ਹਾਂ ਅਸੀਂ ਕੋਸ਼ਿਸ਼ ਰੱਖਾਂਗੇ ਕਿ ਹੋਰ ਪਰਿਵਾਰਾਂ ਦੇ ਕੋਲ ਜਾ ਕੇ ਮਿਲਿਆ ਜਾਵੇ, ਉਹਨਾਂ ਪਰਿਵਾਰਾਂ ਨੂੰ ਜਿਹੜਾ ਕਿ ਮੁਲਾਕਾਤਾਂ ਕੀਤੀਆਂ ਜਾਣ ਜਿਹੜੇ ਪਰਿਵਾਰ ਕਿਸੇ ਵੀ ਸੰਘਰਸ਼ ਦੇ ਵਿੱਚ ਜੂਝੇ ਨੇ ਜਾਂ ਕਿਸੇ ਵੀ ਸੰਘਰਸ਼ ਦੇ ਵਿੱਚ ਸ਼ਹੀਦ ਹੋਏ ਨੇ। ਬੇਸ਼ੱਕ ਪੰਜਾਬ ਵੱਸਦਾ ਗੁਰਾਂ ਦੇ ਨਾਂ 'ਤੇ ਆ, ਪਰ ਪੰਜਾਬ ਦੇ ਵਿੱਚ ਜੋ ਹਾਲਾਤ ਸੀ ਇੱਕ ਸਮੇਂ ਦੇ ਲਈ ਉਹ ਹਾਲਾਤ ਅਸੀਂ ਅੱਜ ਤੁਹਾਡੇ ਸਾਹਮਣੇ ਬਿਆਨ ਕਰ ਰਹੇ ਹਾਂ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਕਹਿੰਦੇ ਕਿ ਦਿਲ ਦਾ ਟੁਕੜਾ ਹੁੰਦੇ ਨੇ ਪੁੱਤ, ਇੰਨਾ ਸਮਾਂ ਕਿਵੇਂ ਲੰਘਾਇਆ? ਨੰਗਾਇਆ ਤਾਂ ਕੋਈ ਉਹ ਨਹੀਂ ਕੁੱਤਾ ਭੌਂਕਦਾ ਤਾਂ ਵੀ ਆਏ ਹੋਣਾ ਵੀ ਮੇਰਾ ਬੇਟਾ ਆਊਗਾ। ਬਾਹਰ ਖੜਕਾ ਹੋਣਾ ਫਿਰ ਵੀ ਉੱਠ ਕੇ ਰਾਤਾਂ ਨੂੰ ਦੇਖਣਾ ਵੀ ਮੇਰਾ ਬੇਟਾ ਆਊਗਾ। ਬਾਪੂ ਜੀ ਤੁਹਾਡੇ ਤੇ ਵੀ ਕਹਿੰਦੇ ਕਾਫੀ ਤਸ਼ੱਦਦ ਕੀਤਾ ਗਿਆ, ਕਿੰਨਾ ਕੁ ਤਸ਼ੱਦਦ ਹੋਇਆ ਉਦੋਂ? ਬਹੁਤ ਹੋਇਆ ਜੀ, ਜਿੰਨਾ ਵੀ ਕਹੀ ਉਨੀ ਥੋੜਾ ਸੀ। ਜੋ ਲੈ ਜਾਂਦੇ 2 ਮਹੀਨੇ ਨਾ ਛੱਡਦੇ, ਕਿਵੇਂ ਲੱਡੇ ਲੈ ਗਏ ਉੱਥੇ ਤੋਂ। ਤਵਾਰੀ ਤਾਂ ਇਹਨਾਂ ਦੀ ਹੁਣ ਵੀ ਨਹੀਂ ਹੈਗੀ, ਹੁਣ ਵੀ ਆਉਂਦੇ ਨੇ। ਕੋਈ 26 ਜਨਵਰੀ ਆ ਗਈ, ਕੋਈ 15 ਅਗਸਤ ਆ ਗਿਆ, ਕੋਈ ਵਾਰਦਾਤ ਹੋ ਗਈ, ਆਉਂਦੇ ਨੇ। 6 ਮਹੀਨੇ ਅਸੀਂ ਘਰੇ ਨਹੀਂ ਸੀ ਆਉਂਦੇ ਹੈਗੇ ਸਾਨੂੰ। ਹੁਣ ਵੜਨੀ ਚ ਦਿੰਦੇ ਬੇਟੇ ਕਈ ਵਾਰ ਤਾਂ ਰੋਟੀ ਪੱਕੀ ਹੋਣੀ ਬੱਚਿਆਂ ਨੂੰ, ਕਈ ਵਾਰ ਮੁੱਕਵਾਏ ਵੀ ਅੱਜ ਘਰੇ ਨੇ ਵੀ ਚਲੋ ਘਰੇ ਰੋਟੀ ਪਕਾ ਲੈਂਦੇ ਆਏ ਹੋ ਜਾਣਾ, ਰੋਟੀ ਪਾਈ ਵੀ ਰਹਿ ਜਾਂਦੀ ਬੇਟੇ। ਤਸ਼ੱਦਦ ਕਿਸ ਤਰ੍ਹਾਂ ਦਾ ਕਰਦੀ ਸੀ ਪੁਲਿਸ ਉਦੋਂ ਜਦੋਂ ਤੁਹਾਨੂੰ ਅੰਦਰ ਲੈ ਜਾਂਦੇ ਫੜ ਕੇ? ਤਸ਼ੱਦਦ ਕਿਸ ਤਰ੍ਹਾਂ ਦਾ ਹੁੰਦਾ ਜਦੋਂ ਯਾਦ ਆਉਂਦਾ ਰੌਂਗਟੇ ਖੜੇ ਹੁੰਦੇ ਹੋਣੇ ਆ ਉਹ ਗੱਲਾਂ ਨੂੰ ਯਾਦ ਕਰਕੇ?
ਤਸ਼ੱਦਦ ਦਾ ਹੀ ਘੋਟਾ ਰੋਣਾ ਉਹਨਾਂ ਨੇ ਮਗਰ ਬਾਹਾਂ ਬੰਨ੍ਹ ਕੇ ਐਂ ਕਰਕੇ ਘੋਟਾ ਉੱਤੇ ਦੋ ਤਿੰਨ ਜਣੇ ਚੜ੍ਹ ਜਾਂਦੇ। ਉਹ ਦੋ ਜਣੇ ਨੇ ਫੇਰੀ ਜਾਣੇ, ਦੋ ਤਿੰਨ ਜਣੇ ਉੱਤੇ ਹੁੰਦੇ। ਹੁਣ ਜਦੋਂ ਆਪਣੇ 'ਚ ਹੈ ਨਹੀਂ ਸੀ ਕੁਛ ਮਨ ਬਣਾਈ ਵਾਲਾ ਤਾਂ ਹੈ ਹੀ ਨਹੀਂ ਸੀ ਕੰਮ। ਕਿਸੇ ਨਾਲ ਕੋਈ ਗਿਲਾ ਹੈ, ਕੋਈ ਸ਼ਿਕਵਾ ਹੋਵੇ ਕਿਸੇ ਸਰਕਾਰ ਪ੍ਰਤੀ ਜਾਂ ਕਿਸੇ ਲੋਕਾਂ ਪ੍ਰਤੀ? ਲੋਕਾਂ ਪ੍ਰਤੀ ਕੀ ਜਦੋਂ ਹੁਣ ਇਹ ਜਿਹੇ ਰਾਹੀ ਉਹ ਪੈ ਗਏ ਨਾਲ ਭੁਗਤਣਾ ਸਾਨੂੰ ਪੈ ਗਿਆ ਜੀ ਬਸ। ਕੋਈ ਦਿਨ ਆਉਂਦਾ, ਦਿਹਾੜਾ ਆਉਂਦਾ, ਇਹਨਾਂ ਦਾ ਬਰਸੀ ਮਨਾਉਂਦੇ ਆ ਜਾਂ ਸ਼ਹੀਦੀ ਦਿਹਾੜਾ ਮਨਾਉਂਦੇ ਆ, ਉਦੋਂ ਪਿੰਡ ਦੇ ਵਿੱਚੋਂ ਕੋਈ ਅਲੌਸਮੈਂਟ ਹੁੰਦੀ ਹੋਣੀ ਆ? ਨਹੀਂ, ਕੋਈ ਨਹੀਂ ਹੁੰਦੀ ਬੇਟੇ, ਸਭ ਡਰਦੇ ਤੇ ਉਦੋਂ ਪੜਨ ਲੱਗੀ ਪੁਲਿਸ, ਮੈਨੂੰ ਐ ਲੈ ਜਾਂਦੀ ਸੀ ਕਹਿੰਦੇ ਤੇ ਵੀ ਤੂੰ ਲੋਕਾਂ ਨੂੰ ਐਂ ਕਰਦੀਆਂ, ਲੋਕ ਤੇਰੇ ਮਗਰ ਨੇ। ਫਿਰ ਮੈਂ ਲੋਕਾਂ ਦਾ ਵੀ ਲੋਕ ਮੁਸ਼ਕਲ 'ਚ ਨਾ ਪੈ ਜਾਣ, ਫਿਰ ਬੇਟੇ ਮੈਂ ਬਸ ਗੁਪਤੀ ਆਪਦੀ। ਸੋ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਪੰਜਾਬ ਦੇ ਉਹਨਾਂ ਲੋਕਾਂ ਦੀ ਗੱਲ ਕਰਨੀ ਲਾਜ਼ਮੀ ਹੋ ਜਾਂਦੀ ਆ ਜਿਹੜੇ ਲੋਕਾਂ ਨੇ ਪੰਜਾਬ ਦੇ ਲਈ ਸੰਘਰਸ਼ ਕਰਿਆ, ਪੰਜਾਬ ਦੇ ਲਈ ਲੜੇ ਨੇ, ਪੰਜਾਬ ਦੇ ਲਈ ਜੂਝੇ ਨੇ। ਤਾਂ ਇੱਥੇ ਸਾਨੂੰ ਗੁਰਬਾਣੀ ਦੀਆਂ ਉਹ ਤੁਕਾਂ ਵੀ ਯਾਦ ਆ ਜਾਂਦੀਆਂ ਨੇ ਜਿਨ੍ਹਾਂ ਦੇ ਵਿੱਚ ਲਿਖਿਆ ਜਾਂਦਾ ਕਿ ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਹੂ ਨਾ ਛਾਡੇ ਖੇਤ। ਤਾਂ ਇਹ ਜਿਹੜੀਆਂ ਗੁਰਬਾਣੀ ਦੀਆਂ ਤੁਕਾਂ ਨੇ, ਇਹ ਤੁਕਾਂ ਉਹਨਾਂ ਯੋਧਿਆਂ ਲਈ, ਉਹਨਾਂ ਸੂਰਵੀਰਾਂ ਦੇ ਲਈ ਹਮੇਸ਼ਾ ਹੀ ਉਹਨਾਂ ਦੇ ਉੱਪਰ ਢੁਕਦੀਆਂ ਨੇ। ਜਦੋਂ ਜਿਹੜੇ ਸੂਰਵੀਰ, ਜਿਹੜੇ ਯੋਧੇ ਸੰਘਰਸ਼ ਦੇ ਰਾਹ 'ਤੇ ਤੁਰੇ ਨੇ ਜਾਂ ਜਿਹੜੇ ਸੂਰਵੀਰ ਯੋਧਿਆਂ ਨੇ ਸੰਘਰਸ਼ ਕੀਤਾ ਹੈਗਾ, ਸ਼ਹੀਦੀਆਂ ਪ੍ਰਾਪਤ ਕੀਤੀਆਂ ਨੇ। ਤਾਂ ਸਾਡੇ ਨਾਲ ਅੱਜ ਭਾਈ ਸਾਹਿਬ ਭਾਈ ਨਰਿੰਦਰ ਸਿੰਘ ਜੀ ਦੇ ਮਾਤਾ ਪਿਤਾ ਮੌਜੂਦ ਨੇ। ਇੱਕ ਵਾਰ ਕੁਲਦੀਪ ਇਹ ਤਸਵੀਰ ਹੈ ਜਿਹੜੀ ਦਿਖਾ ਦਿੱਤੀ ਜਾਵੇ। ਇਹ ਤਸਵੀਰ ਜਿਹੜੀ ਕਿ ਮਾਤਾ ਜੀ ਦੇ ਹੱਥ ਦੇ ਵਿੱਚ ਫੜੀ ਹੋਈ ਆ, ਇਹ 16/9/1992 ਦੇ ਵਿੱਚ ਸ਼ਹੀਦ ਹੋ ਜਾਂਦੇ ਨੇ ਤੇ ਸਿਰਫ 14.5 ਸਾਲ ਦੀ ਉਮਰ ਹੁੰਦੀ ਆ। ਪਰਿਵਾਰ ਦੇ ਉੱਪਰ ਕਾਫੀ ਵੱਡਾ ਤਸ਼ੱਦਦ ਕਰਦੀ ਆ ਸਮੇਂ ਦੀ ਸਰਕਾਰ, ਸਮੇਂ ਦੀ ਹਕੂਮਤ। ਤਾਂ ਅੱਜ ਸਾਡਾ ਮੂਡ ਬਣਿਆ, ਸਾਡਾ ਆਉਣ ਦਾ ਸਬੱਬ ਬਣਿਆ ਇੱਥੇ। ਤਾਂ ਕੋਸ਼ਿਸ਼ ਕੀਤੀ ਕਿ ਅਸੀਂ ਥੋੜ੍ਹੇ ਬਹੁਤੇ ਦੁੱਖੜੇ ਆ ਜਿਹੜੇ ਉਹ ਦਰਸ਼ਕਾਂ ਤੱਕ ਪਹੁੰਚਦੇ ਕਰੀਏ, ਜਿਹੜੇ ਦਰਸ਼ਕ ਸਾਨੂੰ ਦੇਖਦੇ ਨੇ। ਤਾਂ ਜਦੋਂ ਅਸੀਂ ਪੜ੍ਹਦੇ ਹਾਂ ਪੰਜਾਬੀ ਦੀਆਂ ਕਹਾਵਤਾਂ ਕਿ ਮਿੱਟੀ ਨਾ ਫਰੋਲ ਜੋਗੀਆ ਨਹੀਂ ਉਹ ਲੱਭਣੇ ਲਾਲ ਗਵਾਚੇ, ਪਰ ਸਿੱਖ ਕੌਮ ਦੇ ਵਿੱਚ ਇੱਕ ਅਜਿਹਾ ਜਿਹੜਾ ਕਿ ਇਤਿਹਾਸਕ ਪੰਨਾ ਗਾ ਜਿਸ ਨੂੰ ਫਰੋਲਣਾ ਵਾਰ-ਵਾਰ ਬਣ ਜਾਂਦਾ, ਕਿਉਂਕਿ ਉਦੋਂ ਕਈ ਘਰ ਅਜਿਹੇ ਸੀ ਜਿਹੜੇ ਕਿ ਬਰਬਾਦ ਹੋ ਗਏ, ਕਈ ਘਰਾਂ ਨੂੰ ਜਿੰਦੇ ਲੱਗ ਗਏ, ਕਈ ਘਰਾਂ ਦੇ ਵਿੱਚੋਂ ਬਰਾਤਾਂ ਨਹੀਂ ਚੜ੍ਹੀਆਂ। ਤਾਂ ਸਾਡੇ ਨਾਲ ਬਾਪੂ ਬਲਦੇਵ ਸਿੰਘ ਵੀ ਮੌਜੂਦ ਰਹਿਣਗੇ ਅਤੇ ਸਾਡੇ ਨਾਲ ਭਾਈ ਸਾਹਿਬ ਭਾਈ ਨਰਿੰਦਰ ਸਿੰਘ ਜੀ ਦੇ ਮਾਤਾ ਵੀ ਮੌਜੂਦ ਰਹਿਣਗੇ। ਤਾਂ ਪਹਿਲਾਂ ਅਸੀਂ ਫਤਿਹ ਦੀ ਸਾਂਝ ਪਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਤਾ ਜੀ ਤੁਹਾਡੇ ਤੋਂ ਸ਼ੁਰੂ ਕਰ ਲੈਂਦੇ ਹਾਂ। ਕਹਿੰਦੇ ਕਿ ਦਿਲ ਦਾ ਟੁਕੜਾ ਹੁੰਦੇ ਨੇ ਪੁੱਤ, ਇੰਨਾ ਸਮਾਂ ਕਿਵੇਂ ਲੰਘਾਇਆ? ਬਹੁਤ ਮੁਸ਼ਕਲ ਨਾਲ ਬੇਟੇ ਲੰਘਾਇਆ। ਤਾਂ ਕੋਈ ਉਹ ਨਹੀਂ, ਕੁੱਤਾ ਭੌਂਕਦਾ ਤਾਂ ਵੀ ਆਏ ਹੋਣਾ ਵੀ ਮੇਰਾ ਬੇਟਾ ਆਊਗਾ, ਬਾਹਰ ਖੜਕਾ ਹੋਣਾ ਫਿਰ ਵੀ ਉੱਠ ਕੇ ਰਾਤਾਂ ਨੂੰ ਦੇਖਣਾ ਵੀ ਮੇਰਾ ਬੇਟਾ ਆਊਗਾ। ਸੰਘਰਸ਼ ਦੇ ਵਿੱਚ ਜਾਣ ਦਾ ਕੀ ਸਬੱਬ ਬਣਿਆ ਇਹਨਾਂ ਦਾ? ਇਹ ਬੇਟੇ ਮੇਰੇ ਭਰਾ ਕਰਕੇ ਬਣਿਆ। ਮੇਰਾ ਭਰਾ ਫੌਜ ਚੋਂ ਭਗੌੜਾ ਹੋ ਗਿਆ 83 ਵੇਲੇ ਜੀ, 11ਵੀਂ ਫੌਜ 'ਚ। ਉੱਥੇ ਫਿਰ ਉਹ ਹਰਿਮੰਦਰ ਸਾਹਿਬ ਵਿੱਚ ਫੜਿਆ ਗਿਆ। ਹਰਿਮੰਦਰ ਸਾਹਿਬ ਫੜਿਆ ਗਿਆ। ਕੁਛ ਚਿਰ ਤਾਂ ਸਾਨੂੰ ਪਤਾ ਹੀ ਨਹੀਂ ਲੱਗਿਆ। ਫਿਰ ਕੁਛ ਚਿਰ ਨਾਭੇ ਜੇਲ੍ਹ ਤੋਂ ਫਿਰ ਉਹ ਜੋਧਪੁਰ ਭੇਜਤਾ ਜੀ। ਜੋਧਪੁਰ ਜਦੋਂ ਗਿਆ ਬੇਟੇ, ਫਿਰ ਅਸੀਂ ਜੋਧਪੁਰ ਉਹਦੀ ਮੁਲਾਕਾਤ ਕਰਨ ਗਏ ਨਾਲ ਬੱਚੇ ਤੇ ਵੀ ਬੱਚਿਆਂ ਦੇ ਫਿਰ ਮਨ 'ਤੇ ਅਸਰ ਹੋਇਆ, ਹੋ ਹੀ ਜਾਂਦਾ, ਸਾਨੂੰ ਪਤਾ ਹੀ ਹੈ, ਨਿੱਕੇ ਛੋਟੇ ਬੱਚੇ ਤੇ ਜਦੋਂ ਜੀ। ਹਾਂ, ਫਿਰ ਉਦੋਂ ਬਾਅਦ ਬੇਟੇ ਸਾਨੂੰ ਪੁਲਿਸ ਜਦੋਂ ਉਹ ਉਦੋਂ ਰਾਜੀਵ ਗਾਂਧੀ ਨੇ ਛੱਡੇ ਨੇ ਜੋਧਪੁਰ ਵਾਲੇ ਕੈਦੀ, ਫਿਰ ਭਰਾ ਮੇਰਾ ਆ ਗਿਆ। ਫਿਰ ਆ ਕੇ ਉੱਥੇ ਇੱਥੇ ਪੁਲਿਸ ਨੇ ਉਹਨੂੰ ਟਿਕਣ ਨਹੀਂ ਦਿੱਤਾ ਜੀ। ਉਹਨੂੰ ਹੈਰਾਨ ਕਰਦੀ ਰਹੀ ਵੀ ਤੁਸੀਂ ਪਹਿਲਾਂ ਭਗੌੜੇ ਹੋਏ, ਹੁਣ ਤੁਹਾਡੇ ਕਿਹਦੇ ਨਾਲ ਸੰਬੰਧ ਨੇ, ਕੌਣ ਤੁਹਾਡੇ ਕੋਲ ਆਉਂਦੇ ਨੇ। ਉਹ ਖੇਤੀ ਵੀ ਕਰਨ ਲੱਗਿਆ, ਉਹਨੇ ਗਾਈਆਂ ਗੂਈਆਂ ਵੀ ਰੱਖੀਆਂ ਵੀ ਮੈਂ ਦੁੱਧ ਪਾਉਣਾ ਸ਼ੁਰੂ, ਮੈਂ ਆਪਦੇ ਪਰਿਵਾਰ ਨੂੰ ਸਾਂਭਾਂ ਜੀ। ਪਰ ਉਹਨੂੰ ਟਿਕਣ ਨਾ ਦਿੱਤਾ ਪਤਾ ਪੁਲਿਸ ਵਾਲੇ। ਫਿਰ ਉਦੋਂ ਬਾਅਦ ਕਿਤੇ ਬਸ ਖੇਤ ਕਣਕ ਦਾ ਟੋਕਾ ਕਰਦੇ ਤੇ ਕਣਕ ਕੱਢ ਰਹੇ ਤੇ ਫਿਰ ਉਹਨਾਂ ਨਾਲ ਕੋਈ ਸਿੰਘਾਂ ਦਾ ਸੰਪਰਕ ਹੋ ਗਿਆ ਜੀ। ਕਾਸ਼ਤੀਆਲ, ਸਮਧਰਨ ਸਿੰਘ ਕਾਸ਼ਤੀਆਲ, ਉਹਦੇ ਨਾਲ 2 ਸਿੰਘ ਹੋਰ ਉਹ ਫੜੇ ਗਏ ਜੀ।
ਫਿਰ ਉਹਨੂੰ ਮੇਰੇ ਆ ਕੇ ਵੀ ਕਿਵੇਂ ਨਾ ਕਿਵੇਂ ਤੈਨੂੰ ਟੇਕਣ ਤਾਂ ਪੁਲਿਸ ਹੁਣ ਵੀ ਨਹੀਂ ਦਿੰਦੀ ਵੀ ਤੂੰ ਸਾਨੂੰ ਮਦਦ ਕਰ। ਚੱਲ ਉਹਨੂੰ ਰਾਤ ਨੂੰ ਉੱਥੋਂ ਬੇਟੇ ਲੈ ਗਏ, ਉਹ ਮਦਦ ਕਰੀ ਗਾਹਾਂ ਕੋਈ ਨਾ ਕੋਈ ਪਰਿਵਾਰ ਕਿਸੇ ਦਾ ਚੱਕਿਆ, ਭਰਾ ਚੱਕਿਆ ਕੋਈ SSB ਦੀ ਖੇੜੀ ਦਾ, ਤੇ ਉਹਦੇ ਭਰਾ ਨੂੰ ਚੱਕ ਕੇ ਫਿਰ ਉਹ ਛੁਡਾਇਆ ਜੀ। ਮਹਾਰਾਜ ਸਿੰਘ ਜੀ ਇਹ ਕਾਰਤੀਵਾਲ ਇਹ ਛੁਡਾਏ ਉਹਦੇ। ਬਸ ਉਦੋਂ ਬਾਅਦ ਤਾਂ ਫਿਰ ਪੁੱਤ ਪਵਾੜਾ। ਬਾਪੂ ਜੀ ਤੁਹਾਡੇ ਤੇ ਵੀ ਕਹਿੰਦੇ ਕਾਫੀ ਤਸ਼ੱਦਦ ਕੀਤਾ ਗਿਆ, ਕਿੰਨਾ ਕੁ ਤਸ਼ੱਦਦ ਹੋਇਆ ਉਦੋਂ? ਬਹੁਤ ਹੋਇਆ ਇਹ, ਜਿੰਨਾ ਵੀ ਕਹਦੀ ਉਨੀ ਥੋੜ੍ਹਾ ਸੀ। ਜੋ ਲੈ ਜਾਂਦੇ 2-2 ਮਹੀਨੇ ਨਾ ਛੱਡਦੇ। ਕਿਵੇਂ ਲੱਡੇ ਲੈ ਗਏ ਉੱਥੇ, ਲੱਡੇ ਮੈਂ ਆਪਦੇ ਆਪ ਹੀ ਪੇਸ਼ ਹੋ ਗਿਆ ਸੀ, ਜੋ ਬਾਹਲਾ ਲੱਗ ਗਿਆ ਪਰਿਵਾਰ ਨੂੰ ਤੰਗ ਕਰਨ ਵੀ ਉਹਦਾ ਭਗੌੜਾ, ਇਹ ਤਾਂ ਨਹੀਂ ਭਗੌੜਾ, ਇਹ ਕਿਉਂ ਨਹੀਂ ਘਰੇ ਖੜ੍ਹਦਾ। ਚੱਲ ਅਖੀਰ ਨੂੰ ਫਿਰ ਮੈਨੂੰ ਹੀ ਹੋਣਾ ਪਏਗਾ ਵੀ ਚੱਲ ਹੋ ਜਾਂਦੇ ਪੇਸ਼, ਦੇਖੀਏ। ਪੇਸ਼ ਵੀ ਹੋ ਗਏ ਬੰਦੇ ਦੇ ਰਾਹੀਂ, ਤਸ਼ੱਦਦ ਉਹਨਾਂ ਨੇ ਪੂਰਾ ਹੀ ਕਰਿਆ ਜਿੰਨਾ ਹੁੰਦਾ। 2 ਮਹੀਨੇ ਬਾਅਦ ਛੱਡਿਆ ਫਿਰ ਉਹ ਤੋਂ ਬਾਅਦ ਕਿਤੇ ਕੋਈ ਥਾਣਾ ਆ ਗਿਆ, ਕਿਤੇ ਕੋਈ ਆ ਗਿਆ, 2 ਦਿਨ ਲੈ ਜਾਂਦੇ, ਰੱਖ ਜਾਂਦੇ, ਛੱਡ ਦਿੰਦੇ। ਫਿਰ ਇੱਕ ਵਾਰ ਖਾਸੀ ਸਿੰਘਾਂ ਦੀ ਆਸ ਵਿੱਚ ਹੋ ਗਈ, ਇੱਕ ਚੱਕਣ ਚਕਾਈਆਂ ਜ਼ਿਆਦਾ ਵੱਧ ਗਈਆਂ ਸੀ ਇਹਨਾਂ ਦੀਆਂ ਗਵਾਹ ਕਰਨੇ। ਫਿਰ ਉਦੋਂ ਇੱਧਰ ਅੰਮ੍ਰਿਤਸਰ ਦੀ ਪੁਲਿਸ ਲਈ ਪਰਮਜੀਤ ਸੀਗਾ ਬਠਿੰਡੇ,